ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਬਾਰੇ ਅਪਡੇਟ ਅਮਰੀਕਾ ਦੇ ਸ਼ਨੀਚਰਵਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ US ਦੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਟਰਨੀ ਟਿਰਕੀਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 415 9090 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਾਰਨੀ ਟਿਰਕੀਆਣਾ ਜੀ, ਅੱਜ ਆਪਾਂ ਕਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ, ਟੌਪਿਕ ਵੱਲ ਵੀ ਵਧਾਂਗੇ ਤੇ ਨਾਲ ਦੇ ਨਾਲ ਉਸ ਤੋਂ ਪਹਿਲਾਂ ਹਾਊਸਕੀਪਿੰਗ ਰੂਲਸ ਜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ। ਜੀ ਬਿਲਕੁਲ। ਪਿਛਲੇ ਮੇਰੇ ਖਿਆਲ 2-3 ਹਫ਼ਤਿਆਂ ਤੋਂ ਮੈਂ ਮਾਫੀ ਮੰਗ ਰਿਹਾ। ਇੱਕ ਵਾਰੀ ਫੇਰ ਇਸ ਹਫ਼ਤੇ ਮਾਫੀ ਚਾਹੁੰਦੇ ਹਾਂ। ਫੋਨ ਜਿਹੜੇ ਸਿਸਟਮ ਆ ਅਜੇ ਤੱਕ ਸੈੱਟ ਨਹੀਂ ਹੋ ਪਾ ਰਹੇ, ਤੇ ਹੁਣ ਜਿਹੜਾ ਫੋਨ ਸਿਸਟਮ ਦੀ ਸਟਾਫ ਥੋੜ੍ਹਾ ਜਿਹਾ ਚੇਂਜ ਕੀਤਾ, ਨਵਾਂ ਸਟਾਫ ਆਇਆ, ਤੇ ਮੈਨੂੰ ਲੱਗਦਾ ਹੋਰ 15-20 ਦਿਨ ਘੱਟੋ ਘੱਟ ਜਿਹੜੇ ਉਹ ਲੱਗੂਗੇ। ਸੋ ਮਾਫੀ ਚਾਹੁੰਦੇ ਹਾਂ, ਸਾਰਿਆਂ ਦੇ ਫੋਨ ਨਹੀਂ ਚੱਕ ਹੋ ਪਾ ਰਹੇ, ਤੇ ਪਿਛਲੇ ਹਫ਼ਤੇ ਨਾਲੋਂ ਬੈਟਰ ਆ। ਮਤਲਬ ਕਿ ਹੁਣ ਤੁਸੀਂ ਜਿਹੜਾ ਸਾਡਾ ਆਪਾਂ ਰੇਡੀਓ 'ਤੇ ਨੰਬਰ ਦੱਸਦੇ ਹਾਂ 4159090503 ਕਾਲ ਕਰੋ। ਸੋ 2-3 ਚੀਜ਼ਾਂ ਦੇਖਣੀਆਂ ਪੈਣੀਆਂ। ਹੁਣ ਕੀ ਹੈ ਕਿ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ ਸਟਾਫਿੰਗ ਦੀ। ਜਿੱਦਾਂ ਪਤਾ ਹੀ ਹੈ ਸਾਰਿਆਂ ਨੂੰ ਕਿ US ਦੇ ਵਿੱਚ ਨੇਸ਼ਨਵਾਈਡ ਕਾਫੀ ਪ੍ਰੋਬਲਮ ਜਿਹੜੀ ਚੱਲ ਰਹੀ ਹੈ, ਤੇ ਅਨਫੋਰਚੂਨੇਟਲੀ ਹੁਣ ਸਾਡਾ ਜਿੱਦਾਂ ਕੰਮ ਵੱਧ ਰਿਹਾ, ਪਰ ਸਟਾਫਿੰਗ ਉਹਦੇ ਨਾਲ ਜਿਹੜੀ ਕੈਚਅਪ ਨਹੀਂ ਹੋ ਰਹੀ। ਸੋ ਜਦੋਂ ਤੁਸੀਂ ਉਹ ਫੋਨ 'ਤੇ ਫੋਨ ਕਰਦੇ ਹੋ, ਜੇ ਤੁਸੀਂ ਐਗਜ਼ਿਸਟਿੰਗ ਕਲਾਇੰਟ ਹੈਗੇ, ਮਤਲਬ ਕਿ ਤੁਹਾਡਾ ਆਲਰੇਡੀ ਸਾਡੇ ਕੋਲ ਕੇਸ ਚੱਲ ਰਿਹਾ ਤੁਹਾਡੇ, ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਐਗਜ਼ਿਸਟਿੰਗ ਕਲਾਇੰਟ ਆ, ਸਭ ਤੋਂ ਪਹਿਲਾਂ ਮੈਂ ਕੰਮ ਕੀ ਕਰਦਾ ਹੁੰਦਾ ਕਿ ਜਦੋਂ ਤੁਸੀਂ ਸਾਨੂੰ ਹਾਇਰ ਕਰਦੇ ਹੋ ਤਾਂ ਤੁਹਾਨੂੰ ਇੱਕ ਈਮੇਲ ਜਾਂਦੀ ਹੈ। ਈਮੇਲ ਦੇ ਵਿੱਚ ਘੱਟੋ ਘੱਟ 3 ਅਟਰਨੀ ਉਹਦੇ ਵਿੱਚ ਹੁੰਦੇ ਨੇ, 4 ਪੈਰਾਲੀਗਲ ਹੁੰਦੇ ਨੇ। ਸੋ ਇੱਕ ਕੇਸ ਮਗਰ ਜਿਹੜੇ ਆ 7 ਬੰਦੇ ਦਿੱਤੇ ਜਾਂਦੇ ਆ। ਸੋ ਸਾਨੂੰ ਚੱਕਰ ਇਹ ਪੈ ਰਿਹਾ ਕਿ ਆਪਾਂ ਕਾਫੀ ਵਾਰੀ ਕਿਹਾ ਵੀ ਹੈ ਕਿ ਰਿਪਲਾਈ ਆਲ ਕਰਕੇ ਸਾਰੀ ਟੀਮ ਨੂੰ ਜਿਹੜਾ ਕਾਪੀ ਰੱਖੋ, ਤਾਂ ਕਿ ਮੈਂ ਆਪਣੇ ਸਾਰੇ ਜਿਹੜੇ ਬੰਦੇ ਹਾਇਰ ਕੀਤੇ ਉਹਨਾਂ ਦੀ ਹੈਲਪ ਲੈ ਸਕਾਂ। ਸੋ ਪਰ ਉੱਦਾਂ ਹੋ ਨਹੀਂ ਪਾ ਰਿਹਾ। ਲੋਕਾਂ ਨੂੰ ਰਿਪਲਾਈ ਆਲ ਕਰਨ 'ਚ ਕਾਫੀ ਜਿਹੜੀ ਆ ਪ੍ਰੋਬਲਮ ਆ ਰਹੀ ਹੈ। ਸੋ ਕੀ ਹੈ ਕਿ ਤੁਹਾਨੂੰ ਥੋੜ੍ਹੀ ਜਿਹੀ ਹੈਲਪ ਲੈਣੀ ਪੈਣੀ ਹੈ ਆਪਣੇ ਕਿਸੇ ਸੱਜਣ ਮਿੱਤਰ ਦੀ ਈਮੇਲ, ਤਾਂ ਕਿ ਸਾਰਿਆਂ ਨੂੰ ਜਾਵੇ, ਤਾਂ ਤੁਹਾਨੂੰ ਰਾਈਟ ਵੇ ਜਿਹੜਾ ਹੈਗਾ ਉਸੇ ਦਿਨ ਜਿਹੜਾ ਹੈਗਾ ਜਾਂ ਅਗਲੇ ਦਿਨ ਹੱਥੋਂ ਹੱਥ ਤੁਹਾਨੂੰ ਰਿਪਲਾਈ ਆ ਜਾਊਗਾ। ਸੋ ਇੱਕ ਤਾਂ ਆਪਾਂ ਉੱਥੋਂ ਮਾਰ ਖਾ ਰਹੇ ਹਾਂ ਇਸ ਕਰਕੇ ਕਿ ਇੱਕ ਜਣੇ ਨੂੰ ਹੀ ਬਸ ਉਹ ਈਮੇਲ ਕਰ ਦਿੰਦੇ ਆ ਇਕੱਲੇ ਨੂੰ। ਸੋ ਇਹ ਹੈ ਰਿਪਲਾਈ ਆਲ ਕਰੋ, ਤਾਂ ਕਿ ਕੋਈ ਨਾ ਕੋਈ ਜਿਹੜਾ ਉਹ ਤੁਹਾਨੂੰ ਰਿਪਲਾਈ ਦੇ ਦੇਵੇ। ਜੇ ਤੁਹਾਨੂੰ ਉਹਦੇ ਵਿੱਚ ਕੋਈ ਟੈਕਨੀਕਲ ਮੁੱਦਾ ਆ ਗਿਆ, ਕੋਈ ਗੰਭੀਰ ਸਮੱਸਿਆ ਆ ਗਈ, ਤਾਂ ਉਹ 'ਚ ਲਿਖ ਦਿਓ ਕਿ ਆਹ ਪ੍ਰੋਬਲਮ ਆ, ਤੇ ਆਪਾਂ ਖੁਦ ਹੀ, ਮੈਂ ਜਾਂ ਮੇਰਾ ਕੋਈ ਵੀ ਅਟਰਨੀ ਤੁਹਾਨੂੰ ਕਾਲ ਕਰ ਲਊਗਾ। ਇਹ ਤਾਂ ਹੋ ਗਿਆ ਜਿਹਨਾਂ ਦਾ ਐਗਜ਼ਿਸਟਿੰਗ ਕਲਾਇੰਟ ਦਾ ਚੱਲਦਾ ਹੈ ਨਾ। ਤੇ ਜਦੋਂ ਤੁਸੀਂ ਫਿਰ ਇਹ ਫੋਨ 'ਤੇ ਫੋਨ ਕਰਦੇ ਹੋ, ਜਿਹੜੇ ਨਵੇਂ ਕਲਾਇੰਟ ਆ, ਜਿਹੜੇ ਤਾਂ ਰੈਡੀ ਆ ਕਿ ਆਪਾਂ ਕੇਸ ਲਾਣਾ ਜਾਂ ਸਾਡੀ ਅਪੀਲ ਦੀ ਡੈਡਲਾਈਨ ਆ, ਸਿੱਧੇ ਦੱਸੋ ਕਿ ਆਹ ਮੇਰਾ ਏਲੀਅਨ ਨੰਬਰ ਆ, ਆਹ ਮੇਰੀ ਈਮੇਲ ਆ, ਤੇ ਮੈਂ ਕੇਸ ਲਾਣਾ। ਤੇ ਉਹ ਫਿਰ ਕੀ ਹੈ ਕਿ ਮੈਨੂੰ ਪਤਾ ਕਿ ਇਸ ਤਰ੍ਹਾਂ ਦੀ ਕਾਲ ਆ ਰਹੀ ਆ, ਆਪਾਂ ਜਿਹੜਾ ਵੀ ਐਕਸ਼ਨ ਚਾਹੀਦਾ ਫਟਾਫਟ ਜਿਹੜਾ ਉਹ ਲੈ ਲਾਂਗੇ। ਜੇ ਤੁਹਾਡੀ ਕੋਈ ਜਨਰਲ ਇਨਕੁਆਇਰੀ ਹੈ, ਫਿਰ ਤੁਸੀਂ ਉਹਨਾਂ ਕੋਲ ਜਨਰਲ ਇਨਕੁਆਇਰੀ ਪੁੱਛੋ, ਤੇ ਆਪਣੀ ਕੰਸਲਟੇਸ਼ਨ ਜਿਹੜੀ ਤੁਸੀਂ ਉਹ ਸੈੱਟ ਕਰਾ ਸਕਦੇ ਆ। ਸੋ ਇਹ ਤੁਹਾਨੂੰ 2-3 ਚੀਜ਼ਾਂ ਤੁਹਾਨੂੰ ਵੀ ਕੋਆਪਰੇਟ ਕਰਨਾ ਪੈਣਾ, ਆਪਾਂ ਵੀ ਕੋਸ਼ਿਸ਼ ਕਰਾਂਗੇ ਪੂਰੀ ਤੁਹਾਡੀ ਹੈਲਪ ਕਰ ਸਕੀਏ। ਤੇ ਹੁਣ ਕੀ ਹੈ ਕਿ ਕੋਰਟ ਕਚਹਿਰੀਆਂ ਦੇ ਮਸਲੇ ਆ, ਤੇ ਇੱਕ ਟਾਈਮ 'ਤੇ ਤਾਂ ਜਾਂ ਮੈਂ ਕੋਰਟ 'ਚ ਹੋ ਸਕਦਾ, ਜਾਂ ਮੈਂ ਈਮੇਲਾਂ ਆਨਸਰ ਕਰ ਸਕਦਾ, ਜਾਂ ਕਾਲ ਕਰ ਸਕਦਾ। ਹਰੇਕ ਚੀਜ਼ ਨਹੀਂ ਮੈਂ ਕਰ ਸਕਦਾ। ਸੋ ਇਹ ਹੈ ਕਿ ਟੀਮ 'ਤੇ ਰਿਲਾਈ ਕਰਨਾ ਪੈਣਾ। ਟੀਮ ਜਦੋਂ ਨਵੀਂ ਹੁੰਦੀ ਹੈ ਤਾਂ ਥੋੜ੍ਹਾ ਜਿਹਾ ਉਹਨਾਂ ਨੂੰ
ਟਾਈਮ ਲੱਗਦਾ। ਸੋ ਉਹੀ ਆਪਾਂ ਟਾਈਮ ਦੇ ਵਿੱਚੋਂ ਦੀ ਜਾ ਰਹੇ ਹਾਂ। ਸੋ ਫਿਗਰ ਆਊਟ ਕਰ ਰਹੇ ਹਾਂ ਕਿ ਕਿੱਦਾਂ ਉਹ ਜਿਹੜਾ ਪ੍ਰੋਸੈਸ ਆ ਸੈੱਟ ਕਰਨਾ। ਸੋ ਮਾਫੀ ਚਾਹੁੰਦੇ ਹਾਂ, 15-20 ਦਿਨ ਹੋਰ ਜਿਹੜੇ ਹੈਗੇ ਆ ਉਹਦੇ ਵਿੱਚ ਸਾਨੂੰ ਲੱਗਦਾ ਕਿ ਇਹ ਪ੍ਰੋਸੈਸ ਜਿਹੜਾ ਸੌਰਟ ਆਊਟ ਹੋ ਜਾਊਗਾ। ਅਤੇ ਹੁਣ ਆਪਣੇ 5 ਅਟਰਨੀ ਹੋ ਗਏ ਆ ਫਰਮ ਦੇ ਵਿੱਚ, ਅਤੇ 7-8 ਜਿਹੜੇ ਕੋਰ ਇਮੀਗ੍ਰੇਸ਼ਨ ਪੈਰਾਲੀਗਲ ਆ। ਸੋ ਟੀਮ ਆਪਣੀ ਵਧੀਆ ਜਿਹੜੀ ਤਿਆਰ ਹੋ ਰਹੀ ਆ, ਪਰ ਅਜੇ ਉੱਥੇ ਪਹੁੰਚੇ ਨਹੀਂ। ਸੋ ਕਾਲ ਵਾਲਾ ਸਿਸਟਮ ਅਜੇ ਸਾਡੇ ਕੋਲ ਟੇਕ ਕੇਅਰ ਨਹੀਂ ਹੋ ਰਿਹਾ। ਜਿਹੜਾ ਸਾਡਾ ਬੰਦਾ ਸੀਗਾ ਅੰਮ੍ਰਿਤ, ਉਹ ਹੁਣ ਨਹੀਂ ਸਾਡੇ ਨਾਲ ਕੰਮ ਕਰਦਾ, ਅਤੇ ਇਹ ਵੀ ਅਨਾਊਂਸ ਕਰਦੀ ਹੈ ਜਿਹੜੇ ਐਗਜ਼ਿਸਟਿੰਗ ਕਲਾਇੰਟ ਉਹਨਾਂ ਨੂੰ ਪਤਾ ਹੀ ਆ ਜੀ। ਅਤੇ ਜੂਨ 1 ਤੋਂ ਲੈ ਕੇ ਜੂਨ 8 ਤੱਕ ਮੈਂ ਅਵੇਲੇਬਲ ਨਹੀਂ ਹੋਣਾ। ਸੋ 1 ਵੀਕ ਮੈਂ ਆਫ ਲੈ ਰਿਹਾ। ਕਾਫੀ 10-15 ਸਾਲ ਹੋ ਗਏ ਕਦੀ ਟਾਈਮ ਆਫ ਨਹੀਂ ਲਿਆ। ਘਰ ਦੇ ਬੜੀ ਦੇਰ ਬਾਅਦ ਆਏ ਸੀਗੇ ਜੀ। ਹੁਣ ਵੀ ਜਦੋਂ ਆਏ ਸੀਗੇ ਤਾਂ ਮੰਮੀ ਹੁਣਾਂ ਨੂੰ ਘਰੇ ਛੱਡ ਕੇ ਉਹ ਕਹਿੰਦੇ ਤੂੰ ਸਾਰਾ ਦਿਨ ਤਾਂ ਗਾਇਬ ਹੋ ਜਾਂਦਾ, ਸਾਨੂੰ ਕੱਲ੍ਹ ਹੀ ਬੁਲਾਇਆ। ਕੰਮ ਦੀ ਨੇਚਰ ਹੀ ਇੱਦਾਂ ਸੀ, ਰਾਤ ਤੱਕ ਵੀ, ਅੱਧੀ ਰਾਤ ਤੱਕ ਵੀ ਨਾਲ ਉਹਨਾਂ ਦੇ ਬੈਠੇ ਰਹਿਣਾ, ਕੰਮ ਕਰੀ ਜਾਣਾ, ਟੀਵੀ ਦੇਖੀ ਜਾਣਾ, ਕਹਿਣਾ ਗੱਲ ਤਾਂ ਤੂੰ ਕੋਈ ਕਰਦਾ ਨਹੀਂ, ਸਾਰਾ ਧਿਆਨ ਤੇਰਾ ਕੰਮ ਵੱਲ। ਸੋ ਇਹ ਵੀ ਇੰਨਾ ਸੌਖਾ ਨਹੀਂ ਹੁੰਦਾ ਇਮੀਗ੍ਰੇਸ਼ਨ ਲਾਇਰ ਦਾ ਕੰਮ ਕਰਨਾ, ਹੈ ਨਾ। ਪ੍ਰੋਬਲਮ ਇਹ ਪੈ ਜਾਂਦੀ ਕਿ ਜੇ ਹੁਣ ਇੱਦਾਂ ਕਿ ਰੈਸਟੋਰੈਂਟ ਵਾਲਾ ਤਾਂ ਕਹਿ ਦਿੰਦਾ ਕਿ ਨਹੀਂ ਮੇਰਾ ਖਾਣਾ ਖਤਮ ਆ, ਮੈਂ ਤੁਹਾਨੂੰ ਆਫਰ ਨਹੀਂ ਕਰ ਸਕਦਾ ਫੂਡ। ਤਾਂ ਸਾਡੇ ਕੇਸ ਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਬੰਦੇ ਨੂੰ ਕਹਿੰਦਾ ਕਿ ਨਹੀਂ ਯਾਰ ਆਪਾਂ ਕੋਲ ਨਾ ਹੋਣਾ ਨਹੀਂ, ਤੂੰ 2 ਦਿਨ ਹੀ ਤੇਰੇ ਰਹਿ ਗਏ, ਤੂੰ ਅਪੀਲ ਕਿੱਥੋਂ ਕਰਾਂਗੇ, ਇੰਨਾ ਟਾਈਮ ਕਿੱਦਾਂ ਨਾ। ਤਾਂ ਨਹੀਂ ਭਾਜੀ ਤੁਹਾਨੂੰ ਇੰਨੀ ਦੇਰ ਦਾ ਸੁਣ ਰਿਹਾ, ਮੈਂ ਬੜੀ ਉਮੀਦਾਂ ਲੈ ਕੇ ਆਇਆ ਸੀਗਾ। ਕਈ ਹੁਣ ਬੰਦਿਆਂ ਦੀ ਇੱਦਾਂ ਦੀ ਹਾਲਤ ਆ ਕਿ ਭਾਜੀ ਮੈਂ ਸੁਸਾਈਡ ਕਰ ਲੈਣਾ, ਮੇਰੇ ਬਚਣਾ ਨਹੀਂ ਕੁਛ, ਇੱਦਾਂ ਨਹੀਂ ਉੱਦਾਂ ਨਹੀਂ। ਸੋ ਲੋਕਾਂ ਦੀ ਬਹੁਤ ਜਿਹੜੀ ਪ੍ਰੋਬਲਮੈਟਿਕ ਜਿਹੜੇ ਹਾਲਾਤ ਆ, ਕੋਈ ਜੇਲ੍ਹ 'ਚ ਫਸਿਆ ਹੋਇਆ, ਕਿਸੇ ਦੇ 50 ਲੱਖ ਲਾ ਕੇ ਆਇਆ ਕੋਈ। ਸੋ ਹਰੇਕ ਬੰਦਾ ਜਿਹੜਾ ਜੇ ਲੈਵਲ ਤੁਹਾਨੂੰ ਦੱਸੀਏ ਕਿ ਕਿੱਦਾਂ ਦੀਆਂ ਪ੍ਰੋਬਲਮ ਵਾਲੇ ਇਮੀਗ੍ਰੈਂਟ ਕਾਲ ਕਰਦੇ ਆ, ਤਾਂ ਬੰਦੇ ਆਪੇ ਸ਼ਾਇਦ ਕਹੋਗੇ ਕਿ ਠੀਕ ਹੈ ਯਾਰ ਮੇਰਾ ਤਾਂ ਇਹਨਾਂ ਨੇ ਕੰਮ ਸਹੀ ਕਰੀ ਜਾਂਦੇ ਆ। ਅਤੇ ਕਈ ਇੱਦਾਂ ਕਿ ਕਈ ਨਵੇਂ ਬੰਦੇ ਬਾਹਲੇ ਕਾਲੇ ਆ ਕਿ ਕੇਸ ਲਾਤਾ ਭਾਜੀ ਮੇਰਾ ਰਸੀਦ ਨਹੀਂ ਆਇਆ, ਮੇਰਾ ਫਿੰਗਰਪ੍ਰਿੰਟ ਨਹੀਂ ਆਇਆ, ਮਹੀਨਾ ਹੋ ਗਿਆ, ਕੀ ਹੋ ਗਿਆ। ਸੋ ਇੱਦਾਂ ਕਿ ਇੱਕ ਬੰਦਾ ਹੋਰ ਨੇ ਮੈਨੂੰ ਘੱਟੋ ਘੱਟ 70-80 ਫੋਨ ਕਰਤੇ ਹੋਣੇ ਘੱਟੋ ਘੱਟ, ਵਿੱਚੋਂ 40-50 ਮੈਂ ਆਨਸਰ ਵੀ ਕੀਤੇ ਆ। ਤਾਂ ਮੈਂ ਕਿਹਾ ਯਾਰ ਇਹ ਬੰਦਾ ਸਾਰੇ ਸਟਾਫ ਨੂੰ ਸੇਮ ਚੀਜ਼ ਦੁਬਾਰਾ ਕਿ ਕੀ ਹੋਇਆ ਕਿੱਦਾਂ ਹੋਇਆ। ਸੋ ਹੁਣ ਹਿਸਾਬ ਕਿਤਾਬ ਇਹ ਹੈ ਕਿ ਪੇਸ਼ੈਂਸਲੀ ਜਿਹੜਾ ਥੋੜ੍ਹਾ ਜਿਹਾ ਚੱਲਣਾ ਪੈਣਾ। ਸਿਸਟਮ ਕੀ ਹੈ, ਨਹੀਂ ਤਾਂ ਕੰਮ ਨਹੀਂ ਸਕਦਾ, ਨਾ ਸਾਡੇ ਕੋਲ ਕਰ ਹੋਣਾ, ਨਾ ਤੁਹਾਡੇ ਕੋਲ ਕਰ ਹੋਣਾ। ਸੋ ਇਹ ਹੈ ਕਿ ਕਿਹੜੇ ਵਾਲੇ ਕਲਾਇੰਟ ਲੈ ਕੇ ਅੱਗੇ ਜਾਣਾ, ਉਹ ਚੋਇਸ ਮੈਨੂੰ ਕਰਨੀ ਪੈਣੀ ਹੈ। ਸੋ ਇਹ ਹੈ ਕਿ ਮੇਰੇ ਨਾਲ ਕੋਆਪਰੇਟ ਕਰੋ, ਤੁਹਾਡਾ ਰਿਜ਼ਲਟ ਵਧੀਆ ਆਊਗਾ। ਤੁਹਾਨੂੰ ਕੋਰਟ ਦੇ ਵਿੱਚ ਜਿਹੜੀ ਰੈਪਰੈਜ਼ੈਂਟੇਸ਼ਨ ਆ, ਜਿਹੜਾ ਮੇਰਾ ਮੇਨ ਕੰਮ ਆ, ਉਹ ਤੁਹਾਨੂੰ ਵਧੀਆ ਦੇਵਾਂਗੇ। ਪਰ ਸਾਨੂੰ ਥੋੜ੍ਹੇ ਜਿਹੇ ਚੈਲੰਜ ਆ ਰਹੇ ਆ, ਸੋ ਉਹਨਾਂ ਨੂੰ ਸਮਝੋ ਅਤੇ ਉਹਨਾਂ ਨੂੰ ਆਪਾਂ ਓਵਰਕਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਉਹ ਕਰ ਰਹੇ ਹਾਂ। ਸੋ ਇਹ ਬੇਸਿਕਲੀ ਮੇਰੀ ਪ੍ਰੋਬਲਮ ਵੀ ਆ, ਅਤੇ ਮੈਂ ਤੁਹਾਨੂੰ ਦੱਸ ਵੀ ਦਿੱਤੀ ਆ। ਮਾਫੀ ਚਾਹੁੰਦੇ ਹਾਂ। ਬਾਕੀ ਇਸ ਤੋਂ ਇਲਾਵਾ ਕੁਛ ਨਹੀਂ ਕਹਿਣਾ। ਜਿਹਨੇ ਜੋ ਸੋਚਣਾ ਸੋਚੇ। ਤੁਹਾਨੂੰ ਵਕੀਲ ਬਥੇਰੇ ਆ, ਸਾਨੂੰ ਕਲਾਇੰਟ ਬਥੇਰੇ ਆ, ਆਪਣੀ ਕੋਸ਼ਿਸ਼ ਪੂਰੀ ਰਹੂਗੀ। ਹੁਣ ਬੰਦਾ ਮੈਂ ਕਿਹਾ 70-80 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦਾ। ਟੀਮ ਸਾਰੀ ਹਾਰਡ ਵਰਕ ਕਰਦੀ ਆ। ਸਟਾਫ ਦੇ ਨਾਲ ਆਰਾਮ ਨਾਲ ਰਹੋ, ਰੂਡ ਨਾ ਰਹੋ। ਜਿਹੜਾ ਬੰਦਾ ਰੂਡ ਰਹੂਗਾ ਕੇਸ ਮੈਨੂੰ ਡਰੋਪ ਕਰਨਾ ਪੈਣਾ, ਮੇਰੇ ਕੋਲ ਹੋਰ ਕੋਈ ਚੋਇਸ ਨਹੀਂ ਹੈਗੀ। ਠੀਕ ਆ ਜੀ। ਅਤੇ ਵੱਧਦੇ ਫਿਰ ਆਪਾਂ ਅੱਜ ਦੇ ਟੌਪਿਕ ਵੱਲ ਜੀ। ਬਿਲਕੁਲ। ਸੋ ਇਸ ਦੇ ਵਿੱਚ ਇਹੀ ਵੀ ਨਾਲ ਮਿਲ ਕੇ ਜਿਹੜਾ ਚੱਲੋ, ਵਧੀਆ ਵਕੀਲ ਦੇ ਨਾਲ ਤੁਸੀਂ ਕੰਮ ਕਰਨਾ ਆ। ਸੋ ਪੇਸ਼ੈਂਸ ਜਿਹੜੀ ਉਹ ਰੱਖਣੀ ਆ। ਸੋ ਉਹਨਾਂ ਨੂੰ ਵੀ ਮੌਕਾ ਮਿਲੇ ਵੀ ਸਹੀ ਤਰੀਕੇ ਦੇ ਨਾਲ ਕੰਮ ਕਰਨ ਦਾ। ਹਾਂ, ਜੇ ਕਿਤੇ ਬਾਈ ਚਾਂਸ ਚਲੋ ਆਦਮੀ ਗਲਤੀਆਂ ਦਾ ਪੁਤਲਾ ਹੁੰਦਾ, ਕਿਤੇ ਹੋ ਵੀ ਜਾਂਦਾ, ਕਿਤੇ ਭੁੱਲ ਵੀ ਜਾਂਦਾ, ਕੁਛ ਹੋ ਵੀ ਜਾਂਦਾ। ਪਿਆਰ ਦੇ ਨਾਲ ਜਿਹੜੀ ਉਹ ਗੱਲ ਕਰਕੇ ਕਰੋ। ਸਟਾਫ ਦੇ ਨਾਲ ਚੰਗੀ ਤਰੀਕੇ ਦੇ ਨਾਲ ਗੱਲ ਕਰਿਆ ਕਰੋ। ਬਾਅਦ ਦੇ ਵਿੱਚ ਫਿਰ ਤੁਹਾਨੂੰ ਅਚਾਨਕ ਜੇ ਇੱਦਾਂ ਕਰੋਗੇ ਤਾਂ ਫਿਰ ਉਹ ਗੱਲ ਠੀਕ ਨਹੀਂ ਹੈਗੀ, ਹੈ ਨਾ। ਫਿਰ ਤੁਸੀਂ ਉਹਨਾਂ ਨੂੰ ਮਾੜਾ ਬੋਲੋਗੇ ਜਾਂ ਪੁੱਠੀਆਂ ਸਿੱਧੀਆਂ ਗੱਲਾਂ ਕਰੋਗੇ, ਫਿਰ ਉਹ ਚੰਗਾ ਨਹੀਂ ਲੱਗਦਾ। ਅਤੇ ਕਾਹਲੇ ਜਿਹੜੇ ਇਹਨੇ ਨਾ ਪਾਓ। ਜਿੱਦਾਂ ਅਟਰਨੀ ਟੇਕ ਕੇ ਨਾ ਕਿੰਨੀ ਵਾਰੀ ਦੱਸਦੇ, ਲੋਕ 20-20 ਸਾਲ ਤੋਂ ਇੰਤਜ਼ਾਰ ਕਰ ਰਹੇ ਆ। ਸੋ ਇਹ ਨਹੀਂ ਆ ਵੀ ਹੁਣ ਕੁਛ ਮਹੀਨਿਆਂ ਦੇ ਵਿੱਚ ਹੀ ਸਾਰਾ ਕੁਛ ਹੋ ਜਾਣਾ। ਉਹ ਪ੍ਰਸ਼ਾਸਨ ਕਹੀ ਜਾਂਦਾ ਅਸੀਂ ਤੇਜ਼ੀ ਕਰ ਰਹੇ ਹਾਂ, ਪਰ ਫਿਰ ਵੀ ਸਿਸਟਮ ਆ, ਸਿਸਟਮ ਨੂੰ ਟਾਈਮ ਫਿਰ ਵੀ ਲੱਗ ਹੀ ਜਾਂਦਾ ਆ। ਸੋ ਸਿਸਟਮ ਦੇ ਹੱਥੇ ਚੜ੍ਹਨ ਤੋਂ ਪਹਿਲਾਂ ਐਵੇਂ ਤੁਸੀਂ ਕਾਹਲੀ ਕਰਕੇ ਆਪਣਾ ਕੰਮ ਖਰਾਬ ਕਰੋ। ਸੋ ਪਲੀਜ਼ ਸਬਰ ਦੇ ਨਾਲ ਜਿਹੜਾ ਉਹ ਕਰੋ। ਸੋ ਜਿਹੜੇ ਪੁਰਾਣੇ ਕਲਾਇੰਟ ਆ ਨਾ, ਜਿਹਨਾਂ ਦੇ ਕੇਸ ਚੱਲਦੇ ਆ ਜਾਂ ਥੋੜ੍ਹਾ ਜਿਹਾ ਚਿਰ ਹੋ ਗਿਆ, ਸਿਸਟਮ ਨੂੰ ਜਿਹੜੇ ਸਮਝਦੇ ਆ ਬੰਦੇ, ਕੋਰਟ ਕੋ ਗਏ ਹੋਏ ਆ ਕਿ ਪਤਾ ਜੱਜ ਤਰੀਕ ਮੂਵ ਵੀ ਕਰ ਦਿੰਦਾ, ਚੇਂਜ ਵੀ ਕਰ ਦਿੰਦਾ, ਕਲੌਕ ਰੁਕ ਜਾਂਦੇ, ਚੱਲ ਪੈਂਦੇ। ਸੋ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ 1-2 ਸਾਲ ਜਿਹੜਾ ਬੰਦਾ ਹੋ ਗਿਆ, ਉਹਨੂੰ ਸਮਝ ਆ ਜਾਂਦੀ ਕਿ ਇਮੀਗ੍ਰੇਸ਼ਨ ਕੋਰਟ ਹੈ ਕੀ ਆ, ਪ੍ਰੋਸੈਸ ਕੀ ਆ। ਜਿਹੜਾ ਬਿਲਕੁਲ ਬ੍ਰੈਂਡ ਨਿਊ ਜਿਹੜਾ ਬੰਦਾ ਆ ਰਿਹਾ, ਉਹਨੂੰ ਥੋੜ੍ਹੀ ਜਿਹੀ ਅਜੇ ਪ੍ਰੋਬਲਮ ਹੋ ਰਹੀ ਹੈ ਕਿ ਉਹਨੂੰ ਲੱਗਦਾ ਕਿ ਸ਼ਾਇਦ ਮੇਰੇ ਹੀ ਕੇਸ ਦੇ ਵਿੱਚ ਕੋਰਟ ਇੱਦਾਂ ਕਰ ਰਿਹਾ, ਪਰ ਇੱਦਾਂ ਨਹੀਂ। ਇਹ ਸਾਰੇ ਹੁਣ ਜੇ ਗੱਲ ਦੱਸਦੇ ਜਾਈਏ ਹਾਊਸਕੀਪਿੰਗ ਦੀ,
ਕੱਲ ਪਰਸੋਂ ਇੱਕ ਬੰਦਾ ਦੱਸਦਾ ਸੀ, ਉਹਦਾ ਨਾ LA ਤੋਂ ਕੇਸ ਆਇਆ। ਜੀ। ਕਹਿੰਦਾ LA ਕੋਰਟ ਦੇ ਵਿੱਚ ਕਹਿੰਦਾ ਮੇਰੇ ਤੋਂ ਪਹਿਲਾਂ 10 ਜਣੇ ਸੀਗੇ। ਕਹਿੰਦਾ ਜੱਜ ਕੀ ਕਰੇ, ਕਹਿੰਦਾ ਚੱਕ ਕੇਸ ਡਿਸਮਿਸ। ਕਹਿੰਦਾ ਭਾਜੀ ਮੇਰੀ ਮਾਸਟਰ ਹੀਅਰਿੰਗ ਸੀਗੀ ਤੇ ਕਹਿੰਦਾ ਸਾਰੇ ਹੀ ਕੇਸ ਜਿਹੜੇ ਸੀਗੇ, ਕਹਿੰਦਾ ਮੇਰੇ ਤੋਂ ਪਹਿਲਾਂ 10 ਕੇਸ ਸੀਗੇ। ਜੱਜ ਨੇ ਕਹਿੰਦਾ ਨਵਾਂ ਜਿਹੜਾ PD ਮੈਮੋ ਆਇਆ, ਹੂੰ। ਸਾਰੇ ਕੇਸ ਬਾਰੀ-ਬਾਰੀ ਚੱਕ ਕੇ ਡਿਸਮਿਸ ਕਰਤੇ। ਕਹਿੰਦਾ ਲਾਈਨ 'ਚ ਹੀ, ਕਹਿੰਦਾ ਚੱਲ, ਕਹਿੰਦਾ ਡਿਸਮਿਸ ਸਾਰੇ, ਕਹਿੰਦਾ ਇੱਥੇ ਲਾ। ਬੈਕ ਟੂ ਬੈਕ। ਇੰਡੀਵਿਜੂਅਲ ਹੀਅਰਿੰਗ ਵਾਲੇ ਜਿਹੜੇ ਕੇਸ ਆ, ਬੰਦੇ ਕਹਿੰਦੇ ਯਾਰ ਭਾਜੀ ਮੈਂ 10 ਸਾਲ ਤੋਂ ਵੇਟ ਕਰ ਰਿਹਾ ਸੀ, ਮੈਂ ਗਿਆ। ਉਹ ਕਹਿੰਦਾ ਜੱਜ ਤੇ ਵਕੀਲ ਨੇ ਆਰਗੂ ਕਰ ਲਿਆ। ਉਹ ਕਹਿੰਦਾ ਕਿ ਆਪਾਂ ਤੇਰਾ ਕੇਸ ਨਹੀਂ ਸੁਣਨਾ, ਨਵਾਂ ਹੂੰ। PD ਆਇਆ, ਤੇਰਾ ਕੇਸ ਡਿਸਮਿਸ ਆ। ਹੁਣ ਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ 'ਚ ਪਤਾ ਲੱਗੂਗਾ ਕਿ ਨਿਪਟਾਰਾ ਇਹ ਕਿੱਦਾਂ ਕਰ ਰਹੇ ਆ। ਇਹ ਕੇਸ ਨੂੰ, ਜਿਹੜੇ ਕੇਸਿਸ ਨੂੰ ਡਿਸਮਿਸ ਕਰ ਰਹੇ ਆ ਧੱਕੇ ਨਾਲ ਹੀ। ਬੰਦਾ ਜਾਂਦਾ ਉੱਥੇ ਬਹਿੰਦਾ ਬਾਅਦ 'ਚ, ਪਹਿਲਾਂ ਉਹ ਕੇਸ ਸੁਣਦੇ, ਕਹਿੰਦਾ ਸੁਣਿਆ ਹੀ ਕੱਖ ਨਹੀਂ, ਸਿੱਧੇ ਕਹਿੰਦਾ ਕਿ ਕੇਸ ਜਿਹੜਾ PD ਮੈਮੋ ਥੱਲੇ ਡਿਸਮਿਸ ਕਰਨਾ। ਤੇ ਹੁਣ ਬੰਦਾ ਕੁਝ ਕਰ ਨਹੀਂ ਸਕਦਾ। ਉਹ ਕਹਿੰਦਾ ਜਾਂ ਇਹਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਜਾ ਕੇ ਅਪੀਲ ਕਰ ਦੇ, ਤੇ ਜਾਂ ਫਿਰ ਅਸਾਈਲਮ ਆਫਿਸ 'ਚ ਜਾ ਕੇ ਦੁਬਾਰਾ ਰੀਫਾਈਲ ਕਰ ਦੇ। ਤੇ ਕਹਿੰਦਾ ਭਾਜੀ ਮੈਂ ਵਕੀਲ ਬਦਲਣਾ। ਮੈਂ ਕਿਹਾ ਯਾਰ ਵਕੀਲ ਤਾਂ ਤੂੰ ਬਦਲਣਾ, ਪਰ ਤੇਰੇ ਵਕੀਲ ਦੀ ਤਾਂ ਇਹਦੇ ਵਿੱਚ ਗਲਤੀ ਨਹੀਂ ਕੋਈ, ਕਿਉਂਕਿ ਜਿਹੜਾ ਨੇਸ਼ਨ ਵਾਈਡ ਹੀ ਕੋਰਟਸ ਦੇ ਵਿੱਚ ਇਦਾਂ ਹੋ ਰਿਹਾ। ਤੂੰ ਬਦਲਣਾ ਠੀਕ ਆ, ਆਪਾਂ ਤੇਰੀ ਹੈਲਪ ਕਰ ਦਾਂਗੇ, ਪਰ ਇਹ ਜਿਹੜਾ ਹੁਣ ਆਉਣ ਵਾਲੇ ਮਹੀਨੇ 2 ਮਹੀਨੇ 'ਚ ਦੇਖਿਓ ਕਾਫੀ ਦੇਖਣ ਨੂੰ ਮਿਲਣਾ ਕਿ ਹਜ਼ਾਰਾਂ ਦੇ ਵਿੱਚ ਹੀ ਜਿਹੜੇ ਕੇਸ ਆ ਉਹ ਡਿਸਮਿਸ ਜਿਹੜੇ ਆ ਉਹਨਾਂ ਦੇ ਹੋਣੇ ਆ। ਸੋ ਇਦਾਂ ਕਿ ਇਹ ਤੁਸੀਂ ਹੁਣ ਦੇਖ ਕੇ ਫੈਸਲਾ ਲਿਓ ਕਿ ਮੋਸ਼ਨ ਟੂ ਐਡਵਾਂਸ ਕਰਾਣੀ ਆ ਕਿ ਵੇਟ ਕਰਨੀ ਆ। ਇੱਕ ਪਾਸੇ ਲੋਕਾਂ ਨੂੰ ਕਾਹਲੀ ਵੀ ਆ ਕਿ ਮੇਰਾ ਤਰੀਕ ਛੇਤੀ ਆਵੇ, ਪਰ ਜਿਹੜਾ ਲਾਅ ਆ ਉਹ ਚੇਂਜ ਹੁੰਦਾ ਰਹਿੰਦਾ। ਤੇ ਇੱਕ ਵਾਰੀ ਜੇ ਕੇਸ ਡਿਸਮਿਸ ਹੋ ਗਿਆ, ਫਿਰ ਦੁਬਾਰਾ ਤੁਹਾਨੂੰ ਅਸਾਈਲਮ ਆਫਿਸ 'ਚ ਥੱਲੇ ਜਾ ਕੇ ਲਾਈਨ 'ਚ ਜਿਹੜਾ ਲੱਗਣਾ ਪੈਣਾ। ਤੇ ਜੇ ਤੁਸੀਂ ਉੱਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਜਾਂਦੇ ਆ, ਤਾਂ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਕੀ ਸੀਗਾ ਕਿ ਜਿੱਦਾਂ ਪਹਿਲਾਂ ਆਪਾਂ ਡਿਸਕਸ ਕੀਤਾ ਕਿ ਪਰੇਰਾ ਵਰਸਸ ਸੈਸ਼ਨ ਜਿਹੜਾ ਕੇਸ ਸੀਗਾ, ਕਿ ਸਿਐਟਲ ਦੇ ਜਿਹੜੇ ਕੇਸ ਸੀਗੇ 4-4 5-5 ਸਾਲ ਜੇ ਪੁੱਛੋ ਸਿਐਟਲ ਵਾਲਿਆਂ ਤੋਂ, 4-4 5-5 ਸਾਲ ਉਹਨਾਂ ਦੀਆਂ ਤਰੀਕਾਂ ਨਹੀਂ ਪਈਆਂ ਹੋਲਡ ਤੇ, ਜਿਹੜਾ ਉਹਨਾਂ ਨੂੰ ਕਰਕੇ ਰੱਖਿਆ। ਹੁਣ ਜਾ ਕੇ ਉਹਨਾਂ ਦੇ ਜਿੱਦਾਂ ਰੀਓਪਨ ਹੋਏ ਸੀਗੇ, ਹੁਣ ਰੀਓਪਨ ਹੋਏ, ਹੁਣ PD ਮੈਮੋ ਆ ਗਿਆ। ਸੋ ਜਿਹੜੇ ਜੇ ਤਾਂ ਤੁਸੀਂ ਉੱਪਰ ਹੁਣ BIA ਵੱਲ ਜਾਂਦੇ ਹੋ, ਉਹਨਾਂ ਨੇ ਤੁਹਾਡੇ ਕੇਸ ਜਿਹੜੇ ਆ, ਇਦਾਂ ਹੋ ਸਕਦਾ ਕਿ BIA ਨੇ ਕਹਿਣਾ ਕਿ ਹੁਣ ਬਹੁਤ ਜ਼ਿਆਦਾ ਅਪੀਲਾਂ ਹਜ਼ਾਰਾਂ 'ਚ ਆ ਗਈਆਂ ਡਿਸਮਿਸ ਵਾਲਿਆਂ ਦੀਆਂ, ਤੇ ਇਹਨਾਂ ਤੇ ਆਪਾਂ ਅਜੇ ਫੈਸਲਾ ਨਹੀਂ ਲੈ ਸਕਦੇ, ਇਹਨਾਂ ਨੂੰ ਹੋਲਡ ਤੇ ਪਾਓ। ਸੋ ਜਿਹੜੀਆਂ ਬਹੁਤ ਜ਼ਿਆਦਾ ਚੇਂਜਸ ਜਿਹੜੀਆਂ ਸੀਗੀਆਂ ਮਈ, ਜੂਨ, ਜੁਲਾਈ ਦੇ ਵਿੱਚ ਜਿਹੜੀਆਂ ਉਹ ਆਣੀਆਂ ਵਾ। ਤੇ ਲਾਸਟ ਚੀਜ਼ ਮੈਂ ਇਹ ਸੁਣਨਾ ਚਾਹੁੰਦਾ ਕਿ ਭਾਜੀ ਮੇਰਾ ਆਪਣਾ ਛੇਤੀ ਮੈਂ ਹੁਣੇ ਆਇਆ ਸੀਗਾ 2022 ਦੇ ਵਿੱਚ, ਤੇ ਮੇਰੀ ਤਰੀਕ ਐਡੀ ਲੇਟ ਕਿਉਂ ਪਾਈ ਆ। ਸੋ ਇਹ ਹੈ ਕਿ ਥੋੜਾ ਜਿਹਾ ਸਬਰ ਰੱਖੋ। ਸੋ ਹੋ ਸਕਦਾ ਕਿ ਜਿਹੜਾ ਆਹ ਵਾਲਾ ਜਿਹੜਾ 6 ਮਹੀਨੇ ਜੇ ਤੁਸੀਂ ਟੱਪ ਜਾਓ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਫਾਇਦਾ, ਕਿਉਂਕਿ ਇਹ 6 ਮਹੀਨੇ ਦੇ ਵਿੱਚ ਬਹੁਤ ਕੁਝ ਚੇਂਜ ਹੋਣਾ। ਤੇ ਜੀ। ਜਿਹੜਾ ਬੰਦਾ ਕਹਿ ਰਿਹਾ ਕਿ ਜਿਹਦੀ ਹੀਅਰਿੰਗ ਹੁਣ ਆਣੀ ਵੀ ਹੈ 6 ਮਹੀਨਿਆਂ 'ਚ ਆਣੀ ਆ, ਉਹਦੇ ਨਾਲ ਇਦਾਂ ਕਿ ਜੱਜ ਤੇ ਕੋਰਟ ਥੋੜਾ ਜਿਹਾ ਧੱਕਾ ਕਰ ਸਕਦਾ ਕਿ ਬਈ ਤੇਰਾ ਕੇਸ ਡਿਸਮਿਸ ਆਪਾਂ ਨਹੀਂ ਸੁਣਨਾ, ਤੇ ਤੁਸੀਂ ਉਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਾਵਰ ਦਿੱਤੀ ਗਈ ਆ। ਜੀ। ਸੋ PD ਦਾ ਜਦੋਂ ਆਇਆ ਸੀ ਤਾਂ ਅਟਾਰਨੀ ਟਿਰਕੇਣਾ ਜੀ ਕਈਆਂ ਦੇ ਲਈ ਤਾਂ ਉਹ ਖੁਸ਼ੀ ਵਾਲੀ ਗੱਲ ਜਿਹੜੀ ਉਹ ਬਣ ਸਕਦੀ ਸੀ, ਪਰ ਹੁਣ ਜਿਸ ਲਿਹਾਜ਼ ਦੇ ਨਾਲ ਧੜਾ ਧੜ 10 ਦੇ 10 ਜਿੱਦਾਂ ਤੁਸੀਂ ਦੱਸਿਆ ਆ ਵੀ ਅਦਾਲਤ ਦੇ ਵਿੱਚ ਚੱਲ PD ਦਾ ਨਾਂ ਲੈ ਕੇ ਡਿਸਮਿਸ। ਸੋ ਕਈਆਂ ਦੇ ਲਈ ਇਹ ਮਾੜੀ ਖਬਰ ਵੀ ਜਿਹੜੀ ਆ, ਇੱਕ ਹਿਸਾਬ ਦੇ ਨਾਲ ਤਲਵਾਰ ਜਿਹੜੀ ਉਹ ਡਿੱਗ ਰਹੀ ਹੈਗੀ ਆ। ਸੋ ਇਹ ਹੁਣ ਭਾਈ ਧਿਆਨ ਦੇ ਨਾਲ ਇਹ ਜਿਹੜੇ ਵਾਟਰਸ ਆ ਇਹਨਾਂ ਨੂੰ ਤੁਹਾਨੂੰ ਟਰੈਡ ਕਰਨਾ ਪੈਣਾ ਆ ਵੀ ਤੁਸੀਂ ਜਿਹੜਾ ਉਹ ਠੀਕ ਠਾਕ ਰਹੋ। ਤੇ ਅਟਾਰਨੀ ਟਿਰਕੇਣਾ ਜੀ, ਅੱਜ ਦਾ ਕਿਹੜਾ ਟੌਪਿਕ ਆ, ਕਿਹੜੇ ਕੇਸ ਦੇ ਉੱਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ? ਅੱਜ ਦਾ ਜੀ ਕਾਫੀ ਇੰਟਰਸਟਿੰਗ ਟੌਪਿਕ ਆ, ਪਟੇਲ ਵਰਸਸ ਗਾਰਲੈਂਡ। ਸੁਪਰੀਮ ਕੋਰਟ ਦਾ ਲੇਟੈਸਟ ਜਿਹੜਾ ਡਿਸੀਜਨ ਆ ਉਹ ਆਇਆ, ਤੇ ਇੰਟਰਸਟਿੰਗ ਵੀ ਕਹਿ ਸਕਦੇ ਆ, ਬੋਰਿੰਗ ਵੀ ਕਹਿ ਸਕਦੇ ਆ, ਡਿਪੈਂਡਿੰਗ ਤੁਹਾਨੂੰ ਇਮੀਗ੍ਰੇਸ਼ਨ ਲਾਅ, ਕਨਸਟੀਟਿਊਸ਼ਨਲ ਲਾਅ ਕਿੰਨਾ ਕੁ ਪਸੰਦ ਆ। ਸੋ ਇਦਾਂ ਕਿ ਕਈ ਵਾਰੀ ਸਾਡੇ ਟੌਪਿਕਸ ਜਿਹੜੇ ਆ ਉਹ ਸੌਖੇ ਹੁੰਦੇ ਆ, ਇੰਟਰਸਟਿੰਗ ਹੁੰਦੇ ਆ ਕਿ ਲੋਕਾਂ ਨਾਲ ਇਮੀਗ੍ਰੇਸ਼ਨ ਕੋਰਟ ਦੇ ਲੈਵਲ ਤੇ ਕਿ ਉੱਥੇ ਕੀ ਹੋਣਾ, ਕੇਸ ਕਿੱਦਾਂ ਲੱਗਣਾ, ਕੀ ਵਧੀਆ ਚੀਜ਼ ਆ, ਉੱਤੇ ਡਿਪੈਂਡ ਕਰਦਾ। ਕਈ ਵਾਰੀ ਆਪਾਂ BIA ਸਰਕਿਟ ਕੋਰਟ ਵਾਲੇ ਵੀ ਜਿਹੜੇ ਆ ਡਿਸਕਸ ਕੀਤੇ ਆ। ਹੁਣ ਇਹ ਹੈ ਕਿ ਜਿਹੜੇ ਨਵੇਂ ਸਾਨੂੰ ਜੁਆਇਨ ਕਰਦੇ ਆ, ਸੁਣ ਰਹੇ ਆ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸੁਪਰੀਮ ਕੋਰਟ ਬਹੁਤ ਵੱਡੀ ਚੀਜ਼ ਆ। ਇਦਾਂ ਨਹੀਂ ਕਿ ਜਾਣਾ ਖਾਣਾ ਇਮੀਗ੍ਰੇਸ਼ਨ ਜਿਹੜਾ ਕੇਸ ਹੈਗਾ ਉਹ ਸੁਪਰੀਮ ਕੋਰਟ ਤੇ ਚਲ ਜਾਣਾ। ਬਹੁਤ ਸਿਲੈਕਟਡ ਫਿਊ ਜਿਹੜੇ ਕੇਸ ਆ ਉਹ ਜਾਂਦੇ ਆ, ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਡਾਕਟ ਆ ਬਿਜ਼ੀ ਹੁੰਦਾ ਕਾਫੀ। ਸੁਪਰੀਮ ਕੋਰਟ ਵੀ ਬਹੁਤ ਜਿਹੜੇ ਕਹਿ ਲਓ ਕਿ ਇੰਪੋਰਟੈਂਟ ਜਿਹੜੇ ਕੇਸ ਆ ਉਹੀ ਡਿਸਾਈਡ ਕਰਦਾ। ਸੋ ਜਦੋਂ ਵੀ ਕੋਈ ਇਮੀਗ੍ਰੇਸ਼ਨ ਕੇਸ ਸੁਪਰੀਮ ਕੋਰਟ 'ਚ ਜਾਂਦਾ ਉਹ ਇੱਕ ਬਿਗ ਡੀਲ ਹੁੰਦੀ ਆ, ਕਿਉਂਕਿ ਸੁਪਰੀਮ ਕੋਰਟ ਕਾਈਂਡ ਆਫ ਇੱਕ ਹਜ਼ਾਰਾਂ ਕੇਸਾਂ ਨੂੰ ਅਫੈਕਟ ਕਰਦਾ, ਜਿਹੜੇ ਅਗਲੇ ਇਮੀਗ੍ਰੇਸ਼ਨ ਦੇ ਕੇਸ ਜਿਹੜੇ ਆਣੇ ਆ। ਤੇ ਇਹਦੇ ਨਾਲ ਸਪੈਸ਼ਲੀ ਜਦੋਂ ਇੱਕ ਇੰਡੀਅਨ ਕੇਸ ਜਿਹੜਾ ਜਦੋਂ ਜਾਂਦਾ ਸੁਪਰੀਮ ਕੋਰਟ ਦੇ ਵਿੱਚ, ਉਹ ਇੱਕ ਬਹੁਤ ਬਿਗ ਡੀਲ ਆ। ਉਹਨੂੰ ਆਪਾਂ ਸਿੰਘ ਦਾ ਕੋਈ ਕੇਸ ਗਿਆ, ਪਟੇਲ ਦਾ ਕੋਈ ਕੇਸ ਗਿਆ। ਸੋ ਪਟੇਲ ਗਾਰਲੈਂਡ ਇੱਕ ਇੰਡੀਅਨ ਕੇਸ ਸੀਗਾ ਜਿਹੜਾ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ। ਇਹਦੇ ਬਾਰੇ ਡਿਸਕਸ ਕਰਾਂਗੇ, ਪਰ ਪਹਿਲਾਂ ਹੀ ਦੱਸ ਦਈਏ ਕਿ ਇਹ ਡਿਸੀਜਨ ਵਧੀਆ ਨਹੀਂ ਹੈਗਾ, ਇਹ ਮਾੜਾ ਡਿਸੀਜਨ ਆ, ਇਮੀਗ੍ਰੈਂਟਸ ਨੂੰ ਜਿਹੜਾ ਹੈਲਪ ਨਹੀਂ ਕਰਦਾ। ਜੀ।
ਤੇ ਆਪਾਂ ਡਿਸਕਸ਼ਨ ਵੱਲ ਵਧਾਂਗੇ। ਹੁਣ ਜੀ। ਕਈਆਂ ਨੂੰ ਡਿਸਕਸ਼ਨ ਟੈਕਨੀਕਲ ਲੱਗਣੀ ਆ, ਨਹੀਂ ਸਮਝ ਆਣੀ, ਮਾਫ਼ੀ ਚਾਹੁੰਦੇ ਹਾਂ, ਜਿੱਦਾਂ ਦਾ ਡਿਸੀਜ਼ਨ ਉਦਾਂ ਦਾ ਹੀ ਦੱਸ ਸਕਦੇ ਹਾਂ। ਜੇ ਇਹਦੀ ਸ਼ਾਰਟ ਸਮਰੀ ਚਾਹੀਦੀ ਆ, ਉਹ ਇਹ ਹੈਗੀ ਕਿ ਉਹ ਕਹਿੰਦੇ ਕਿ ਝੂਠ ਨਾ ਬੋਲੋ, ਇਹ ਬੰਦੇ ਨੇ ਆਪਣੇ ਡਰਾਈਵਰ ਲਾਇਸੈਂਸ ਦੀ ਐਪਲੀਕੇਸ਼ਨ ਤੇ ਝੂਠ ਬੋਲਿਆ ਸੀਗਾ, ਜਿਹਦੇ ਕਰਕੇ ਕਿ ਇਹਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੇ ਉੱਥੇ ਜਾ ਕੇ ਇਹ ਹਾਰ ਗਿਆ, ਠੀਕ ਆ। ਓਹ! ਸ਼ਾਰਟ ਵਰਜ਼ਨ ਇਹ ਹੈਗੀ ਆ ਕਿ ਜੇ ਤਾਂ ਇੰਨੀ ਕੁ ਜਿਹੀ ਖਬਰ ਲੈਣੀ ਕਿ ਯਾਰ ਦੱਸਿਆ ਕਿ ਐਡਾ 1 ਘੰਟੇ ਦਾ ਪ੍ਰੋਗਰਾਮ ਕਰਤਾ, ਮੈਨੂੰ ਤਾਂ ਕੁਛ ਸਮਝ ਨਹੀਂ ਆਈ। ਸੋ ਸ਼ਾਰਟ TRP ਵਰਜ਼ਨ ਇਹ ਹੈ ਕਿ ਡਰਾਈਵਰ ਲਾਇਸੈਂਸ ਦੀ ਜਿਹੜੀ ਐਪਲੀਕੇਸ਼ਨ ਆ DMV ਤੇ, ਉੱਤੇ ਝੂਠ ਨਾ ਬੋਲੋ, ਭਾਵੇਂ ਜਾਣ ਕੇ ਭਾਵੇਂ ਅਣਜਾਣੇ। ਉਹ ਜਿੱਦਾਂ ਤੁਹਾਡੀ ਇਹ ਬੰਦੇ ਨਾਲ ਹੋਣਾ ਜਿਹੜਾ ਆਪਾਂ ਤੁਹਾਨੂੰ ਦੱਸਣਾ, ਤੇ ਫਿਰ ਧੱਕਾ ਬਹੁਤ ਵੱਡਾ ਹੋ ਜਾਂਦਾ ਕਈ ਵਾਰੀ ਛੋਟੀ ਜਿਹੀ ਐਪਲੀਕੇਸ਼ਨ ਤੇ ਝੂਠ ਬੋਲਣ ਤੋਂ। ਸੋ ਹੁਣ ਟਿਕਟੋਕਰਸ ਤੇ ਦੂਜਿਆਂ ਨੇ ਸਨਸਨੀਖੇਜ਼ ਖਬਰ ਫਲਾਉਣੀ, DMV ਤੇ ਬੋਲਿਆ ਝੂਠ, ਕੇਸ ਹੋਇਆ ਡਿਨਾਈ। ਸੋ ਸੋ ਇਸ ਹਿਸਾਬ ਦੇ ਨਾਲ ਜਿਹੜੀ ਇਹ ਚੀਜ਼ ਆ, ਸੋ ਤੁਸੀਂ ਸਾਨੂੰ ਬਰੀਫਲੀ ਦੱਸੋਗੇ, ਐਕਸਪਲੇਨ ਕਰੋਗੇ ਵੀ ਕੀ ਹੈ ਡਿਟੇਲਸ ਇਸ ਕੇਸ ਦੀਆਂ? ਜੀ, ਇੱਕ ਪੰਕਜ ਕੁਮਾਰ ਪਟੇਲ ਸੀਗਾ, ਗੁਜਰਾਤ ਦਾ ਹੀ ਲੱਗਦਾ ਬੰਦਾ। ਇਹ ਇਲੀਗਲੀ US ਦੇ ਵਿੱਚ ਆਇਆ ਸੀਗਾ 1990 ਦੇ ਵਿੱਚ। ਤੁਸੀਂ ਦੇਖੋ ਕਿੱਡਾ ਪੁਰਾਣਾ ਕੇਸ ਆ। ਹੁਣ ਹੂੰ। ਸੁਪਰੀਮ ਕੋਰਟ ਦੇ ਦਰਵਾਜ਼ੇ ਤੇ ਜਾ ਕੇ ਦਸਤਖਤ ਹੋਈ ਆ ਤੇ ਉਹਨਾਂ ਨੇ ਫੈਸਲਾ ਮਾੜਾ ਸੁਣਾਇਆ। ਸੋ ਘਰਵਾਲੀ ਨਾਲ ਆਇਆ ਸੀਗਾ, ਆਪਣੀ ਜੋਤਸਨਾ ਬੈਨ ਕਰਕੇ ਇਹਦੀ ਘਰਵਾਲੀ ਸੀਗੀ, ਤੇ 2007 ਦੇ ਵਿੱਚ ਇਹਨਾਂ ਨੇ USCIS ਮੋਰੇ, ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਮੋਰੇ ਐਡਜਸਟਮੈਂਟ ਆਫ ਸਟੇਟਸ ਦੀ ਐਪਲੀਕੇਸ਼ਨ ਲਾਈ ਸੀਗੀ, ਸੈਕਸ਼ਨ 8 USC 1255 ਦੇ ਥੱਲੇ। ਸੋ ਕਈ ਵਾਰੀ ਕੀ ਹੈ ਕਿ ਸੈਕਸ਼ਨ ਸਾਨੂੰ ਦੱਸਣੇ ਪੈਂਦੇ ਆ, ਕਿਉਂਕਿ ਡਿਸਕਸ਼ਨ ਜਿਹੜੀ ਸੈਕਸ਼ਨ ਦੀ ਵਰਡਿੰਗ ਦੇ ਉੱਤੇ ਹੈਗੀ ਸਾਰੀ, ਜਿਹੜੀ ਅੱਜ ਦੀ ਡਿਸਕਸ਼ਨ ਹੈ ਇਹ ਸਾਰੀ ਇਸ ਉੱਤੇ ਹੈ ਕਿ ਜਿਹੜੀਆਂ ਇਹ ਲਾਈਨਾਂ ਇਹਨਾਂ ਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਚਾਹੀਦਾ, ਇਹਨਾਂ ਦਾ ਕੀ ਮਤਲਬ ਕੱਢਣਾ ਚਾਹੀਦਾ। ਸੋ ਇਹਨੇ ਤੇ ਇਹਦੀ ਘਰਵਾਲੀ ਨੇ, ਇਹ ਪ੍ਰਾਇਮਰੀ ਸੀਗਾ, ਘਰਵਾਲੀ ਇਹਦੀ ਡੈਰੀਵੇਟਿਵ ਸੀਗੀ। ਇਹ 2007 ਚ 90 ਚ ਆਏ ਸੀਗੇ ਕੱਚੇ ਤੌਰ ਤੇ ਇਹਨਾਂ ਨੇ ਐਡਜਸਟਮੈਂਟ ਆਫ ਸਟੇਟਸ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੁੰਦੀ ਹੈ 1255 ਸੈਕਸ਼ਨ ਥੱਲੇ ਫਾਈਲ ਕੀਤੀ। ਜੇ ਤਾਂ ਇਹ ਪਾਸ ਹੋ ਜਾਂਦੀ ਐਪਲੀਕੇਸ਼ਨ, ਫਿਰ ਤਾਂ ਪਟੇਲ ਤੇ ਉਹਦੀ ਘਰਵਾਲੀ ਪੱਕੇ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ। ਹੁਣ ਚੱਕਰ ਇਹ ਪੈ ਗਿਆ ਕਿ USCIS ਨੂੰ ਇਹਨਾਂ ਨੂੰ ਦੱਸਣਾ ਪਿਆ ਕਿ ਜਾਰਜੀਆ ਸਟੇਟ ਦੇ ਵਿੱਚ ਇਹਨੇ ਇੱਕ ਡਰਾਈਵਿੰਗ ਲਾਇਸੈਂਸ ਦੀ ਐਪਲੀਕੇਸ਼ਨ ਦਿੱਤੀ ਸੀ, ਜਿਹਦੇ ਵਿੱਚ ਇਹਨੇ ਫਾਲਸਲੀ, ਮਤਲਬ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇਹ US ਸਿਟੀਜ਼ਨ ਹੈਗਾ। ਹੁਣ ਪਹਿਲਾਂ ਆਪਾਂ ਇਹ ਕੇਸ ਦੀ ਡਿਸਕਸ਼ਨ 'ਚ ਜਾਈਏ। ਸਭ ਤੋਂ ਪਹਿਲੀ ਗੱਲ ਕਿ ਜੇ ਇਹ ਨਾ ਵੀ ਭਰਦਾ ਤਾਂ ਵੀ ਇਹਨੂੰ ਡਰਾਈਵਰ ਲਾਇਸੈਂਸ ਮਿਲ ਜਾਣਾ ਸੀਗਾ, ਠੀਕ ਆ। ਪਰ ਇਹਨੇ ਭਰਿਆ ਕਿ ਇਹ US ਸਿਟੀਜ਼ਨ ਹੈਗਾ। ਜੇ ਨਹੀਂ ਵੀ ਹੁੰਦਾ US ਸਿਟੀਜ਼ਨ ਤਾਂ ਵੀ ਇਹਨੂੰ ਲਾਇਸੈਂਸ ਮਿਲ ਜਾਣਾ ਸੀਗਾ। ਆਪਾਂ ਦੇਖਿਆ ਕਈ ਸਟੇਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਹੋਰ ਕਈ ਸਟੇਟਸ ਦੇ ਵਿੱਚ ਕੱਚੇ ਬੰਦਿਆਂ ਲਈ ਜਿਹੜੇ ਪ੍ਰੋਗਰਾਮ ਹੁੰਦੇ ਆ, ਚੱਲਦੇ ਆ। ਤੇ ਕਿਸੇ ਨੇ ਸਲਾਹ ਦਿੱਤੀ ਪੈਰਾਲੀਗਲ ਸ਼ੈਰਾਲੀਗਲ ਨੇ ਕਿ ਨਹੀਂ ਇਦਾਂ ਕਰ, ਜਿਹੜੇ ਕੰਮ ਕਢਾਉਂਦੇ ਆਪਣੀ ਕਮਿਊਨਿਟੀ ਦੇ, ਹਨਾ, ਉਸਤਾਦ ਹੁੰਦੇ ਜਿਹੜੇ, ਉਹਨਾਂ ਨੇ ਸਲਾਹ ਦਿੱਤੀ ਕਿ ਤੂੰ ਭਰ ਦੇ, DMV ਕਿਹੜਾ ਦੇਖਦੀ ਆ। ਸਾਨੂੰ ਇਹ ਸਵਾਲ ਵੀ ਬੜੀ ਵਾਰੀ ਆਉਂਦਾ ਕਿ ਭਾਜੀ ਉਹਨਾਂ ਨੂੰ ਪਤਾ ਲੱਗ ਜਾਣਾ। ਇਦਾਂ ਦੇ ਸਵਾਲ ਸਾਨੂੰ ਬੜੇ ਪੁੱਛਦੇ ਆ। ਤੇ ਲੋਕਾਂ ਨੂੰ ਕੀ ਲੱਗਦਾ ਕਿ ਆਪਣੀ ਕਮਿਊਨਿਟੀ ਅਜੇ ਵੀ ਸੋਚਦੀ ਹੈ ਕਿ ਜੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਤਾਂ ਫਿਰ ਆਪਾਂ ਝੂਠ ਬੋਲ ਦਿੰਦੇ ਆ। ਸੋ ਇਹ ਸਵਾਲ ਰੋਜ਼ਾਨਾ ਐਵਰੀਡੇ ਥਿੰਗ ਆ ਕਿ ਜੇ ਉਹਨਾਂ ਨੂੰ ਪਤਾ ਨਹੀਂ ਲੱਗਣਾ। ਸੋ ਇਹ ਜਿਹੜਾ ਕੇਸ ਆ ਇਹਦੇ ਰਿਲੇਟਡ ਹੀ ਆ ਕਿ ਪਤਾ ਲੱਗੇ ਭਾਵੇਂ ਨਾ ਲੱਗੇ, ਝੂਠ ਨਹੀਂ ਬੋਲਣਾ ਚਾਹੀਦਾ। ਤੇ ਜਦੋਂ ਪਤਾ ਲਗਾਉਣ ਤੇ ਆਉਂਦੇ ਆ ਤਾਂ ਫਿਰ ਕੋਈ ਵੀ ਜਿਹੜਾ ਵਰਕ ਆ ਉਹ ਛੱਡਦੇ ਨਹੀਂ। ਸੋ ਇਹਨਾਂ ਨੇ USCIS ਨੇ ਇਹਨਾਂ ਦੀ DMV ਦੀ ਐਪਲੀਕੇਸ਼ਨ ਕੱਢ ਲਈ, ਉੱਤੇ ਇਹਨੇ ਝੂਠ ਬੋਲਿਆ ਕਿ ਇਹ ਸਿਟੀਜ਼ਨ ਹੈਗਾ। ਇਹ ਬੰਦਾ ਕਹਿੰਦਾ ਕਿ ਮੈਂ ਜਾਣ ਕੇ ਨਹੀਂ ਕੀਤਾ ਸੀ, ਮੈਨੂੰ ਪਤਾ ਨਹੀਂ ਹੈਗਾ। ਹਾਂ। ਉਹ ਜਿਹੜੀ USCIS ਸੀਗੀ, ਉਹਨੇ ਇਹਦੀ ਜਿਹੜੀ 485 ਦੀ ਐਪਲੀਕੇਸ਼ਨ ਸੀ ਉਹ ਡਿਨਾਈ ਕਰਤੀ, ਕਿਉਂਕਿ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਆ, ਉਹ ਲਾਅ ਜਿਹੜਾ ਹੈਗਾ ਉਹ ਇਹ ਕਹਿੰਦਾ ਕਿ ਜੇ ਤੁਸੀਂ ਝੂਠ ਬੋਲੋ ਕੋਈ ਵੀ ਇਦਾਂ ਦਾ ਜਿਹਦੇ ਵਿੱਚ ਤੁਸੀਂ ਕਹੋ ਕਿ ਤੁਸੀਂ US ਸਿਟੀਜ਼ਨ ਆ, ਤੇ ਕੋਈ ਵੀ ਫੈਡਰਲ ਦਾ ਜਾਂ ਸਟੇਟ ਦਾ ਬੈਨੀਫਿਟ ਲਓ, ਤਾਂ ਤੁਹਾਡੀ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਆਪਾਂ ਅਪਰੂਵ ਨਹੀਂ ਕਰ ਸਕਦੇ। ਸੋ ਇਸ ਕੇਸ ਦੇ ਵਿੱਚ ਇਹ, ਕਿਉਂਕਿ ਡਰਾਈਵਰ ਲਾਇਸੈਂਸ ਲੈਣਾ ਚਾਹੁੰਦਾ ਸੀਗਾ, ਉਹ ਸਟੇਟ ਲਾਅ ਦਾ ਬੈਨੀਫਿਟ ਸੀਗਾ, ਤਾਂ ਕਰਕੇ ਕਿਉਂਕਿ ਇਹਨੇ ਝੂਠ ਬੋਲਿਆ, ਗਲਤ ਦੱਸਿਆ ਕਿ ਇਹ US ਸਿਟੀਜ਼ਨ ਆ, ਇਹ ਵੀ USCIS ਕਹਿੰਦੀ ਕਿ ਤੇਰੀ ਐਪਲੀਕੇਸ਼ਨ ਜਿਹੜੀ ਆਪਾਂ ਡਿਨਾਈ ਕਰਤੀ। ਸੋ ਇਹ ਹੋ ਗਈ 2007 ਦੀ ਗੱਲ। ਤੇ ਫਿਰ ਕਾਫੀ ਸਾਲਾਂ ਬਾਅਦ ਜਿਹੜੀ ਸਰਕਾਰ ਸੀਗੀ ਉਹਨੇ ਰਿਮੂਵਲ ਪ੍ਰੋਸੀਡਿੰਗ ਜਿਹੜੀਆਂ ਇਹਦੇ ਖਿਲਾਫ ਸ਼ੁਰੂ ਕਰਤੀਆਂ, ਤੇ ਇਹਨੇ ਹੁਣ ਰਿਲੀਫ ਮੰਗਿਆ ਕਿ ਮੈਨੂੰ ਰਿਮੂਵਲ ਦਾ ਰਿਲੀਫ ਦਿਓ ਜੀ। ਇੱਕ ਚੀਜ਼ ਤੁਸੀਂ ਆਹ ਦੇਖਿਓ ਕਿ ਜਦੋਂ ਇਹਨੇ ਕੀਤਾ, ਇਹ ਬੰਦਾ ਸੁਪਰੀਮ ਕੋਰਟ ਤੱਕ ਵਿਚਾਰਾ ਚਲ ਗਿਆ। PD ਮੈਮੋ ਸੀਗਾ, ਜੇ ਕਿਤੇ ਅੱਜ ਹੁੰਦਾ ਆਹੀ PD ਮੈਮੋ ਹੁੰਦਾ, ਇਹਦਾ ਕੇਸ ਉੱਥੇ ਡਿਸਮਿਸ ਹੋ ਜਾਣਾ ਸੀਗਾ। ਇਹਦੀ ਫਾਈਟ ਹਫ਼ਤੇ ਦੀ ਹੋਣੀ ਸੀਗੀ ਸਿਰਫ, ਜਿਹੜੀ ਕਿ ਸਾਲਾਂ ਦੀ ਜਾਣ ਲੱਗੀ। ਸੋ PD ਮੈਮੋ ਕਾਫੀ ਵੱਡੀ ਚੀਜ਼ ਆ। ਆਪਣੇ ਜਿੱਦਾਂ ਕਲਾਇੰਟ ਆ ਪੰਜਾਬੀ ਸਪੈਸ਼ਲੀ, ਉਹ PD ਤੋਂ ਨਾ ਉਦਾਂ ਹੀ ਡਰ ਜਾਂਦੇ ਕਿ ਕਮਿਊਨਿਟੀ ਨੇ ਕਿਹਾ ਕਿ ਨਹੀਂ PD ਨਹੀਂ ਲੈਣੀ, ਕੇਸ ਫਾਈਟ ਕਰਨਾ। ਜਿਹਦਾ ਵੀਕ ਕੇਸ ਆ ਉਹ ਵੀ ਲੱਗਾ ਕਿ ਨਹੀਂ ਮੈਨੂੰ ਗ੍ਰੀਨ ਕਾਰਡ ਹੀ ਚਾਹੀਦਾ, PD ਨਾਲ ਤੇ ਮੇਰਾ ਬੰਨਾ ਕੱਖ ਨਹੀਂ। ਤੇ ਹੁਣ ਜਦੋਂ ਬੰਦਾ ਜਿਹੜਾ ਸੁਪਰੀਮ ਕੋਰਟ ਤੱਕ ਜਾ ਕੇ ਹਾਰ ਕੇ ਆਇਆ, ਉਹਦੇ ਲਈ ਦੇਖੋ ਕਿ PD ਮੈਮੋ ਵਧੀਆ ਚੀਜ਼ ਆ। ਜਿਹੜੇ ਬੰਦੇ ਲੈ ਸਕਦੇ ਆ PD, ਲੈ ਕੇ ਆਪਣਾ ਵਿਆਹ ਦੇ ਥਰੂ ਕਿਸੇ ਹੋਰ ਬੇਸਿਸ ਤੇ ਗ੍ਰੀਨ ਕਾਰਡ ਲੈ ਸਕਦੇ ਆ, ਉਹਨਾਂ ਨੂੰ PD ਜ਼ਰੂਰ ਲੈਣੀ ਚਾਹੀਦੀ ਆ।
ਠੀਕ ਹੈ। ਹੂੰ। ਸੋ ਕੀ ਹੋਇਆ ਕਿ ਇਹਦੇ ਹੁਣ ਰਿਮੂਵਲ ਪ੍ਰੋਸੀਡਿੰਗ ਪਾਤੀਆਂ ਸਰਕਾਰ ਨੇ ਪਟੇਲ ਦੇ ਖਿਲਾਫ। ਉਦੋਂ ਪੀਡੀ ਮੈਮੋ ਵਗੈਰਾ ਇਦਾਂ ਦੀ ਕੋਈ ਚੀਜ਼ ਨਹੀਂ ਸੀਗੀ। ਸੋ ਇਹ ਜਦੋਂ ਹੁਣ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪਹੁੰਚ ਗਿਆ, ਇਹਨੇ ਫਿਰ ਦੁਬਾਰਾ ਉਹੀ ਕਿ ਮੈਨੂੰ ਐਡਜਸਟਮੈਂਟ ਆਫ ਸਟੇਟਸ ਦੀ ਐਪਲੀਕੇਸ਼ਨ 485 ਜਿਹਨੂੰ ਕਹਿੰਦੇ ਉਹ ਫਾਈਲ ਕੀਤਾ ਕਿ ਮੈਨੂੰ ਠੀਕ ਹੈ। ਉਹ ਦਿਓ। ਤੇ ਇਹਨੇ ਕਿਹਾ ਕਿ ਮੇਰੇ ਕੋਲ ਗਲਤੀ ਨਾਲ ਚੈੱਕ ਹੋ ਗਿਆ ਸੀ, ਮੈਂ ਜਾਣ ਕੇ ਨਹੀਂ ਕੀਤਾ ਸੀਗਾ, ਕਿਉਂਕਿ ਮੇਰੇ ਕੋਲ ਗਲਤੀ ਨਾਲ ਹੋ ਗਿਆ। ਇਸ ਲਈ ਜੋ ਕਾਂਗਰਸ ਨੇ ਜਿਹੜਾ ਲਾਅ ਬਣਾਇਆ ਕਿ ਤੁਹਾਡਾ ਇਰਾਦਾ ਹੋਣਾ ਚਾਹੀਦਾ ਝੂਠ ਬੋਲਣ ਦਾ, ਮੇਰਾ ਇਦਾਂ ਦਾ ਕੋਈ ਇਰਾਦਾ ਨਹੀਂ ਸੀਗਾ। ਇਮੀਗ੍ਰੇਸ਼ਨ ਜਿਹੜਾ ਜੱਜ ਸੀਗਾ ਉਹਨੇ ਡਿਸਐਗਰੀ ਕੀਤਾ, ਉਹਨੇ ਹੂੰ। ਦੀ ਐਪਲੀਕੇਸ਼ਨ ਜਿਹੜੀ ਡਿਨਾਈ ਕਰਤੀ। ਤੇ ਇਹਦੇ ਤੇ ਇਹਦੀ ਘਰਵਾਲੀ ਦੇ ਉੱਤੇ ਇਹਨਾਂ ਨੇ ਰਿਮੂਵਲ ਪ੍ਰੋਸੀਡਿੰਗ ਰਿਮੂਵਲ ਆਰਡਰ ਲਾਤਾ। ਫਿਰ ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਅਪੀਲ ਕੀਤੀ, ਉਹਨਾਂ ਨੇ ਵੀ ਕੋਰਟ ਦੇ ਨਾਲ ਐਗਰੀ ਕੀਤਾ, ਇਹਦੀ ਅਪੀਲ ਡਿਸਮਿਸ ਕਰਤੀ। ਤੇ ਫਿਰ ਇਹ 11th ਸਰਕਟ ਦੇ ਕੋਲ ਪਹੁੰਚ ਗਿਆ। ਤੇ 11th ਸਰਕਟ ਨੇ ਕਿਹਾ ਕਿ ਉਹਨਾਂ ਦੇ ਕੋਲ ਜੂਰਿਸਡਿਕਸ਼ਨ ਨਹੀਂ ਹੈਗਾ, ਮਤਲਬ ਕਿ ਉਹਨਾਂ ਕੋਲ ਪਾਵਰ ਨਹੀਂ ਹੈਗੀ ਇਹਦਾ ਕੇਸ ਸੁਣਨ ਲਈ। ਕਿਉਂ ਉਹਨਾਂ ਨੇ ਇਦਾਂ ਕਿਹਾ? ਉਹ ਕਹਿੰਦਾ ਕਿ ਇੱਕ ਫੈਡਰਲ ਲਾਅ ਹੈਗਾ, ਇਸ ਫੈਡਰਲ ਲਾਅ ਬਾਰੇ ਜਿਹੜੀ ਅੱਜ ਮੇਨ ਸਾਰੀ ਡਿਸਕਸ਼ਨ ਹੋਣੀ ਆ। ਇਹ ਜਿਹੜਾ ਫੈਡਰਲ ਲਾਅ ਹੈਗਾ ਉਹ ਹੈਗਾ ਸੈਕਸ਼ਨ 1252 A2B1, ਠੀਕ ਆ, ਸੈਕਸ਼ਨ 1252। ਸਾਰੀ ਜਿਹੜੀ ਇਹਦੀ ਡਿਸਕਸ਼ਨ ਆ ਸੁਪਰੀਮ ਕੋਰਟ ਦੀ, ਉਹ ਇਸ ਸੈਕਸ਼ਨ ਦੇ ਬਾਰੇ ਹੋਣੀ ਆ। ਉਹ ਜਿਹੜਾ ਇਹ ਸੈਕਸ਼ਨ, ਜਿਹੜਾ ਸਰਕਟ ਕੋਰਟ ਆ, ਉਹਨੇ 11th ਸਰਕਟ ਨੇ ਇਹਦਾ ਕੇਸ ਡਿਨਾਈ ਕਰਤਾ ਕਿ ਜਿਹੜਾ ਸੈਕਸ਼ਨ 1252 ਹੈਗਾ ਉਹ ਸਾਨੂੰ ਕਹਿੰਦਾ ਹੈਗਾ ਕਿ ਤੁਸੀਂ ਕੋਈ ਵੀ ਕੇਸ ਜਿਹੜਾ ਕਿ ਇੱਕ ਜਜਮੈਂਟ ਹੈਗੀ ਆ ਕੋਈ ਰਿਲੀਫ ਦੇ ਰਿਲੇਟਡ, ਮਤਲਬ ਕਿ ਫੋਰ ਐਗਜ਼ਾਮਪਲ ਇਸ ਕੇਸ ਦੇ ਵਿੱਚ ਠੀਕ ਹੈ। ਜੱਜ ਨੇ ਜਜਮੈਂਟ ਦਿੱਤੀ ਸੀਗੀ ਗ੍ਰੀਨ ਕਾਰਡ ਦੇ ਰਿਲੀਫ ਦੇ ਰਿਲੇਟਡ, ਕਿ ਉਹਨੂੰ ਆਪਾਂ ਸੁਣ ਨਹੀਂ ਸਕਦੇ। ਆਪਾਂ ਸਿਰਫ ਕਨਸਟੀਟਿਊਸ਼ਨਲ ਕਲੇਮ ਜਾਂ ਕੁਐਸਚਨ ਆਫ ਲਾਅ, ਕਿ ਮਤਲਬ ਕਿ ਜਿਹੜਾ ਸੰਵਿਧਾਨਿਕ ਕੋਈ ਜੇ ਮੁੱਦਾ ਹੈਗਾ ਜਾਂ ਕੋਈ ਕੁਐਸਚਨ ਆਫ ਲਾਅ ਕਿ ਲਾਅ ਸਹੀ ਤਰ੍ਹਾਂ ਇੰਟਰਪ੍ਰੀਟ ਕਰਨਾ, ਆਪਾਂ ਸਿਰਫ ਦੋ ਹੀ ਚੀਜ਼ਾਂ ਤੇ ਸੁਣ ਸਕਦੇ ਹਾਂ। ਆਪਾਂ ਹੋਰ ਕੋਈ ਵੀ ਜਜਮੈਂਟ ਜਿਹੜੀ ਰਿਲੀਫ ਦੀ ਹੈਗੀ ਉਹਦੇ ਰਿਲੇਟਡ ਆਪਾਂ ਜੁਡੀਸ਼ੀਅਲ ਰਿਵਿਊ ਨਹੀਂ ਕਰ ਸਕਦੇ। ਸੋ 11th ਸਰਕਟ ਨੇ ਕਿਹਾ ਕਿ ਸਾਡੇ ਕੋਲ ਪਾਵਰ ਹੀ ਨਹੀਂ ਹੈਗੀ ਸੈਕਸ਼ਨ ਦੇਖਣ ਦੀ। 1252 ਥੱਲੇ ਦਾ ਤੇਰਾ ਕੇਸ ਜਿਹੜਾ ਆਪਾਂ ਡਿਸਮਿਸ ਕਰਦੇ ਹਾਂ। ਪਟੇਲ ਸਾਹਿਬ ਨੇ ਪੰਗਾ ਵੀ ਜਾਰਜੀਆ 'ਚ ਜਾ ਕੇ ਲਿਆ ਨਾ, ਅਗਰ ਕੈਲੀਫੋਰਨੀਆ 'ਚ ਲਿਆ ਹੁੰਦਾ ਤਾਂ ਕੁਝ ਹੋਰ ਗੱਲ ਹੋਣੀ ਸੀਗੀ। ਹਾਂਜੀ, ਨਹੀਂ ਇਹ ਬਿਲਕੁਲ ਸਹੀ ਗੱਲ ਆ। ਪੰਗਾ ਜਾਰਜੀਆ ਦੇ ਵਿੱਚ ਲਿਆ ਤੇ ਜਾਰਜੀਆ ਦੇ ਵਿੱਚ ਹਿਸਟੋਰੀਕਲੀ ਜਿਹੜੇ ਅਪਰੂਵਲ ਰੇਟਿੰਗ ਜਿਹੜੀ ਹੈਗੀ ਜੱਜਾਂ ਦੀ ਸਿਰਫ 10% ਆ, 90% ਕੇਸ ਉਹਨਾਂ ਦੇ ਡਿਨਾਈ ਆ। ਇੱਕ ਸਾਡਾ ਕੇਸ ਆ ਰਿਹਾ ਫਿਕਰਾਂ ਪੂਰੀਆਂ, ਜੱਜ ਦੀ 90% ਡਿਨਾਇਲ ਆ ਤੇ ਜੱਜ ਨੇ ਮੁੰਡੇ ਦਾ ਜਿਹੜਾ ਟ੍ਰਾਂਸਫਰ ਆਫ ਵੈਨਿਊ ਸੀਗਾ ਕੈਲੀਫੋਰਨੀਆ ਦਾ ਡਿਨਾਈ ਕਰਤਾ। ਜੁਲਾਈ 'ਚ ਕੇਸ ਆ, ਜਿੱਦਾਂ ਆਪਾਂ ਦੱਸਿਆ ਕਿ ਕੇਸ ਭਾਵੇਂ ਮੈਂ ਜਿੱਤੂਗਾ ਭਾਵੇਂ ਹਾਰੂਗਾ, ਜਿੱਤੇ ਦੀ ਵੀ ਡਿਸਕਸ਼ਨ ਹੋਊਗੀ, ਹਾਰੇ ਦੀ ਵੀ ਡਿਸਕਸ਼ਨ ਹੋਊਗੀ। ਤੇ ਉਹਦੇ ਵਿੱਚ ਇਦਾਂ ਕਿ 10% ਉਹਦੀ ਅਪਰੂਵਲ ਆ। ਜੱਜ ਨੇ ਪਹਿਲਾਂ ਹੀ ਆਪਣੇ ਜਿਹੜੇ ਕਹਿ ਲਓ ਕਿ ਥੋੜੀ ਜਿਹੀ ਉਹ ਕਰਤਾ, ਪਰ ਚੋਇਸ ਸਾਡੇ ਕੋਲ ਕੋਈ ਨਹੀਂ, ਜਾਣਾ ਪੈਣਾ ਜਾਰਜੀਆ, ਲੜਨਾ ਪੈਣਾ। ਤੇ ਜਦੋਂ ਬੰਦਾ ਫਸਦਾ ਜਾਰਜੀਆ, ਲੂਈਜ਼ੀਆਨਾ, ਓਰੀਗਨ ਫਸਦਾ ਤਾਂ ਫਸਦਾ ਹੈ ਨਾ, ਤੇ ਬੰਦੇ ਦੀ ਸਿਵਰੀ ਚੋਇਸ ਨਹੀਂ ਰਹਿੰਦੀ। ਸੋ ਇਹ ਜਿਹੜਾ ਹੈਗਾ ਇਮੀਗ੍ਰੇਸ਼ਨ ਲਾਅ ਦਾ ਸਿਸਟਮ ਇਹ ਇਦਾਂ ਹੀ ਚੱਲਦਾ। ਸੋ ਹੁਣ ਕੀ ਸੀਗਾ ਕਿ 11th ਸਰਕਟ ਨੇ ਇਹਦਾ ਡਿਨਾਈ ਕਰਤਾ। 11th ਸਰਕਟ ਕਹਿੰਦਾ ਕਿ ਜਿਹੜੇ ਫੈਕਚੁਅਲ ਡਿਟਰਮੀਨੇਸ਼ਨ ਹੁੰਦੇ, ਫੈਕਚੁਅਲ ਡਿਟਰਮੀਨੇਸ਼ਨ ਕੀ ਹੁੰਦੇ ਕਿ ਜਿੱਦਾਂ ਆਪਾਂ ਦੱਸਿਆ ਕਿ ਇੱਕ ਸੰਵਿਧਾਨਿਕ ਮੁੱਦੇ ਹੋ ਗਏ, ਕਾਨੂੰਨੀ ਮੁੱਦੇ ਹੋ ਗਏ, ਤੇ ਜਿਹੜੇ ਫੈਕਚੁਅਲ ਡਿਟਰਮੀਨੇਸ਼ਨ ਹੁੰਦੇ ਕਿ ਤੁਹਾਡੇ ਫੈਕਟ ਕੀ ਹੈ ਕੇਸ ਦੇ, ਕਿ ਤੁਸੀਂ ਇਦਾਂ ਕੀਤਾ ਸੀ ਕਿ ਨਹੀਂ ਕੀਤਾ ਸੀ, ਉਹਨੂੰ ਕਹਿੰਦੇ ਫੈਕਚੁਅਲ ਡਿਟਰਮੀਨੇਸ਼ਨ। ਸੋ ਇਸ ਕੇਸ ਦੇ ਵਿੱਚ ਦੋ ਫੈਕਚੁਅਲ ਫੈਕਟ ਸੀਗੇ ਕਿ ਕੀ ਪਟੇਲ ਨੇ ਸਹੀ ਤਰੀਕੇ ਨਾਲ ਬਿਆਨ ਦਿੱਤੇ ਆਪਣੇ ਜੱਜ ਮੂਹਰੇ, ਤੇ ਦੂਜਾ ਮੁੱਦਾ ਇਹ ਸੀਗਾ ਕਿ ਕੀ ਉਹਨੇ ਜਾਣ ਕੇ ਝੂਠ ਬੋਲਿਆ। ਇਹ ਜੇ ਦੋ ਮੁੱਦੇ ਸੀਗੇ, ਉਹਨੂੰ ਕਹਿੰਦੇ ਆ ਫੈਕਚੁਅਲ ਡਿਟਰਮੀਨੇਸ਼ਨ। ਸੋ ਜਿਹੜਾ 11th ਸਰਕਟ ਆ ਉਹ ਕੀ ਕਹਿੰਦਾ ਕਿ ਇਹ ਜਿਹੜਾ ਫੈਕਚੁਅਲ ਡਿਟਰਮੀਨੇਸ਼ਨ ਹੈਗਾ ਇਹਨੂੰ ਆਪਾਂ ਬਿਲਕੁਲ ਵੀ ਸੁਣ ਨਹੀਂ ਸਕਦੇ, ਕਿਉਂਕਿ ਆਪਾਂ ਸਿਰਫ ਜਿਹੜੇ ਸੰਵਿਧਾਨਿਕ ਤੇ ਕਾਨੂੰਨੀ ਮੁੱਦੇ ਹੈਗੇ ਉਹਨਾਂ ਨੂੰ ਸੁਣ ਸਕਦੇ ਆ, ਤੇ ਇਸ ਲਈ ਸਾਡੇ ਕੋਲ ਜਿਹੜੀ ਪਾਵਰ ਨਹੀਂ ਹੈਗੀ। ਹੁਣ ਸੁਪਰੀਮ ਕੋਰਟ ਦੇ ਮੂਹਰੇ ਇਹ ਕੇਸ ਪਹੁੰਚ ਗਿਆ ਰਿਟ ਦੇ ਥਰੂ, ਤੇ ਸੁਪਰੀਮ ਕੋਰਟ ਹੁਣ ਦੇਖੂਗੀ ਕਿ ਇਹ ਕੇਸ ਦਾ ਅੱਗੇ ਕੀ ਬਣਨਾ ਜੀ। ਸੋ ਇੱਥੇ ਨਾ ਬਹੁਤ ਵਾਰੀ ਲੋਕ ਕਈ ਦੀ ਪੁੱਛਦੇ ਆ ਜੀ ਕਿਹੜੇ ਬੈਨੀਫਿਟਸ ਦੀ ਤੁਸੀਂ ਗੱਲ ਕਰਦੇ ਆ। ਹਰ ਵਾਰੀ ਬੈਨੀਫਿਟ ਮਨੀ ਦੇ ਨਾਲ ਰਿਲੇਟਡ ਨਹੀਂ ਹੁੰਦਾ। ਸੋ ਇਹ ਜਿਹੜਾ ਝੂਠ ਬੋਲ ਕੇ ਲਿਆ ਗਿਆ ਬੈਨੀਫਿਟ, ਉਹਦੇ ਵਿੱਚ ਜਿੱਦਾਂ ਇਹਦੇ ਵਿੱਚ ਹੁਣ ਇਸ ਕੇਸ 'ਚ ਸਪਸ਼ਟ ਆ ਵੀ ਬੈਨੀਫਿਟ ਕੀ ਆ, ਡਰਾਈਵਿੰਗ ਲਾਇਸੈਂਸ ਜਾਂ ID ਕਾਰਡ, ਕੁਛ ਇੱਦਾਂ ਦੀ ਆਇਡੈਂਟੀਫਿਕੇਸ਼ਨ ਜਾਂ ਇੱਦਾਂ ਦੀ ਚੀਜ਼ ਸਹੂਲਤ ਲੈਣੀ ਜਿਹੜੀ ਸਰਕਾਰ ਵੱਲੋਂ, ਜਿਹੜੀ ਤੁਹਾਨੂੰ ਉਦਾਂ ਉਪਲਬਧ ਨਹੀਂ ਸੀਗੀ ਪਰ ਤੁਸੀਂ ਝੂਠ ਬੋਲ ਕੇ ਲਈ ਆ। ਸੋ ਦੇਖੋ ਕਿਸੇ ਦੇ ਕਹੇ ਉਹਨੇ ਗਲਤੀ ਦੇ ਨਾਲ ਜਾਂ ਜਾਣਬੁੱਝ ਕੇ ਪਤਾ ਲੱਗਦਾ ਨਹੀਂ ਲੱਗਦਾ ਉਸ ਚੀਜ਼। ਦੇਖੋ ਇਹ ਪ੍ਰਚਾਰਿਆ ਜਾਂਦਾ ਵੀ DMV ਆਪਣਾ ਡਾਟਾ ਆ ਇਮੀਗ੍ਰੇਸ਼ਨ ਦੇ ਨਾਲ ਸ਼ੇਅਰ ਨਹੀਂ ਕਰਦੀ, ਪਰ ਇਸ ਕੇਸ ਦੇ ਵਿੱਚ ਜਦੋਂ ਮਸਲਾ ਦੂਰ ਤੱਕ ਪਹੁੰਚਿਆ ਤੇ ਉਹਨਾਂ ਨੇ ਪੁਰਾਣੀਆਂ ਉਹਦੀਆਂ DMV ਦੀਆਂ ਐਪਲੀਕੇਸ਼ਨਾਂ ਵੀ ਕਢਾ ਲਈਆਂ। ਸੋ ਭਾਈ ਇੱਥੇ ਜਦੋਂ ਤੁਸੀਂ ਕਰਨਾ ਆ
ਝੂਠ ਜਿਹੜਾ ਉਹ ਬਿਲਕੁਲ ਵੀ ਨਾ ਬੋਲੋ। ਸੋ ਹੁਣ ਕਾਫੀ ਟੈਕਨੀਕਲ ਆ। 11 ਸਰਕਟ ਨੇ ਨਾ ਕਰ ਦਿੱਤੀ ਪੁਰਾਣੇ ਕੇਸ ਦੇ ਹਵਾਲੇ ਵੀ ਟੈਸਟੀਫਾਈ ਉਹਨੇ ਸਹੀ ਤਰੀਕੇ ਨਾਲ ਕੀਤਾ ਨਹੀਂ ਕੀਤਾ। ਸੋ ਕੀ ਪ੍ਰੋਵੀਜ਼ਨਸ ਸੀਗੀਆਂ ਜੀ ਇਸ ਲਾ ਦੀਆਂ ਸੁਪਰੀਮ ਕੋਰਟ ਨੇ ਜਦ ਇਸ ਕੇਸ ਨੂੰ ਰਿਵਿਊ ਕੀਤਾ ਆ? ਕਾਫੀ ਟੈਕਨੀਕਲ ਮਸਲਾ ਲੱਗਦਾ ਹੈ। ਜੀ ਜੀ ਬਿਲਕੁਲ। ਇੱਕ ਚੀਜ਼ ਦਾ ਹੁਣ ਤੁਸੀਂ ਦੱਸੀ ਹੈ ਨਾ ਕਿ ਬੈਨੀਫਿਟ ਹਮੇਸ਼ਾ ਪੈਸੇ ਵਾਲਾ ਨਹੀਂ ਹੁੰਦਾ। ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਸਭ ਤੋਂ ਜ਼ਿਆਦਾ ਪਤਾ ਕਿਤੇ ਫਸਦੀ ਹੈ? ਹੈਲਥ ਇੰਸ਼ੋਰੈਂਸ ਵਾਲੇ ਤੇ। ਕੱਲ ਪਰਸੋਂ ਆਪਣਾ ਕਲਾਇੰਟ ਆ ਇੱਕ, ਉਹ ਕਾਲ ਕਰੀ ਜਾਵੇ ਨਾ, ਕਿਸੇ ਤੋਂ ਲੇਡੀ ਤੋਂ ਕਰਾਵੇ ਕਾਲ, ਤੇ ਉਹ ਪੁੱਛੇ ਮੇਰੇ ਤੋਂ ਕਿ ਮੈਂ ਇਹਨਾਂ ਦੀ ਹੈਲਪ ਕਰਦੀ ਪਈ ਹਾਂ। ਅਮਰੀਕਨ ਸੀਗੀ ਕੋਈ, ਕਹਿੰਦੀ ਮੈਂ ਇਹਨਾਂ ਦੀ ਹੈਲਪ ਕਰਦੀ ਪਈ ਹਾਂ ਇੰਸ਼ੋਰੈਂਸ ਐਪਲੀਕੇਸ਼ਨ ਫਿਲ ਕਰਨ ਲਈ, ਤੇ ਮੇਰੇ ਤੋਂ ਪੁੱਛੇ ਕਿ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ ਨਾ। ਤੇ ਉਹ ਤੇ ਜਿਹੜੇ ਕਈ ਵਾਰੀ ਪੁਰਾਣੇ ਆਏ ਹੁੰਦੇ ਲੋਕੀ, ਉਹ ਦੇਖਿਆ ਕਿ ਆਪਣੇ ਵੱਲੋਂ ਹੁਸ਼ਿਆਰੀ ਬੜੀ ਮਾਰਦੇ ਆ ਕਿ ਹੁਣ ਉਹਨਾਂ ਨੂੰ ਲੱਗਦਾ ਕਿ ਚੱਲ 4 ਅੱਖਰ ਪੜ੍ਹ ਲਏ ਆ ਤਾਂ ਹੁਣ ਕਮਿਊਨਿਟੀ ਦੀ ਹੈਲਪ ਕਰਨੀ ਆ, ਇੱਧਰ ਐਪਲੀਕੇਸ਼ਨ ਭਰ ਦਿਓ, ਉੱਧਰ ਐਪਲੀਕੇਸ਼ਨ ਭਰ ਦਿਓ। ਉਹ ਜਿਹੜੀਆਂ ਹੈਲਥ ਇੰਸ਼ੋਰੈਂਸ ਦੀ ਹੁਣ ਜਿੱਦਾਂ ਐਪਲੀਕੇਸ਼ਨ ਹੈਗੀ ਹੈ ਕਿ ਬੰਦੇ ਨੂੰ ਕੱਖ ਆਉਂਦਾ ਨਹੀਂ ਹੈ ਨਾ, ਤੇ ਜਿਹੜਾ ਕਮਿਊਨਿਟੀ 'ਚ ਤੁਹਾਡੀ ਹੈਲਪ ਕਰਦਾ ਉਹਨੂੰ ਕੀ ਲੱਗਦਾ ਕਿ ਉਹਦੇ ਪੁਆਇੰਟ ਬਣਨੇ ਕਿ ਜੇ ਤੁਹਾਨੂੰ ਹੈਲਥ ਇੰਸ਼ੋਰੈਂਸ ਲੈ ਕੇ ਦਊਗਾ, ਤੁਹਾਨੂੰ ਲੱਗਦਾ ਕਿ ਤੁਹਾਡਾ ਫਾਇਦਾ ਹੋਣਾ ਕਿ ਮੇਰੀ ਹੈਲਪ ਕਰ ਰਿਹਾ ਕੋਈ ਬੰਦਾ ਤੇ ਮੈਨੂੰ ਹੈਲਥ ਇੰਸ਼ੋਰੈਂਸ ਮਿਲਣੀ, ਮੇਰੇ ਬੱਚਿਆਂ ਨੂੰ ਹੈਲਥ ਇੰਸ਼ੋਰੈਂਸ ਮਿਲਣੀ ਹੈ। ਪਰ ਇੱਦਾਂ ਕਿ ਐਪਲੀਕੇਸ਼ਨ ਤੁਸੀਂ ਪੜ੍ਹ ਨਹੀਂ ਰਹੇ ਕਿ ਉਹਦੇ ਵਿੱਚ ਖਾਨਾ ਕਿਹੜਾ ਮਾਰਕ ਕੀਤਾ। ਸੇਮ ਚੀਜ਼ ਤੋਂ ਲੋਨ ਲੈਣੇ, ਕੁਛ ਵੀ ਲੈਣਾ, ਕੋਈ ਵੀ ਐਪਲੀਕੇਸ਼ਨ ਜਿਹੜੀ ਹੈਗੀ ਆ, ਹੁਣ ਇੰਨੇ ਸਾਰੇ ਪੇਜ ਤਾਂ ਤੁਸੀਂ ਪੜ੍ਹਨੇ ਨਹੀਂ, ਤੇ ਬਾਅਦ 'ਚ ਤੁਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਮੈਂ ਆਪ ਨਹੀਂ ਐਪਲੀਕੇਸ਼ਨ ਭਰੀ ਸੀਗੀ। ਆਹ ਜਿਹੜਾ ਕੇਸ ਆ ਉਹਦੇ ਰਿਲੇਟਡ ਹੀ ਆ। ਕੋਈ ਵੀ ਐਪਲੀਕੇਸ਼ਨ, ਕੋਈ ਵੀ ਬੈਨੀਫਿਟ ਇੰਸ਼ੋਰੈਂਸ ਦਾ, ਲੋਨ ਦਾ। ਸੋ ਇਹ ਚੀਜ਼ਾਂ ਧਿਆਨ ਨਾਲ ਰੱਖਿਓ ਕਿ ਜਿਹੜੀਆਂ ਐਪਲੀਕੇਸ਼ਨ ਆ ਨਾ, ਇਹਨੂੰ ਧਿਆਨ ਨਾਲ ਭਰਾਇਓ। ਤੇ ਇਹਦੇ ਵਿੱਚ ਕੋਈ ਇਮੀਗ੍ਰੇਸ਼ਨ ਲਾਇਰ ਤੁਹਾਡੀ, ਇਹ ਨਹੀਂ ਕਿ ਮੈਂ ਇਮੀਗ੍ਰੇਸ਼ਨ ਲਾਇਰ ਤੋਂ ਪੁੱਛਿਆ ਸੀਗਾ। ਇਮੀਗ੍ਰੇਸ਼ਨ ਲਾਇਰ ਦਾ ਜਿਹੜਾ ਕੰਮ ਆ ਉਹ ਸਿਰਫ ਇਮੀਗ੍ਰੇਸ਼ਨ ਦੇ ਰਿਲੇਟਡ ਆ। ਤੇ ਸਾਨੂੰ ਜਦੋਂ ਕੋਈ ਇਦਾਂ ਦੀ ਕਾਲ ਆਉਂਦੀ ਕਿ ਮੈਂ ਆਹ ਬੈਨੀਫਿਟ ਲੈ ਸਕਦਾ ਕਿ ਨਹੀਂ ਲੈ ਸਕਦਾ, ਸਾਡਾ ਜਵਾਬ ਇਹ ਹੁੰਦਾ ਕਿ ਨਹੀਂ, ਆਪਾਂ ਤੈਨੂੰ ਇੱਥੇ ਸਲਾਹ ਨਹੀਂ ਦੇ ਸਕਦੇ। ਸਿੱਧਾ ਜਵਾਬ ਇਹ ਹੈ ਕਿ ਜਿਹੜੇ ਬੈਨੀਫਿਟ ਵੀ ਤੁਸੀਂ ਲੈਣੇ ਆ ਉਹਨੂੰ ਸੱਚ ਦੱਸ ਕੇ ਲੈਣਾ। ਉਹ 'ਚ ਕੋਈ ਝੂਠ ਨਹੀਂ ਬੋਲਣਾ, ਕੋਈ ਇਨਕਮ ਦਾ ਝੂਠ ਨਹੀਂ ਬੋਲਣਾ, ਕਿਸੇ ਵੀ ਐਪਲੀਕੇਸ਼ਨ ਦਾ ਝੂਠ ਨਹੀਂ ਬੋਲਣਾ। ਜੇ ਤੁਸੀਂ ਸ਼ਾਰਟਕਟ ਮਾਰਦੇ ਆ ਠੀਕ ਹੈ, ਜੇ ਤਾਂ ਥੱਲੇ ਤਰ ਗਏ, ਇਮੀਗ੍ਰੇਸ਼ਨ ਜੱਜ ਦੇ ਮੂਹਰੇ ਤਰ ਗਏ। ਜੇ ਕੋਈ ਤੁਹਾਡਾ ਪੰਗਾ ਪੈ ਗਿਆ ਤਾਂ ਹੁਣ ਜਿਹੜਾ ਆਹ ਵਾਲਾ ਕੇਸ ਹੈ, ਇਹਨੇ ਉਹ ਸਾਰੇ ਡੋਰ ਜਿਹੜੇ ਸ਼ਟ ਡਾਊਨ ਕਰਤੇ ਆ। ਆਹ ਵਾਲਾ ਜੇ ਕੋਈ ਤੁਹਾਡਾ ਹੁਣ ਝੂਠ ਬੋਲਣ ਵਾਲਾ ਪੰਗਾ ਪੈ ਗਿਆ ਤਾਂ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਉਹ ਨਹੀਂ ਮਿਲ ਸਕਦਾ। ਸੋ ਬੇਸਿਕਲੀ ਜਿਹੜਾ ਕੇਸ ਇਹ ਸੀਗਾ। ਸੋ ਤੁਸੀਂ ਕਿਹਾ ਕਿ ਹੁਣ ਇਹਦੇ ਵਿੱਚ ਧਾਰਾ ਜਿਹੜੀ ਆ ਉਹ ਕੀ ਕੇਸ ਦੀਆਂ ਇਨਵੋਲਵਡ ਹੈਗੀਆਂ ਜੀ। ਸੋ ਇਹ ਆ ਕਿ ਬੈਕਗਰਾਉਂਡ ਦਈਏ ਥੋੜੀ ਜਿਹੀ ਕਿ ਜਿਹੜੀ ਕਾਂਗਰਸ ਸੀਗੀ, ਕਾਂਗਰਸ ਨੇ ਸੋ ਹਰੇਕ ਕੰਟਰੀ 'ਚ ਤਕਰੀਬਨ ਹੈ ਨਾ, ਸਿਰਫ ਅਮਰੀਕਾ 'ਚ ਨਹੀਂ, 3 ਮੁੱਖ ਤੌਰ ਤੇ ਬ੍ਰਾਂਚਿਸ ਹੁੰਦੀਆਂ। ਇੱਕ ਹੁੰਦੀ ਜੁਡੀਸ਼ਰੀ ਜਿਹੜੀ ਫੈਸਲੇ ਕਰਦੀ ਆ, ਇੱਕ ਹੁੰਦੀ ਆ ਲੈਜਿਸਲੇਚਰ ਜਿਹਦੇ ਵਿੱਚ ਕਾਂਗਰਸ, ਪਾਰਲੀਮੈਂਟ, ਇਹ ਸਾਰਾ ਕੁਝ ਆ ਜਾਂਦਾ, ਜਿਹੜੇ ਲੋਕੀ ਲਾਅ ਬਣਾਉਂਦੇ ਆ। ਇੱਕ ਹੋ ਗਿਆ ਐਗਜ਼ੈਕਟਿਵ, ਜਿਹੜੇ ਪੁਲਿਸ ਵਗੈਰਾ ਵਾਲੇ ਥੱਲੇ ਮੁਲਾਜ਼ਮ ਆ ਜਿਹੜੇ ਲਾਅ ਨੂੰ ਐਨਫੋਰਸ ਕਰਦੇ ਆ। ਸੋ ਜਿਹੜੀਆਂ 3 ਬ੍ਰਾਂਚਿਸ ਹੁੰਦੀਆਂ, ਇਹਦੇ ਨਾਲ ਜਿਹੜੀ ਸਰਕਾਰਾਂ ਬਣਦੀਆਂ, ਤੇ ਇੱਕ ਲਾਅ ਬਣਾਉਂਦੀ ਆ, ਇੱਕ ਲਾਅ ਨੂੰ ਲਾਗੂ ਕਰਦੀ ਆ, ਤੇ ਇੱਕ ਜਿਹੜੇ ਵਿਚੋਲਾ ਬਣ ਕੇ ਜੁਡੀਸ਼ਰੀ ਵਾਂਗੂ ਮਸਲੇ ਤੁਹਾਡੇ ਸੋਲਵ ਕਰਦੀ ਆ। ਸੋ ਅਮਰੀਕਾ ਦੇ ਵਿੱਚ ਕੀ ਹੈ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਲਾਅ ਬਣਾਉਂਦੀ ਆ ਕਿ ਕਿਹੜਾ ਬੰਦਾ ਇੱਥੇ ਆਉਣਾ ਚਾਹੀਦਾ, ਕਿਹੜਾ ਬੰਦਾ ਰਹਿ ਸਕਦਾ, ਕਿੱਦਾਂ ਰਹਿ ਸਕਦਾ, ਕਿਹੜਾ ਬੰਦਾ ਗ੍ਰੀਨ ਕਾਰਡ ਕਰ ਸਕਦਾ, ਕਿਹੜਾ ਬੰਦਾ ਗ੍ਰੀਨ ਕਾਰਡ ਨਹੀਂ ਕਰ ਸਕਦਾ। ਤੇ ਜਦੋਂ ਕੋਈ ਵੀ ਵਿਅਕਤੀ ਜਿਹੜਾ ਏਲੀਅਨ ਕਹਿੰਦੇ ਉਹਨੂੰ ਹੈ ਨਾ, ਹੁਣ ਅੱਜ ਕੱਲ੍ਹ ਇਹਨਾਂ ਨੇ ਉਹਨੂੰ ਨਾਨ ਸਿਟੀਜ਼ਨ ਕਹਿਤਾ, ਏਲੀਅਨ ਨਾਨ ਸਿਟੀਜ਼ਨ। ਕਿ ਲੈਫਟ ਵਾਲੇ ਕਹਿੰਦੇ ਕਿ ਏਲੀਅਨ ਮਾੜਾ ਲੱਗਦਾ, ਨਾਨ ਸਿਟੀਜ਼ਨ ਕਹੋ, ਪਰ ਸੇਮ ਹੀ ਥਿੰਗ ਆ। ਜਦੋਂ ਨਾਨ ਸਿਟੀਜ਼ਨ ਕੋਈ ਵੀ ਰੂਲ ਵਾਇਲੇਟ ਕਰਦਾ, ਕਾਂਗਰਸ ਨੇ ਇੱਕ ਪ੍ਰੋਸੀਜਰ ਦੱਸਿਆ ਹੋਇਆ ਕਿ ਉਹਨੂੰ ਰਿਮੂਵ ਕਿੱਦਾਂ ਕਰਨਾ। ਤੇ ਪਰ ਕਾਂਗਰਸ ਨੇ ਕਈ ਵਾਰੀ ਥੋੜ੍ਹੀਆਂ ਜਿਹੀਆਂ ਉਹਦੇ ਵਿੱਚ ਐਕਸੈਪਸ਼ਨਸ ਦਿੱਤੀਆਂ ਹੋਈਆਂ, ਥੋੜ੍ਹੀ ਮਰਸੀ ਐਕਸਰਸਾਈਜ਼, ਕਿ ਬੰਦਾ ਇੱਦਾਂ ਨਹੀਂ ਕਿ ਤੁਸੀਂ ਹਰੇਕ ਬੰਦੇ ਨੂੰ ਵੀ ਬਸ ਥੋੜਾ ਮਾਰ ਕੇ ਰਿਮੂਵ ਕਰ ਦੇਣਾ। ਸੋ ਕਾਂਗਰਸ ਨੇ ਅਟਰਨੀ ਜਨਰਲ ਨੂੰ ਪਾਵਰ ਦਿੱਤੀ ਹੈ ਕਿ ਕਈ ਕੇਸਿਸ ਦੇ ਵਿੱਚ ਤੁਸੀਂ ਰਿਲੀਫ ਗ੍ਰਾਂਟ ਕਰ ਸਕਦੇ ਹੋ, ਉਹਨਾਂ ਨੂੰ ਰੋਕ ਕੇ ਰੱਖ ਸਕਦੇ ਹੋ। ਜਿੱਦਾਂ ਆਪਾਂ ਦੇਖਦੇ ਹਾਂ 601 ਵੇਵਰ ਹੋ ਗਿਆ ਕਿ ਹਾਰਡਸ਼ਿਪ ਹੋ ਜਾਣੀ ਸਪਾਊਸ ਨੂੰ, ਕੁਆਲੀਫਾਈਂਗ ਬੱਚਿਆਂ ਨੂੰ, ਮਾਪਿਆਂ ਨੂੰ ਹਾਰਡਸ਼ਿਪ ਹੋ ਜਾਣੀ ਆ। ਤੇ ਕਈ ਵਾਰੀ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਸੁਣ ਕੇ ਤੁਹਾਨੂੰ ਜਿਹੜਾ ਰਿਲੀਫ ਆ ਉਹ ਗ੍ਰਾਂਟ ਕਰ ਸਕਦੇ ਆ। ਤੇ ਜਿਹੜਾ ਫੈਡਰਲ ਕੋਰਟ ਆ, ਹੁਣ ਕੀ ਹੈ ਕਿ ਕਾਂਗਰਸ ਲਾਅ ਬਣਾਉਂਦੀ ਆ ਤੇ ਕਾਂਗਰਸ ਨੇ ਅਟਰਨੀ ਜਨਰਲ ਨੂੰ ਇਹ ਪਾਵਰ ਦਿੱਤੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਜਿਹੜਾ ਜੱਜ ਆ, ਹਰੇਕ ਕੋਰਟ ਆ, ਉਹਨੂੰ ਪਾਵਰ ਦਿੱਤੀ ਆ। ਸੋ ਜਿਹੜੇ ਫੈਡਰਲ ਕੋਰਟ ਹੋ ਗਏ, ਸਪੈਸ਼ਲੀ ਜਿਹੜੇ ਸਰਕਿਟ ਕੋਰਟ ਹੋ ਗਏ, ਉਹਨਾਂ ਨੂੰ ਬਹੁਤ ਇੱਕ ਲਿਮਿਟਿਡ ਰੋਲ ਆ ਕਿ ਉਹ ਕੀ ਕਰ ਸਕਦੇ ਤੇ ਕੀ ਨਹੀਂ ਕਰ ਸਕਦੇ ਆ। ਤੇ ਲੀਗਲ ਤੇ ਕਨਸਟੀਟਿਊਸ਼ਨਲ ਕੁਐਸਚਨ ਜਿਹੜੇ ਹੈਗੇ ਆ, ਉਹਨੂੰ ਜ਼ਰੂਰ ਜਿਹੜੇ ਫੈਡਰਲ ਕੋਰਟ ਆ ਉਹ ਡਿਸਾਈਡ ਕਰ ਸਕਦੇ ਆ। ਪਰ ਇਹ ਕੁਐਸਚਨਾਂ ਤੋਂ ਇਲਾਵਾ, ਲੀਗਲ ਤੇ ਕਨਸਟੀਟਿਊਸ਼ਨਲ, ਸੰਵਿਧਾਨਿਕ ਤੇ ਲੀਗਲ ਮੁੱਦਿਆਂ ਤੋਂ ਇਲਾਵਾ, ਬਾਕੀ ਜਿਹੜਾ ਵੀ ਜੁਡੀਸ਼ੀਅਲ ਰਿਵਿਊ ਸੀਗਾ, ਉਹ ਸਾਰਾ ਜਿਹੜੇ ਲਾਅ ਪ੍ਰੋਹਿਬਿਟ ਕਰਦੇ ਆ ਕਿ ਕੋਰਟ ਕੋਈ ਵੀ ਹੋਰ ਚੀਜ਼ ਨਹੀਂ ਸੁਣ ਸਕਦੇ, ਸਿਰਫ ਆਹੀ 2 ਚੀਜ਼ਾਂ ਸੁਣ ਸਕਦੇ ਆ।
ਤੇ ਸਪੈਸ਼ਲੀ ਜੇ ਅਟਾਰਨੀ ਜਨਰਲ ਡਿਸਕ੍ਰੈਸ਼ਨਰੀ ਰਿਲੀਫ ਹੁੰਦਾ ਕਿ ਆਪਣੀ ਮਰਜ਼ੀ ਵਾਲਾ, ਜਿੱਦਾਂ 601 ਵੇਵਰ ਹਾਰਡਸ਼ਿਪ ਹੈ ਕਿ ਨਹੀਂ ਹੈ, ਉਹਨੂੰ ਕਹਿੰਦੇ ਡਿਸਕ੍ਰੈਸ਼ਨ, ਕਿ ਉਹਦੀ ਮਰਜ਼ੀ ਹੈ ਕਿ ਉਹ ਦੇਖੇ ਕਿ ਮੈਂ ਡਿਸਕ੍ਰੈਸ਼ਨ ਐਕਸਰਸਾਈਜ਼ ਕਰਨੀ ਹੈ ਕਿ ਨਹੀਂ ਕਰਨੀ ਆ। ਤੇ ਜਿਹੜੇ ਵੀ ਇਹ ਡਿਸਕ੍ਰੈਸ਼ਨਰੀ ਰਿਲੀਫ ਆ, ਜੇ ਇੱਕ ਵਾਰੀ ਅਟਾਰਨੀ ਜਨਰਲ ਡਿਨਾਈ ਕਰ ਦੇਵੇ ਤਾਂ ਫੈਡਰਲ ਕੋਰਟ ਦੇ ਕੋਲ ਪਾਵਰ ਨਹੀਂ ਹੈਗੀ ਕਿ ਉਹਨਾਂ ਨੂੰ ਉਹ ਸੁਣ ਸਕੇ। ਓਕੇ। ਇਹ ਜਿਹੜਾ ਹੈਗਾ, ਇਹ ਹੈਗੀਆਂ ਮੇਨ ਪ੍ਰੋਵੀਜ਼ਨਾਂ ਕਿ ਕਿਹੜੀ ਚੀਜ਼ ਨੂੰ ਉਹ ਸੁਣ ਸਕਦੇ ਆ ਕੋਰਟ, ਕਿਹੜੀ ਚੀਜ਼ ਨੂੰ ਨਹੀਂ ਸੁਣ ਸਕਦੇ ਆ। ਅੱਜ ਸੁਪਰੀਮ ਕੋਰਟ ਦੇ ਮੋਹਰੇ ਪਟੇਲ ਕੇਸ ਰਾਹੀਂ ਇਹ ਉਹਨਾਂ ਨੇ ਡਿਸਾਈਡ ਕਰਨਾ ਕਿ ਇਹ ਜਿਹੜੀ ਪ੍ਰੋਹਿਬਿਸ਼ਨ ਹੈਗੀ ਆ ਇਹ ਕਿੰਨੀ ਦੂਰ ਤੱਕ ਜਾਂਦੀ ਆ। ਸੋ ਅੱਜ ਉਹਨਾਂ ਨੇ ਇਹ ਡਿਸਾਈਡ ਕਰਨਾ ਕਿ ਕੀ ਇਹ ਜਿਹੜੀ ਪ੍ਰੋਹਿਬਿਸ਼ਨ ਆ, ਇਹ ਜਿਹੜੀ ਫੈਕਚੁਅਲ ਫਾਈਂਡਿੰਗਸ ਹੋ ਗਈਆਂ, ਮਤਲਬ ਕਿ ਕੀ ਪਟੇਲ ਨੇ ਝੂਠ ਬੋਲਿਆ ਸੀ ਕਿ ਨਹੀਂ ਬੋਲਿਆ ਸੀਗਾ, ਇਹ ਚੀਜ਼ਾਂ ਨੂੰ ਉਹ ਰਿਵਿਊ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਸੋ ਪਟੇਲ ਕਹਿੰਦਾ ਕਿ ਜੱਜ ਨੇ ਗਲਤ ਡਿਸਾਈਡ ਕੀਤਾ, ਜੱਜ ਨੇ ਧੱਕਾ ਕੀਤਾ ਉਹਦੇ ਨਾਲ, ਤੇ ਫੈਕਟ ਜਿਹੜੇ ਸੀਗੇ ਉਹ ਗਲਤ ਫਾਈਂਡ ਹੋ ਗਏ। ਹੁਣ ਆਪਾਂ ਇਹ ਡਿਸੀਜਨ ਕਿਉਂ ਡਿਸਕਸ ਕਰ ਰਹੇ ਹਾਂ ਕਿ ਜੀ। ਆਪਣੇ ਤਾਂ ਸੁਣਨ ਵਾਲੇ ਕਹੋਗੇ ਯਾਰ ਮੇਰਾ ਤਾਂ ਅਸਾਈਲਮ ਨਾਲ ਲੈਣਾ ਦੇਣਾ ਵਾ, ਮੈਨੂੰ ਡਰਾਈਵਰ ਲਾਇਸੈਂਸ ਵਾਲੀਆਂ ਗੱਲਾਂ ਕਿੱਥੇ ਦੱਸੀ ਜਾਂਦੇ ਆ। ਅਸਾਈਲਮ ਵਾਲਾ ਗੱਲ ਹੋ ਰਹੀ ਹੈ ਫੈਕਚੁਅਲ ਫਾਈਂਡਿੰਗ ਦੀ, ਤੇ ਅਸਾਈਲਮ ਵਾਲੇ ਕੇਸ 'ਚ ਵੀ ਫੈਕਚੁਅਲ ਫਾਈਂਡਿੰਗ ਹੁੰਦੀ ਆ ਕਿ ਠੀਕ ਹੈ। ਪਿਆ ਸੀਗਾ, ਹਥਿਆਰ ਸੀਗੇ, ਲੋਗੋ ਸੀਗਾ ਪਾਰਟੀ ਦਾ, ਉਹਨੂੰ ਕਹਿੰਦੇ ਸਾਰੇ ਫੈਕਚੁਅਲ ਫਾਈਂਡਿੰਗ। ਸੋ ਇਹ ਕੇਸ ਆ ਉਹ ਹੁਣ ਇਸ ਚੀਜ਼ ਦੇ ਉੱਤੇ ਡਿਸਾਈਡ ਕਰ ਰਿਹਾ ਕਿ ਜੇ ਇੱਕ ਵਾਰੀ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਇਹ ਬੰਦਾ ਝੂਠਾ, ਭਾਵੇਂ ਇਮੀਗ੍ਰੇਸ਼ਨ ਜੱਜ ਨੇ ਧੱਕੇ ਨਾਲ ਹੀ ਕਹਿ ਦਿੱਤਾ, ਭਾਵੇਂ ਬੰਦਾ ਸੱਚਾ ਵੀ ਸੀਗਾ, ਪਰ ਜੇ ਇਮੀਗ੍ਰੇਸ਼ਨ ਜੱਜ ਨੇ ਕਹਿ ਦਿੱਤਾ ਕਿ ਇਹ ਬੰਦਾ ਝੂਠਾ ਵਾ, ਜਾਂ ਇਹਦੇ ਬਿਆਨ ਰਲਦੇ ਨਹੀਂ ਸੀਗੇ, ਜਾਂ ਇਹ ਝੂਠ ਬੋਲਦਾ, ਕਿ ਉਹ ਜਿਹੜਾ ਇਮੀਗ੍ਰੇਸ਼ਨ ਜੱਜ ਦਾ ਫੈਸਲਾ ਉਹ ਉੱਪਰਲੀ ਅਦਾਲਤ ਰਿਵਿਊ ਕਰ ਸਕਦੀ ਕਿ ਨਹੀਂ ਕਰ ਸਕਦੀ। ਹੁਣ ਤੱਕ ਕਰ ਸਕਦੀ ਸੀਗੀ, ਪਰ ਆ ਪਟੇਲ ਦੇ ਕੇਸ ਆਉਣ ਤੋਂ ਬਾਅਦ ਜਿਹੜੀ ਸੀਗੀ ਸ਼ਿਕੰਜਾ ਇੰਨੀ ਪਾਵਰ ਹੋ ਗਈ ਕਿ ਜੇ ਜੱਜ ਨੇ ਹੁਣ ਇੱਕ ਕਲਮ ਮਾਰਤੀ ਕਿ ਇਹ ਬੰਦਾ ਝੂਠਾ ਵਾ, ਭਾਵੇਂ ਤੁਸੀਂ ਸੱਚੇ ਸੀਗੇ, ਜਿਹੜੇ ਉੱਪਰ ਵਾਲੇ ਕੋਰਟ ਹੈਗੇ ਆ ਉਹਦੇ ਵਿੱਚ ਆਪਾਂ ਅਪੀਲ ਰਾਹੀਂ ਅਪੀਲ ਕਰ ਹੀ ਨਹੀਂ ਸਕਦੇ। ਆਪਾਂ ਉਹਨਾਂ ਨੂੰ ਸਿਰਫ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜੇ ਰਿਵਰਸ ਕੀਤਾ, ਮਤਲਬ ਹੁਣ ਸਰਕਿਟ ਕੋਰਟ ਜਿਹੜਾ ਹੈਗਾ ਉਹ ਫੈਕਚੁਅਲ ਫਾਈਂਡਿੰਗ ਨੂੰ ਰਿਵਿਊ ਨਹੀਂ ਕਰ ਸਕਦਾ। ਸੋ ਜੇ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਅਸਾਈਲਮ ਵਾਲੇ ਜਿਹੜੇ ਕੇਸ ਆ ਉਹਨਾਂ ਦੇ ਲਈ ਹੋਰ ਜ਼ਿਆਦਾ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਆ। ਜੇ ਜੱਜ ਨੇ ਕਹਿ ਦਿੱਤਾ ਕਿ ਇਹਦੇ ਬਿਆਨ ਸਹੀ ਨਹੀਂ ਹੈਗੇ, ਤਾਂ ਉਹ ਅਪੀਲ ਦੇ ਵਿੱਚ ਤੁਸੀਂ ਉਹਨੂੰ ਸਰਕਿਟ ਕੋਰਟ ਦੇ ਵਿੱਚ ਅਪੀਲ ਨਹੀਂ ਕਰ ਸਕਦੇ, ਕਿਉਂਕਿ ਸਰਕਿਟ ਕੋਰਟ ਨੇ ਕਹਿਣਾ ਕਿ ਸੌਰੀ ਸਾਡੇ ਕੋਲ ਪਾਵਰ ਨਹੀਂ ਹੈਗੀ। ਆਪਾਂ ਸਿਰਫ ਤੇ ਸਿਰਫ ਕਨਸਟੀਟਿਊਸ਼ਨਲ ਵਾਲੇ ਕੁਐਸਚਨ ਤੇ ਲੀਗਲ ਵਾਲੇ ਕੁਐਸਚਨ ਜਿਹੜੇ ਉਹ ਡਿਸਾਈਡ ਕਰ ਸਕਦੇ ਆ। ਜੇ ਤਾਂ ਹੁਣ ਗੱਲ ਰਹਿ ਗਈ ਸਿਰਫ ਹਾਕੀ ਸਟਿਕ ਪੋਸਟਰ ਵਾਲੀ, ਉਹ ਵਾਲੇ ਕੇਸ ਜਿਹੜੇ ਹੋ ਗਏ, ਉਹ ਤਾਂ ਵਕੀਲਾਂ ਦੀ ਕਹਾਣੀ ਉੱਥੇ ਕੁ ਮੁੱਕ ਜਾਣੀ ਕਿ ਕੋਰਟ ਨੇ ਕਹਿਣਾ ਆਪਾਂ ਰਿਵਿਊ ਨਹੀਂ ਕਰ ਸਕਦੇ। ਮਤਲਬ ਕਿ ਜੇ ਤੁਸੀਂ ਥੱਲੇ ਜਿੱਤ ਗਏ ਤਾਂ ਜਿੱਤ ਗਏ, ਕਿਉਂਕਿ ਉੱਪਰ ਜੇ ਤੁਹਾਡਾ ਵਕੀਲ ਹੀ ਕਨਸਟੀਟਿਊਸ਼ਨਲ ਕਲੇਮ ਜਾਂ ਮੁੱਦੇ ਤੁਹਾਡੇ ਕੇਸ ਦੇ ਵਿੱਚ ਪ੍ਰੈਜ਼ੈਂਟ ਨਹੀਂ ਕਰ ਪਾ ਰਿਹਾ, ਜੇ ਤਾਂ ਸਿਰਫ ਉਹੀ 19 ਕਹਾਣੀ ਵਾਲੇ ਜਿਹੜੇ ਕੇਸ ਹੈਗੇ ਆ, ਉਹਦਾ ਜਿਹੜਾ ਸਰਕਿਟ ਕੋਰਟ ਤੇ ਹੁਣ ਦਰਵਾਜ਼ਾ ਬੰਦ ਆ, ਉਹ ਤੁਹਾਡੀ ਅਪੀਲ ਫਜ਼ੂਲ ਜਾਣੀ ਆ। ਸੋ ਹੁਣ ਕਹਿਣ ਦਾ ਮਤਲਬ ਆ ਕਿ ਜਿਹੜੀ ਇਸ ਕੇਸ ਦੇ ਰਾਹੀਂ ਸੁਪਰੀਮ ਕੋਰਟ ਨੇ ਲਾਇਰਾਂ ਨੂੰ ਕਿਹਾ ਬੇਸਿਕਲੀ ਕਿ ਤੁਸੀਂ ਆਪਣੀ ਜਿਹੜੀ ਅਸਾਈਲਮ ਦੀ ਜਿਹੜੀ ਗੇਮ ਆ ਉਹਨੂੰ ਵਧਾਓ, ਕਿ ਕਨਸਟੀਟਿਊਸ਼ਨਲ ਤੇ ਲੀਗਲ ਵਾਲੇ ਮੁੱਦੇ ਹੋਣੇ ਚਾਹੀਦੇ ਆ ਉੱਤੇ ਅਪੀਲ ਤੱਕ। ਜੇ ਤੁਹਾਡੇ ਵਾਲੇ ਮੁੱਦੇ ਨਹੀਂ ਹੁੰਦੇ ਤਾਂ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਜੱਜ ਨੇ ਇੱਕ ਵਾਰੀ ਡਿਨਾਈ ਕਰਤਾ ਤਾਂ ਕਰਤਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਹੁਣ ਜਿਹੜੇ ਤੁਹਾਡੇ ਬਿਆਨ ਬਣਨੇ ਆ, ਜਿਹੜਾ ਤੁਸੀਂ ਲਿਖਣਾ ਸਾਰਾ, ਉਹਦੇ ਵਿੱਚ ਉਹ ਸਿਰਫ ਏਦਾਂ ਨਹੀਂ ਕਿ ਤੁਸੀਂ ਕਹਾਣੀ ਦੱਸਦੀ ਤਾਂ ਤੁਸੀਂ ਕੇਸ ਜਿਹੜਾ ਜਿੱਤ ਜਾਣਾ। ਇਮੀਗ੍ਰੇਸ਼ਨ ਜੱਜ ਦੇ ਮੂਹਰੇ ਜਿੱਤ ਗਏ, ਨਹੀਂ ਤਾਂ ਜੇ ਤੁਹਾਡਾ ਕੇਸ ਉੱਪਰ ਜਾਂਦਾ ਤਾਂ ਉਹਦੇ ਵਿੱਚ ਕਨਸਟੀਟਿਊਸ਼ਨਲ ਤੇ ਲਾਅ ਪੁਆਇੰਟ ਦੇ ਮੁੱਦੇ ਜਿਹੜੇ ਆ ਉਹ ਜ਼ਰੂਰ ਜਿਹੜੇ ਆ ਹੋਣੇ ਚਾਹੀਦੇ ਆ। ਅਟਾਰਨੀ ਜਨਰਲ ਕਹਿਣਾ ਜੀ, ਇਸ ਇਮੀਗ੍ਰੇਸ਼ਨ ਜੱਜ ਦੇ ਮੋਹਰਿਓਂ BIA ਦੇ ਵਿੱਚ ਕਿੰਨੇ ਕੁ % ਕੇਸ ਜਾਂਦੇ ਹੁੰਦੇ ਆ, ਜਿਹਦੇ ਵਿੱਚ ਇਮੀਗ੍ਰੇਸ਼ਨ ਜਿਹੜਾ ਜੱਜ ਉਹ ਪਹਿਲੋਂ ਨਾ ਕਰ ਦਿੰਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਅਪੀਲ ਵਾਲੇ ਪਾਸੇ ਕਿੰਨੇ ਕੁ % ਐਕਚੁਅਲੀ ਜੇ ਆਪਾਂ ਕਹੀਏ ਵੀ ਇਮੀਗ੍ਰੇਸ਼ਨ ਜੱਜ ਦੇ ਮੋਹਰੇ ਪਾਸ ਹੁੰਦੇ ਆ? ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨਾਂ ਦੀ ਹਿਸਟੋਰੀਕਲੀ ਰੇਟਿੰਗ ਹੈਗੀ ਆ 10%, ਠੀਕ ਹੈ। ਠੀਕ ਹੈ। ਹੁਣ ਭਾਜੀ ਕੀ ਹੁੰਦਾ ਕਿ ਕਲਾਇੰਟ ਜਿੱਦਾਂ ਸਪੈਸ਼ਲੀ ਜਿਹੜੇ ਸਾਡੇ ਚਾਈਨੀਜ਼ ਕਲਾਇੰਟ ਆ ਨਾ, ਉਹ ਸੁਣਨਾ ਚਾਹੁੰਦੇ ਆ ਕਿ ਦੱਸੋ ਮੈਨੂੰ ਮੇਰੇ ਚਾਂਸ ਕਿੱਦਾਂ, ਕਿ ਜੇ ਬੰਦਾ ਆਪਣੇ ਮੂੰਹੋਂ ਕਹੂਗਾ ਕਿ ਮੇਰਾ ਕੇਸ ਅਪਰੂਵ ਹੋਣਾ ਫੇਰ ਹੀ ਮੈਨੂੰ ਵਕੀਲ ਕਰਨਾ, ਨਹੀਂ ਤਾਂ ਮੈਨੂੰ ਨਹੀਂ ਕਰਨਾ। ਪਰ ਵਕੀਲ ਦੇ ਮੂੰਹ ਕਹਿਣ ਨਾਲ ਕੁਝ ਨਹੀਂ ਹੁੰਦਾ। ਜੇ ਆਪਾਂ ਨੇ ਤਾਂ ਹੁਣ ਸਿੱਧੇ ਦੱਸਣਾ ਕਿ ਜੇ ਕੋਰਟ ਦਾ ਡੇਟਾ ਹੀ ਇਹ ਕਹਿੰਦਾ ਕਿ 10% ਕੇਸ ਸਿਰਫ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਪਾਸ ਕਰਦਾ, ਉਹਦੇ ਵਿੱਚ ਇੱਕ ਸੱਚਾਈ ਆ, ਉਹਨੂੰ ਤੁਸੀਂ ਡੇਟਾ ਨੂੰ ਬੀਟ ਨਹੀਂ ਕਰ ਸਕਦੇ। ਮਤਲਬ ਕਿ ਜਿੰਨੇ ਵੀ ਕੇਸ ਫਾਈਲ ਹੁੰਦੇ ਆ 10% ਹੀ ਕੇਸ ਜਿਹੜੇ ਉਹ ਅਪਰੂਵ ਹੁੰਦੇ ਆ। ਤੇ ਜ਼ਿਆਦਾਤਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਜੋ ਜੱਜ ਨੇ ਕਿਹਾ ਕਿ ਇਹ ਬੰਦੇ ਨੇ ਏਦਾਂ ਕਿਹਾ ਜ਼ਿਆਦਾ, ਕਿਉਂਕਿ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਵਰਜੀਨੀਆ ਦੇ ਵਿੱਚ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਸਰਕਾਰੀ ਇਲਾਕਾ, ਲੋਕੀ ਜਿਹੜੇ ਜ਼ਿਆਦਾਤਰ ਉਹਨਾਂ ਨੇ ਸਰਕਾਰ ਦੇ ਨਾਲ ਹੀ ਡਿਸਾਈਡ ਕਰਨਾ। ਸੋ ਵਾਸ਼ਿੰਗਟਨ DC ਵਰਜੀਨੀਆ ਵਾਲਾ ਏਰੀਆ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਜ਼ਿਆਦਾਤਰ ਉਹਨਾਂ ਨੇ ਜੱਜ ਦੇ ਨਾਲ ਹੀ ਜਾਣਾ ਹੁੰਦਾ ਜ਼ਿਆਦਾਤਰ, ਅਨਲੈਸ ਕੋਈ ਐਰਰ ਹੋ ਗਿਆ ਲਾਅ ਦਾ ਜਾਂ ਕਨਸਟੀਟਿਊਸ਼ਨ ਦਾ।
ਤੇ ਜ਼ਿਆਦਾਤਰ ਜਿਹੜੀ ਸਾਡੀ ਫਾਈਟ ਹੁੰਦੀ ਸੀ ਆਪਾਂ ਜਿੱਤਦੇ ਸੀਗੇ ਸਰਕਟ ਕੋਰਟ ਮੋਰੇ। ਸੋ ਆਪਾਂ ਕਲਾਇੰਟ ਨੂੰ ਦੱਸੀਦਾ ਸੀਗਾ ਕਿ ਸਾਨੂੰ ਬੋਰਡ ਆਫ ਇਮੀਗ੍ਰੇਸ਼ਨ ਦੇ ਥਰੂ ਹੀ ਜਾਣਾ ਪੈਣਾ, ਇੱਥੇ ਮੁੱਦੇ ਚੱਕਣੇ ਪੈਣੇ, ਪਰ ਆਪਾਂ ਇੱਥੇ ਨਹੀਂ ਜਿੱਤਾਂਗੇ, ਆਪਾਂ ਉੱਪਰ ਜਿੱਤ ਸਕਦੇ ਹਾਂ, ਕਿਉਂਕਿ ਸਾਡਾ ਜਿਹੜਾ ਸਾਰਾ ਕੰਮ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹ ਇਹ ਹੈ ਕਿ ਮੁੱਦੇ ਫਰੇਮ ਕਿੱਦਾਂ ਕਰਨੇ ਤਾਂ ਕਿ ਸਰਕਟ ਕੋਰਟ ਦੇ ਵਿੱਚ ਉਹ ਪ੍ਰੀਜ਼ਰਵ ਕੀਤੇ ਜਾ ਸਕਣ। ਹੁਣ ਕਈ ਵਾਰੀ ਕੀ ਹੁੰਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਐਡਾ ਮਾੜਾ ਕੰਮ ਕੀਤਾ ਹੁੰਦਾ ਵਕੀਲ ਨੇ ਕਿ ਬਚਦਾ ਹੀ ਨਹੀਂ ਕੁਝ ਪ੍ਰੀਜ਼ਰਵ ਕਰਨ ਵਾਲਾ। ਸਰਕਟ ਕੋਰਟ ਕਹਿੰਦਾ ਕਿ ਤੁਸੀਂ ਪਹਿਲਾਂ ਹੀ ਤੁਸੀਂ ਹਾਰ ਚੁੱਕੇ ਹੋ ਕਿਉਂਕਿ ਤੁਸੀਂ ਮੁੱਦੇ ਉੱਥੇ ਰੇਜ਼ ਨਹੀਂ ਕੀਤੇ, ਤੁਹਾਡੀ ਗੇਮ ਉੱਥੇ ਓਵਰ ਹੋ ਗਈ ਥੱਲੇ ਹੀ। ਸੋ ਇਹ ਚੀਜ਼ ਸੀਗੀ। ਪਰ ਹੁਣ ਕੀ ਹੋਇਆ, ਇਹਨਾਂ ਨੇ ਜਿਹੜਾ ਆਹ ਵਾਲਾ ਲਾਅ ਹੈ ਇਹ ਕੀ ਕਹਿੰਦਾ ਕਿ ਜਿਹੜਾ ਫੈਕਚੁਅਲ ਫਾਈਂਡਿੰਗ ਹੈਗੀ ਆ ਉਹ ਸਰਕਟ ਕੋਰਟ ਰਿਵਿਊ ਨਹੀਂ ਕਰ ਸਕਦੇ। ਮਤਲਬ ਕਿ ਸਰਕਟ ਕੋਰਟ ਦੀ ਹੋਰ ਜਿਹੜੀ ਸੀਗੀ ਸਪੈਸ਼ਲੀ 9 ਸਰਕਟ ਦੀ ਪਾਵਰ ਖੋਲੀ ਇਹਨਾਂ ਨੇ ਇੱਕ ਤਰ੍ਹਾਂ। ਸੋ ਕਾਫੀ ਵੱਡਾ ਕਹਿ ਸਕਦੇ ਹਾਂ ਵੀ ਫੈਸਲਾ, ਜੇ ਇੱਕ ਵਾਰੀ ਇਮੀਗ੍ਰੇਸ਼ਨ ਜੱਜ ਨੇ BIA ਨੇ ਤੁਹਾਨੂੰ ਝੂਠਾ ਇੱਕ ਹਿਸਾਬ ਦੇ ਨਾਲ ਕਰਾਰ ਦੇ ਦਿੱਤਾ ਤੇ ਸਰਕਟ ਕੋਰਟ ਵਾਲਾ ਰਾਹ ਤਕਰੀਬਨ ਬੰਦ ਹੋ ਗਿਆ। ਇਹਦਾ ਮਤਲਬ ਇਹ ਆ ਪੂਰਾ ਫੁੱਲ ਬੰਦ ਹੋ ਗਿਆ। ਤੇ ਇਹਦਾ ਜਿਹੜਾ ਸ਼ਿਕੰਜਾ ਹੈਗਾ, ਕਿਉਂਕਿ ਹੁਣ ਲੋਕਾਂ ਨੂੰ ਤਾਂ ਨਹੀਂ ਪਤਾ ਕਿ ਪਟੇਲ ਵਰਸਸ US ਕੀ ਕਹਿੰਦਾ ਹੈਗਾ, ਉਹਨਾਂ ਨੂੰ ਜਿਹੜਾ ਕਮਿਊਨਿਟੀ ਇਹਦੀ ਇਨਫੋਰਮੇਸ਼ਨ ਇਹਨਾਂ ਨੂੰ 3-4 ਸਾਲ ਦੇ ਵਿੱਚ ਪਤਾ ਲੱਗੂ ਕਿ ਯਾਰ ਉੱਪਰ ਤਾਂ ਕੋਈ ਅਪੀਲ ਪਾਸ ਨਹੀਂ ਹੁੰਦੀ, ਉੱਪਰ ਤਾਂ ਕੋਈ ਅਪੀਲ ਪਾਸ ਨਹੀਂ ਹੁੰਦਾ। ਸੋ ਉੱਪਰ ਕਿਹੜੀ ਅਪੀਲ ਜਾਣੀ ਆ, ਉਹ ਕਹਿੰਦੇ ਹੁਣ ਆਪਾਂ ਅਪੀਲ ਸੁਣਨੀ ਉਹੀ ਆ ਜਿਹਦੇ ਵਿੱਚ ਕੀ ਕਨਸਟੀਟਿਊਸ਼ਨਲ ਲਾਅ ਦਾ ਤੇ ਲਾਅ ਦਾ ਕੋਈ ਮੁੱਦਾ ਹੋਵੇ, ਸਿਰਫ ਉਹਦੀ ਅਪੀਲ ਇਹਨਾਂ ਨੇ ਜਿਹੜੀ ਸੁਣਨੀ ਆ। ਸੋ ਅੱਗੇ ਡਿਸਕਸ਼ਨ ਕਰਦੇ ਹੋਏ ਪਹਿਲਾਂ ਇਹ ਦੱਸ ਦਈਏ ਕਿ ਹੁਣ ਇਹ ਮਸਲਾ ਸੀਗਾ ਕੀ ਇਸ ਕੇਸ ਦੇ ਵਿੱਚ, ਰਾਈਟ। ਸੋ ਕਾਫੀ ਸਾਰੀਆਂ ਜਿਹੜੀਆਂ ਲਾਅ ਦੀਆਂ ਪ੍ਰੋਵੀਜ਼ਨ ਹੁੰਦੀਆਂ ਤੇ ਜਿਹੜਾ ਵੀ ਕਹਿੰਦੇ ਏਲੀਅਨ ਇਲੀਗਲੀ ਆਂਦਾ ਤੇ ਅਮਰੀਕਾ ਦੇ ਲਾਅ ਵਾਇਲੇਟ ਕਰਦਾ, ਉਹਦੇ ਖਿਲਾਫ ਰਿਮੂਵਲ ਪ੍ਰੋਸੀਡ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਇਮੀਗ੍ਰੇਸ਼ਨ ਜੱਜ ਕਰਦਾ। ਸੋ USCIS ਨਹੀਂ ਕਰਦੀ। USCIS ਮੋਰੇ ਤੁਸੀਂ ਰਿਲੀਫ ਫਾਈਲ ਕਰਦੇ ਹੋ, 485 ਵਰਕ ਪਰਮਿਟ ਜੋ ਵੀ ਹੈਗਾ। ਪਰ ਜਿਹੜਾ ਬੰਦਾ ਕੱਚਾ ਜਦੋਂ ਇਹਨਾਂ ਦੇ ਹੱਥੇ ਚੜਦਾ ਜਾਂ ਇਮੀਗ੍ਰੇਸ਼ਨ ਡਿਨਾਈ ਕਰਦੀ ਹੈ ਕੇਸ ਥੱਲੋਂ ਦੀ, ਫਿਰ ਇਹ ਇਮੀਗ੍ਰੇਸ਼ਨ ਜੱਜ ਮੋਰੇ ਕੇਸ ਪਹੁੰਚ ਜਾਂਦਾ। ਉਹਨੂੰ ਜਦੋਂ ਬੰਦਾ ਕੋਰਟ 'ਚ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਰਿਮੂਵਲ ਪ੍ਰੋਸੀਡਿੰਗਸ। ਸੋ ਜਦੋਂ ਇਮੀਗ੍ਰੇਸ਼ਨ ਜੱਜ ਜੇ ਡਿਨਾਈ ਕਰ ਦਿੰਦਾ ਕੇਸ ਤਾਂ ਬੰਦੇ ਦੇ ਖਿਲਾਫ ਰਿਮੂਵਲ ਆਰਡਰ ਲੱਗ ਜਾਂਦਾ। ਤੇ ਰਿਮੂਵਲ ਆਰਡਰ ਸਿਰਫ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਸਟੋਰੀ ਖਤਮ ਹੋ ਜਾਂਦੀ ਹੈ। ਰਿਮੂਵਲ ਤੋਂ ਬਾਅਦ ਵੀ ਕਈ ਵਾਰੀ ਆਪਸ਼ਨਸ ਆਪਾਂ ਦੇਖਿਆ, U ਵੀਜ਼ਾ, ਵਾਵਾ, 601 ਵੇਵਰ, 212 ਵੇਵਰ, ਕਈ ਛੋਟੀ ਜਿਹੜੀਆਂ ਪਾਵਰਾਂ ਉਹਨਾਂ ਨੇ ਅਟਰਨੀ ਜਨਰਲ ਨੂੰ ਜਿਹੜੀਆਂ ਦਿੱਤੀਆਂ ਹੋਈਆਂ। ਤੇ ਜਿਹੜੀਆਂ ਇਹ ਅਟਰਨੀ ਜਨਰਲ ਫਿਰ ਕੀ ਕਰਦਾ ਕਿ ਜਦੋਂ ਅਟਰਨੀ ਜਨਰਲ ਚੇਂਜ ਹੁੰਦਾ, ਟਰੰਪ ਵਾਲੇ ਨੇ ਆ ਕੇ ਕਹਿਣਾ ਕਿ ਨਹੀਂ ਇਹਨੂੰ ਇਦਾਂ ਮੰਨਣਾ ਚਾਹੀਦਾ, ਬਾਈਡਨ ਵਾਲੇ ਨੇ ਆ ਕੇ ਕਹਿਣਾ ਕਿ ਨਹੀਂ ਇਹਨੂੰ ਇਸ ਤਰੀਕੇ ਨਾਲ ਮੰਨਣਾ ਚਾਹੀਦਾ। ਸੋ ਜਿਹੜਾ ਅਟਰਨੀ ਜਨਰਲ ਆ, ਡਿਪੈਂਡਿੰਗ ਅਪੋਨ ਕਿ ਕਿਹੜੀ ਵਾਲੀ ਸਰਕਾਰ ਆਉਂਦੀ ਆ, ਉਹਨਾਂ ਦਾ ਉਦਾਂ ਦੇ ਮੂਡ ਦੇ ਹਿਸਾਬ ਨਾਲ ਆਪਣੇ ਨਾਲ ਉਹ ਆਪਣਾ ਲਾਅ ਇੰਟਰਪ੍ਰੇਟ ਕਰਦੇ ਆ। ਟਰੰਪ ਹੁਣੀ ਆਉਂਦੇ ਆ ਤਾਂ ਸਖਤੀ ਹੋ ਜਾਂਦੀ ਆ, ਬਾਈਡਨ ਹੁਣੀ ਆਉਂਦੇ ਆ ਤਾਂ ਢਿੱਲ ਹੋ ਜਾਂਦੀ ਆ। ਸੋ ਕਿਉਂਕਿ ਇਹ ਕਹਿੰਦੇ ਆ ਕਿ ਕਿਉਂਕਿ ਸੁਪਰੀਮ ਕੋਰਟ ਕਹਿੰਦਾ ਕਿ ਜਿਹੜਾ ਰਿਮੂਵਲ ਦਾ ਇਹ ਰਿਲੀਫ ਆ ਇਹ ਇੱਕ ਮੈਟਰ ਆਫ ਗ੍ਰੇਸ ਆ, ਮਤਲਬ ਕਿ ਇਹ ਸਿਰਫ ਇੱਜ਼ਤਦਾਰ ਬੰਦਿਆਂ ਨੂੰ ਦਿੱਤਾ ਜਾਊਗਾ। ਇਹਨਾਂ ਨੇ ਕਿਹਾ, ਮੈਂ ਨਹੀਂ ਏਦਾਂ ਕਿਹਾ। ਸੋ ਇਹ ਕਹਿੰਦੇ ਕਿ ਹਰੇਕ ਬੰਦਾ ਜਿਹੜਾ ਰਿਲੀਫ ਮੰਗ ਰਿਹਾ ਉਹਨੂੰ ਪਹਿਲਾਂ ਜੱਜ ਮੂਹਰੇ ਹੱਥ ਜੋੜ ਕੇ ਜਾਣਾ ਪਊਗਾ ਤੇ ਉਹਨੂੰ ਆਪਣੇ ਆਪ ਨੂੰ ਇੱਕ ਚੰਗੇ ਕਰੈਕਟਰ ਦਾ ਬੰਦਾ ਸਾਬਤ ਕਰਨਾ ਪਊਗਾ। ਉਹ ਸ਼ੋ ਕਰਨਾ ਪਊਗਾ ਕਿ ਉਹ ਜੱਜ ਦੀ ਫੇਵਰੇਬਲ ਡਿਸਕ੍ਰੈਸ਼ਨ ਐਕਸਰਸਾਈਜ਼ ਕਰਨੀ ਮੰਗਦਾ। ਮਤਲਬ ਕਿ ਜੱਜ ਦੀ ਮਰਜ਼ੀ ਆ ਕਿ ਜੇ ਉਹਨੂੰ ਲੱਗੂਗਾ ਕਿ ਬੰਦਾ ਇਹ ਸਹੀ ਆ, ਇਹਦਾ ਕਰੈਕਟਰ ਸਹੀ ਆ, ਇਹਦਾ ਰੈਕਰਡ ਸਹੀ ਆ, ਇਹਨੇ ਝੂਠ ਨਹੀਂ ਬੋਲਿਆ, ਕੁਛ ਨਹੀਂ ਬੋਲਿਆ, ਤੇ ਫੇਰ ਹੀ ਜਿਹੜਾ ਜੱਜ ਆ ਉਹਦੀ ਮਰਜ਼ੀ ਆ ਤੇ ਫੇਰ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਦੇਖੂਗਾ ਕਿ ਇਹਨੂੰ ਰਿਲੀਫ ਦੇਣਾ ਕਿ ਨਹੀਂ ਦੇਣਾ। ਜੇ ਜੱਜ ਕਹਿੰਦਾ ਕਿ ਮੈਂ ਇਹਨੂੰ ਰਿਲੀਫ ਨਹੀਂ ਦੇਣਾ ਤੇ ਉਹ ਕਹਿੰਦਾ ਗੱਲ ਉੱਥੇ ਖਤਮ ਹੋ ਜਾਂਦੀ ਆ। ਇਹ ਮੈਟਰ ਨਹੀਂ ਕਰਦਾ ਭਾਵੇਂ ਬੰਦਾ ਐਲੀਜੀਬਲ ਸੀਗਾ ਕਿ ਨਹੀਂ ਸੀਗਾ। ਜਿੱਥੇ ਗੱਲ ਆ ਗਈ ਜੱਜ ਦੀ ਡਿਸਕ੍ਰੈਸ਼ਨ ਦੀ, ਜੱਜ ਨੇ ਸਿਰਫ ਇੰਨਾ ਦੱਸਣਾ ਹੁੰਦਾ ਕਿ ਮੇਰੀ ਮਰਜ਼ੀ ਆ, ਮੈਂ ਨਹੀਂ ਦੇਣਾ ਤਾਂ ਨਹੀਂ ਦੇਣਾ, ਮੈਨੂੰ ਹੋਰ ਕੁਛ ਤੈਨੂੰ ਦੱਸਣ ਦੀ ਲੋੜ ਨਹੀਂ। ਸੋ ਜਿੱਦਾਂ ਆਪਾਂ ਗੱਲ ਕੀਤੀ ਕਿ ਇਹ ਕੇਸ ਸੁਪਰੀਮ ਕੋਰਟ 'ਚ ਕਿਉਂ ਪਹੁੰਚਿਆ, ਸੋ ਸਿਰਫ ਇਹ ਨਹੀਂ ਕਿ ਸਿਰਫ ਇੰਡੀਅਨ ਲਾਇਰ, ਇਹ ਮਤਲਬ ਜਿਹੜਾ ਕੇਸ ਆ ਹਰੇਕ ਇਮੀਗ੍ਰੇਸ਼ਨ ਲਾਇਰ ਆ ਜਿਹੜਾ ਡਿਸਕਸ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ, ਹਰੇਕ ਇਮੀਗ੍ਰੇਸ਼ਨ ਲਾਇਰ ਪਰੇਸ਼ਾਨ ਬੈਠਾ। ਸੋ ਕੀ ਆ ਕਿ ਕਾਂਗਰਸ ਜਿਹੜੀ ਸੀਗੀ ਉਹਨੇ ਪਹਿਲਾਂ ਹੀ ਜਿਹੜਾ ਜੁਡੀਸ਼ੀਅਲ ਰਿਵਿਊ ਸੀਗਾ, ਜਿੱਦਾਂ ਆਪਾਂ ਦੇਖਿਆ ਵਿਜੇ ਕੁਮਾਰ ਦੇ ਕੇਸ ਜਾਂ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਜਿਹੜਾ ਸੈਕਸ਼ਨ 1252 ਉਹਦੇ ਤਹਿਤ ਜੁਡੀਸ਼ੀਅਲ ਰਿਵਿਊ ਕਾਫੀ ਆਲਰੇਡੀ ਕੱਟ ਲਿਆ। ਹੁਣ ਜੁਡੀਸ਼ੀਅਲ ਰਿਵਿਊ ਕਿਉਂ ਕੱਟਦੇ ਆ? ਕਿਉਂਕਿ ਕੋਰਟਸ ਜਿਹੜੇ ਹੈਗੇ ਉਹਨਾਂ ਦੇ ਡਾਕਟ ਆਲਰੇਡੀ ਭਰੇ ਰਹਿੰਦੇ ਆ, ਕੇਸ ਬਹੁਤ ਜ਼ਿਆਦਾ ਜਾਂਦਾ। ਸੋ ਹਰੇਕ ਗੱਲ ਤਾਂ ਜੱਜ ਸੁਣ ਨਹੀਂ ਸਕਦਾ, ਰਾਈਟ। ਸੋ ਇਹ ਇਦਾਂ ਹੀ ਹੈ ਕਿ ਜਿੱਦਾਂ ਮੰਨ ਲਓ ਕਿ ਕਾਰਪੋਰੇਸ਼ਨ ਚੱਲਦੀ ਆ, ਉਹਦੇ ਵਿੱਚ ਕਈ ਮੁਲਾਜ਼ਮ ਆ, 1000 ਮੁਲਾਜ਼ਮ ਆ। ਸੋ ਜਿਹੜਾ CEO ਕਹਿੰਦਾ ਕਿ ਜਿਹੜੇ ਥੱਲੇ ਵਾਲੇ ਮਸਲੇ ਆ, ਤੁਹਾਡੀ ਲੰਚ ਪਿੱਛੇ ਲੜਾਈ ਹੋ ਗਈ, ਉਹ ਤੁਸੀਂ ਛੋਟੀ ਚੀਜ਼ਾਂ ਮੇਰੇ ਕੋਲ ਨਾ ਲੈ ਕੇ ਆਓ, ਮੇਰੇ ਕੋਲ ਟਾਈਮ ਨਹੀਂ, ਮੈਂ ਹੋਰ ਬੜੇ ਵੱਡੇ ਫੈਸਲੇ ਜਿਹੜੇ ਉਹ ਕਰਨੇ ਆ, ਹਨਾ। ਸੋ ਜੁਡੀਸ਼ੀਅਲ ਰਿਵਿਊ ਦਾ ਪਰਪਸ ਵੀ ਇਹੀ ਹੁੰਦਾ ਕਿ ਇਹਨੂੰ ਕੱਟ ਤਾਂ ਕਰਦੇ ਆ ਕਿ ਜਿਹੜਾ ਸਿਸਟਮ ਆ ਸਰਕਾਰ ਦਾ ਉਹ ਵਧੀਆ ਤਰੀਕੇ ਨਾਲ ਚੱਲ ਪਾਏ। ਇਹ ਨਹੀਂ ਕਿ ਹਰੇਕ ਚੀਜ਼ ਨੂੰ ਅਪੀਲ ਕਰਤਾ, ਹਰੇਕ ਜਣੇ ਦੀ ਗੱਲ ਉਹਨਾਂ ਨੇ ਸੁਣੀ ਜਾਣੀ ਆ।
ਸੋ ਸੈਕਸ਼ਨ ਜਿਹੜਾ 1252 ਉਹ ਇਹਦੇ ਵਿੱਚ ਜਿਹੜਾ ਮੇਨ ਫੋਕਸ ਪੁਆਇੰਟ ਸੀਗਾ। ਸੈਕਸ਼ਨ 1252 ਜਿਹੜਾ ਹੁਣ ਕਹਿੰਦਾ ਕੀ ਆ, ਉਹ ਇਹ ਕਹਿੰਦਾ ਕਿ ਹਰੇਕ ਜਿਹੜੀ ਲਾਅ ਦੀ ਪ੍ਰੋਵੀਜ਼ਨ ਆ, ਹੇਬੀਅਸ ਕਾਰਪਸ ਪ੍ਰੋਵੀਜ਼ਨ, ਜੋ ਵੀ ਲਾਅ ਲੂ ਆ ਸਾਰਿਆਂ ਨੂੰ ਐਕਸਕਿਊਜ਼ ਕਰ ਦਿਓ, ਕਿਸੇ ਨੂੰ ਸਾਨੂੰ ਮਤਲਬ ਇਹ ਕਹਿੰਦਾ ਕਿ ਕੋਈ ਵੀ ਜਿਹੜੀ ਜਜਮੈਂਟ ਆ ਰਿਲੀਫ ਦੇ ਰਿਲੇਟਿਡ, ਉਹਨੂੰ ਜਿਹੜਾ ਇਮੀਗ੍ਰੇਸ਼ਨ ਜੱਜ ਨੇ ਜਿਸ ਹਿਸਾਬ ਨਾਲ ਡਿਸਾਈਡ ਕਰਤਾ, ਉਸ ਤੋਂ ਬਾਅਦ ਕੋਰਟਸ ਦੇ ਕੋਲ ਪਾਵਰ ਨਹੀਂ ਹੈਗੀ ਕਿ ਉਹਨੂੰ ਉਹ ਰਿਵਿਊ ਕਰ ਸਕਣ, ਤੇ ਸਿਰਫ ਕਨਸਟੀਟਿਊਸ਼ਨਲ ਦੀ ਤੇ ਕੁਐਸਚਨ ਆਫ ਲਾਅ ਆਪਾਂ ਜਿਹੜੇ ਉਹ ਰਿਵਿਊ ਕਰ ਸਕਦੇ ਹਾਂ। ਤੇ ਇਹ ਜਿਹੜਾ 1255 ਇਹ ਆ ਚੀਜ਼ ਲੇ ਡਾਊਨ ਕਰਦਾ, ਜਿਹੜੀ ਮੈਂ ਹੁਣੇ ਅੱਗੇ ਦੱਸ ਕੇ ਹਟਿਆ ਕਿ ਕਨਸਟੀਟਿਊਸ਼ਨ ਵਾਲੇ ਸਿਰਫ ਜਿਹੜੇ ਸੋ ਹੁਣ ਇਹਦੇ ਵਿੱਚ ਇੱਕ ਇਹ ਜਿਹੜੀ 1252 ਦੀ ਇੱਕ ਜਿਹੜੀ ਲਾਈਨ ਆ, ਟੈਕਨੀਕਲ ਲਾਈਨ ਜਿਹੜੀ ਉਹ ਹੈਗੀ ਆ ਕਿ ਕੀ ਚੀਜ਼ ਉਹ ਪ੍ਰੋਹਿਬਿਟ ਕਰਦਾ, ਉਹ ਜੁਡੀਸ਼ੀਅਲ ਰਿਵਿਊ ਕਿਸ ਚੀਜ਼ ਦਾ ਉਹ ਰੋਕਦਾ। ਜਿਹੜੀ ਉਹਨਾਂ ਨੇ ਲੈਂਗੁਏਜ ਵਰਤੀ, ਉਹਨੇ ਕਿਹਾ ਕਿ ਐਨੀ ਜਜਮੈਂਟ ਰਿਗਾਰਡਿੰਗ ਗ੍ਰਾਂਟਿੰਗ ਆਫ ਰਿਲੀਫ, ਮਤਲਬ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਐਨੀ ਜਜਮੈਂਟ, ਕੋਈ ਵੀ ਜਜਮੈਂਟ ਰਿਲੀਫ ਦੇ ਰਿਲੇਟਿਡ। ਠੀਕ ਹੈ। ਇਹਦਾ ਰਿਵਿਊ ਹੁਣ ਜਿਹੜਾ ਸੁਪਰੀਮ ਕੋਰਟ ਦੇ ਮੂਹਰੇ ਜਿਹੜਾ ਕੇਸ ਪਹੁੰਚਿਆ, ਉਹ ਸਿਰਫ ਆ ਇੱਕ ਲਾਈਨ ਦੇ ਉੱਤੇ ਪਹੁੰਚਿਆ, ਐਨੀ ਜਜਮੈਂਟ ਰਿਗਾਰਡਿੰਗ ਦਾ ਗ੍ਰਾਂਟਿੰਗ ਆਫ ਰਿਲੀਫ। ਇਹਦਾ ਮਤਲਬ ਕੀ ਹੋਣਾ ਚਾਹੀਦਾ ਹੁਣ, ਕਿ ਪਟੇਲ ਸਹੀ ਆ ਕਿ ਸਰਕਾਰ ਸਹੀ ਆ ਕਿ ਸੁਪਰੀਮ ਕੋਰਟ ਸਹੀ ਆ, ਕੀ ਇਹਦਾ ਮਤਲਬ ਹੋਣਾ ਚਾਹੀਦਾ ਐਨੀ ਜਜਮੈਂਟ ਰਿਗਾਰਡਿੰਗ ਗ੍ਰਾਂਟਿੰਗ ਆਫ ਦਾ ਰਿਲੀਫ। ਇਹ ਚੀਜ਼ ਦੀ ਡਿਸਕਸ਼ਨ ਜਿਹੜੀ ਸੀਗੀ ਉਹ ਹੁਣ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੁਣ ਜਾਰੀ ਹੈ। ਜੀ, ਸੋ ਆਪਾਂ ਕੁਝ ਦਿਨ ਪਹਿਲਾਂ ਇੱਕ ਰੀਲੋਕੇਸ਼ਨ ਦੇ ਮੁੱਦੇ ਨੂੰ ਛੋਇਆ ਸੀਗਾ ਵੀ ਈਸਟ ਕੋਸਟ ਵਾਲੇ ਸਰਕਟ ਕੋਰਟ ਨੇ ਕੁਛ ਉਸ ਨੂੰ ਹੋਰ ਤਰੀਕੇ ਨਾਲ ਦੇਖਿਆ, ਕੈਲੀਫੋਰਨੀਆ ਦੇ ਸਰਕਟ ਕੋਰਟ ਨੇ ਉਹਨੂੰ ਹੋਰ ਤਰੀਕੇ ਨਾਲ ਦੇਖਿਆ ਸੀਗਾ। ਕੀ ਹੁਣ ਜਦ ਸੁਪਰੀਮ ਕੋਰਟ ਨੇ ਇਹ ਫੈਸਲਾ ਦੇ ਦਿੱਤਾ, ਕੀ ਇਹ ਸਾਰੇ ਸਰਕਟ ਕੋਰਟਾਂ ਦੇ ਉੱਤੇ ਬਰਾਬਰ ਲਾਗੂ ਹੋ ਜਾਊਗਾ ਕਿ ਇਸ ਦੀ ਪਰਿਭਾਸ਼ਾ ਨੂੰ ਵੱਖ-ਵੱਖ ਸਰਕਟ ਕੋਰਟ ਵੱਖ-ਵੱਖ ਤਰੀਕੇ ਨਾਲ ਦੇਖ ਸਕਦਾ? ਬਹੁਤ ਵਧੀਆ ਸਵਾਲ ਹੈ ਜੀ। ਐਕਚੁਅਲੀ ਕੀ ਸੀਗਾ ਕਿ ਜਿਹੜਾ ਆਹ ਵਾਲੀ ਧਾਰਾ ਸੀਗੀ ਨਾ 1252 ਜਿਹੜੀ ਧਾਰਾ ਸੀਗੀ, ਉਹ ਕੀ ਕਰਦੀ ਹੈ ਕਿ ਉਹ ਕਹਿੰਦੀ ਹੈ ਕਿ ਜੁਡੀਸ਼ੀਅਲ ਰਿਵਿਊ ਨਹੀਂ ਹੋਣਾ ਚਾਹੀਦਾ, ਕਿਸ ਚੀਜ਼ ਦਾ ਜੁਡੀਸ਼ੀਅਲ ਰਿਵਿਊ ਨਹੀਂ ਹੋਣਾ ਚਾਹੀਦਾ। ਸੈਕਸ਼ਨ ਇਹ ਕਹਿੰਦਾ ਕਿ ਐਨੀ ਜਜਮੈਂਟ ਰਿਗਾਰਡਿੰਗ ਗ੍ਰਾਂਟਿੰਗ ਆਫ ਰਿਲੀਫ, ਹੈ ਨਾ। ਸੋ ਮੁੱਦਾ ਇਹ ਸੀਗਾ ਕਿ ਐਨੀ ਜਜਮੈਂਟ ਦਾ ਕੀ ਮਤਲਬ ਆ, ਕਿ ਫੈਕਟ ਵਾਲੇ ਵੀ ਇਹਦੇ ਵਿੱਚ ਆ ਜਾਂਦੇ ਆ ਕਿ ਸਿਰਫ ਕੀ ਫੈਕਟ ਰਿਵਿਊ ਕਰ ਸਕਦੇ ਕਿ ਨਹੀਂ ਕਰ ਸਕਦੇ, ਇਸ ਚੀਜ਼ ਦਾ ਮਸਲਾ ਸੀਗਾ। ਸੋ ਜਿਹੜੇ ਡਿਫਰੈਂਟ ਸਰਕਟ ਸੀਗੇ ਉਹ ਇਹਨੂੰ ਡਿਫਰੈਂਟ ਤਰੀਕੇ ਨਾਲ ਇੰਟਰਪ੍ਰੇਟ ਕਰਦੇ ਸੀਗੇ। ਜਿਹੜੇ 9th ਸਰਕਟ ਵਗੈਰਾ ਸੀਗੇ ਲੀਨੀਅੰਟ ਸੀਗੇ, 11th ਸਰਕਟ, 4th ਸਰਕਟ, 2nd ਸਰਕਟ ਇਹ ਥੋੜੇ ਜਿਹੇ ਨੈਰੋ ਸੀਗੇ। ਸੋ ਸੁਪਰੀਮ ਕੋਰਟ ਨੇ ਹੁਣ ਕੀ ਕੀਤਾ ਕਿ ਉਹਨਾਂ ਨੇ ਆਹੀ ਕਿ 1255 ਜਿਹੜਾ ਸੈਕਸ਼ਨ ਹੈਗਾ, 1252 ਜਿਹੜਾ ਸੈਕਸ਼ਨ ਹੈਗਾ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਚਾਹੀਦਾ। ਸੁਪਰੀਮ ਕੋਰਟ ਨੇ ਹੁਣ ਫੈਸਲਾ ਦੇ ਦਿੱਤਾ, ਹੁਣ ਸਾਰੇ ਸਰਕਟ ਨੂੰ ਇਹ ਇੱਕੋ ਤਰੀਕੇ ਨਾਲ ਇੰਟਰਪ੍ਰੇਟ ਕਰਨਾ ਪੈਣਾ, ਕਿਉਂਕਿ ਹੁਣ ਜਿਹੜਾ 11th ਸਰਕਟ ਸੀਗਾ, ਜਿੱਦਾਂ ਤੁਸੀਂ ਦੱਸਿਆ ਕਿ ਜਾਰਜੀਆ, ਫਿਰ ਉਸ ਤੋਂ ਬਾਅਦ 11th ਸਰਕਟ ਤੇ ਗਿਆ, ਇਹ ਸਾਰੇ ਜਿਹੜੇ ਕਹਿ ਲਓ ਕੰਜ਼ਰਵੇਟਿਵ ਕੋਰਟ ਸੀਗੇ। ਸੋ ਜਦੋਂ ਇਹਨਾਂ ਕੋਰਟਾਂ ਚੋਂ ਕੇਸ ਉੱਤੇ ਜਾਂਦਾ ਤਾਂ ਸੁਪਰੀਮ ਕੋਰਟ ਜੇ ਉਹਨਾਂ ਤੇ ਸਟੈਂਪ ਲਾ ਦੇਵੇ ਤੇ ਬਾਕੀ ਸਾਰੇ ਸਰਕਟ ਕੋਰਟ ਨੂੰ ਵੀ ਉਹ ਮੰਨਣਾ ਪੈਣਾ। ਜੀ ਓਬਵੀਅਸਲੀ ਕਈ ਵਾਰੀ ਸੁਪਰੀਮ ਕੋਰਟ ਤੇ ਆਏ ਕਿਸੇ ਵੀ ਫੈਸਲੇ ਦੇ ਨਾਲ ਜ਼ਰੂਰੀ ਨਹੀਂ ਹੈ ਵੀ ਤੁਸੀਂ ਮੁਤਫਿਕ ਹੋਵੋ, ਤੁਸੀਂ ਉਸ ਨੂੰ ਠੀਕ ਜਿਹੜਾ ਉਹ ਮੰਨਦੇ ਆ, ਪਰ ਇਹ ਆ ਵੀ ਇਵੈਂਚੁਅਲੀ ਲਾਅ ਆਫ ਦਾ ਲੈਂਡ ਤੇ ਉਸ ਨੂੰ ਜਿਸ ਤਰੀਕੇ ਨਾਲ ਇੰਟਰਪ੍ਰੇਟ ਕਰਤਾ ਆ ਹਾਈਐਸਟ ਕੋਰਟ ਨੇ, ਤਾਂ ਉਸ ਨੂੰ ਇਵੈਂਚੁਅਲੀ ਫਿਰ ਉਹ ਮੰਨਣਾ ਹੀ ਪੈਂਦਾ ਆ। ਸੋ ਜੇ ਹੁਣ ਆਪਾਂ ਥੋੜੀ ਆਪਾਂ ਡਿਸਕਸ਼ਨ ਨੂੰ ਅਟੈਂਡੀ ਕਹਿਣਾ ਜੇ ਥੋੜਾ ਤੇਜ਼ ਕਰਦੇ ਜਾਈਏ ਤਾਂ ਕੀ ਫੈਕਟ ਸੀਗੇ ਇਸ ਕੇਸ ਦੇ? ਪੰਕਜ ਕੁਮਾਰ ਪਟੇਲ ਹੁਣੀ ਕਦੋਂ ਆਏ, ਕੀ ਉਹਨਾਂ ਨੇ ਅਪਲਾਈ ਕੀਤਾ, ਕਿੱਦਾਂ ਫਿਰ ਇਹ ਸਾਰੀ ਵਾਰਦਾਤ ਸੁਪਰੀਮ ਕੋਰਟ ਤੱਕ ਕਿੱਦਾਂ ਜਿਹੜੇ ਇਹ ਪਹੁੰਚੇ ਫਿਰ? ਠੀਕ ਹੈ ਜੀ। ਸੋ ਠੀਕ ਹੈ ਜੀ, ਥੋੜਾ ਸ਼ਾਰਟ ਰੱਖਾਂਗੇ। ਸੋ ਇਹ ਤੇ ਇਹਦੀ ਵਾਈਫ ਇਲੀਗਲੀ ਆਏ ਸੀਗੇ 1990 ਦੇ ਵਿੱਚ। 7 ਦੇ ਵਿੱਚ ਇਹਨਾਂ ਨੇ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ, ਤੇ ਗ੍ਰੀਨ ਕਾਰਡ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੇ ਫੜ ਲਿਆ ਕਿ ਇਹ ਤਾਂ ਬੰਦੇ ਨੇ ਝੂਠ ਬੋਲਿਆ ਵਾ। ਸੋ ਜਿਹੜਾ ਲਾਅ ਸੀਗਾ ਉਹ ਇਹ ਕਹਿੰਦਾ ਸੀਗਾ ਕਿ ਜੇ ਕਿਸੇ ਨੇ ਸਿਟੀਜ਼ਨ ਕਲੇਮ ਕਰਕੇ ਫਾਲਸਲੀ ਕੋਈ ਵੀ ਬੈਨੀਫਿਟ ਲਿਆ ਫੈਡਰਲ ਤੇ ਸਟੇਟ ਲਾਅ ਦਾ, ਉਹ ਬੰਦੇ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਸੋ ਕਿਉਂਕਿ ਇਸ ਕੇਸ ਦੇ ਵਿੱਚ ਇਹਨੇ ਡਰਾਈਵਰ ਲਾਇਸੈਂਸ ਲਿਆ ਸੀਗਾ, ਤਾਂ USCIS ਕਹਿੰਦੀ ਕਿ ਤੂੰ ਇਹ ਰਿਕੁਆਇਰਮੈਂਟ ਆਪਣੀ ਜਿਹੜੀ ਸੀਗੀ ਮੀਟ ਨਹੀਂ ਕਰ ਪਾਇਆ। ਤੇ ਬੋਰਡ ਆਫ ਇਮੀਗ੍ਰੇਸ਼ਨ ਜਿਹੜਾ ਅਪੀਲ ਸੀਗਾ, ਉਹਨੇ ਇਹੀ ਕਿਹਾ ਕਿ ਜਿਹੜੀ ਕੋਈ ਵੀ ਤੁਸੀਂ ਜਦੋਂ ਇੱਦਾਂ ਦਾ ਝੂਠ ਬੋਲਦੇ ਹੋ ਜਿਹੜਾ ਕਿ ਇੱਦਾਂ ਦਾ ਬੈਨੀਫਿਟ ਲੈਣ ਲਈ ਮਟੀਰੀਅਲ ਸੀਗਾ, ਮਤਲਬ ਕਿ ਉਸ ਤੋਂ ਬਿਨਾਂ ਤੁਹਾਨੂੰ ਬੈਨੀਫਿਟ ਨਹੀਂ ਮਿਲ ਸਕਦਾ ਸੀਗਾ, ਤੇ ਤੁਹਾਡਾ ਇਰਾਦਾ ਸੀਗਾ। ਸੋ ਇਹ 3 ਚੀਜ਼ਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਲਾਅ ਜਿਹੜਾ BIA ਦੇ ਜਿਹੜੇ ਪੁਰਾਣੇ ਕੇਸ ਉਹ ਇਹ ਕਹਿੰਦੇ ਆ, ਇੱਕ ਤਾਂ ਤੁਸੀਂ ਝੂਠ ਬੋਲਿਆ ਹੋਣਾ ਚਾਹੀਦਾ, ਝੂਠ ਜਿਹੜਾ ਹੈਗਾ ਤੁਹਾਡਾ ਮਟੀਰੀਅਲ ਹੋਣਾ ਚਾਹੀਦਾ, ਮਤਲਬ ਕਿ ਤੁਹਾਨੂੰ ਜੇ ਤੁਸੀਂ ਉਹ ਨਾ ਬੋਲਦੇ ਤਾਂ ਤੁਹਾਨੂੰ ਉਹ ਬੈਨੀਫਿਟ ਸ਼ਾਇਦ ਨਾ ਮਿਲਦਾ, ਤੇ ਇਹ ਝੂਠ ਤੁਸੀਂ ਜਾਣ ਕੇ ਬੋਲਿਆ ਹੋਣਾ ਚਾਹੀਦਾ। ਤੇ ਇਹ ਚੀਜ਼ਾਂ ਜੇ ਹੋਈਆਂ 3,
ਹੁਣ ਪਟੇਲ ਕੀ ਕਹਿੰਦਾ, ਉਹ ਕਹਿੰਦਾ ਮੈਂ ਜਾਣ ਕੇ ਨਹੀਂ ਬੋਲਿਆ। ਤੇ ਮਟੀਰੀਅਲ ਸੀਗਾ ਕਿ ਨਹੀਂ ਸੀਗਾ, ਹੁਣ ਮੈਨੂੰ ਪਤਾ ਨਹੀਂ ਜਾਰਜੀਆ ਦੇ ਕੀ ਲਾਅ ਆ ਜਾਂ ਕੀ ਹਿਸਾਬ ਕਿਤਾਬ ਸੀਗਾ ਉਦੋਂ, ਹੋ ਸਕਦਾ ਸ਼ਾਇਦ ਇਹਨੂੰ ਬਿਨਾਂ ਉਹ ਕੀਤੇ ਮਿਲ ਜਾਂਦਾ। ਤੇ ਕਿਉਂਕਿ ਹੁਣ ਆਪਾਂ ਆਹੀ ਗੱਲ ਕਰ ਹੁਣ ਜਿਹਨਾਂ ਨੂੰ ਨਹੀਂ ਸਮਝ ਲੱਗੀ, ਮੁੱਦਾ ਹੁਣ ਕੀ ਹੈਗਾ, ਮੁੱਦਾ ਇਹ ਨਹੀਂ ਹੈ ਕਿ ਪਟੇਲ ਨੇ ਝੂਠ ਬੋਲਿਆ ਕਿ ਨਹੀਂ ਬੋਲਿਆ। ਹੁਣ ਮੁੱਦਾ ਇਹ ਹੈਗਾ, ਪਟੇਲ ਕਹਿੰਦਾ ਕਿ ਜੱਜ ਨੇ ਜਦੋਂ ਉਹਨੇ ਆਪਣੀ ਗੱਲ ਦੱਸੀ ਕਿ ਉਹਦਾ ਇਰਾਦਾ ਨਹੀਂ ਸੀਗਾ, ਏਦਾਂ ਉਹਨੇ ਕੀਤਾ, ਜੱਜ ਨੇ ਗਲਤ ਡਿਸੀਜਨ ਲਿਆ, ਉਹਨੂੰ ਉਹਦੇ ਫੈਕਟ ਥੋੜੇ ਹੋਰ ਹਿਸਾਬ ਨਾਲ ਸੋਚਣੇ ਚਾਹੀਦੇ ਸੀਗੇ। ਜਿਹੜੀ ਡਿਸਕਸ਼ਨ ਹੋ ਰਹੀ ਹੈ ਸੁਪਰੀਮ ਕੋਰਟ ਮਰੇ, ਉਹ ਇਹ ਹੋ ਰਹੀ ਹੈ ਕਿ ਕੋਰਟ ਦੇ ਕੋਲ ਪਾਵਰ ਹੈਗੀ ਆ ਪਟੇਲ ਦੀ ਆਰਗੂਮੈਂਟ ਸੁਣਨ ਦੀ। ਵੀ ਜੱਜ ਜੇ ਇਸ ਨੂੰ ਹੋਰ ਤਰੀਕੇ ਨਾਲ ਦੇਖਦਾ ਤਾਂ ਠੀਕ, ਵੀ ਫੈਸਲਾ ਗਲਤ ਜਿਹੜਾ ਉਹ ਸੁਣਾਇਆ ਆ। ਸੋ ਬੇਸਿਕਲੀ ਪਟੇਲ ਇਹ ਕਹਿ ਰਿਹਾ, ਰਾਈਟ? ਨਹੀਂ, ਪਟੇਲ ਇਹ ਕਹਿ ਰਿਹਾ ਕਿ ਏਦਾਂ ਜੱਜ ਨੇ ਫੈਸਲਾ ਗਲਤ ਸੁਣਾਇਆ, ਫੈਕਟਸ ਗਲਤ ਇੰਟਰਪ੍ਰੇਟ ਕੀਤੇ, ਤੇ ਕੋਰਟ ਕੀ ਕਹਿ ਰਿਹਾ ਕਿ ਠੀਕ ਆ, ਭਾਵੇਂ ਜੱਜ ਨੇ ਜਿੱਦਾਂ ਮਰਜ਼ੀ ਕਿਹਾ, ਸਾਡੇ ਕੋਲ ਪਾਵਰ ਨਹੀਂ ਹੈਗੀ। 11th ਸਰਕਟ ਨੇ ਕਹਿ ਕੇ ਡਿਨਾਈ ਕੀਤਾ, ਸਾਡੇ ਕੋਲ ਪਾਵਰ ਨਹੀਂ ਹੈਗੀ ਉਹ ਚੀਜ਼ ਨੂੰ ਰਿਵਿਊ ਕਰਨ ਦੀ। ਸੁਪਰੀਮ ਕੋਰਟ ਇਹ ਫੈਸਲਾ ਕਰ ਰਿਹਾ ਕਿ ਸਰਕਟ ਕੋਰਟ ਕੋਲ ਪਾਵਰ ਹੈਗੀ ਆ ਕਿ ਨਹੀਂ ਹੈਗੀ ਆ। ਸੁਪਰੀਮ ਕੋਰਟ ਨੇ ਪਰ ਡਿਸਾਈਡ ਕੀਤਾ ਕਿ ਨਹੀਂ ਹੈਗੀ। ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਹੁਣ ਸਰਕਟ ਹੈਗੇ, 9th ਸਰਕਟ, 2nd ਸਰਕਟ, ਹਰੇਕ ਸਰਕਟ ਦੇ ਹੱਥ ਹੁਣ ਜਿਹੜੇ ਵੱਜ ਗਏ ਆ। ਜੱਜ ਨੇ ਜੇ ਜਾਰਜੀਆ ਵਾਲਾ ਜੱਜ ਆ, 10% ਰੇਟਿੰਗ ਆ, ਉਹਨੇ ਭਾਵੇਂ ਧੱਕੇ ਨਾਲ ਫੈਸਲਾ ਕੀਤਾ, ਉਹ ਗੱਡੀ ਹੁਣ ਉੱਥੇ ਖੜ ਜਾਣੀ, ਉਹਨੂੰ ਉੱਪਰ ਵਾਲੀ ਜਿਹੜੀ ਅਦਾਲਤ ਆ ਉਹ ਰਿਵਿਊ ਨਹੀਂ ਕਰ ਸਕਦੇ। ਸੋ USCIS ਨੇ ਇਸ ਕੇਸ ਕਨਕਲੂਡ ਕੀਤਾ ਕਿ ਇਹ ਝੂਠਾ ਵਾ, ਇਹ ਐਡਜਸਟ ਨਹੀਂ ਕਰ ਸਕਦਾ। ਇਮੀਗ੍ਰੇਸ਼ਨ ਜੱਜ ਨੇ ਵੀ ਉਹੀ ਕੀਤਾ, ਤੇ ਤਾਂ ਕਰਕੇ ਇਹਦਾ ਜਿਹੜਾ ਕੇਸ ਸੀਗਾ ਉਹ ਡਿਨਾਈ ਕਰਤਾ, ਤੇ ਹੁਣ ਇਹਦਾ ਕੇਸ ਡਿਨਾਈ ਕਰਤਾ, ਇਹ ਇਮੀਗ੍ਰੇਸ਼ਨ ਜੱਜ ਮੂਹਰੇ ਪਹੁੰਚ ਗਿਆ। ਸੋ ਇਮੀਗ੍ਰੇਸ਼ਨ ਜਦੋਂ ਉਹਨਾਂ ਨੇ USCIS ਨੇ ਡਿਨਾਈ ਕਰਤਾ, ਇਮੀਗ੍ਰੇਸ਼ਨ ਜੱਜ ਕੋ ਗਿਆ, ਹੁਣ ਜੱਜ ਹੁਣ ਇਮੀਗ੍ਰੇਸ਼ਨ ਜੱਜ ਸਾਹਿਬ ਨੇ ਕੀ ਡਿਸਾਈਡ ਕੀਤਾ ਜੀ? ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਉਹਨੇ ਹੋਰ ਗੱਲ ਫੜ ਲਈ। ਉਹ ਕਹਿੰਦਾ ਬਟ ਇਹ ਆਇਆ ਕਦੋਂ ਸੀਗਾ, ਕਿੱਦਾਂ, ਕਿਹੜੇ ਤਰੀਕੇ ਨਾਲ ਆਇਆ ਸੀਗਾ, ਇਹਨੇ ਉਹ ਚੀਜ਼ ਝੂਠ ਬੋਲਿਆ, ਮੈਨਰ ਆਫ ਐਂਟਰੀ ਦੇ ਬਾਰੇ ਆਪਣਾ ਝੂਠ ਬੋਲਿਆ ਆਪਣੀ ਅਸਾਈਲਮ ਐਪਲੀਕੇਸ਼ਨ ਤੇ। ਉਹਨੇ ਇਹਦੇ ਫਾਰਮ ਦੇ ਵਿੱਚ ਗਲਤੀਆਂ ਕੱਢਤੀਆਂ ਕੁਛ, ਤੇ ਉਹ ਕਹਿੰਦਾ ਕਿ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਮੈਨੂੰ ਇਹ ਬੰਦਾ ਕ੍ਰੈਡੀਬਲ ਨਹੀਂ ਲੱਗਦਾ, ਮੈਨੂੰ ਇਹ ਬੰਦਾ ਝੂਠਾ ਲੱਗਦਾ, ਕਿਉਂਕਿ ਹਾਂ, ਉਹ ਕਹਿੰਦਾ ਮੈਨੂੰ ਇਹ ਝੂਠਾ ਲੱਗਦਾ, ਤੇ ਕਹਿੰਦਾ ਇਹਨੇ ਆਪਣੀ DMV ਦੀ ਵੀ ਐਪਲੀਕੇਸ਼ਨ ਝੂਠ ਬੋਲਿਆ ਸੀਗਾ, ਤੇ ਇਸ ਲਈ ਮੈਂ ਇਹਦੀ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਆ ਉਹ ਅਪਰੂਵ ਨਹੀਂ ਕਰ ਸਕਦਾ। ਤੇ ਫਿਰ ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕੀਤਾ। ਉਹ ਵੀ ਇਹੀ ਕਹਿੰਦਾ ਕਿ ਜਿਹੜੀਆਂ ਜੱਜ ਦੀ ਫੈਕਚੁਅਲ ਫਾਈਂਡਿੰਗ ਸੀਗੀਆਂ, ਸਾਨੂੰ ਨਹੀਂ ਲੱਗਦਾ ਕਿ ਉਹ ਗਲਤ ਸੀਗੇ, ਸਾਨੂੰ ਤਾਂ ਜੱਜ ਸਹੀ ਕਹਿੰਦਾ ਸੀਗਾ। ਉਹਨਾਂ ਨੇ ਇਹਦੀ ਅਪੀਲ ਡਿਸਮਿਸ ਕਰਤੀ, ਤੇ ਫਿਰ ਇਹ ਸਰਕਟ ਕੋਰਟ ਮੂਹਰੇ ਪਹੁੰਚ ਗਿਆ ਉਸ ਤੋਂ ਬਾਅਦ। ਸੋ ਬੇਸਿਕਲੀ ਸਾਰੇ ਸਿਸਟਮ ਦਾ ਜ਼ੋਰ ਲੱਗ ਗਿਆ ਦੱਸਣ ਨੂੰ ਵੀ ਪਟੇਲ ਸਾਹਿਬ ਤੁਸੀਂ ਝੂਠੇ ਆ, ਵੀ ਤੁਸੀਂ ਜਦੋਂ ਐਂਟਰੀ ਮਾਰੀ ਅਸਾਈਲਮ ਦੇ ਲਈ ਉਦੋਂ ਵੀ ਤੁਸੀਂ ਝੂਠ ਬੋਲਿਆ, ਫਿਰ DMV ਦੇ ਵਿੱਚ ਜਦੋਂ ਆਏ ਉਦੋਂ ਵੀ ਤੁਸੀਂ ਝੂਠ ਬੋਲਿਆ। ਸੋ ਉਹਨਾਂ ਨੇ ਸੀਰੀਅਲ ਝੂਠੇ ਇਹਨਾਂ ਨੂੰ ਕਰਾਰ ਦਿੱਤਾ ਵੀ ਤੁਸੀਂ ਬਾਰ-ਬਾਰ ਝੂਠ ਬੋਲ ਰਹੇ ਆ, ਸੋ ਤੁਹਾਡੇ ਤੇ ਸਾਨੂੰ ਵਿਸ਼ਵਾਸ ਨਹੀਂ। ਸੋ ਇਹ ਸਾਨੂੰ ਇਹ ਨਹੀਂ ਪਤਾ ਕਿ ਉਹਨੇ ਝੂਠ ਬੋਲਿਆ ਕਿ ਨਹੀਂ ਬੋਲਿਆ। ਜੱਜ ਨੂੰ ਲੱਗਦਾ ਕਿ ਇਹ ਝੂਠਾ ਵਾ, ਜੱਜ ਨੂੰ ਲੱਗਾ। ਪਟੇਲ ਕਹਿੰਦਾ ਕਿ ਮੇਰੇ ਕੋ DMV ਦੀ ਐਪਲੀਕੇਸ਼ਨ 'ਚ ਗਲਤੀ ਹੋਈ ਹੈ। ਸੋ ਮੁੱਦਾ ਇਹ ਹੈ ਕਿ ਪਟੇਲ ਕਹਿੰਦਾ ਮੇਰੇ ਕੋ ਗਲਤੀ ਹੋਈ ਹੈ, ਕਿਉਂਕਿ BIA ਦਾ ਲਾਅ ਇਹ ਕਹਿੰਦਾ ਕਿ ਗਲਤੀ ਜਾਣ ਕੇ ਹੋਣੀ ਚਾਹੀਦੀ ਆ, ਤੇ ਲਾਅ ਦੀ ਰਿਕੁਆਇਰਮੈਂਟ ਮੀਟ ਨਹੀਂ ਹੁੰਦੀ, ਇਸ ਲਈ ਜੱਜ ਨੇ ਗਲਤ ਫੈਸਲਾ ਦਿੱਤਾ, ਉਹਨੂੰ ਸੁਣਨਾ ਚਾਹੀਦਾ। ਹੁਣ ਆਪਾਂ ਜੇ ਮੰਨ ਕੇ ਚੱਲੀਏ ਕਿ ਪਟੇਲ ਸਹੀ ਕਹਿ ਰਿਹਾ, ਜੱਜ ਨੇ, ਸੁਪਰੀਮ ਕੋਰਟ ਕੀ ਕਹਿੰਦਾ ਕਿ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੂੰ ਸਹੀ ਕਹਿ ਰਿਹਾ ਪਟੇਲ, ਜੱਜ ਨੇ ਗਲਤ ਫੈਸਲਾ ਦਿੱਤਾ, ਪਰ ਆਪਾਂ ਉਸ ਬਾਰੇ ਡਿਸਕਸ਼ਨ ਨਹੀਂ ਕਰਨੀ ਕਿ ਜੱਜ ਨੇ ਗਲਤ ਦਿੱਤਾ, ਉਹਨੂੰ ਆਪਾਂ ਦਰੁਸਤ ਕਰੀਏ। ਆਪਾਂ ਇਸ ਬਾਰੇ ਡਿਸਕਸ਼ਨ ਕਰਨੀ ਕਿ ਸਾਨੂੰ ਉਹ ਸੁਣਨ ਦਾ ਹੱਕ ਹੈਗਾ ਕਿ ਨਹੀਂ ਹੈਗਾ। ਠੀਕ ਆ। ਸੋ ਬੇਸਿਕਲੀ ਹੁਣ ਮੁੱਦਾ ਇਹੀ ਆ ਵੀ ਜੇ ਮੰਨ ਲਓ ਕਿਸੇ ਨੂੰ ਲੱਗਦਾ ਵੀ ਇਹ ਗਲਤ ਫੈਸਲਾ ਵੀ ਆਇਆ, ਹੁਣ ਰਾਹ ਉਹਦੇ ਲਈ ਬੰਦ ਆ। ਸੋ ਰਾਹ ਬੰਦ ਆ ਉਹਦੇ ਲਈ, ਤੇ ਕਹਿਣ ਦਾ ਮਤਲਬ ਹੈ ਕਿ ਜੱਜਾਂ ਨੂੰ ਤੇ USCIS ਨੂੰ ਬਹੁਤ ਜ਼ਿਆਦਾ ਪਾਵਰ ਦੇਤੀ। ਹੁਣ ਇਹ ਫੈਸਲੇ ਦੇ ਨਾਲ ਹੁਣ ਕੀ ਹੋਣਾ ਕਿ ਸਭ ਤੋਂ ਜ਼ਿਆਦਾ ਲੋਕੀ ਹੁਣ ਭੱਜ ਕੇ ਆਣੇ ਆ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਵੱਲ, ਕਿਉਂਕਿ ਜੱਜ ਵਧੀਆ ਹੁਣ ਇਹ ਆ ਕਿ ਅਪੀਲਾਂ ਦਾ ਹੋਰ ਜਿਹੜਾ ਰਾਸਤੇ ਤੋਂ ਬੰਦ ਹੋ ਜਾਣਾ। ਤਾਂ ਇਹ ਹੈ ਕਿ ਫਿਰ ਮੁੱਕਦੀ ਗੱਲ ਇਹ ਆਣੀ ਕਿ ਤੁਹਾਡੇ ਜੱਜ ਦੀ ਰੇਟਿੰਗ ਕਿੱਦਾਂ ਦੀ ਆ, ਜੱਜ ਦਾ ਰਵੱਈਆ ਕਿੱਦਾਂ ਦਾ, ਉਹਦਾ ਸੁਭਾਅ ਕਿੱਦਾਂ ਦਾ। ਨਹੀਂ ਫਿਰ ਆਪਾਂ ਵੇਖਿਆ ਵੀ ਟ੍ਰਾਂਸਫਰ ਵੀ ਨਹੀਂ ਕਰਨ ਦਿੰਦੇ, ਜਾਰਜੀਆ ਵਾਲੇ ਵੀ ਨਹੀਂ ਕਰਨ ਦਿੰਦੇ, ਓਰੇਗਨ ਵਾਲੇ ਵੀ ਨਹੀਂ ਕਰਨ ਦਿੰਦੇ। ਇਹ ਨਾਲ ਦੇ ਨਾਲ ਦੂਜਾ ਮੁੱਦਾ ਇਹ ਵੀ ਜਿਹੜਾ ਉਹ ਚੱਲੀ ਜਾਂਦਾ। ਫਿਰ ਉਹੀ ਗੱਲ ਹੋ ਗਈ ਕਿ ਜਾਰਜੀਆ ਦੇ ਵਿੱਚ ਜਾਓ ਨਾ, ਜਾਰਜੀਆ 'ਚ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ, ਕਿਤੇ ਕੰਮ ਕਰਨ ਨਾ ਜਾਓ, ਓਰੀਗਨ 'ਚ ਨਾ ਕਿਤੇ ਕੰਮ ਕਰਨ ਜਾਓ, ਕਿਉਂਕਿ ਤੁਸੀਂ ਜੇ ਉੱਥੇ ਜਾਂਦੇ ਆ ਤਾਂ ਤੁਹਾਨੂੰ ਉਹਨਾਂ ਨੇ ਉੱਥੇ ਬਿਠਾ ਕੇ ਰੱਖ ਲੈਣਾ ਫਿਰ। ਜੀ। ਸੋ USCIS ਇਮੀਗ੍ਰੇਸ਼ਨ ਜੱਜ BIA ਨੇ ਡਿਨਾਈ ਕਰਤਾ, ਹੁਣ ਸਰਕਟ ਕੋਰਟ ਦੇ ਕੋਲ ਪਹੁੰਚ ਗਿਆ। ਪਟੇਲ ਸਾਹਿਬ ਦੀਆਂ ਚੰਗੀਆਂ ਦੌੜਾਂ ਜਿਹੜੀਆਂ ਉਹ ਲੱਗ ਰਹੀਆਂ। ਹੁਣ ਸਰਕਟ ਕੋਰਟ ਨੇ ਕੀ ਡਿਸਾਈਡ ਜਿਹੜਾ ਜੀ ਕੀਤਾ ਵੀ ਅਸੀਂ ਇਹ ਕੇਸ ਨੂੰ ਲਈਏ ਨਾ ਲਈਏ, ਸੁਣਵਾਈ ਕਰੀਏ ਜਾਂ ਨਾ ਕਰੀਏ?
ਸੋ ਪਟੇਲ 11 ਸਰਕਟ ਦੇ ਮੁਰੇ ਇਹਨੇ ਪਟੀਸ਼ਨ ਪਾਈ ਰਿਵਿਊ ਦੀ। ਇਹਨੇ ਆਰਗਿਊ ਕੀਤਾ ਕਿ ਕੋਈ ਵੀ ਸੋ ਇਹਨੇ ਲਾਅ ਸਾਈਟ ਕੀਤਾ ਕਿ ਲਾਅ ਕੀ ਕਹਿੰਦਾ ਕਿ ਇਹਨੂੰ ਕਹਿੰਦੇ ਐਡਮਿਨਿਸਟ੍ਰੇਟਿਵ ਫਾਈਂਡਿੰਗ ਆਫ ਫੈਕਟ, ਕਿ ਜਿਹੜੇ ਵੀ ਜੱਜ ਨੇ ਇਹਦੇ ਕੇਸ ਦੇ ਫੈਕਟ ਜਿਹੜੇ ਲੱਭੇ ਉਹਨੂੰ ਇਹ ਕਰਨਾ ਚਾਹੀਦਾ ਸੀਗਾ। ਉਹ ਜਿਹੜਾ ਜੱਜ ਸੀਗਾ ਉਹਨੇ ਐਰਰ ਕਮਿਟ ਕੀਤੀ ਆ, ਕਿਉਂਕਿ ਜਿਹੜਾ ਉਹਦੀ ਜਿਹੜੇ ਬਿਆਨ ਸੀਗੇ ਉਹ ਕ੍ਰੈਡੀਬਲ ਸੀਗੇ, ਮਤਲਬ ਉਹ ਕਿਤੇ ਵੀ ਉਹਨੇ ਗੜਬੜ ਨਹੀਂ ਕੀਤੀ ਬਿਆਨ। ਉਹਨੇ ਜੋ ਪਟੇਲ ਦੇ ਜਿਹੜੇ ਸੀਗੇ ਉਹਨੇ ਸਾਰਾ ਕੁਝ ਸਹੀ ਦੱਸਿਆ, ਉਹਨੇ ਕੁਝ ਗਲਤ ਨਹੀਂ ਦੱਸਿਆ, ਤੇ ਉਹ ਕੋਈ ਇੱਕ ਓਨੈਸਟ ਮਿਸਟੇਕ ਹੋਈ ਸੀਗੀ। ਸੋ ਪਟੇਲ ਨੂੰ ਕੀ ਲੱਗਦਾ ਕਿ ਕਿਉਂਕਿ ਉਹਨੇ ਸਾਰੇ ਬਿਆਨ ਜਿਹੜੇ ਆਪਣੇ ਸਹੀ ਦਿੱਤੇ ਆ, ਤੇ ਉਹਨੇ ਆਪਣੀ ਡੀਐਮਵੀ ਦੀ ਵੀ ਡਿਸਕਲੋਜ਼ਰ ਦਿੱਤਾ। ਉਹਨੇ ਕਿਹਾ ਕਿ ਉਹ ਕੋ ਜਿਹੜੀ ਇੱਕ ਓਨੈਸਟ ਤਰੀਕੇ ਨਾਲ ਮਿਸਟੇਕ ਹੋ ਗਈ, ਉਹਨੇ ਜਾਣ ਕੇ ਜਿਹੜਾ ਸੀਗਾ ਝੂਠ ਨਹੀਂ ਬੋਲਿਆ, ਤੇ ਇਸ ਲਈ ਕਿਉਂਕਿ ਜੱਜ ਦੀ ਗਲਤੀ ਸੀਗੀ ਤੇ BIA ਨੇ ਵੀ ਗਲਤ ਫੈਸਲਾ ਲਿਆ, ਜੱਜ ਦੇ ਨਾਲ ਅਗਰੀ ਕੀਤਾ, ਤੁਹਾਨੂੰ ਮੇਰਾ ਕੇਸ ਜਿਹੜਾ ਸੁਣਨਾ ਚਾਹੀਦਾ, ਤੇ ਤੁਹਾਨੂੰ ਇਹ ਕਹਿਣਾ ਚਾਹੀਦਾ ਜੱਜ ਨੂੰ ਕਿ ਤੂੰ ਦੁਬਾਰਾ ਇਹਦੇ ਬਿਆਨ ਸੁਣ ਤੇ ਸਹੀ ਫੈਸਲਾ ਦੇ। ਤੇ ਜਿਹੜਾ ਸਰਕਟ ਕੋਰਟ ਸੀਗਾ ਉਹ ਕਹਿੰਦਾ ਕਿ ਸਾਡੇ ਕੋਲ ਜੁਰਿਸਡਿਕਸ਼ਨ ਨਹੀਂ ਹੈਗਾ ਇਹ ਸੁਣਨ ਦਾ, ਕਿਉਂਕਿ ਜਿਹੜੇ ਸੈਕਸ਼ਨ ਦੀ ਆਪਾਂ ਡਿਸਕਸ਼ਨ ਕਰਦੇ ਸੀ 1255 ਉਹਦੇ ਥੱਲੇ ਉਹ ਕਹਿੰਦਾ ਕਿ ਸਾਡਾ ਜਿਹੜਾ ਜੁਡੀਸ਼ੀਅਲ ਰਿਵਿਊ ਦੀ ਪਾਵਰ ਹੈ ਕਾਂਗਰਸ ਨੇ ਲੈ ਲਈ ਹੈ। ਸੋ ਹੁਣ ਕੀ ਸੀਗਾ ਕਿ ਸਰਕਟ ਕੋਰਟ ਮੁਰੇ ਜਿਹੜਾ ਸੀਗਾ ਪਟੇਲ, ਉਹ ਕਹਿੰਦਾ ਕਿ ਮੇਰੇ ਫੈਕਟ ਦੁਬਾਰਾ ਰਿਵਿਊ ਕਰੋ। ਉਹ ਹੋਰ ਕੁਝ ਨਹੀਂ ਕਹਿ ਰਿਹਾ, ਉਹ ਇਹ ਕਹਿ ਰਿਹਾ ਕਿ ਮੇਰੇ ਫੈਕਟ ਦੁਬਾਰਾ ਰਿਵਿਊ ਕਰੋ। ਤੇ ਉਸ ਚੀਜ਼ ਤੇ ਬਹਿਸ ਹੋਈ ਫਿਰ ਇਹਨਾਂ ਦੀ, ਤੇ ਸਰਕਟ ਕੋਰਟ ਤੇ ਵੀ ਇਹ ਹਾਰਿਆ। ਸਰਕਟ ਕੋਰਟ ਤੋਂ ਬਾਅਦ ਤੁਸੀਂ ਜਾਣਾ ਪੈਂਦਾ, ਇੱਕ ਹੁੰਦਾ ਅਨਬੰਕ ਕੋਰਟ ਹੁੰਦਾ ਕਿ ਤੁਸੀਂ ਜਦੋਂ ਸਰਕਟ ਕੋਰਟ 'ਚ ਹੀ ਹਾਰ ਜਾਂਦੇ ਹੋ ਤੁਸੀਂ ਦੁਬਾਰਾ ਸਰਕਟ ਕੋਰਟ ਨੂੰ ਪਟੀਸ਼ਨ ਪਾਉਂਦੇ ਆ ਕਿ ਕਨਸਟੀਟਿਊਸ਼ਨਲ ਲਾਅ ਤੇ ਲਾਅ ਦੇ ਮੁੱਦੇ ਜਿਹੜੇ ਹੈਗੇ ਆ। ਸੋ ਪਹਿਲਾਂ ਇਹ ਹੈ ਕਿ ਇਹ ਨਹੀਂ ਕਿ ਪਟੇਲ ਦਾ ਕੇਸ ਐਵੇਂ ਸੀਗਾ, ਕਿਉਂਕਿ ਜਿਹੜੀ ਅਨਬੰਕ ਹੀਅਰਿੰਗ ਆ ਉਹ ਆਪਾਂ ਦੇਖਦੇ ਆ ਕਈ ਸਰਕਟਾਂ ਦੇ ਕੇਸ ਦੇ ਵਿੱਚ ਉਹ ਸਿਰਫ 0.3% ਕੇਸ ਜਿਹੜੇ ਆ ਉਹ ਕੋਰਟ ਸੁਣਦਾ ਵਾ, ਮਤਲਬ ਕਿ 1% ਤੋਂ ਘੱਟ ਵੀ ਜਿਹੜੇ ਕੇਸ ਆ ਉਹਨੂੰ ਸੁਣਦਾ। ਤੇ ਕਹਿਣ ਦਾ ਮਤਲਬ ਕਿ ਇਹਦਾ ਅਨਬੰਕ ਵਾਲਿਆਂ ਨੇ ਕਿਹਾ ਕਿ ਆਹੋ ਆਪਾਂ ਤੇਰਾ ਮੁੱਦਾ ਸੁਣਦੇ ਆ, ਕਿਉਂਕਿ ਇਹਦੇ ਮੁੱਦੇ 'ਚ ਦਮ ਸੀਗਾ। ਇਹ ਕਹਿੰਦਾ ਕਿ ਲਾਅ ਨੂੰ ਉਹ ਗਲਤ ਇੰਟਰਪ੍ਰੇਟ ਕਰ ਰਿਹਾ, ਜਜਮੈਂਟ ਰਿਗਾਰਡਿੰਗ ਗ੍ਰਾਂਟਿੰਗ ਆਫ ਰਿਲੀਫ। ਤੇ ਅਨਬੰਕ ਨੇ ਵੀ ਫਿਰ ਇਹੀ ਫੈਸਲਾ ਦਿੱਤਾ ਕਿ ਨਹੀਂ, ਆਪਾਂ ਕੋਰਟ ਦੇ ਨਾਲ ਅਗਰੀ ਕਰਦੇ ਆ ਕਿ ਜਿਹੜੀ ਇਮੀਗ੍ਰੇਸ਼ਨ ਜੱਜ ਦੀ ਜਿਹੜੀ ਫੈਕਚੁਅਲ ਫਾਈਂਡਿੰਗ ਹੈਗੀਆਂ ਉਹ ਨਾਨ ਡਿਸਕ੍ਰਿਸ਼ਨਰੀ ਆ, ਤੇ ਆਪਾਂ ਉਹਨੂੰ ਸੁਣ ਤੇਰਾ ਨਹੀਂ ਸਕਦੇ। ਤਾਂ ਫਿਰ ਇਹ ਜਿਹੜਾ ਸੀਗਾ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਿਆ ਹੁਣ ਕੇਸ ਇਹ। ਸੋ ਅਨਬੰਕ ਦੇ ਵਿੱਚ ਜਿਹੜੇ ਸਰਕਟ ਕੋਰਟ ਦੇ ਸਾਰੇ ਹੀ ਜੱਜ ਮਿਲ ਕੇ ਫਿਰ ਉਸ ਨੂੰ ਉਹ ਦੇਖਦੇ ਆ ਵੀ ਜੇ ਕਿਸੇ ਇੱਕ ਉਹਦੇ ਵਿੱਚੋਂ ਇੱਕ ਬੈਂਚ ਨੇ ਇਸ ਦੇ ਉਲਟ ਵੀ ਫੈਸਲਾ ਸੁਣਾਇਆ, ਜੇ ਸਾਰੇ ਜਣੇ ਵੀ ਕਹਿਣ ਵੀ ਨਹੀਂ ਠੀਕ ਆ, ਤੇ ਫਿਰ ਉਹ ਇੱਕ ਹਿਸਾਬ ਦੇ ਨਾਲ ਮਸਲਾ ਜਿਹੜਾ ਉਹ ਖਤਮ ਹੋ ਜਾਂਦਾ ਉੱਥੇ ਉਹਦਾ। ਸਿਰਫ ਉਸੇ ਸਰਕਟ ਦੇ ਜੇ 9th ਸਰਕਟ ਨੇ ਡਿਨਾਈ ਕੀਤਾ ਤਾਂ 9th ਸਰਕਟ ਦਾ ਹੀ ਅਨਬੰਕ ਰਿਵਿਊ ਤੁਸੀਂ ਮੰਗ ਸਕਦੇ ਆ, ਜੇ ਵਾਕਈ ਕੋਈ ਗੰਭੀਰ ਉਹਨਾਂ ਨੇ ਗੜਬੜ ਕਰਤੀ ਕਨਸਟੀਟਿਊਸ਼ਨ ਦੀ ਜਾਂ ਲਾਅ ਦੀ। ਤੇ ਹੁਣ ਇਸ ਕੇਸ ਦੇ ਵਿੱਚ ਜਿਹੜਾ ਸੀਗਾ ਉਹਨੇ ਇਹੀ ਕਿਹਾ ਕਿ ਇਹਨਾਂ ਨੇ ਜਿਹੜਾ ਆਹ ਲਾਅ ਨੂੰ ਸਹੀ ਤਰੀਕੇ ਨਾਲ ਇੰਟਰਪ੍ਰੇਟ ਨਹੀਂ ਕੀਤਾ, ਇਹਦੀ ਉਹਨਾਂ ਨੇ ਜਿਹੜੀ ਗੜਬੜ ਉਹ ਕਰਤੀ ਆ। ਸੋ ਪਰ ਇਹਨਾਂ ਦੇ ਵਕੀਲ ਨੇ ਹਰ ਹੀਲਾ ਵਸੀਲਾ ਜਿਹੜਾ ਹਰ ਇੱਕ ਤਰੀਕੇ ਦੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਵੀ ਭਾਈ ਕੋਈ ਜੁਡੀਸ਼ਰੀ ਦਾ ਕੋਈ ਪਹਿਲੂ ਰਹਿ ਨਾ ਜਾਵੇ, ਆਪਾਂ ਜਿੱਥੇ ਵੀ ਅਪੀਲ ਕਰ ਸਕਦੇ ਆ ਉੱਥੇ ਕਰੀਏ ਵੀ ਕਿਤੋਂ ਸ਼ਾਇਦ ਰਾਹਤ ਮਿਲ ਜੇ। ਨਹੀਂ, ਹਾਂਜੀ, ਇਹ ਜਦੋਂ ਤੁਸੀਂ ਸਰਕਟ ਕੋਰਟ ਸੁਪਰੀਮ ਕੋਰਟ ਦੀ ਗੱਲ ਕਰ ਰਹੇ, ਤੁਸੀਂ ਟੌਪ ਦੇ ਵਕੀਲਾਂ ਦੀ ਗੱਲ ਕਰ ਰਹੇ, ਤੁਸੀਂ ਉਹ ਹਾਕੀ ਸਟਿਕ ਪੋਸਟਰ ਵਾਲੇ ਵਕੀਲਾਂ ਦੀ ਨਹੀਂ ਗੱਲ ਕਰ ਰਹੇ। ਸੋ ਬਿਲਕੁਲ ਮਤਲਬ ਟੈਕਨੀਕਲ ਡਿਸਕਸ਼ਨ ਕੀ ਆ, ਕਿਸੇ ਕਿਤਾਬ 'ਚ ਲਿਖਿਆ ਨਹੀਂ ਕਿ ਇੱਕ ਤਾਂ ਹੁੰਦਾ ਨਾ ਕਿ ਚਾਬੀ ਜੀ ਘੁਮਾ ਕੇ ਕਿ ਇੰਨਾ ਕੁ ਚੱਲਣਾ, ਏਦਾਂ ਕੁ ਕਰਨਾ, ਏਦਾਂ ਕੇਸ ਲਾਉਣਾ। ਸੋ ਇਹ ਜਿਹੜੇ ਹੁਣ ਕੀ ਹੈਗੀ, ਜਦੋਂ ਤੁਹਾਡੀ ਐਪੀਲੇਟ ਪ੍ਰੈਕਟਿਸ ਜਿਹੜੀ ਹੈਗੀ, ਐਪੀਲੇਟ ਪ੍ਰੈਕਟਿਸ ਇਹੀ ਰੀਜ਼ਨ ਹੈ ਕਿ ਕਈ ਸਾਰੇ ਵਕੀਲ ਐਪੀਲੇਟ ਪ੍ਰੈਕਟਿਸ ਕਰਦੇ ਨਹੀਂ, ਜਾਂ ਉਹ ਕੀ ਹੈ ਪੈਸੇ ਫੜ ਕੇ ਅੱਗੋਂ ਕਿਸੇ ਨੂੰ ਦੇ ਦਿੰਦੇ ਆ, ਕਿਉਂਕਿ ਐਪੀਲੇਟ ਪ੍ਰੈਕਟਿਸ ਕਰਨ ਲਈ ਤੁਹਾਨੂੰ ਉਹ ਕਿਤੇ ਲਿਖਿਆ ਨਹੀਂ ਹੋਇਆ ਕਿ ਲਾਅ ਕਿੱਦਾਂ, ਤੁਹਾਡੀ ਫਾਈਟ ਹੀ ਸਾਰੀ ਇਹੀ ਹੈ ਕਿ ਕੀ ਹੋਣਾ ਚਾਹੀਦਾ, ਮਤਲਬ ਕਿ ਉਹਦੀ ਕਿਤੇ ਕਿਤਾਬ ਦੇ ਵਿੱਚ ਕਿਤੇ ਲਿਖਿਆ ਨਹੀਂ ਹੋਇਆ, ਉਹ ਤੁਸੀਂ ਆਪੇ ਤਰਕ ਕੱਢਣੇ ਆ, ਪੇਸ਼ ਕਰਨੇ ਆ, ਸਰਕਾਰ ਨੇ ਕਰਨੇ ਆ, ਤਾਂ ਜੱਜਾਂ ਨੇ ਡਿਸਾਈਡ ਕਰਨਾ। ਸੋ ਜਿਹੜੀ ਐਪੀਲੇਟ ਪ੍ਰੈਕਟਿਸ ਆ ਇਹ ਇੱਕ ਟੈਕਨੀਕਲ ਪ੍ਰੈਕਟਿਸ ਹੈਗੀ ਆ। ਸੋ ਇਹਦੇ ਜਿਹੜੇ ਵਕੀਲ ਸੀਗੇ ਪੂਰੇ ਟੌਪ ਦੇ ਵਕੀਲ ਸੀਗੇ, ਜਿਹੜਾ ਨਹੀਂ ਤਾਂ ਅਨਬੰਕ ਜਿਹੜਾ ਹੈਗਾ ਉਹ ਪਹਿਲੀ ਗੱਲ ਤਾਂ ਸੁਣਦਾ ਵੀ ਨਹੀਂ, ਹਨਾ। ਪਹਿਲੀ ਗੱਲ ਜਿਹੜੇ ਸਰਕਟ ਕੋਰਟ ਜਿਹੜਾ ਡਿਸੀਜਨ ਦਿੰਦਾ, ਸਾਰੇ ਡਿਸੀਜਨ ਪਬਲਿਸ਼ਡ ਪ੍ਰੈਸੀਡੈਂਟ ਨਹੀਂ ਹੁੰਦੇ, ਮਤਲਬ ਕਿ ਨਾਨ ਪ੍ਰੈਸੀਡੈਂਟ ਡਿਸੀਜਨ। ਪ੍ਰੈਸੀਡੈਂਟ ਹੁੰਦਾ ਕਿ ਜਿਹੜੇ ਡਿਸੀਜਨਾਂ ਨੂੰ ਸਾਰੇ ਬਾਕੀ ਮੰਨਣ। ਹੁਣ ਜਿਹੜਾ ਆਪਾਂ ਆਪਣੇ 4th ਸਰਕਟ ਦਾ ਡਿਸੀਜਨ ਦੱਸਿਆ ਸੀਗਾ ਉਹ ਨਾਨ ਪ੍ਰੈਸੀਡੈਂਟਡ ਸੀਗਾ, ਜਿਹੜਾ ਆਪਾਂ ਦੱਸਿਆ ਸੀਗਾ ਨਾ ਕਿ ਵਕੀਲ ਉਹ ਐਗਜ਼ੌਸਸ਼ਨ ਦੀ ਆਪਾਂ ਰੇਡੀਓ ਤੇ ਡਿਸਕਸ਼ਨ ਕੀਤੀ ਸੀਗੀ ਸਾਡੇ ਦਾ ਕਰਨਵੀਰ ਦਾ। ਸੋ ਉਹਦੇ ਵਿੱਚ ਕੀ ਸੀਗਾ ਕਿ 4th ਸਰਕਟ ਨੇ ਉਹਨੂੰ ਪ੍ਰੈਸੀਡੈਂਟ ਕੇਸ ਨਹੀਂ ਬਣਾਇਆ ਸੀਗਾ, ਨਾਨ ਪ੍ਰੈਸੀਡੈਂਟ ਸੀਗਾ। ਜੇ ਆਪਾਂ ਸੋਚ ਰਹੇ ਸੀਗੇ ਕਿ ਅਨਬੰਕ ਆਪਾਂ ਕਰਨਾ ਕਿ ਨਹੀਂ ਕਰਨਾ, ਜੇ ਆਪਾਂ ਨੂੰ ਅਨਬੰਕ ਕਰਨਾ ਪੈਂਦਾ ਪਹਿਲਾਂ ਸਾਨੂੰ ਉਹ ਜਿਹੜਾ ਡਿਸੀਜਨ ਸੀਗਾ ਉਹਨੂੰ ਪ੍ਰੈਸੀਡੈਂਟ ਬਣਾਉਣਾ ਪੈਣਾ ਸੀਗਾ, ਮਤਲਬ ਕਿ ਕੋਰਟ ਨੂੰ ਕਹਿਣਾ ਪੈਣਾ ਸੀਗਾ ਕਿ ਇਹਨੂੰ ਕਿਉਂ ਪ੍ਰੈਸੀਡੈਂਟ ਬਣਾਇਆ ਜਾਵੇ। ਕੋਰਟ ਨੇ ਕਹਿਣਾ ਸੀਗਾ ਕਿ ਨਹੀਂ ਇਹ ਤਾਂ ਇਦਾਂ ਦੇ ਰੂਟੀਨ ਹੀ ਹੈ, ਇਹਨੂੰ ਪ੍ਰੈਸੀਡੈਂਟ ਨਹੀਂ ਬਣਾਉਣਾ। ਫਿਰ ਆਪਾਂ ਬਣਾਉਣ ਤੋਂ ਬਾਅਦ ਅਨਬੰਕ ਕਰਨਾ ਸੀਗਾ। ਅਨਬੰਕ ਦੇ ਵਿੱਚ ਸਾਡੇ ਸਕਸੈਸ ਦੇ ਜਿਹੜੇ ਚਾਂਸ ਹੋਣੇ ਸੀਗੇ 0.3% ਹੋਣੇ ਸੀਗੇ,
1% ਵੀ ਨਹੀਂ 0.3% ਹਨਾ। ਤੇ ਇਹ ਅਨਬੰਕ ਦੇ ਕੋਲ ਵੀ ਗਏ। ਹੁਣ ਜਦੋਂ ਤੁਸੀਂ ਅਨਬੰਕ ਦੇ ਵਿੱਚ ਜਾ ਕੇ ਵੀ ਹਾਰ ਗਏ ਹਨਾ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਕੇਸ ਆਟੋਮੈਟਿਕਲੀ ਸੁਪਰੀਮ ਕੋਰਟ ਤੱਕ ਚੱਲ ਜਾਣਾ। ਫਿਰ ਸੁਪਰੀਮ ਕੋਰਟ ਕੋ ਹੋਰ ਵੀ ਮੁੱਦੇ ਬੜੇ ਆ, ਕੱਲੀ ਇਮੀਗ੍ਰੇਸ਼ਨ ਨਹੀਂ ਹੈਗੀ। ਉਸ ਤੋਂ ਬਾਅਦ ਤੁਹਾਡਾ ਕੇਸ ਦੇ ਵਿੱਚ ਏਦਾਂ ਦਾ ਦਮ ਹੋਣਾ ਚਾਹੀਦਾ ਕਿ ਸੁਪਰੀਮ ਕੋਰਟ ਵੀ ਕਵੇ ਕਿ ਚੱਲ ਤੇਰੀ ਗੱਲ ਆਪਾਂ ਸੁਣਨੀ ਆ। ਸੋ ਆਫ ਕੋਰਸ ਜਿਹੜਾ ਪਟੇਲ ਦੇ ਵਕੀਲ ਵਕੂਲ ਸੀਗੇ ਸਾਰੇ ਟੌਪ ਲੈਵਲ ਦੇ ਸੀਗੇ, ਤਾਂ ਕਿ ਅਨਬੰਕ ਦਾ ਦਰਵਾਜ਼ਾ ਨਹੀਂ ਤਾਂ ਖੜਕਾ ਸਕਦੇ। ਤਾਂ ਹਾਂਜੀ ਸੋ ਹੁਣ ਸੁਪਰੀਮ ਕੋਰਟ ਕੋ ਪਹੁੰਚ ਗਏ ਜੀ। ਸੁਪਰੀਮ ਕੋਰਟ ਦੇ ਵਿੱਚ ਕੀ ਵਾਪਰਿਆ? ਉਹਨਾਂ ਨੇ ਜਿਹੜੇ 11th ਸਰਕਟ ਦੀ ਇਸ ਜਜਮੈਂਟ ਦੇ ਉੱਤੇ ਆਪਣੀ ਜਜਮੈਂਟ ਕੀ ਓਪੀਨੀਅਨ, ਕੀ ਜਜਮੈਂਟ ਜਿਹੜੀ ਉਹ ਦਿੱਤੀ? ਠੀਕ ਆ ਥੋੜਾ ਜਿਹਾ ਬੋਰਿੰਗ ਪਾਰਟ ਆ ਗਿਆ ਕਈਆਂ ਦੇ ਲਈ, ਕਿਉਂਕਿ ਜਿੱਦਾਂ ਕਿਹਾ ਕਿ ਜਿਹਨਾਂ ਨੂੰ ਪਰ ਇਹ ਵੀ ਹੈ ਬੋਰਿੰਗ, ਪਰ ਇਹ ਕੀ ਹੁਣ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ ਨਾ, ਫਿਰ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ। ਹਾਂਜੀ, ਆਉਣ ਵਾਲੇ ਬਹੁਤ ਲੰਬੇ ਟਾਈਮ ਲਈ। ਤੇ ਸੋ ਕੀ ਸੀਗਾ ਕਿ ਜਿੱਦਾਂ ਦੱਸਿਆ ਕਿ ਜਿਹਨਾਂ ਨੇ ਤਾਂ ਇੰਨਾ ਕੁ ਲੈਣਾ ਕਿ ਯਾਰ ਝੂਠ ਨਹੀਂ ਬੋਲਣਾ ਚਾਹੀਦਾ ਕਿਸੇ ਐਪਲੀਕੇਸ਼ਨ 'ਚ। ਬਹੁਤ ਵਧੀਆ ਗੱਲ। ਅੱਜ ਦੀ ਗੱਲ ਜੇ ਕੇਸ ਸੁਣ ਕੇ ਇੰਨਾ ਕਿ ਤੁਸੀਂ ਕਰ ਲਓ ਕਿ ਯਾਰ ਕੋਈ ਵੀ ਇੰਸ਼ੋਰੈਂਸ ਵਾਲੀ ਐਪਲੀਕੇਸ਼ਨ 'ਚ ਕੋਈ ਵੀ ਚੀਜ਼ ਝੂਠ ਨਹੀਂ ਬੋਲਣਾ। ਲੋਕੀ ਹੁਣ ਇਹੀ ਕਹਿੰਦੇ ਯਾਰ ਪਰ ਮੇਰਾ ਸਰੂਗਾ ਕਿੱਦਾਂ? ਉਹ ਤੁਹਾਡੇ ਤੇ ਆ। ਜੇ ਤੁਸੀਂ ਝੂਠ ਬੋਲਦੇ ਆ, ਫੜੇ ਗਏ ਤਾਂ ਪ੍ਰੋਬਲਮ ਹੋ ਜਾਣੀ ਹਨਾ। ਫੜੇ ਕਿੱਦਾਂ ਜਾਓਗੇ? ਜਦੋਂ ਤੁਸੀਂ ਅਸਾਲਮ ਭਾਵੇਂ ਕੋਈ ਵੀ ਚੀਜ਼ ਹੈ, ਐਂਡ ਆਫ ਦਾ ਡੇ ਹਰੇਕ ਬੰਦੇ ਨੇ 485 ਜਿਹੜਾ ਹੈਗਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ। ਉਹ ਗ੍ਰੀਨ ਕਾਰਡ ਦੀ ਐਪਲੀਕੇਸ਼ਨ 'ਚ ਲਿਖਿਆ ਹੁੰਦਾ ਕਿ ਕੀ ਤੁਸੀਂ ਕਿਤੇ ਕਦੀ ਝੂਠ ਤਾਂ ਨਹੀਂ ਬੋਲਿਆ। ਉਹਨਾਂ ਦਾ ਮਤਲਬ ਇਹ ਹੈਗਾ ਕਿ ਜਾਣ ਕੇ ਨਾ ਜਾਣੇ ਹੋਏ ਆਪਣੇ ਰਿਸ਼ਤੇਦਾਰ ਦੇ ਥਰੂ, ਕਮਿਊਨਿਟੀ ਮੈਨ ਦੇ ਥਰੂ, ਕਿਸੇ ਵੀ ਐਪਲੀਕੇਸ਼ਨ DMV ਦੀ ਕਿਤੇ ਵੀ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਝੂਠ ਤਾਂ ਨਹੀਂ ਬੋਲਿਆ ਕਿ ਤੁਸੀਂ US ਸਿਟੀਜ਼ਨ ਹੈਗੇ ਆ। ਸੋ ਇਹ ਇੱਕ ਸਵਾਲ ਜਿਹੜਾ ਇਹਦੇ ਵਿੱਚ ਵੀ ਆਉਂਦਾ। ਤੇ ਜਿਹੜੇ ਵੀ ਵੀਰ ਸਿਟੀਜ਼ਨ ਬਣੇ ਆ ਉਹਨਾਂ ਨੂੰ ਵੀ ਪਤਾ ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਵੀ ਸਹੁੰ ਚੱਕਣ ਤੋਂ ਪਹਿਲਾਂ ਪੁੱਛਦੇ ਕਿ ਤੁਸੀਂ ਕਦੀ ਝੂਠ ਤਾਂ ਨਹੀਂ ਬੋਲਿਆ ਹਨਾ। ਸੋ ਕੀ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚਲਾ ਗਿਆ। ਸੁਪਰੀਮ ਕੋਰਟ ਨੇ ਹੁਣ ਸੁਪਰੀਮ ਕੋਰਟ ਸਾਨੂੰ ਪਤਾ ਕੰਜ਼ਰਵੇਟਿਵ ਹੈ। ਮੇਰੇ ਹਿਸਾਬ ਨਾਲ ਸੁਪਰੀਮ ਕੋਰਟ ਨੇ ਕੀ ਸਹੀ ਤਰੀਕੇ ਨਾਲ ਇਹਨੂੰ ਹੈਂਡਲ ਨਹੀਂ ਕੀਤਾ। ਮਤਲਬ ਮੇਰਾ ਏਦਾਂ ਸੋਚਣਾ। ਕਿਉਂ ਨਹੀਂ ਕੀਤਾ ਉਹਨਾਂ ਨੇ? ਇੱਕ ਹੁੰਦਾ ਐਮਿਕਸ ਕਰੇ। ਉਹ ਕੀ ਹੁੰਦਾ ਕਿ ਸੁਪਰੀਮ ਕੋਰਟ ਕੀ ਕਹਿੰਦਾ ਕਿ ਇੱਕ ਸਰਕਾਰ ਹੋ ਗਈ ਤੇ ਇੱਕ ਹੋ ਗਈ ਪਾਰਟੀ ਜਿੱਦਾਂ ਪਟੇਲ, ਇਹਨਾਂ ਨੇ ਆਪਣੇ ਤੱਤ ਦੇਣੇ ਆ, ਪਰ ਸਾਨੂੰ ਕਨਫਿਊਜ਼ਨ ਹੈ ਇਹਦੇ ਵਿੱਚ। ਇਹ ਜਿਹੜਾ ਐਮਿਕਸ ਕਰੇ ਕੀ ਹੁੰਦਾ ਕਿ ਇਹਨੂੰ ਕਹਿੰਦੇ ਫਰੈਂਡ ਆਫ ਕੋਰਟ। ਇਹ ਕਿਸੇ ਨੂੰ ਅਪਾਇੰਟ ਕਰਦੇ ਆ ਕਿ ਚੱਲ ਤੂੰ ਆਪਣਾ ਨਾ, ਤੂੰ ਵੀ ਸਾਨੂੰ ਨਿਊਟਰਲ ਆਪਣਾ ਓਪੀਨੀਅਨ ਦੇ ਇਹਦੇ ਉੱਤੇ, ਚਾਨਣਾ ਪਾ, ਤਾਂ ਕਿ ਆਪਾਂ ਤਿੰਨਾਂ ਜਣਿਆਂ ਦੀ, ਇਹਨਾਂ ਨੇ ਇੱਕ ਪਾਰਟੀ ਹੋਰ ਪਾਲੀ ਵਿੱਚ ਕੀ ਆਪਾਂ ਤਿੰਨਾਂ ਜਣਿਆਂ ਨੂੰ ਹੁਣ ਫੈਸਲਾ ਕਰਕੇ ਕਰਾਂਗੇ ਕਿਹਦੀ ਗੱਲ ਸਾਨੂੰ ਸੁਣਨੀ ਚਾਹੀਦੀ ਆ। ਸੋ ਟੇਲਰ AR ਮਹੀਨ ਇੱਕ ਸੀਗੀ ਇਹਦੀ ਸਟੋਰੀ। ਹੁਣ ਇਹ ਹੈ ਕਿ ਜਿਹੜੀ ਐਮਿਕਸ ਕਰੇ ਸੀ ਐਕਚੁਅਲੀ ਇਹਨੇ ਖੁਦ ਹੀ ਕਿਸੇ ਨਾ ਕਿਸੇ ਜੱਜ ਥੱਲੇ ਕਲਰਕਸ਼ਿਪ ਕੀਤੀ ਸੀਗੀ। ਸੋ ਇਹਦਾ ਜਿਹੜਾ ਓਪੀਨੀਅਨ ਸੀਗਾ ਖੁਦ ਹੀ ਇੱਕ ਬਹੁਤ ਕੰਜ਼ਰਵੇਟਿਵ ਜਿਹੜਾ ਓਪੀਨੀਅਨ ਸੀਗਾ। ਸੋ ਸੁਪਰੀਮ ਕੋਰਟ ਕਹਿੰਦਾ ਕਿ ਸਾਨੂੰ ਜਿਹੜਾ ਲੱਗਦਾ ਕਿ ਪਟੇਲ ਦੀ ਜਿਹੜੀ ਇੰਟਰਪ੍ਰੀਟੇਸ਼ਨ ਉਹ ਵੀ ਗਲਤ ਆ, ਸਰਕਾਰ ਦੀ ਇੰਟਰਪ੍ਰੀਟੇਸ਼ਨ ਵੀ ਗਲਤ ਆ। ਜਿਹੜੀ ਐਮਿਕਸ ਕਰੇ ਦੀ ਇੰਟਰਪ੍ਰੀਟੇਸ਼ਨ ਹੈ, ਐਮਿਕਸ ਵਾਲੀ ਜਿਹੜੀ ਡੈਫੀਨੇਸ਼ਨ ਹੈਗੀ ਆ, ਉਹ ਸਭ ਤੋਂ ਜ਼ਿਆਦਾ ਸਹੀ ਆ ਤੇ ਆਪਾਂ ਉਹਦੇ ਨਾਲ ਜਾਵਾਂਗੇ। ਸੋ ਇਹਦੇ ਵਿੱਚ ਕੀ ਕੀਤਾ ਕਿ ਜਿਹੜੀ ਬਹਿਸ ਹੁਣ ਸੁਪਰੀਮ ਕੋਰਟ ਦੇ ਮੂਹਰੇ ਚੱਲਣੀ ਆ, ਉਹ ਇਹ ਚੱਲਣੀ ਹੈ ਕਿ ਸੈਕਸ਼ਨ 1252 ਦੇ ਵਿੱਚ ਜਿਹੜੀ ਕਿ ਜੱਜਾਂ ਨੂੰ ਕਹਿੰਦੀ ਹੈ ਕਿ ਤੁਸੀਂ ਰਿਵਿਊ ਨਹੀਂ ਕਰ ਸਕਦੇ, ਕਿਸ ਚੀਜ਼ ਦਾ ਰਿਵਿਊ ਨਹੀਂ ਕਰ ਸਕਦੇ। ਲੈਂਗੁਏਜ ਇਹ ਹੈ ਕਿ ਐਨੀ ਜਜਮੈਂਟ ਰਿਗਾਰਡਿੰਗ ਗ੍ਰਾਂਟਿੰਗ ਆਫ ਦਾ ਰਿਲੀਫ, ਇਹਦਾ ਤੁਸੀਂ ਰਿਵਿਊ ਨਹੀਂ ਕਰ ਸਕਦੇ। ਸੋ ਹੁਣ ਜਿਹੜਾ ਆ ਤਿੰਨੋਂ ਜਣੇ ਸੁਪਰੀਮ ਕੋਰਟ ਜਾ ਕੇ ਬਹਿਸ ਰਿਹਾ ਇਸ ਚੀਜ਼ ਤੇ ਬਹਿਸ ਰਿਹਾ ਕਿ ਜਿਹੜਾ ਵਰਡ ਜਜਮੈਂਟ ਹੈਗਾ, ਕਿ ਜਜਮੈਂਟ ਦਾ ਮਤਲਬ ਕੀ ਹੋਣਾ ਚਾਹੀਦਾ, ਕਿ ਜਜਮੈਂਟ ਦਾ ਮਤਲਬ ਕੀ ਹੋਣਾ ਚਾਹੀਦਾ। ਸਿਰਫ ਕਨਸਟੀਟਿਊਸ਼ਨਲ ਦੇ ਕਲੇਮ ਹੈ ਕਿ ਜਜਮੈਂਟ ਦੇ ਵਿੱਚ ਫੈਕਟ ਫਾਈਂਡਿੰਗ ਵੀ ਜਿਹੜੀ ਉਹ ਆ ਜਾਂਦੀ ਹੈ। ਓਕੇ, ਕਿਉਂਕਿ ਜੇ ਜਜਮੈਂਟ ਦੀ ਡੈਫੀਨੇਸ਼ਨ ਬਹੁਤ ਜ਼ਿਆਦਾ ਵੱਡੀ ਲੈ ਲਈਏ ਕਿ ਤੁਸੀਂ ਜਜਮੈਂਟ ਨੂੰ ਕਿਸੇ ਚੀਜ਼ ਨੂੰ ਵੀ ਰਿਵਿਊ ਨਹੀਂ ਕਰ ਸਕਦੇ, ਫਿਰ ਤੇ ਪਟੇਲ ਹਾਰ ਜਾਊਗਾ, ਰਾਈਟ? ਕਿਉਂਕਿ ਸਾਰੇ ਦਰਵਾਜ਼ੇ ਉਹਦੇ ਬੰਦ ਹੋ ਜਾਂਦੇ ਆ। ਸੋ ਪਟੇਲ ਕਹਿ ਰਿਹਾ ਜਜਮੈਂਟ ਦੀ ਡੈਫੀਨੇਸ਼ਨ ਇਹ ਹੋਣੀ ਚਾਹੀਦੀ ਹੈ। ਸਰਕਾਰ ਕਹਿ ਰਹੀ, ਹੁਣ ਸਰਕਾਰ ਵੀ ਥੋੜੀ ਜਿਹੀ ਪਟੇਲ ਦੀ ਫੇਵਰ 'ਚ ਆ ਗਈ ਇੱਥੇ। ਕਿਉਂਕਿ ਸਰਕਾਰ ਵੀ ਇਹ ਨਹੀਂ ਚਾਹੁੰਦੀ, ਕਿਉਂਕਿ ਬਾਈਡਨ ਦੀ ਸਰਕਾਰ ਉਹ ਇਹ ਨਹੀਂ ਚਾਹੁੰਦੀ ਕਿ ਤੁਸੀਂ ਬਿਲਕੁਲ ਹੀ ਦਰਵਾਜ਼ੇ ਬੰਦ ਕਰ ਦਿਓ। ਪਰ ਹੋਇਆ ਏਦਾਂ ਹੀ ਕਿ ਇਸ ਕੇਸ ਦੇ ਵਿੱਚ ਉਹਨਾਂ ਨੇ ਸਰਕਾਰ ਦੀ ਵੀ ਗੱਲ ਨਹੀਂ ਸੁਣੀ, ਉਹਨੇ ਐਮਿਕਸ ਦੀ ਗੱਲ ਸੁਣੀ। ਉਹਨਾਂ ਨੇ ਹੋਰ ਜ਼ਿਆਦਾ ਉਹ ਲੈ ਕੇ, ਤਾਂ ਐਮਿਕਸ ਕੀ ਕਹਿੰਦਾ ਕਿ ਜਿਹੜੀ ਜਜਮੈਂਟ ਦਾ ਹੁਣ ਇਹ ਗੱਲ ਪਹੁੰਚ ਗਈ ਇਹਨਾਂ ਦੀ ਡਿਕਸ਼ਨਰੀ ਤੱਕ ਕਿ ਵੈਬਸਟਰ ਡਿਕਸ਼ਨਰੀ ਕੀ ਕਹਿੰਦੀ ਆ, ਆਕਸਫੋਰਡ ਡਿਕਸ਼ਨਰੀ ਕੀ ਕਹਿੰਦੀ ਹੈ, ਉਹਨਾਂ ਦੇ ਮਤਲਬਾਂ 'ਚ ਪੈ ਗਏ। ਜਿਹੜਾ ਐਮਿਕਸ ਹੈ ਉਹ ਕਹਿੰਦਾ ਕਿ ਜਿਹੜਾ ਜਜਮੈਂਟ ਦਾ ਮਤਲਬ ਆ ਵੈਬਸਟਰ ਡਿਕਸ਼ਨਰੀ ਦੇ ਅਕੋਰਡਿੰਗ ਹੈਗਾ ਕੋਈ ਵੀ ਓਪੀਨੀਅਨ ਜਿਹੜਾ ਪ੍ਰੋਨਾਉਂਸ ਕੀਤਾ ਜੱਜ ਤੋਂ, ਤੇ ਆਕਸਫੋਰਡ ਡਿਕਸ਼ਨਰੀ ਕਹਿੰਦੀ ਹੈ ਕਿ ਡੈਲੀਬਰੇਟ ਓਪੀਨੀਅਨ ਕਿਸੇ ਵੀ ਬੰਦੇ ਦੇ ਉੱਤੇ, ਵਿਅਕਤੀ ਦੇ ਉੱਤੇ, ਚੀਜ਼ ਦੇ ਉੱਤੇ। ਤੇ ਇਹ ਡੈਫੀਨੇਸ਼ਨ ਜਿਹੜੀ ਹੈਗੀ ਆ ਇਹਦੇ ਵਿੱਚ ਹਰੇਕ ਚੀਜ਼ ਆ ਜਾਂਦੀ ਹੈ। ਕੋਈ ਵੀ ਚੀਜ਼, ਕੋਈ ਵੀ ਰੂਲਿੰਗ, ਕੋਈ ਵੀ ਡਿਸੀਜਨ, ਕਿਸੇ ਵੀ ਚੀਜ਼ ਨੂੰ ਤੁਸੀਂ ਗ੍ਰਾਂਟ ਕਰਦੇ ਹੋ, ਡਿਨਾਈ ਕਰਦੇ ਹੋ, ਤੇ ਫੈਕਚੁਅਲ ਫਾਈਂਡਿੰਗ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਆ ਜਾਂਦੇ ਆ। ਸੋ ਐਮਿਕਸ ਕਹਿੰਦਾ ਕਿ ਫੈਕਚੁਅਲ ਫਾਈਂਡਿੰਗ ਵੀ ਇਹਦੇ ਵਿੱਚ ਆ ਜਾਂਦੇ ਆ। ਜਜਮੈਂਟ ਦੀ ਡੈਫੀਨੇਸ਼ਨ ਬਹੁਤ ਵੱਡੀ ਹੁੰਦੀ ਆ, ਕਿਉਂਕਿ ਫੈਕਚੁਅਲ ਫਾਈਂਡਿੰਗ ਵੀ ਇਹਦੇ ਵਿੱਚ ਆ ਜਾਂਦਾ, ਤਾਂ ਕਰਕੇ ਤੁਸੀਂ ਪਟੇਲ ਦੀ ਗੱਲ ਨਹੀਂ ਸੁਣ ਸਕਦੇ। ਕਿਉਂਕਿ ਸੈਕਸ਼ਨ
1252 ਕਹਿੰਦਾ ਕਿ ਕੋਈ ਵੀ ਜਜਮੈਂਟ ਤੁਸੀਂ ਨਹੀਂ ਸੁਣਨੀ। ਜਿਹੜੀ ਸਰਕਾਰ ਹੁਣ ਕੀ ਕਹਿੰਦੀ ਆ, ਸਰਕਾਰ ਦੀ ਥੋੜੀ ਜਿਹੀ ਵਧੀਆ ਪੋਜੀਸ਼ਨ ਸੀਗੀ, ਉਹਨੇ ਮਤਲਬ ਸਰਕਾਰ ਅਜੇ ਪਟੇਲ ਦੇ ਨਾਲ ਲੜਦੀ ਪਈ ਸੀਗੀ, ਪਰ ਸਰਕਾਰ ਦੀ ਪੋਜੀਸ਼ਨ ਇਹ ਸੀਗੀ, ਜਜਮੈਂਟ ਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਵੀ ਡਿਸੀਜਨ, ਉਹ ਸਰਕਾਰ ਕਹਿੰਦੀ ਕਿ ਜਜਮੈਂਟ ਦਾ ਮਤਲਬ ਸਿਰਫ ਇਹੀ ਹੈਗਾ ਕਿ ਸਿਰਫ ਉਹ ਵਾਲੇ ਡਿਸੀਜਨ ਜਿਹਦੇ ਵਿੱਚ ਕਿ ਜੱਜ ਕੋ ਡਿਸਕ੍ਰੀਸ਼ਨ ਆ, ਕਿ ਮਤਲਬ ਮੈਂ ਅਪਰੂਵ ਵੀ ਕਰ ਸਕਦਾ, ਮੈਂ ਡਿਨਾਈ ਵੀ ਕਰ ਸਕਦਾ, ਮੇਰੀ ਚੋਇਸ ਆ। ਤਾਂ ਸਰਕਾਰ ਕਹਿੰਦੀ ਕਿ ਤੁਹਾਨੂੰ ਜਜਮੈਂਟ ਦੀ ਡੈਫੀਨੇਸ਼ਨ ਆ ਸਿਰਫ ਉਹ ਤੱਕ ਲਿਮਿਟਡ ਰੱਖਣੀ ਚਾਹੀਦੀ ਆ, ਤੇ ਸਿਰਫ ਉਹ ਵਾਲੇ ਡਿਸੀਜਨ ਜਿਹੜੇ ਆ ਉਹ ਡਿਨਾਈ ਕਰਨੇ ਚਾਹੀਦੇ ਆ। ਬਾਕੀ ਤੁਹਾਨੂੰ ਥੋੜਾ ਜਿਹਾ ਰੂਮ ਖੁੱਲਾ ਰੱਖਣਾ ਚਾਹੀਦਾ ਕਿ ਬਾਕੀ ਦੇ ਜਿਹੜੇ ਨਾਰਮਲ ਡਿਸੀਜਨ ਆ ਉਹ ਜਿਹੜੇ ਉੱਪਰਲੀ ਅਦਾਲਤ ਆ ਸੁਣ ਸਕੇ। ਤਾਂ ਸਰਕਾਰ ਕੀ ਚਾਹੁੰਦੀ ਸੀ ਇਹਦੇ ਵਿੱਚ? ਸਰਕਾਰ ਇਹ ਚਾਹੁੰਦੀ ਸੀ ਕਿ ਜਿਹੜੀ ਫੈਕਟ ਫਾਈਂਡਿੰਗ ਹੈਗੀ ਆ, ਪੂਰਾ ਦਰਵਾਜ਼ਾ ਨਾ ਬੰਦ ਕਰੋ, ਸਰਕਿਟ ਕੋਰਟ ਕੋ ਥੋੜੀ ਜਿਹੀ ਪਾਵਰ ਰਵੇ ਕਿ ਉਹ ਜੇ ਕੋਈ ਜੱਜ ਧੱਕਾ ਕਰਦਾ ਤਾਂ ਉਹਨਾਂ ਨੂੰ ਉਹ ਸੁਣ ਸਕਦੇ ਆ। ਸੋ ਐਮਿਕਸ ਪਰ ਕਹਿੰਦਾ ਕਿ ਨਹੀਂ, ਜਜਮੈਂਟ ਦਾ ਮਤਲਬ ਬਹੁਤ ਵੱਡਾ ਵਾ, ਫੈਕਟ ਫਾਈਂਡਿੰਗ ਹਰੇਕ ਚੀਜ਼ ਜਿਹੜੀ ਆ, ਹਰੇਕ ਦਰਵਾਜ਼ਾ ਜਿਹੜਾ ਉਹ ਬੰਦ ਹੋ ਜਾਂਦਾ। ਜਿਹੜਾ ਪਟੇਲ ਸੀਗਾ ਉਹ ਸਰਕਾਰ ਦੇ ਨਾਲ ਅਗਰੀ ਕਰਦਾ, ਪਰ ਪਟੇਲ ਕਹਿੰਦਾ ਕਿ ਮੈਂ ਡਿਸਕ੍ਰੈਸ਼ਨ ਤੇ ਨਾਟ ਡਿਸਕ੍ਰੈਸ਼ਨ 'ਚ ਨਹੀਂ ਜਾਣਾ ਚਾਹੁੰਦਾ। ਪਟੇਲ ਕਹਿੰਦਾ ਕਿ ਜਿਹੜੀ ਫਰੇਜ਼ ਹੈਗੀ ਆ ਗ੍ਰਾਂਟਿੰਗ ਰਿਲੀਫ, ਜਿਹੜੀ ਚੀਜ਼ ਪ੍ਰੋਹਿਬਿਟ ਹੁੰਦੀ ਆ, ਉਹਦਾ ਮਤਲਬ ਇਹ ਹੈਗਾ ਕਿ ਜਿਹੜੀ ਮੇਨ ਮੁੱਦਾ ਇਹਦੇ ਵਿੱਚ ਹੈਗਾ ਕਿ ਰਿਮੂਵ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਪਟੇਲ ਕਹਿੰਦਾ ਕਿ ਤੁਸੀਂ ਸਿਰਫ ਰਿਮੂਵ ਹੋਣਾ ਨਹੀਂ ਹੋਣਾ ਉਹਦੇ ਉੱਤੇ ਜਿਹੜਾ ਜੱਜ ਫੈਸਲੇ ਨਹੀਂ ਸੁਣ ਸਕਦਾ, ਪਰ ਜਿਹੜੀ ਸਾਈਡ ਤੇ ਛੋਟੀਆਂ ਚੀਜ਼ਾਂ ਜਿੱਦਾਂ ਡੀਐਮਵੀ 'ਚ ਝੂਠ ਬੋਲਿਆ ਕਿ ਨਹੀਂ ਬੋਲਿਆ, ਕਿਉਂਕਿ ਉਹ ਮੇਨ ਮੁੱਦਾ ਨਹੀਂ ਹੈਗਾ, ਇਸ ਲਈ ਕੋਰਟ ਕੋ ਪਾਵਰ ਹੈਗੀ ਆ ਉਹਨੂੰ ਰਿਵਿਊ ਕਰਨ ਦੀ। ਸੋ ਪਟੇਲ ਹੁਣ ਜਿਹੜਾ ਸੁਪਰੀਮ ਕੋਰਟ ਤੱਕ ਇਹ ਤਾਂ ਪਹੁੰਚਿਆ ਕਿ 1252 ਦੀ ਇੰਟਰਪ੍ਰੀਟੇਸ਼ਨ ਕਿ ਜਜਮੈਂਟ ਦਾ ਮਤਲਬ ਕੀ ਹੈਗਾ। ਪਟੇਲ ਕਹਿੰਦਾ ਕਿ ਜਜਮੈਂਟ ਦਾ ਮਤਲਬ ਇਹ ਹੈਗਾ ਕਿ ਮੇਨ ਬੰਦਾ ਰਿਮੂਵ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਉਹਦੇ ਉੱਤੇ ਫੈਸਲਾ ਜਿਹੜਾ ਉਹਨੂੰ ਨਹੀਂ ਰਿਵਿਊ ਕਰ ਸਕਦਾ, ਪਰ ਜਿਹੜੇ ਛੋਟੇ ਸਾਈਡ ਵਾਲੇ ਜਿਹੜੇ ਮਾੜੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਉਹ ਮੇਨ ਸਕੋਪ 'ਚ ਨਹੀਂ ਆਉਂਦੇ, ਉਹ ਰਿਵਿਊ ਕਰ ਸਕਦਾ। ਸੋ ਇਸ ਚੀਜ਼ ਤੇ ਇਹ ਬਹਿਸ ਕਰਕੇ ਜਿਹੜਾ ਹੁਣ ਸੁਪਰੀਮ ਕੋਰਟ ਦੇ ਵਿੱਚ ਗਏ, ਤੇ ਸੁਪਰੀਮ ਕੋਰਟ ਦੇ ਫਿਰ ਆਪਣਾ ਐਨਾਲਿਸਿਸ ਦਿੱਤਾ, ਤੇ ਸੁਪਰੀਮ ਕੋਰਟ ਨੇ ਕਨਕਲੂਜਨ ਜਿਹੜਾ ਇਹੀ ਕੱਢਿਆ ਕਿ ਨਹੀਂ, ਐਮਿਕਸ ਦੀ ਡੈਫੀਨੇਸ਼ਨ ਜਿਹੜੀ ਸਹੀ ਆ, ਤੇ ਸਾਡੀ ਡੈਫੀਨੇਸ਼ਨ ਜਿਹੜੀ ਪਟੇਲ ਦੀ ਤੇ ਸਰਕਾਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਗਲਤ ਆ। ਸੋ ਇਹ ਹੁਣ ਡਿਸੀਜਨ ਆ ਕਾਫੀ ਇੰਪੋਰਟੈਂਟ ਆ, ਤੇ ਇੰਪੋਰਟੈਂਟ ਡਿਸੀਜਨ ਇਸ ਲਈ ਆ ਕਿ ਸਰਕਾਰ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਨਾ ਸਰਕਾਰ ਦੀ ਸੁਣੀ ਨਾ ਪਟੇਲ ਦੀ ਸੁਣੀ, ਦੋਨੋਂ ਪਾਰਟੀਆਂ ਦੀ ਨਹੀਂ ਸੁਣੀ, ਉਹਨੇ ਐਮਿਕਸ ਦੀ ਗੱਲ ਸੁਣੀ, ਤੇ ਇਹਨੇ ਸਾਰੇ ਜਿਹੜੇ ਦਰਵਾਜ਼ੇ ਸੀਗੇ, ਹਰੇਕ ਜਿਹੜੇ ਕੇਸ ਵਾਲੇ ਆਉਣ ਵਾਲੇ ਜਿਹੜੇ ਕੇਸ ਸੀਗੇ ਸਾਰਿਆਂ ਨੇ ਬੰਦ ਕਰਤੇ। ਭਾਵੇਂ ਜਿਹੜਾ ਜੱਜ ਸੀਗਾ ਉਹ ਹੁਣ ਅਨਰੀਜ਼ਨੇਬਲ ਵੀ ਆ, ਭਾਵੇਂ ਉਹਨੇ ਇਨਕਰੈਕਟ ਡਿਸੀਜਨ ਵੀ ਦਿੱਤਾ, ਤਾਂ ਵੀ ਉਹ ਜਿਹੜੇ ਦਰਵਾਜ਼ੇ ਸੀਗੇ ਸਾਰੇ ਜਿਹੜੇ ਬੰਦ ਹੋ ਗਏ। 1996 ਦੇ ਵਿੱਚ ਕਾਂਗਰਸ ਨੇ ਲਾਅ ਜਿਹੜੇ ਪਾਸ ਕੀਤੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਆਹੀ ਸਾਰੀਆਂ ਚੀਜ਼ਾਂ ਜੁਡੀਸ਼ੀਅਲ ਰਿਵਿਊ ਕੱਟ ਕਰਨਾ ਸ਼ੁਰੂ ਕੀਤਾ ਸੀਗਾ। ਪਰ ਜਿਹੜਾ ਪਟੇਲ ਦਾ ਹੁਣ ਡਿਸੀਜਨ ਹੈਗਾ, ਇਹਨੇ ਜਿਹੜੇ ਦਰਵਾਜ਼ੇ ਸੀਗੇ ਪੱਕੇ ਹੀ ਜਿਹੜੇ ਕਹ ਲਓ ਬੰਦ ਕਰਤੇ, ਤੇ ਇਹ ਹੁਣ ਕਾਫੀ ਲਾਈਫ ਚੇਂਜਿੰਗ ਜਿਹੜੇ ਕੌਨਸੀਕੁਐਂਸਿਸ ਇਹਦੇ ਜਿਹੜੇ ਹੋਣੇ ਆ। ਤੇ ਸਪੈਸ਼ਲੀ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਲੋਕਲ ਕਹਿ ਲਓ, ਕਈ ਵਾਰੀ ਆਪਾਂ ਦੇਖਿਆ ਕਿ ਅਸਾਈਲਮ ਆਫਿਸਰ ਬੜਾ ਰੂਡ ਆ ਗਿਆ, ਇਮੀਗ੍ਰੇਸ਼ਨ ਜੱਜ ਬੜਾ ਰੂਡ ਆ ਗਿਆ, ਉਹ ਕਹਿੰਦਾ ਭਾਜੀ ਮੇਰੀ ਸੁਣੀ ਨਹੀਂ ਗੱਲ ਕੋਈ, ਉਹਨੇ ਜਾਂ ਵਕੀਲ ਦੇ ਚੀਕੇ ਪੈ ਗਿਆ। ਸੋ ਇਹ ਜਿਹੜੇ ਜੱਜ ਆ ਇਹ ਬਹੁਤ ਭੂਏ ਚੜ੍ਹਨੇ ਆ। ਇਹਨਾਂ ਨੂੰ ਪਤਾ ਕਿ ਇਹਨਾਂ ਦਾ ਹੁਣ ਕੁਝ ਨਹੀਂ ਹੋ ਸਕਦਾ, ਜਿੱਦਾਂ ਇਹਨਾਂ ਨੇ ਫੈਸਲਾ ਲੈ ਲਿਆ। ਮਿਸਟਰ ਜਿਹੜਾ ਪਟੇਲ ਸੀਗਾ, ਚਲੋ ਉਹਨੇ ਗਲਤੀ ਜ਼ਰੂਰ ਕੀਤੀ ਆ, ਪਰ ਉਹ ਕਹਿੰਦਾ ਮੈਂ ਜਾਣ ਕੇ ਨਹੀਂ ਕੀਤੀ ਸੀ, ਮੈਂ ਇੱਕ ਬਾਕਸ ਗਲਤ ਚੈੱਕ ਕੀਤਾ ਸੀਗਾ, ਤੇ ਇਹਨੂੰ ਜਿਹੜਾ ਲਾਇਸੈਂਸ ਸੀਗਾ ਉਹ ਭਾਵੇਂ ਇਹ ਨਾ ਵੀ ਸਿਟੀਜ਼ਨ ਹੁੰਦਾ ਤਾਂ ਵੀ ਮਿਲ ਜਾਣਾ ਸੀਗਾ ਜਾਰਜੀਆ ਦੇ ਵਿੱਚ, ਪਰ ਕਿਉਂਕਿ ਹੁਣ ਇਹਦੀ ਜਿਹੜੀ ਮਿਸਰਿਪਰੈਜ਼ੈਂਟੇਸ਼ਨ ਸੀਗੀ ਉਹ ਡਿਸਕਵਰ ਹੋ ਗਈ। ਇਹਦਾ ਜਿਹੜਾ ਗੁੱਡ ਲੱਕ ਸੀਗਾ ਉਹ ਇੱਥੇ ਜਿਹੜਾ ਸੀਗਾ ਉੱਥੇ ਇਹਨੂੰ ਹੁਣ ਲਾਇਸੈਂਸ ਤਾਂ ਮਿਲ ਗਿਆ ਝੂਠ ਬੋਲ ਕੇ, ਪਰ ਇਹਦਾ ਜਿਹੜਾ ਗੁੱਡ ਲੱਕ ਸੀਗਾ ਉੱਥੇ ਖਤਮ ਹੋ ਗਿਆ। ਇਸ ਤੋਂ ਬਾਅਦ ਇਹਨੂੰ ਕੁਝ ਨਹੀਂ ਮਿਲਿਆ। ਤੇ ਹੁਣ ਜਿਹੜੀ ਮੇਨ ਗੱਲ ਇਹ ਹੈਗੀ ਕਿ ਇਮੀਗ੍ਰੇਸ਼ਨ ਨੇ ਚਲੋ ਜੇ ਡਿਨਾਈ ਵੀ ਕੀਤਾ, ਰਿਮੂਵਲ ਕੱਲ ਹੀ ਕੀਤਾ, ਮਤਲਬ ਇੰਨੀ ਕਾਹਦੀ ਪ੍ਰੋਬਲਮ ਸੀਗੀ, ਉਹਨਾਂ ਨੂੰ ਰਹਿਣ ਦਿੰਦੇ, ਬੰਦੇ ਨੂੰ ਛੱਡ ਦਿੰਦੇ, ਇੰਨੀ ਦੇਰ ਦਾ ਆਇਆ ਸੀਗਾ। ਇਹ ਹਾਈ ਪ੍ਰਾਇੋਰਟੀ ਤਾਂ ਨਹੀਂ ਸੀਗਾ, ਜਿੱਦਾਂ ਆਪਾਂ ਪੀਡੀ ਮੈਮੋ 'ਚ ਦੇਖਿਆ ਕਿ ਬਾਈਡਨ ਸਰਕਾਰ ਆਈ, ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਹਾਈ ਪ੍ਰਾਇੋਰਟੀ ਵਾਲਿਆਂ ਨੂੰ ਡਿਪੋਰਟ ਕਰਨਾ, ਇਹ ਲੋ ਪ੍ਰਾਇੋਰਟੀ ਵਾਲਾ ਸੀਗਾ, ਪਰ ਇਹਨੂੰ ਫਿਰ ਵੀ ਉਦੋਂ ਬਾਈਡਨ ਨਹੀਂ ਸੀਗਾ, ਉਦੋਂ ਡੀਪੋਰਟੇਸ਼ਨ ਪ੍ਰੋਸੀਡਿੰਗ ਇਹਦੇ ਖਿਲਾਫ ਇਹਨਾਂ ਨੇ ਸ਼ੁਰੂ ਕੀਤੀਆਂ। ਹੁਣ ਜਦੋਂ ਇਹਦਾ ਕੇਸ ਇਮੀਗ੍ਰੇਸ਼ਨ ਜੱਜ ਮੂਹਰੇ ਚੱਲ ਗਿਆ, ਤੇ ਇਹਦੀ ਸਭ ਤੋਂ ਵੱਡਾ ਪ੍ਰੋਬਲਮ ਇਹ ਸੀਗੀ ਕਿ ਉਹ ਐਟਲਾਂਟਾ ਇਮੀਗ੍ਰੇਸ਼ਨ ਕੋਰਟ ਸੀਗਾ, 90% ਕੇਸ ਡਿਨਾਈ ਹੁੰਦੇ ਸੀਗੇ, ਤੇ ਜੇ ਸ਼ਾਇਦ ਇਹ ਕੈਲੀਫੋਰਨੀਆ ਹੁੰਦੇ ਨੇ ਉੱਥੇ ਬਚ ਜਾਣਾ ਸੀਗਾ, ਤੇ ਬਾਕੀ ਇਦਾਂ ਦਾ ਕੋਈ ਫੈਸਲਾ ਨਾ ਆਉਂਦਾ, ਬਾਕੀ ਲੋਕਾਂ ਨੇ ਵੀ ਬਚ ਜਾਣਾ ਸੀਗਾ, ਪਰ ਇਹਦੀ ਮਾੜੀ ਕਿਸਮਤ ਇਹ ਐਟਲਾਂਟਾ ਸੀਗਾ।
ਸਾਡੀ ਸਾਰਿਆਂ ਦੀ ਅਸਾਈਲਮ ਵਾਲਿਆਂ ਦੀ, ਇਮੀਗ੍ਰੇਸ਼ਨ ਵਾਲਿਆਂ ਦੀ, ਸਾਡੀ ਮਾੜੀ ਕਿਸਮਤ ਕੀ ਅਟਲਾਂਟਾ 'ਚ ਸੀਗਾ ਕਿ ਇਹਦਾ ਅਟਲਾਂਟਾ ਵਾਲਾ ਡਿਸੀਜਨ ਹੁਣ ਸਾਰੇ ਨਿਊਯਾਰਕ, ਕੈਲੀਫੋਰਨੀਆ ਹਰੇਕ ਜਾਣੇ ਦਾ ਜਿਹੜਾ ਕੰਮ ਉਹ ਖਰਾਬ ਕਰੂਗਾ। ਤੇ ਇਮੀਗ੍ਰੇਸ਼ਨ ਨੇ ਇਹਦੀ ਫਿਰ ਜਿਹੜੀ ਐਡਜਸਟਮੈਂਟ ਆਫ ਸਟੇਟਸ ਦੀ ਐਪਲੀਕੇਸ਼ਨ ਸੀਗੀ ਉਹ ਡਿਨਾਈ ਕੀਤੀ, ਸਰਕਟ ਕੋਰਟ ਨੇ ਇਹਦੀ ਡਿਨਾਈ ਕੀਤੀ। ਹੁਣ ਜਿਹੜੀ ਸਰਕਾਰ ਸੀਗੀ ਉਹ ਗਵਰਨਮੈਂਟ ਨਾਲ, ਜਿਹੜੀ ਸਰਕਾਰ ਸੀਗੀ ਉਹ ਪਟੇਲ ਨਾਲ ਐਗਰੀ ਕਰਦੀ ਸੀਗੀ ਕਿ ਤੁਸੀਂ ਸਾਰੇ ਦਰਵਾਜ਼ੇ ਜਿਹੜੇ ਬੰਦ ਨਾ ਕਰੋ, ਪਰ ਜਿਹੜਾ ਸੁਪਰੀਮ ਕੋਰਟ ਸੀਗਾ ਉਹ ਕਹਿੰਦਾ ਕਿ ਜਦੋਂ ਆਪਾਂ ਸਾਡੀ ਕਲਮ ਚੱਲਣੀ ਆ, ਉਹ ਜੋ ਸੱਚ ਆਪਾਂ ਉਹ ਦੱਸਣਾ ਸਾਨੂੰ। ਉਹ ਕਹਿੰਦੇ ਕਿ ਸਾਨੂੰ ਇਹ ਮੈਟਰ ਨਹੀਂ ਕਰਦਾ ਕਿ ਕਿੰਨੇ ਲੋਕਾਂ ਦਾ ਨੁਕਸਾਨ ਹੋਵੇ। ਹੁਣ ਇਹਦੇ ਵਿੱਚ ਕੀ ਆ ਕਿ ਹਰੇਕ ਸਾਲ ਆਪਾਂ ਜਿੱਦਾਂ ਗੱਲ ਕੀਤੀ ਕੈਂਸਲੇਸ਼ਨ ਆਫ ਰਿਮੂਵਲ ਦੇ, ਜਿਹੜੇ 10 ਸਾਲ ਵਾਲਾ ਗ੍ਰੀਨ ਕਾਰਡ ਜਿਹਨੂੰ ਲੋਕੀ ਕਹਿੰਦੇ ਆ, ਕੈਂਸਲੇਸ਼ਨ ਆਫ ਰਿਮੂਵਲ ਦੇ ਕੇਸ ਆ ਸਾਰੇ, ਕਿ ਬੱਚੇ ਨੂੰ ਹਾਰਡਸ਼ਿਪ ਹੈਗੀ ਕਿ ਨਹੀਂ ਹੈਗੀ, ਵਾਈਫ ਨੂੰ ਹਾਰਡਸ਼ਿਪ ਹੈਗੀ ਕਿ ਨਹੀਂ ਹੈਗੀ, ਉਹ ਜਿਹੜੇ ਕੇਸ ਹੈਗੇ ਆ ਉਹ ਸਾਰਿਆਂ ਦਾ ਰਿਵਿਊ ਜਿਹੜਾ ਇੱਥੇ ਬੰਦ ਹੋ ਜਾਂਦਾ। ਜੇ ਜੱਜ ਨੇ ਕਿਹਾ ਕਿ ਨਹੀਂ ਮੈਂ ਡਿਨਾਈ ਕਰਦਾ ਤੁਹਾਡੀ ਕੈਂਸਲੇਸ਼ਨ ਦੀ, ਮੈਂ ਹੋਰ ਗੱਲ ਨਹੀਂ ਸੁਣਨੀ, ਤਾਂ ਉਹ ਫਿਰ ਪੱਥਰ ਤੇ ਲਕੀਰ ਆ। ਤੇ ਹੁਣ ਜਿਹੜੇ ਜੱਜ ਆ ਤੇ ਲੋ ਲੈਵਲ ਜਿਹੜੇ USCIS ਆਫਿਸਰ ਜਿਹੜੇ ਹੈਗੇ ਆ ਉਹ ਲੋਕਾਂ ਦੀ ਜ਼ਿੰਦਗੀਆਂ ਦੇ ਫੈਸਲੇ ਕਰੂਗੇ ਤੇ ਉੱਤੇ ਉਹਨਾਂ ਦੇ ਰਿਵਿਊ ਨਹੀਂ ਹੋਊਗੇ। ਤੇ ਪਟੇਲ ਸੋ ਕੀ ਇਹਦਾ ਮਤਲਬ ਅਟਾਰਨੀ ਟੇਰ ਕਹਿਣਾ ਜੀ ਸਰਕਟ ਕੋਰਟ ਦੇ ਵਿੱਚ ਹੁਣ ਕਿਸੇ ਤਰੀਕੇ ਦਾ ਕੋਈ ਇਮੀਗ੍ਰੇਸ਼ਨ ਕੇਸ ਬੇਸਿਕਲੀ ਜਾਊਗਾ ਹੀ ਨਹੀਂ? ਜਾਊਗਾ ਤਾਂ ਸਹੀ। ਹੁਣ ਏਦਾਂ ਸੀਗਾ ਕਿ ਜਿਹੜੇ ਕੇਸ ਇਹ ਜਾਂਦੇ ਸੀਗੇ, ਜਦੋਂ ਬੰਦੇ ਦਾ ਕੇਸ ਡਿਨਾਈ ਹੋ ਗਿਆ ਨਾ, ਹੁਣ ਕੀ ਹੈ ਕਿ ਲੋਕੀ ਹੁਣ ਆਪਾਂ ਤਾਂ ਉਲਝੇ ਪਏ ਭਾਜੀ, ਆਪਣਾ ਕੀ ਰਿਪਲਾਈ ਆਲ ਕਰੋ, ਈਮੇਲ ਨਹੀਂ ਲੋਕਾਂ ਨੂੰ ਕਰਨੀ ਆ ਰਹੀ। ਲੋਕਾਂ ਤਾਂ ਆ ਕੇ ਕਿ ਲੋਕੀ ਇੱਥੇ ਸਟੈਂਡ ਕਰਦੇ ਆ। ਆਪਾਂ ਗੱਲ ਕਰ ਰਹੇ ਕਿ ਇੰਨੀ ਜ਼ਿਆਦਾ ਟੈਕਨੀਕਲ ਮੁੱਦਿਆਂ ਦੀ, ਹਰੇਕ ਪਹਿਲੀ ਗੱਲ ਤਾਂ ਕਲਾਇੰਟ ਸਮਝ ਨਹੀਂ ਸਕਦਾ। ਫਿਰ ਇਹ ਹੈ ਕਿ ਜਿਹੜਾ ਕਲਾਇੰਟ ਆ ਉਹਨੂੰ ਇੱਦਾਂ, ਕਲਾਇੰਟ ਕਈ ਵਾਰੀ ਸਾਡੇ ਕੋਲ ਆਉਂਦੇ ਕਿ ਭਾਜੀ ਮੇਰੀ ਅਪੀਲ ਕੀਤੀ ਨਾ, ਅਪੀਲ ਫੇਲ ਹੋ ਗਈ। ਕਿੱਥੋਂ ਫੇਲ ਹੋਈ? BIA ਤੋਂ ਫੇਲ ਹੋਈ ਕਿ ਉੱਥੋਂ ਫੇਲ ਹੋਈ? ਉਹਨਾਂ ਨੂੰ ਏਦਾਂ ਪਤਾ ਹੁੰਦਾ, ਦੂਜੀ ਵਾਲੀ, ਪਹਿਲੀ ਵਾਲੀ, ਤੀਜੀ ਵਾਲੀ। ਉਹਨਾਂ ਨੂੰ ਇਹ ਨਹੀਂ ਪਤਾ ਕਿ BIA ਕੀ ਚੀਜ਼ ਆ, ਸਰਕਟ ਕੋਰਟ ਕੀ ਚੀਜ਼ ਆ। ਤੇ ਅਪੀਲਾਂ ਤਾਂ ਲੋਕੀ ਜ਼ਰੂਰ ਕਰੂਗੇ, ਪੈਸੇ ਬਣਾਉਣ ਲਈ ਅਪੀਲਾਂ ਜ਼ਰੂਰ ਹੋ ਗਈਆਂ ਕਿ ਚੱਲ ਡਿਨਾਈ ਹੋ ਗਿਆ, ਅਪੀਲ ਕਰਨਾ ਪੈਣਾ। BIA ਤਾਂ ਚਲੋ ਉਹਨਾਂ ਨੂੰ ਅਪੀਲ ਕਰਨੀ ਹੀ ਪੈਣੀ ਹੈ, ਕਿਉਂਕਿ ਵਰਕ ਪਰਮਿਟ ਨੇ ਤਾਂ ਡੀਪੋਰਟੇਸ਼ਨ ਸਿੱਧੇ ਫਾਈਨਲ ਹੋ ਗਈ, ਕੋਈ ਚੋਇਸ ਨਹੀਂ ਉਹਨਾਂ ਕੋਲ। BIA ਦੇ ਅਪੀਲ ਕਰੂਗੇ ਤਾਂ ਹੀ ਵਰਕ ਪਰਮਿਟ ਉਹਨਾਂ ਦਾ ਰਿਨਿਊ ਹੋਊਗਾ। ਅਪੀਲ ਕਰਨੀ ਪਊਗੀ ਫਿਰ। ਹੁਣ ਪਰ ਇਹ ਹੈ ਕਿ BIA ਤੋਂ ਬਾਅਦ ਜਦੋਂ BIA ਦੇ ਵੀ ਫੇਲ ਹੋ ਜਾਂਦੇ ਜ਼ਿਆਦਾਤਰ, ਹੁਣ ਜੇ BIA ਕੇਸ ਹੀ 10% ਪਾਸ ਕਰਦਾ ਤਾਂ 90% ਤਾਂ ਫੇਲ ਹੋਊਗੇ। ਉਹ ਜਦੋਂ ਹੁਣ ਸਰਕਟ ਕੋਰਟ ਤੇ ਜਾਊਗੇ, ਸੋ ਚੇਂਜ ਇਹ ਹੋਇਆ ਕਿ ਪਹਿਲਾਂ ਕੀ ਸੀਗਾ, ਆਪਾਂ ਸਰਕਟ ਕੋਰਟ ਤੇ ਕਹਿੰਦੇ ਸੀ ਕਿ ਆਹ ਦੇਖੋ ਆਹ ਐਵੀਡੈਂਸ ਆ, ਜੱਜ ਨੇ ਫੈਕਟ ਗਲਤ ਇੰਟਰਪ੍ਰੇਟ ਕੀਤੇ ਆ, ਜੱਜ ਨੇ ਸਹੀ ਨਹੀਂ ਕੀਤੇ। ਤਾਂ ਸਰਕਟ ਕੋਰਟ ਦੇ ਵਿੱਚ ਆਪਾਂ ਬਹੁਤ ਵਾਰੀ ਜਿੱਤ ਜਾਂਦੇ ਸੀਗੇ। ਉਹ ਕਹਿੰਦੇ ਸੀ ਕਿ ਆਹੋ ਜੱਜ ਨੇ ਗਲਤ ਕੀਤਾ, ਇਹਨੂੰ ਵਾਪਸ ਭੇਜੋ ਤਾਂ ਕਿ ਜੱਜ ਜਿਹੜਾ ਸੀਗਾ ਦੁਬਾਰਾ ਉਹ ਰਿਵਿਊ ਕਰੇ, ਇਹ ਗਲਤ ਉਹਨੂੰ ਦੱਸਿਆ। ਹੁਣ ਕੀ ਸੀਗਾ ਕਿ ਉਹ ਵਾਲਾ ਦਰਵਾਜ਼ਾ ਬੰਦ ਹੋ ਗਿਆ। ਹੁਣ ਸਰਕਟ ਕੋਰਟ ਦੇ ਮੂਹਰੇ ਤੁਸੀਂ ਕਿ ਜੱਜ ਨੇ ਗਲਤ ਕੀਤਾ, ਮੈਂ ਸਹੀ ਕਿਹਾ ਸੀਗਾ, ਬਿਆਨ ਮੇਰੇ ਸਹੀ ਸੀਗੇ, ਉਹ ਕੋਈ ਵੀ ਚੀਜ਼ ਆਰਗਿਊ ਨਹੀਂ ਹੋ ਸਕਦੀ। ਸਿਰਫ ਹੁਣ ਜਿਹੜਾ ਲੀਗਲ ਮੁੱਦਾ ਜਿਹੜਾ ਉਹ ਸਿਰਫ ਆਰਗਿਊ ਹੋ ਸਕਦਾ। ਫॉर ਐਗਜ਼ਾਮਪਲ ਕਿ ਆਹ ਪਾਰਟਿਕੂਲਰ ਸੋਸ਼ਲ ਗਰੁੱਪ ਹੈ ਕਿ ਨਹੀਂ ਹੈ, ਲੀਗਲ ਜਿਹੜੀਆਂ ਲੀਗਲ ਐਸਪੈਕਟ ਜਿਹੜੇ ਸੀਗੇ, ਕਨਸਟੀਟਿਊਸ਼ਨਲ ਲਾਅ ਦੇ ਮੁੱਦੇ ਸੀਗੇ, ਉਹ ਆਰਗਿਊ ਹੋ ਸਕਦੇ ਆ। ਸੋ ਲੌਂਗ ਰਨ ਦੇ ਵਿੱਚ ਹੁਣ ਤੁਸੀਂ ਕੀ ਦੇਖੋਗੇ ਕਿ ਜ਼ਿਆਦਾਤਰ ਜਿਹੜੇ ਇਮੀਗ੍ਰੇਸ਼ਨ ਲਾਇਰ ਆ ਉਹ ਆਪਣੀ ਪ੍ਰੈਕਟਿਸ ਕਿਸ ਹਿਸਾਬ ਨਾਲ ਕਰਦੇ ਆ, ਉਹ ਆਪਣੀ ਪ੍ਰੈਕਟਿਸ ਇਸ ਹਿਸਾਬ ਨਾਲ ਕਰਦੇ ਆ ਕਿ ਉਹ ਕਹਿੰਦੇ ਕਿ ਸੈਨ ਫਰਾਂਸਿਸਕੋ ਦੇ ਵਿੱਚ 70% ਜਿਹੜੇ ਕੇਸ ਆ ਉਹ ਪਾਸ ਹੋ ਜਾਂਦੇ ਆ। ਉਹਨਾਂ ਨੇ ਇੱਕ ਕਹਿ ਲਓ ਕਿ ਢਾਂਚਾ ਬਣਾਇਆ ਹੋਇਆ ਕਿ ਇਦਾਂ ਦਾ ਕੀਤਾ, ਆਹ ਚੀਜ਼ ਦੱਸੀ, ਕਲਾਇੰਟ ਨੇ ਉਹ ਚੀਜ਼ ਦੱਸੀ, ਉਹਦੀ ਤਿਆਰੀ ਕਰਾਈ, ਜੱਜ ਦੇ ਮੂਹਰੇ ਗਏ, ਕੇਸ ਪਾਸ ਹੋ ਗਿਆ, ਫੇਲ ਹੋ ਗਿਆ। ਹੁਣ ਇਦਾਂ ਕਿ 70% ਕੇਸ, ਕਿਉਂਕਿ ਕੋਰਟ ਦੀ ਰੇਟਿੰਗ ਆ, ਜੱਜ ਠੀਕ ਆ, ਉਹ ਕੇਸ ਅਪਰੂਵ ਕਰੀ ਜਾਂਦੇ ਸੀਗੇ। ਉਹ ਵਕੀਲਾਂ ਦਾ ਨਾਂ ਫਿਰ ਅੱਗੇ ਤੋਂ ਅੱਗੇ ਚੱਲ ਪਿਆ ਕਿ ਯਾਰ ਮੇਰਾ ਕੇਸ ਇਹਨੇ ਅਪਰੂਵ ਕਰਾਇਆ, ਮੇਰਾ ਕੇਸ ਇਹਨੇ ਅਪਰੂਵ ਕਰਾਇਆ। ਤਾਂ ਜਿਹੜਾ 30% ਟੈਕਨੀਕਲ ਸੀਗੇ ਉਹ ਕਹਿੰਦੇ ਆਪਾਂ ਇਹਨਾਂ ਦੀ ਟੈਨਸ਼ਨ ਕੱਲ ਹੀ ਲੈਣੀ ਆ। ਤਾਂ ਜਿਹੜਾ ਕਲਾਇੰਟ ਆ ਉਹ ਸੋਚਦਾ ਸੀ ਕਿ ਚੱਲ ਯਾਰ ਮੇਰੀ ਕਿਸਮਤ ਆ। ਉਹਨਾਂ ਨੂੰ ਵੀ ਪਤਾ ਕਿ ਸਾਰੇ ਕੇਸ ਨਹੀਂ ਅਪਰੂਵ ਹੁੰਦੇ ਸੀ, ਠੀਕ ਆ, ਉਹਦੀ ਕਿਸਮਤ ਵੀ ਹੈਗੀ ਆ। ਆਹ ਜਿਹੜਾ ਕੇਸ ਆ ਉਹ 70% ਦੇ ਰਿਲੇਟਡ ਨਹੀਂ ਹੈਗਾ ਜਿਹਨਾਂ ਦੇ ਕੇਸ ਅਪਰੂਵ ਹੁੰਦੇ ਆ, ਉਹ 30% ਦੀ ਗੱਲ ਕਰ ਰਹੇ ਆ ਜਿਹਨਾਂ ਦੇ ਕੇਸ ਆਪਾਂ ਡਿਨਾਈ ਹੋ ਗਏ ਆ ਅਪੀਲਾਂ ਵਾਲੇ ਤੇ। ਸੋ ਉਹ ਅਪੀਲਾਂ ਵਾਲਿਆਂ ਦਾ ਕੀ ਸੀਗਾ ਕਿ ਪਹਿਲਾਂ ਜਿਹੜੇ ਕੇਸ ਡਿਨਾਈ ਹੁੰਦੇ ਸੀਗੇ ਉਹਦੇ ਵਿੱਚ ਸਾਡੇ ਕੋਲ ਇੱਕ ਪਾਵਰ ਹੁੰਦੀ ਸੀਗੀ ਕਿ ਸਰਕਟ ਕੋਰਟ ਦੇ ਵਿੱਚ ਜਾ ਕੇ ਆਪਾਂ ਕਹਿ ਸਕਦੇ ਸੀਗੇ ਕਿ ਜੱਜ ਨੇ ਆਹ ਫੈਸਲੇ ਗਲਤ ਕੀਤੇ ਆ। ਹੁਣ ਆਹ ਜਿਹੜਾ ਡਿਸੀਜਨ ਹੈ ਕੀ ਹੈ ਕਿ ਉਹ ਵਾਲੀ ਜਿਹੜੀ ਪਾਵਰ ਹੈਗੀ ਸਰਕਟ ਕੋਰਟ ਦੀ, ਉਹ ਕਾਫੀ ਜ਼ਿਆਦਾ ਪਾਵਰ ਉਹਨਾਂ ਨੇ ਖੋਲੀ ਆ। ਉਹ ਕਹਿੰਦੇ ਕਿ ਨਹੀਂ ਤੁਸੀਂ ਫੈਕਟ ਫਾਈਂਡਿੰਗ ਤੇ ਕਿਸੇ ਤੇ ਵੀ ਨਹੀਂ ਕਰ ਸਕਦੇ। ਸੋ ਕਹਿਣ ਦਾ ਮਤਲਬ ਹੈ ਕਿ ਅਪੀਲਾਂ ਦਾ ਕੰਮ ਜਿਹੜਾ ਆਲਰੇਡੀ ਪਹਿਲਾਂ ਬੜਾ ਔਖਾ ਸੀਗਾ, ਉਹ ਹੋਰ ਜ਼ਿਆਦਾ ਔਖਾ ਜਿਹੜਾ ਇਸ ਡਿਸੀਜਨ ਨੇ ਉਹ ਕਰਤਾ। ਸੋ ਹੁਣ ਇਹ ਹੈ ਕਿ ਜੇ ਤੁਸੀਂ ਅਪੀਲ ਦੇ ਵਿੱਚ ਉੱਪਰ ਜਾ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਡਿਨਾਈ ਹੋ ਸਕਦਾ ਹੋਊਗਾ ਜਾਂ ਨਾਰਮਲੀ ਵੀ ਹੋਊਗਾ ਜਾਂ ਜੱਜ ਨੇ ਤੁਹਾਡੇ ਨਾਲ ਧੱਕਾ ਕਰਤਾ, ਤੁਸੀਂ ਸਿਰਫ ਤਾਂ ਜਿੱਤ ਸਕਦੇ ਆ ਅਪੀਲਾਂ ਦੇ ਵਿੱਚ ਜੇ ਤੁਸੀਂ ਕਨਸਟੀਟਿਊਸ਼ਨਲ ਲਾਅ ਦੇ ਮੁੱਦੇ
ਲਾਅ ਦੇ ਮੁੱਦੇ ਜਿਹੜੇ ਆਪਣੇ ਥੱਲੜੇ ਲੈਵਲ ਤੇ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪ੍ਰੀਜ਼ਰਵ ਕੀਤੇ ਆ, ਜੇ ਤੁਸੀਂ ਉਹ ਪ੍ਰੀਜ਼ਰਵ ਨਹੀਂ ਕੀਤੇ ਤਾਂ ਤੁਸੀਂ ਉੱਪਰ ਜਾ ਕੇ ਅਪੀਲ ਜਿੱਤ ਨਹੀਂ ਸਕਦੇ। ਸੋ ਜੀ ਜੀ ਪੈਰਾਲੀਗਲਾਂ ਨੂੰ, ਵਕੀਲਾਂ ਨੂੰ, ਸਾਰਿਆਂ ਨੂੰ ਇਹ ਡਿਸੀਜਨ ਤੋਂ ਬਾਅਦ ਆਪਣਾ ਵਰਕ ਪ੍ਰੋਡਕਟ ਜਿਹੜਾ ਚੇਂਜ ਕਰਨਾ ਪੈਣਾ। ਜਿਹੜਾ ਬੰਦਾ ਆਪਣੀ ਦੁਕਾਨ ਉਦਾਂ ਹੀ ਚਲਾ ਰਿਹਾ ਕਿ ਨਹੀਂ ਮੈਨੂੰ ਨਹੀਂ ਫਰਕ ਪੈਂਦਾ ਪਟੇਲ ਪਟੂਲ ਦਾ, ਜਿਹੜਾ ਆਂਦਾ ਆਵੇ, ਨਹੀਂ ਆਂਦਾ ਨਾ ਆਵੇ, ਉਹਦਾ ਇਹ ਹੈ ਕਿ ਲੌਂਗ ਰਨ ਦੇ ਵਿੱਚ ਉਹਦੇ ਕਲਾਇੰਟ ਨੂੰ ਭਾਵੇਂ ਤੁਸੀਂ ਡਿਨਾਈ ਕਰਾ ਕੇ ਸਾਡੇ ਕੋਲ ਆ ਵੀ ਜਾਓ, ਪਰ ਮੈਂ ਪੜ੍ਹ ਕੇ ਤੁਹਾਨੂੰ ਇਹੀ ਕਹੂੰਗਾ ਕਿ ਤੇਰੇ ਵਕੀਲ ਨੇ ਮੁੱਦੇ ਪ੍ਰੀਜ਼ਰਵ ਨਹੀਂ ਕੀਤੇ, ਆਪਾਂ ਕੁਝ ਕਰ ਨਹੀਂ ਸਕਦੇ, ਸਾਡੇ ਹੱਥ ਜਿਹੜੇ ਉੱਥੇ ਵੱਜ ਜਾਊਗੇ। ਪਹਿਲਾਂ ਆਪਾਂ ਤੁਹਾਡਾ ਕੇਸ ਫੜ ਲੈਂਦੇ ਸੀ, ਅਪੀਲ ਕਰ ਲੈਂਦੇ ਸੀਗੇ। ਸੋ ਹੁਣ ਇਹ ਹੈ ਕਿ ਉਹਦਾ ਫਿਰ ਇਹੀ ਹੋਗਾ ਕਿ ਜੇ ਵਕੀਲ ਨੇ ਕਨਸਟੀਟਿਊਸ਼ਨ ਲਾਅ ਦੇ ਮੁੱਦੇ ਰੇਜ਼ ਨਹੀਂ ਕੀਤੇ ਤਾਂ ਤੁਹਾਡੀ ਜਿਹੜੀ ਓਪਰਚੁਨਿਟੀ ਹੈਗੀ ਅਪੀਲ ਦੀ, ਉਹ ਤੁਸੀਂ ਲੂਜ਼ ਕਰ ਦੋਗੇ ਆਲਰੇਡੀ। ਜੀ ਸੋ ਬਹੁਤ ਧਿਆਨ ਦੇ ਨਾਲ ਹੁਣ ਚੱਲਣ ਵਾਲਾ ਜਿਹੜਾ ਮੁੱਦਾ ਇਹ ਬਣ ਗਿਆ, ਕਿਉਂਕਿ ਇਹ ਨਹੀਂ ਆ ਵੀ ਹੁਣ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਤੁਸੀਂ ਕੈਲੀਫੋਰਨੀਆ ਵਾਲੇ ਸਰਕਟ ਕੋਰਟ ਮੋਹਰੇ ਆ ਤੇ ਸ਼ਾਇਦ ਇੱਥੋਂ ਤੁਹਾਨੂੰ ਰਾਹਤ ਮਿਲ ਜੂਗੀ। ਨਹੀਂ, ਸੁਪਰੀਮ ਕੋਰਟ ਦੇ ਇਸ ਪ੍ਰੈਸੀਡੈਂਟ ਦੇ ਨਾਲ ਸਾਰੇ ਹੀ ਸਰਕਟ ਕੋਰਟਾਂ ਦੇ ਹੱਥ ਇਸ ਮਾਮਲੇ ਦੇ ਵਿੱਚ ਵੱਜ ਗਏ ਆ। ਉਹ ਡਿਸਕ੍ਰੈਸ਼ਨ ਦੇ ਉੱਤੇ ਜਿਹੜੇ ਜੱਜ ਦੇ ਵੱਲੋਂ BIA ਦੀ ਰੂਲਿੰਗ ਜਿਹੜੀ ਇੱਕ ਵਾਰੀ ਆ ਗਈ ਤੁਹਾਡੇ ਉਲਟ, ਉਸ ਡਿਸਕ੍ਰੈਸ਼ਨ ਦੇ ਉੱਤੇ ਉਹ ਹੁਣ ਕੇਸ ਲੈ ਹੀ ਨਹੀਂ ਸਕਣਗੇ। ਸੋ ਬੇਸਿਕਲੀ ਇਹ ਗੱਲ ਹੋ ਗਈ ਆ, ਉਹ ਜਿਹੜੀ ਅਪੀਲ ਤੁਹਾਡੀ ਨਹੀਂ ਲੈ ਸਕਣਗੇ। ਜਿੱਦਾਂ ਅਟਾਰਨੀ ਟੇਰੀਆ ਨੇ ਕਿਹਾ, ਕਈ ਵਕੀਲ ਤੁਹਾਨੂੰ ਕਹਿਣਗੇ ਵੀ ਚੱਲ ਕੋਈ ਨਹੀਂ ਆਪਾਂ ਅਪੀਲ ਕਰ ਦਾਂਗੇ, ਪਰ ਇਸ ਪ੍ਰੈਸੀਡੈਂਟ ਦੇ ਨਾਲ ਇਹ ਟੋਟਲੀ ਕੰਮ ਲੱਗਦਾ ਹੈ ਜੀ ਖਤਮ ਹੋ ਰਿਹਾ ਆ। ਸੋ ਇਸ ਮਾਮਲੇ ਦੇ ਵਿੱਚ ਹੁਣ ਜਿੱਦਾਂ ਤੁਸੀਂ ਕਿਹਾ ਵੀ ਆਪਣੀ ਬਾਕੀਆਂ ਨੂੰ ਵੀ ਪ੍ਰੈਕਟਿਸ ਨੂੰ ਹੁਣ ਥੋੜ੍ਹਾ ਅਪ ਕਰਨਾ ਪੈਣਾ ਆ, ਤੇਜ਼ ਜਿਹੜਾ ਕਰਨਾ ਪੈਣਾ ਆ। ਜਿਹੜਾ ਅਸਾਈਲਮ ਸੀਕਰ ਆ ਜਾਂ ਜਿਹਨੇ ਇਹ ਕੇਸ ਕਰਨਾ ਆ ਜਾਂ ਜਿਹਦਾ ਕੇਸ ਇਹ ਲੱਗਾ ਆ, ਉਹ ਕਿਹੜੀਆਂ ਖਾਸ ਗੱਲਾਂ ਦਾ ਹੁਣ ਧਿਆਨ ਰੱਖੇ? ਸੋ ਇਦਾਂ ਕਿ ਜਿਹੜਾ ਨਵਾਂ ਲਾਅ ਆਉਣਾ ਹੁਣ ਕਿ 6 ਮਹੀਨੇ 'ਚ ਫੈਸਲੇ ਕਰਨੇ ਆ ਉਹਨਾਂ ਨੇ 21 ਦੇ। ਸੋ ਹੁਣ ਹੋਣਾ ਕੀ ਹੈ ਕਿ ਜਿਹੜਾ ਬੰਦਾ ਸਮਝਦਾਰ ਆ, ਸੁਲਝਿਆ ਹੋਇਆ, ਬਿਆਨ ਕਿੱਦਾਂ ਦਿੰਦਾ, ਸੋ ਹਰੇਕ ਚੀਜ਼ ਹੁਣ ਡਿਪੈਂਡ ਕਰੂਗੀ ਕੁਆਲਿਟੀ, ਕਿ ਤੁਹਾਡੀ ਕੇਸ ਦੀ ਕੁਆਲਿਟੀ ਆਫ ਉਹ ਕੀ ਹੈ। ਸੋ ਮੇਰੇ ਖਿਆਲ ਹੁਣ ਕੀ ਹੈ ਕਿ ਇੱਕ ਉਹ ਵਾਲਾ ਫੇਜ਼ ਆ ਗਿਆ ਜਿੱਥੇ ਕਿ ਹੁਣ ਜਿਹੜੀ ਨਿਊ ਬਰੀਡ ਹੈਗੀ ਲਾਇਰ ਦੀ, ਹੈ ਨਾ, ਨਿਊ ਬਰੀਡ ਦਾ ਹੁਣ ਜਿਹੜਾ ਉਹ ਟਾਈਮ ਆਇਆ। ਪੁਰਾਣੀ ਜਿਹੜੀ ਬਰੀਡ ਸੀਗੀ ਉਹਨੂੰ ਹੁਣ ਆਪਣੀ ਜਿਹੜੀ ਟਾਰਚ ਆ ਉਹ ਸੌਂਪਣੀ ਪੈਣੀ ਹੈ ਨਵੀਂ ਨੂੰ, ਜਾਂ ਉਹਨਾਂ ਨੂੰ ਆਪਣਾ ਜਿਹੜਾ ਸੀਗਾ ਜਿੱਦਾਂ ਜਿੱਦਾਂ ਕੇਸ ਲਾਅ ਸਾਰੇ ਜਿਹੜੇ ਚੇਂਜ ਹੁੰਦੇ ਆ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਮੋਲਡ ਕਰਨਾ ਪੈਣਾ। ਤਾਂ ਉਹਨਾਂ ਨੂੰ ਕੇਸਿਸ ਦੇ ਵਿੱਚ ਕੀ ਧਿਆਨ ਦੇਣਾ ਪੈਣਾ ਕਿ ਫੋਰ ਐਗਜ਼ਾਮਪਲ ਮੰਨ ਲਓ ਕਿ ਕੋਈ ਪੰਜਾਬ ਵਾਲਾ ਕੇਸ ਆ, ਮਾਨ ਪਾਰਟੀ ਦਾ ਖਾਲਿਸਤਾਨ ਵਾਲਾ ਕੇਸ ਆ, ਉਹ ਪੋਲੀਟੀਕਲ ਤੇ ਰਿਲੀਜੀਅਸ ਓਪੀਨੀਅਨ ਸੀਗਾ, ਰਾਈਟ। ਹੁਣ ਜੇ ਉਹ ਕੇਸ ਫਰੇਮ ਹੁੰਦਾ ਕਿ ਉਹਦੇ ਵਿੱਚ ਕੀ ਉਹ ਨੈਸ਼ਨੈਲਿਟੀ ਦੇ ਵੀ ਇਸ਼ੂਜ਼ ਹੈਗੇ ਆ ਕਿ ਨਹੀਂ ਹੈਗੇ, ਹੈ ਨਾ। ਤੇ ਜੇ ਜੱਜ ਕਹਿੰਦਾ ਕਿ ਨਹੀਂ ਇਹ ਨੈਸ਼ਨੈਲਿਟੀ ਦੀ ਜਾਂ PSG ਦੀ ਡੈਫੀਨੇਸ਼ਨ ਮੀਟ ਨਹੀਂ ਕਰਦਾ, ਸੋ ਹੁਣ ਜੇ ਤੁਹਾਡੇ ਇੱਦਾਂ ਦੇ ਕਨਸਟੀਟਿਊਸ਼ਨ ਲਾਅ ਦੇ ਮੁੱਦੇ ਹੈਗੇ ਆ ਕਿ ਜੱਜ ਨੇ ਇਹ ਗਲਤ ਫੈਸਲਾ ਦਿੱਤਾ ਕਿ ਇਹ ਆਹ ਵਾਲੀ ਕੈਟੇਗਰੀ ਮੀਟ ਨਹੀਂ ਕਰਦਾ, PSG ਨੂੰ ਸਹੀ ਤਰੀਕੇ ਨਾਲ ਡਿਫਾਈਨ ਨਹੀਂ ਕੀਤਾ, ਕਿ ਇਹ ਫੈਕਚੁਅਲ ਨਹੀਂ ਹੈਗਾ, ਇਹ ਲੀਗਲ ਮੁੱਦੇ ਦੇ ਵਿੱਚ ਇਨਵੋਲਵ ਆ। ਸੋ ਤੁਹਾਨੂੰ ਆਪਣੇ ਜਿਹੜੇ ਕੇਸ ਹੈਗੇ ਉਹ ਹੋਰ ਥੋੜ੍ਹੇ ਜਿਹੇ ਟੈਕਨੀਕਲ ਵੇ ਨਾਲ ਫਰੇਮ ਕਰਨੇ ਪੈਣੇ ਆ, ਨਾ ਕਿ ਸਿਰਫ ਕਹਾਣੀ ਫੈਕਟ ਪੈਟਰਨ ਦੇ ਬੇਸ ਤੇ। ਸੋ ਹੁਣ ਤੱਕ ਕੀ ਸੀਗਾ ਕਿ ਸਿਰਫ ਕਹਾਣੀ ਦੇ ਬੇਸ ਤੇ ਜਿਹੜਾ ਸੀਗਾ ਉਹਦੇ ਬੇਸ ਤੇ ਫੈਸਲਾ ਹੋ ਜਾਂਦਾ ਸੀਗਾ, ਉਹ ਅਪੀਲ ਵੀ ਉੱਤੋਂ ਤੁਸੀਂ ਕਰ ਸਕਦੇ ਸੀ। ਪਰ ਹੁਣ ਇਹ ਹੈ ਕਿ ਜੇ ਤੁਸੀਂ ਕੇਸ ਹਾਰ ਜਾਂਦੇ ਹੋ, ਜਿੱਦਾਂ ਤੁਸੀਂ ਦੱਸਿਆ, ਅਪੀਲ ਤਾਂ ਤੁਸੀਂ ਜ਼ਰੂਰ ਫਾਈਲ ਕਰ ਪਾਓਗੇ, ਪਰ ਜਿਹੜਾ ਸਰਕਟ ਕੋਰਟ ਆ ਉਹ ਇਹ ਕਹੂਗਾ ਕਿ ਜਿਹੜੇ ਤੇਰੇ ਫੈਕਟ ਵਾਲੇ ਜਿਹੜੇ ਮੁੱਦੇ ਹੈਗੇ ਨਾ ਉਹ ਆਪਾਂ ਰਿਵਿਊ ਨਹੀਂ ਕਰ ਸਕਦੇ, ਆਪਾਂ ਸਿਰਫ ਤੇਰੇ ਲਾਅ ਵਾਲੇ ਜਿਹੜੇ ਮੁੱਦੇ ਆ ਉਹ ਰਿਵਿਊ ਜਿਹੜੇ ਆਪਣੇ ਕਰ ਸਕਦੇ ਆ। ਸੋ ਫੋਰ ਐਗਜ਼ਾਮਪਲ ਇੱਕ NRI ਜਿਹੜਾ ਆਪਣੇ ਘਰਦਿਆਂ ਨੂੰ ਪੈਸੇ ਭੇਜ ਰਿਹਾ ਪਿੱਛੇ ਅੰਦੋਲਨ ਨੂੰ ਫੰਡ ਕਰਨ ਲਈ, ਉਹ ਵਾਲਾ NRI ਕੀ ਉਹਦਾ ਇੱਕ ਪਾਰਟੀਕੂਲਰ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ? ਉਹ ਆਪਣੇ ਆਪ ਨੂੰ ਬਾਕੀ ਸਾਰੇ ਸਿੱਖਾਂ ਤੋਂ, ਬਾਕੀ ਸਾਰੇ ਜਿਹੜੇ ਆਮ ਲੋਕੀ ਆ, ਕਿ ਪਾਰਟੀਕੂਲਰ ਸੋਸ਼ਲ ਗਰੁੱਪ ਹੈਗਾ ਕਿ ਆਪਣੇ ਆਪ ਨੂੰ ਤੁਸੀਂ ਕਿੰਨਾ ਨੈਰੋ ਇੱਕ ਕਲਾਸ 'ਚ ਕਰ ਸਕਦੇ ਆ, ਕਿ ਕੀ ਸਰਕਾਰ ਜਿਹੜੀ ਹੈਗੀ ਆ ਉਹ ਇੱਦਾਂ ਦੇ ਜਿਹੜੇ ਇੱਕ ਬਿਲਕੁਲ ਸਪੈਸੀਫਿਕ ਕਿਸਮ ਦੇ ਜਿਹੜੇ ਲੋਕ ਆ ਉਹਨੂੰ ਜ਼ਿਆਦਾ ਟਾਰਗੇਟ ਕਰਦੀ ਆ ਬਾਕੀਆਂ ਨਾਲੋਂ ਕਿ ਨਹੀਂ। ਇਹ ਹੋ ਗਿਆ ਤੁਹਾਡਾ ਇੱਕ ਪਾਰਟੀਕੂਲਰ ਸੋਸ਼ਲ ਗਰੁੱਪ ਦਾ ਮੁੱਦਾ। ਕੀ ਇੱਕ ਕਿਸਾਨ ਜਿਹੜਾ ਕਿ ਮਾਨ ਪਾਰਟੀ ਨੂੰ ਸਪੋਰਟ ਕਰਦਾ ਵਾ, ਮੰਗਾ ਕਰਦਾ ਹੈਗਾ, ਕੀ ਉਹ ਇੱਕ ਐਥਨਿਕਲੀ ਡਿਸਟਿੰਕਟ ਵਿਅਕਤੀ ਹੈਗਾ ਕਿ ਨਹੀਂ ਹੈਗਾ, ਕਿ ਉਹ ਇੱਕ ਆਮ ਸਧਾਰਨ ਆਮ ਇੰਡੀਆ ਦੀ ਜਨਤਾ, ਆਮ ਇੱਕ ਜਿੱਦਾਂ ਹਜ਼ਾਰ ਸਿੱਖ ਆ, ਤੁਸੀਂ ਉਹਨਾਂ ਤੋਂ ਆਪਣੇ ਆਪ ਨੂੰ ਸੈਪਰੇਟ ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਇੱਦਾਂ ਦੇ ਛੋਟੇ ਛੋਟੇ ਜਿਹੜੇ ਹੁਣ ਟੈਕਨੀਕਲ ਕਨਸਟੀਟਿਊਸ਼ਨੈਲਿਟੀ ਦੇ ਜਿਹੜੇ ਮੁੱਦੇ ਆ ਉਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ 'ਚ ਜਿਹੜੇ ਰੇਜ਼ ਕਰਨੇ ਪੈਣੇ ਆ। ਉਹਦੇ ਤੁਸੀਂ ਫਿਰ ਉੱਪਰ ਜਾ ਕੇ ਸ਼ਾਇਦ ਤੁਸੀਂ ਆਪਣੀ ਓਪਰਚੁਨਿਟੀ ਪ੍ਰੀਜ਼ਰਵ ਕਰ ਸਕੋ। 9th ਸਰਕਟ ਡਿਪੈਂਡਿੰਗ ਔਨ ਕਿਹੜੇ ਸਰਕਟ 'ਚ ਹੈਗੇ ਆ, ਤੁਹਾਨੂੰ ਸ਼ਾਇਦ ਫੇਵਰੇਬਲ ਫੈਸਲਾ ਮਿਲ ਸਕੇ। ਪਰ ਜੇ ਤੁਹਾਡੀ ਫਾਈਟ ਸਿਰਫ ਇੰਨੀ ਆ ਕਿ ਮੈਂ ਇੱਦਾਂ ਕੀਤਾ, ਮੈਂ ਪੋਸਟਰ ਲਾਏ, ਮੈਂ ਆਹ ਕੀਤਾ ਤੇ ਉਹ ਤੁਸੀਂ ਜੇ ਕੇਸ ਹਾਰ ਗਏ
ਤਾਂ ਉਸ ਬੇਸ ਤੇ ਤੁਹਾਡੀ ਜਿਹੜੀ ਅਪੀਲ ਆ ਉਹ ਫਜ਼ੂਲ ਹੋਣੀ ਆ। ਉਹਦੇ ਬੇਸ ਤੇ ਤੁਹਾਡੇ ਸਰਕਟ ਕੋਰਟ ਨੇ ਇਹੀ ਕਹਿਣਾ ਕਿ ਸਾਡੇ ਕੋਲ ਪਾਵਰ ਨਹੀਂ ਹੈਗੀ ਇਹ ਸੁਣਨ ਦੀ। ਜੀ, ਜੀ। ਸੋ ਆਪਾਂ ਹੁਣ ਇੱਥੇ ਇੱਕ ਬ੍ਰੇਕ ਲੈਣੀ ਆ ਜੀ। ਥੋੜ੍ਹਾ ਜਿਹਾ ਅਸੀਂ ਵੀ ਸਾਹ ਲਈਏ ਤੇ ਸਾਹ ਲੈਣ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਲਵਾਂਗੇ ਤੇ ਕਾਲ ਸਰੋਤਿਓ ਤੁਸੀਂ ਕਰ ਸਕਦੇ ਹੋ ਨੰਬਰ 408 272 5200 4082725200। ਦੇਖੋ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਅਟਰਨੀ ਟੇਰਕਿਆਣਾ ਹੁਣੀ ਅਜਿਹੇ ਮਸਲੇ ਇਸੇ ਲਈ ਲੈ ਕੇ ਆਉਂਦੇ ਆ। ਇਹਨਾਂ ਕੇਸਾਂ ਦੇ ਬਾਰੇ ਇਸੇ ਲਈ ਜਾਣਕਾਰੀਆਂ ਦਿੰਦੇ ਆ ਕਿਉਂਕਿ ਦੇਖੋ ਸਾਰਿਆਂ ਦੇ ਭਵਿੱਖ ਦੇ ਉੱਤੇ ਇਸ ਦਾ ਅਸਰ ਆ। ਤੁਹਾਡੀਆਂ ਕਾਲ ਲੈ ਕੇ ਇਕੱਲੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਅਸੀਂ ਚਾਹੇ ਸਾਰਾ ਦਿਨ ਕਰਦੇ ਰਹੀਏ ਪਰ ਇਹ ਚੀਜ਼ਾਂ ਵਿੱਚ ਕਿਤੇ ਗਵਾਚ ਜਾਣਗੀਆਂ। ਪਰ ਇਸੇ ਲਈ ਅਸੀਂ ਇਸ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਨਾਲ ਦੇ ਨਾਲ ਕਰਦੇ ਹਾਂ ਤੇ ਅਸੀਂ ਅਟਰਨੀ ਟੇਰਕਿਆਣਾ ਹੋਣਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਅਹਿਮ ਮੁੱਦੇ, ਅਹਿਮ ਕੇਸ ਜਿਨ੍ਹਾਂ ਦਾ ਅਸਰ ਚੱਲ ਰਹੇ ਤੇ ਆਉਣ ਵਾਲੇ ਕੇਸਾਂ ਦੇ ਉੱਤੇ ਪੈਣਾ ਆ। ਸੋ ਉਹ ਆਪਾਂ ਨੂੰ ਗੱਲ ਇਹ ਹੈ ਕਿ ਰੇਡੀਓ ਕਾਲਰ ਨੇ ਵੀ ਇੱਕ ਕਿਹਾ ਸੀ ਨਾ, ਕਹਿੰਦਾ ਕਮਿਊਨਿਟੀ ਸਾਰੀ ਐਜੂਕੇਟ ਕਰਤੀ ਤੁਸੀਂ 2 ਸਾਲਾਂ ਦੇ ਵਿੱਚ ਲੋਕਾਂ ਨੂੰ ਕਹਿ। ਸੋ ਇਹ ਹੈ ਕਿ ਕਿਸੇ ਹੱਦ ਤੱਕ ਜਦੋਂ ਮੈਂ ਸ਼ੁਰੂ ਕੀਤਾ ਮੈਨੂੰ ਲੱਗਦਾ ਸੀ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਇੰਨੀ ਐਮਪਾਵਰਡ ਨਹੀਂ ਹੈਗੀ। ਜਿਹੜੀ ਲੋਕਾਂ ਕੋ ਪਾਵਰ ਆਉਂਦੀ ਹੈ ਨਾ, ਲੋਕਾਂ ਕੋ ਪਾਵਰ ਆਉਂਦੀ ਹੈ ਐਜੂਕੇਸ਼ਨ ਦੇ ਥਰੂ। ਜਿੰਨਾ ਲੋਕਾਂ ਨੂੰ ਜ਼ਿਆਦਾ ਪਤਾ ਹੋਊਗਾ, ਆਪਣੇ ਹੱਕਾਂ ਬਾਰੇ ਪਤਾ ਹੋਊਗਾ, ਲਾਅ ਦੇ ਬਾਰੇ ਪਤਾ ਹੋਊਗਾ, ਤਾਂ ਉਹਨਾਂ ਨੂੰ ਕੋਈ ਆਮ ਛੋਟਾ ਮੋਟਾ ਬੰਦਾ ਬੇਵਕੂਫ ਨਹੀਂ ਬਣਾ ਸਕਦਾ। ਹੁਣ ਉਹ ਜਾ ਕੇ ਕਹਿ ਸਕਦੇ ਆ ਪੈਰਾਲੀਗਲ ਨੂੰ ਕਿ ਲੈ ਮੈਂ 2 ਸਾਲ ਦਾ ਸੁਣਦਾ ਆਹ ਚੀਜ਼ਾਂ ਏਦਾਂ ਹੈ ਨਾ, ਅਗਲਿਆਂ ਨੂੰ ਮੱਤ ਦੇ ਸਕਦੇ ਉਹ। ਸੋ ਇਹ ਹੈ ਕਿ ਜਿਹੜਾ ਮੇਰਾ ਬਿਲੀਵ ਆ ਉਹ ਇਹ ਹੈ ਕਿ ਜਿੰਨੀ ਲੋਕਾਂ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਮਿਲੇ, ਜਿਹੜੀ ਪਾਵਰ ਲੋਕਾਂ ਕੋਲ ਆਉਂਦੀ ਆ ਉਹ ਇਨਫੋਰਮੇਸ਼ਨ ਦੇ ਥਰੂ ਆਉਂਦੀ ਆ। ਕੋਈ ਇਹ ਨਹੀਂ ਕਿ ਤੁਸੀਂ ਸਾਨੂੰ ਹਾਇਰ ਕਰਨਾ, ਕਿਸੇ ਨੂੰ ਹਾਇਰ ਕਰਨਾ। ਇਹ ਪ੍ਰੋਗਰਾਮ ਦਾ ਮਕਸਦ ਉਹ ਨਹੀਂ ਹੈਗਾ। ਇਹ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਜਿਹੜੀ ਪੂਰੀ ਇਨਫੋਰਮੇਸ਼ਨ 100%। ਹੁਣ ਪਟੇਲ ਤੇ ਆ ਕਿ ਤੁਸੀਂ ਜਾ ਕੇ ਦੇਖੋਗੇ ਟਿਕਟੋਕ ਤੇ ਵੀਡੀਓ ਬਣਾਈ ਏਦਾਂ ਹੋ ਗਿਆ ਉੱਦਾਂ ਹੋ ਗਿਆ। ਮੇਨ ਮੁੱਦਾ ਇਹ ਨਹੀਂ ਹੈਗਾ ਕਿ ਡੀਐਮਵੀ ਦੀ ਉਹਦੇ ਵਿੱਚ ਝੂਠ ਬੋਲਿਆ। ਮੇਨ ਮੁੱਦਾ ਕੋਈ ਹੋਰ ਸੀਗਾ ਕਿ ਸਰਕਟ ਕੋਰਟ ਦੇ ਜਿਹੜੇ ਉਹ ਕੱਟ ਕਰ ਗਏ। ਸੋ ਇਦਾਂ ਕਿ ਉਹਨਾਂ ਦੀ ਸੁਣ ਕੇ ਕਈ ਵਾਰੀ ਹਾਸਾ ਵੀ ਆਉਂਦਾ ਕਿ ਐਕਸਪਲੇਨ ਹੀ ਨਹੀਂ ਕਰਨਾ ਆਉਂਦਾ, ਪਰ ਇਦਾਂ ਕਿ ਉਹ ਕਹਿੰਦੇ ਵੀਡੀਓ ਬਣਾਉਣੀ ਆਪਾਂ ਜ਼ਰੂਰ, ਕਿਉਂਕਿ ਪਟੇਲ ਦਾ ਕੇਸ ਆਇਆ ਵਾ ਟਿਕਟੋਕ ਤੇ, ਕਿਤੇ ਪੁਆਇੰਟ ਨਾ ਆਪਣੇ ਥੋੜੇ ਘਟ ਜਾਣ ਕਿ ਸਾਰੇ ਪਟੇਲ ਕਰਦੇ ਆ, ਮੈਂ ਵੀ ਵੀਡੀਓ ਬਣਾ ਕੇ ਪਾਵਾਂ। ਸੋ ਇਹ ਹੈ ਕਿ ਜਿਹੜਾ ਆਪਣਾ ਇਹ ਪ੍ਰੋਗਰਾਮ ਆ ਤੁਸੀਂ ਇਹਨੂੰ ਕੰਪੇਅਰ ਕਰਿਓ ਬਾਕੀ ਪ੍ਰੋਗਰਾਮਸ ਦੇ ਨਾਲ ਕਿ ਜਿਹੜੀ ਸਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਪੂਰੀ ਡਿਟੇਲਡ ਐਨਾਲਿਸਿਸ, ਜਿਹੜਾ ਪੂਰਾ ਡਿਟੇਲਡ ਆ ਟੈਕਨੀਕਲ ਦੇ ਵਿੱਚ ਆਪਾਂ ਜਾਵਾਂਗੇ। ਤੇ ਇਹੀ ਸਾਡੀ ਜਿਹੜੀ ਕੋਸ਼ਿਸ਼ ਆ ਪੰਜਾਬੀ ਰੇਡੀਓ ਯੂਐਸਏ ਤੇ ਰਹੂਗੀ। ਜੀ, ਜੀ ਬਿਲਕੁਲ। ਤੇ ਹੁਣ ਆਪਾਂ ਇੱਥੇ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲ ਕਰਨ ਦੇ ਲਈ ਨੰਬਰ ਉਹੀ ਜੀ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਰਨੀ ਜੇ ਟੇਰਕਿਆਣਾ 4159090503 415 909 0503। ਅਟਰਨੀ ਟੇਰਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਸਿਨੇਮਾ ਘਰਾਂ ਵਿੱਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਹਿਤ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਹਰ ਵਾਰੀ ਕਰਦੇ ਹੁੰਦੇ ਆ। ਜਿਹੜੇ ਜੀ ਅੱਜ ਦੇ ਸ਼ਨੀਚਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਅਟਰਨੀ ਟੇਰਕਿਆਣਾ ਹੁਣਾਂ ਦੇ ਨਾਲ ਅਟਰਨੀ ਟੇਰਕਿਆਣਾ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅਟਰਨੀ ਟੇਰਕਿਆਣਾ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਇੱਕ ਵਾਰੀ ਰੇਡੀਓ ਦਾ ਨੰਬਰ ਦੁਬਾਰਾ ਅਨਾਉਂਸ ਕਰ ਦਿਓ ਜੀ ਬਿਲਕੁਲ ਜੀ। ਸੋ ਨੰਬਰ ਹੈ ਜੀ 408-272 5200 4082725200 ਜਿਹੜਾ ਲਾਈਵ ਚੱਲ ਰਿਹਾ ਉੱਤੇ ਆਪਾਂ ਲਿਖਿਆ ਵੀ ਹੈਗਾ ਆ। ਤੇ ਬਾਕੀ ਇਦਾਂ ਆ ਜੀ, ਕਾਲਾਂ ਆਪਣੀਆਂ ਲਾਈਨਾਂ ਸਾਰੀਆਂ ਭਰੀਆਂ ਨੇ। ਟਰਾਈ ਅਸੀਂ ਵੱਧ ਤੋਂ ਵੱਧ ਕਾਲਸ ਲੈਣ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਉਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੁੰਦੀ ਆ। ਉਹ ਇਸ ਲਈ ਵੀ ਤੁਸੀਂ ਗੱਲ ਆਪਣੀ ਛੋਟੀ ਰੱਖ ਕੇ ਜਲਦੀ ਜਿੰਨੇ ਵੱਧ ਤੋਂ ਵੱਧ ਸਵਾਲ ਜਿਹੜੇ ਉਹ ਤੁਸੀਂ ਪੁੱਛੋ ਤਾਂ ਜੋ ਆਪਾਂ ਜਿਹੜੇ ਲੈ ਸਕੀਏ। ਕੁਛ ਕੁ ਰੈਪਿਡ ਕੁਐਸਚਨ ਜਿਹੜੇ ਆਪਣੇ YouTube Facebook ਦੇ ਉੱਤੇ ਹੈਗੇ ਆ। ਕੀ ਕੋਈ US ਸਿਟੀਜ਼ਨ B2 ਵੀਜ਼ਾ ਐਪਲੀਕੈਂਟ ਦੇ ਨਾਲ ਅੰਬੈਸੀ 'ਚ ਟਰਾਂਸਲੇਟਰ ਦੇ ਤੌਰ ਦੇ ਉੱਤੇ ਜਾ ਸਕਦਾ ਹੈ? ਜੀ ਭਾਜੀ ਮੈਂ ਇੱਕ ਸੈਕਿੰਡ ਲਵਾਂਗਾ ਤੁਹਾਡਾ ਬਸ। ਸੋ ਨੰਬਰ ਸੀਗਾ 4082725200 ਪਰ ਪ੍ਰੋਬਲਮ ਇਹ ਹੈ ਜੀ ਜਿਹੜੇ ਸਾਡੇ ਤੁਸੀਂ ਇਹ ਨਹੀਂ ਕਿ ਤੁਸੀਂ ਕਹਿਣਾ ਮੈਂ ਇਹਨਾਂ ਨੂੰ ਲਾਈਵ ਕਾਲ ਕਰ ਲਿਆ ਫਟਾਫਟ ਇਹਨਾਂ ਦਾ ਲੱਗ ਜਾਣਾ। ਜਿਹੜੇ ਸਾਡੇ ਕਾਲਰ ਹੈਗੇ ਆ ਉਹ ਐਕਚੁਅਲੀ ਜਦੋਂ ਸਾਡਾ ਸ਼ੋਅ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਹੀ ਜਿਹੜੇ ਲਾਈਨ 'ਚ ਕਤਾਰ ਦੇ ਵਿੱਚ ਲੱਗੇ ਹੁੰਦੇ ਆ। ਸੋ ਇਹਦੇ ਲਈ ਤੁਹਾਡਾ ਏਦਾਂ ਨਹੀਂ ਕਿ ਹੁਣ ਜਿੱਦਾਂ ਟਿਕਟੋਕ ਤੇ ਜਿਹੜੇ ਸੁਣਦੇ ਆ ਕਿ ਰਾਈਟ ਵੇ ਤੁਸੀਂ ਕਾਲ ਲਾ ਲੈਣੀ ਹੈ ਨਾ, ਕਮੈਂਟਾਂ 'ਚ ਪੁੱਛ ਰਹੇ ਆ। ਸੋ ਇਹਦਾ ਤੁਹਾਨੂੰ ਇਹ ਹੈ ਕਿ ਤੁਹਾਨੂੰ ਇਹ 2-2 3-3 ਘੰਟੇ ਪਹਿਲਾਂ ਜਿਹੜੀ ਆਪਣਾ ਲਾਈਨ 'ਚ ਲੱਗਣਾ ਪੈਣਾ ਤਾਂ ਤੁਹਾਡੀ ਜਿਹੜੀ ਕਾਲ ਆਣੀ ਹੈ। ਕਿਉਂਕਿ ਸਾਡੇ ਜਿਹੜੇ ਹੁਣ ਕਾਲਰ ਵੀ ਕਾਫੀ ਜ਼ਿਆਦਾ ਵੋਲਿਊਮ ਦੇ ਵਿੱਚ ਜੁੜੇ ਹੋਏ। ਬਿਲਕੁਲ। ਸੋ ਜਿੰਨੀਆਂ ਵੀ ਲਾਈਨਾਂ ਸਾਡੀਆਂ ਆਲ ਟਾਈਮ ਪੂਰੀ ਤਰ੍ਹਾਂ ਫੁੱਲ ਆ। ਸ਼ਾਇਦ ਤੁਹਾਨੂੰ ਕੋਈ ਐਰਰ ਮੈਸੇਜ ਜਾਂ ਇਦਾਂ ਦਾ ਬਿਜ਼ੀ ਜਿਹੜੀ ਟੋਨ ਆ ਉਹ ਮਿਲੂਗੀ। ਕਾਲ ਕਰਦੇ ਰਹੋ, ਜਿੱਦਾਂ ਹੀ ਕੋਈ ਲਾਈਨ ਖਾਲੀ ਹੋਊਗੀ ਫਿਰ ਉਹ ਨਾਲ ਦੇ ਨਾਲ ਜਿਹਦਾ ਵੀ ਪਹਿਲੋਂ ਮਿਲ ਗਿਆ ਉਹਦੀ ਫਿਰ ਵਾਰੀ ਜਿਹੜੀ ਉਹ ਆ ਜਾਊਗੀ। ਸੋ ਜਿਹੜਾ ਉਹ ਸਵਾਲ ਸੀ US ਸਿਟੀਜ਼ਨ ਵੀਜ਼ਾ ਐਪਲੀਕੈਂਟ ਦੇ ਨਾਲ ਐਜ਼ ਏ ਟਰਾਂਸਲੇਟਰ ਜਾ ਸਕਦਾ ਹੈ ਉੱਥੇ ਇੰਡੀਆ ਦੇ? ਤੁਹਾਨੂੰ ਉਹਨਾਂ ਨੂੰ ਆਪਣੇ ਫਾਰਮ ਦੇ ਵਿੱਚ ਮਾਰਕ ਕਰਨਾ ਪੈਣਾ ਤੇ ਉਹਨਾਂ ਨੇ ਤੁਹਾਨੂੰ ਉੱਥੇ ਟਰਾਂਸਲੇਟਰ ਆਪੇ ਪ੍ਰੋਵਾਈਡ ਕਰ ਦੇਣਾ। ਜੇ ਇਦਾਂ ਉਹ ਬਾਹਰੋਂ ਦੀ ਟਰਾਂਸਲੇਟਰ ਹਰੇਕ ਕਿਸੇ ਨੂੰ ਜਾ ਕੇ ਲੈਣ ਦਿੱਤੇ ਤਾਂ ਫਿਰ ਤਾਂ ਲੋਕੀ ਉੱਦਾਂ ਨਹੀਂ ਸਕੀਮਾਂ ਲਾਣੋਂ ਹਟਦੇ। ਤਾਂ ਫਿਰ ਤਾਂ ਮੈਂ ਕਿਹਾ ਲੋਕਾਂ ਨੇ ਇਹੀ ਕਹਿਣਾ ਕਿ ਨਹੀਂ ਮੈਂ ਤਾਂ ਇੱਦਾਂ ਗਿਆ ਸੀ, ਟਰਾਂਸਲੇਟਰ ਇੱਦਾਂ ਗਿਆ। ਸੋ ਇੱਦਾਂ ਕਿ ਉਹਨਾਂ ਦੇ ਆਪਣੇ ਟਰਾਂਸਲੇਟਰ ਹੁੰਦੇ ਆ ਤੇ ਕਈ ਵਾਰੀ ਆਪਾਂ ਦੇਖਦੇ ਤੁਸੀਂ ਹੈਰਾਨ ਹੋਗੇ ਕਿ ਗੋਰੇ ਵੀ ਜਿਹੜੇ ਉੱਥੇ ਹੈਗੇ ਮਾੜੀ ਮੋਟੀ ਪੰਜਾਬੀ ਉਹ ਵੀ ਬੋਲੀ ਜਾਂਦੇ ਆ। ਜੀ ਸਿਟੀਜ਼ਨ ਦੀ ਇੰਟਰਵਿਊ ਮਿਸ ਹੋ ਗਈ ਕਿਸੇ ਦੀ ਮਜਬੂਰੀ ਕਰਕੇ, ਫਰਵਰੀ ਦੇ ਵਿੱਚ ਸੀਗੀ ਤੇ ਹੁਣ ਨਵੀਂ ਡੇਟ ਕੋਈ ਇੰਟਰਵਿਊ ਦੀ ਆਈ ਨਹੀਂ ਹੈ। ਹੁਣ ਉਹਨਾਂ ਨੂੰ ਕੀ ਕਰਨਾ ਪਊਗਾ? ਆਈ ਡੋਂਟ ਨੋ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀਗਾ ਵੀ ਮਿਸ ਕਰਨੀ ਆ ਕਿ ਨਹੀਂ ਆ, ਉੱਦਾਂ ਹੀ ਮਿਸ ਹੋ ਗਈ ਆ? ਕੀ ਕਰ ਸਕਦਾ ਕੋਈ ਇੱਦਾਂ? ਰੀਜ਼ਨ ਦੱਸਣਾ ਪੈਣਾ ਕਿਉਂ ਸੀਗੀ ਤੇ ਰੀਸਕੈਜੂਲ ਕਰ ਸਕਦੇ ਆ। ਤੇ ਇਮੀਗ੍ਰੇਸ਼ਨ ਨੇ ਕਿਹਾ ਸੀ ਕਿ ਜੇ ਕਿਸੇ ਨੂੰ ਸਿਕਨੈਸ ਉਹ ਸਿੰਪਟਮ ਹੈਗੇ ਉਹਨੂੰ ਆਉਣ ਦੀ ਲੋੜ ਨਹੀਂ। ਉਹਨਾਂ ਦਾ ਕੋਵਿਡ ਦੇ ਵਿੱਚ ਇਦਾਂ ਦੀ ਅਨਾਉਂਸਮੈਂਟ ਸੀਗੀ। ਤਾਂ ਜੇ ਤਾਂ ਕੋਈ ਬਿਮਾਰੀ ਹੈਗੀ ਆ, ਕੋਈ ਰੀਜ਼ਨ ਸੀਗਾ ਤਾਂ ਉਹ ਦੱਸ ਸਕਦੇ ਆ ਆਪਣਾ। ਜੇ ਨਹੀਂ ਵੀ ਸੀਗਾ ਤਾਂ ਟਰਾਈ ਕਰ ਸਕਦੇ ਆ ਤੇ ਅਦਰਵਾਈਜ਼ ਤੁਹਾਨੂੰ ਦੁਬਾਰਾ ਹੀ ਜਿਹੜਾ ਫਾਈਲ ਕਰਨਾ ਪੈਣਾ, ਦੁਬਾਰਾ ਸਾਰਾ ਕੁਝ ਕਰਨਾ ਪਊਗਾ ਜੀ। ਹੁਣ ਕਾਲਰਸ ਵੱਲ ਵਧੀਏ। ਪੰਕਜ ਜੀ ਸਤਿ ਸ਼੍ਰੀ ਅਕਾਲ। सत श्रीकाल भाजी मेरा क्वेश्चन ये है, मेरी इंडिविजुअल हियरिंग कैंसिल हो गई थी और जो मेरा रियल ब्रदर है उसका केस है असाइलम ऑफिस में, तो क्या मेरा केस उसके साथ अटैच हो सकता है? नहीं, आपका जो बंदा इमिग्रेशन कोर्ट में है ना, रिमूवल प्रोसीडिंग में है, वो एक हायर लेवल पे है, उसका केस नीचे नहीं अटैच हो सकता। आप दोनों सेम फोरम में सेम कोर्ट के सामने होने चाहिए, फिर ही केस अटैच हो सकता है। तो वो असाइलम ऑफिस में है, आप इमिग्रेशन कोर्ट रिमूवल प्रोसीडिंग में हो, तो आपके ऊपर यूएससीएस का जुरिसडिक्शन नहीं है, तो आपका केस नहीं अटैच हो सकता। थैंक यू। बलदेव जी एक बार ये चीज ऐड करनी है, अगर आपका केस डिसमिस हो गया इमिग्रेशन कोर्ट में से, पीडी ले ली, डिसमिस हो गया, फिर आप असाइलम ऑफिस के सामने जाके फाइल कर सकते हैं, फिर आपका केस अटैच हो सकता है। पर अगर आपकी
डेट आपका केस डिसमिस नहीं हुआ, सिर्फ आपकी डेट मूव हुई है, इमिग्रेशन कोर्ट के सामने हो, तो फिर आप नहीं केस अटैच कर सकते। जी जी ਬਲਦੇਵ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਉਹ ਸਾਡੇ ਮੁੰਡੇ ਦਾ ਸਤੰਬਰ ਚੱਲ ਰਿਹਾ ਜੀ 2009, ਉਹ ਵਿਆਹੇ ਹੋਏ ਦਾ ਬੱਚਾ ਵਾਲਾ, ਤੇ ਉਹ ਕਿੰਨਾ ਟਾਈਮ ਲੱਗੂ? ਨੰਬਰ 2 ਇਹ ਹੈ ਜੀ, ਸਾਡਾ ਇੱਕ ਰਿਸ਼ਤੇਦਾਰ ਆਇਆ ਤੇ ਉਹ ਨਾ ਕੜਾ ਲਾਇਆ ਹੋਇਆ ਉਹਦੇ, ਆਪਣਾ ਉਹ ਮਹੀਨਾ ਕੁ ਹੋ ਗਿਆ, ਉਹਦਾ ਕੋਈ ਕੀ ਹੈਗਾ ਸਕੋਪ, ਕਦੋਂ ਲਾਉਣਗੇ? ਕਿਉਂਕਿ 50 ਮੀਲ ਦਾ ਏਰੀਆ ਹੈ, ਜੋ ਤੋਂ ਵੱਧ ਤਾਂ ਨਹੀਂ ਜਾ ਸਕਦਾ, ਕੋਈ ਪ੍ਰੋਬਲਮ ਹੋ ਸਕਦੀ ਆ। 2 ਸਵਾਲ ਸੀ ਜੀ। ਅੱਛਾ ਜੀ, ਸੋ ਪਹਿਲਾਂ ਤਾਂ ਜੀ ਕੜੇ ਵਾਲੇ ਦੀ ਗੱਲ ਕਰੀਏ, ਜਿਹੜੀ ਉਹ ਤਕਰੀਬਨ ਜਦੋਂ ਮਾਸਟਰ ਹੀਅਰਿੰਗ ਇੱਕ ਵਾਰੀ ਪੈ ਜਾਂਦੀ ਹੈ ਨਾ, ਜਾਂ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕਾਫੀ ਕੜੇ ਜਿਹੜੇ ਲਾ ਦਿੰਦੇ ਆ ਮਾਸਟਰ ਹੀਅਰਿੰਗ ਤੋਂ ਬਾਅਦ, ਤੁਹਾਡਾ ਜਦੋਂ ਵਕੀਲ ਪਲੀਡਿੰਗ ਸਬਮਿਟ ਜਿਹੜੀਆਂ ਉਹ ਕਰ ਦਿੰਦਾ, ਤੇ 50 ਮੀਲ ਤੋਂ ਵੱਧ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਆ? ਪਰਮਿਸ਼ਨ ਲੈ ਕੇ ਜਾ ਸਕਦੇ ਆ, ਬਿਨਾਂ ਪਰਮਿਸ਼ਨ ਦੇ ਨਹੀਂ ਤੁਸੀਂ ਜਾ ਸਕਦੇ। ਤੇ ਜਿਹੜਾ ਵਿਆਹੇ ਬੱਚੇ ਦਾ ਇੰਡੀਆ ਵਾਲਾ ਜਿਹੜਾ ਹੁਣ ਚੱਲਦਾ ਪਿਆ ਇਸ ਵੇਲੇ, ਉਹ ਚੱਲਦਾ ਪਿਆ ਨਵੰਬਰ 2008, ਤੇ ਤੁਹਾਨੂੰ ਘੱਟੋ ਘੱਟ ਸਾਲ 2 ਸਾਲ ਜਿਹੜੀ ਉਹਦੀ ਹੋਰ ਵੇਟ ਕਰਨੀ ਪੈਣੀ ਹੈ। ਥੈਂਕ ਯੂ। ਜਸਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਸੀਗਾ ਸੀ, ਮੇਰੀ ਮੈਰਿਜ ਹੋਈ ਸੀਗੀ 2018 ਦੇ ਵਿੱਚ ਨਵੰਬਰ ਦੇ ਵਿੱਚ, ਤੇ ਮੈਂ ਬਾਈਕ ਦਾ ਅਪਲਾਈ ਕਰਤਾ ਸੀਗਾ ਸੀ 2019 ਦੇ ਵਿੱਚ ਜਨਵਰੀ ਦੇ ਵਿੱਚ ਆ ਕੇ। ਸੋ 2020 ਅਕਤੂਬਰ ਦੇ ਵਿੱਚ ਪੇਪਰ ਸਾਰੇ ਡਨ ਹੋ ਗਏ ਸੀਗੇ, ਤਾਂ ਪਰ ਉਸ ਤੋਂ ਬਾਅਦ ਹੁਣ ਐਮਬੈਸੀਆਂ ਉਹੀ ਮੇਲ ਆਈ ਜਾਂਦੀਆਂ ਆ, 7-8 ਦਿਨ ਦੀਆਂ ਵੇਟ ਕਰਨੀਆਂ। ਸੋ ਕਿੰਨਾ ਟਾਈਮ ਲੱਗ ਸਕਦਾ? ਹਾਂਜੀ, ਤੁਸੀਂ ਗ੍ਰੀਨ ਕਾਰਡ? ਕੋਈ ਦੱਸ ਸਕਦੇ? ਹਾਂਜੀ, ਗ੍ਰੀਨ ਕਾਰਡ ਹੈ ਮੈਂ। ਹਾਂਜੀ, ਗ੍ਰੀਨ ਕਾਰਡ ਵਾਲਿਆਂ ਦੀ ਭਾਜੀ ਇੰਟਰਵਿਊ ਨਹੀਂ ਆ ਰਹੀ ਸਾਰਿਆਂ ਦੀ, ਤੇ ਜੇ ਕੋਵਿਡ ਨਾ ਹੋਵੇ ਫਿਰ ਤਾਂ ਤੁਹਾਡਾ ਆ ਜਾਣਾ ਚਾਹੀਦਾ ਸੀਗਾ ਹੁਣ ਤੱਕ। ਪਰ ਹੁਣ ਜਿਹੜਾ ਕੀ ਹੈ ਕਿ ਇਹਦਾ ਕੋਈ ਟਾਈਮਲਾਈਨ ਨਹੀਂ ਤੁਹਾਨੂੰ ਦੱਸ ਸਕਦਾ, ਜਦੋਂ ਉਹਨਾਂ ਦਾ ਟਾਈਮ ਲੱਗਾ ਉਦੋਂ ਹੀ ਆ। ਤੇ ਤੁਸੀਂ ਰੇਡੀਓ ਤੇ ਵੀ ਸੁਣਿਆ ਹੀ ਹੋਣਾ, ਹਰੇਕ ਹਫਤੇ ਕਾਫੀ ਸਾਰੇ ਕੇਸ, ਮੇਰੇ ਖੁਦ ਦੇ ਵੀ ਕਲਾਇੰਟ ਆ, ਹੋ ਗਿਆ ਟਾਈਮ, ਡਾਕੂਮੈਂਟ ਕੋਵਿਡ ਤੋਂ ਪਹਿਲਾਂ ਦੇ ਉਹਨਾਂ ਦੇ ਪੂਰੇ, ਅਜੇ ਤੱਕ ਉਹਨਾਂ ਦੀ ਇੰਟਰਵਿਊ ਨਹੀਂ ਆਈਆਂ। ਸੋ ਇਹਦਾ ਨਹੀਂ ਕੁਝ ਕਿਹਾ ਜਾ ਸਕਦਾ ਕਿ ਕਦੋਂ ਆਊਗਾ। ਜੀ ਅਗਲੇ ਕਾਲਰ ਨੇ ਜੀ ਆਪਣੇ ਨਾਲ ਪਰਵਿੰਦਰ ਜੀ। ਮੈਂ ਪਰਵਿੰਦਰ ਸਿੰਘ ਬੋਲ ਰਿਹਾ ਜੀ, ਜੀ। ਫਰੀਨੋ ਤੋਂ ਜੀ। ਜੀ ਸਰ, ਮੈਂ ਪੁੱਛਣਾ ਚਾਹੁੰਦਾ ਕਿ 204L ਦੇ ਵਿੱਚ ਜੇ ਆਪਾਂ ਅਪਲਾਈ ਕਰਨਾ, ਕੀ ਉਹਦੇ ਸਟੇਟਸ ਹੋਣਾ ਜ਼ਰੂਰੀ ਹੈ? ਡਿਪੈਂਡ ਕਰਦਾ ਕਿ ਕਿਹੜੀ ਵਾਲੀ ਆਪਣੇ ਤੁਸੀਂ ਪਟੀਸ਼ਨ ਦੱਸੋ ਕਿ ਕਿਹਨੇ ਕਿਹਦੇ ਲਈ ਫਾਈਲ ਕੀਤੀ ਸੀਗੀ ਪਹਿਲਾਂ। ਮੇਰੇ ਫਾਦਰ ਨੇ ਅਪਲਾਈ ਕੀਤੀ ਸੀ, ਉਹਦੀ ਡੈਥ ਹੋ ਗਈ ਸੀ, ਤੇ ਉਹਦੇ ਵਾਸਤੇ ਮੈਂ ਚਾਹੁੰਦਾ ਸੀ 204L ਦੇ ਵਿੱਚ ਅਪਲਾਈ ਕਰਨਾ ਜੀ। ਜਦੋਂ ਫਾਦਰ ਦੀ ਡੈਥ ਹੋਈ ਸੀਗੀ ਤੁਸੀਂ ਉਰੇ ਸੀ? ਮੈਂ ਇੱਥੇ ਅਮਰੀਕਾ ਵਿੱਚ ਸੀ ਜੀ ਉਦੋਂ। ਤੇ ਉਦੋਂ ਤੁਸੀਂ ਲੀਗਲ ਐਂਟਰੀ ਕੀਤੀ ਸੀਗੀ? ਹਾਂਜੀ, ਬੀਸਟ ਵੇ ਤੇ ਆਇਆ ਸੀਗਾ। ਫਾਦਰ 204L ਜਿਹੜਾ ਨਹੀਂ, ਤੁਹਾਨੂੰ ਨਾ ਜਿਹੜੀ ਤੁਹਾਨੂੰ ਕੀ ਕਰਨਾ ਪੈਣਾ ਕਿ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਥੱਲੇ ਜਿਹੜਾ ਬਾਕੀ ਸਰਵਾਈਵਿੰਗ ਰਿਲੇਟਿਵ ਹੈਗਾ, ਮਾਤਾ ਮੂਤਾ ਹੈਗੀ ਆ, ਉੱਤੇ ਆਪਣੀ ਪਟੀਸ਼ਨ ਪੋਰਟ ਕਰਾਉਣੀ ਪੈਣੀ ਆ, ਤੇ 601A ਵੇਵਰ ਜਿਹੜਾ ਲੈ ਕੇ ਕੰਟਰੀ ਆਊਟ ਕਰਕੇ ਫਿਰ ਵਾਪਸ ਆਉਣਾ ਪੈਣਾ। ਇਸ ਵਿੱਚ ਕੋਈ ਗਰੰਟੀ ਹੁੰਦੀ ਹੈ ਵਾਪਸ ਮੈਨੂੰ ਆਉਣ ਜਾਣ ਜਾਂ ਮੈਂ ਤੇ ਬੈਨ ਆ? ਗਰੰਟੀ ਤਾਂ ਦੇਖੋ ਕਿਸੇ ਚੀਜ਼ ਦੀ ਨਹੀਂ, ਪਰ ਇਹ ਹੈ ਕਿ ਜਿਹੜਾ ਵੇਵਰ ਦਾ ਮਕਸਦ ਸਿਰਫ ਇਹ ਹੈਗਾ ਕਿ ਤੁਹਾਡੀ ਜਿਹੜੀ ਇਲੀਗਲ ਸਟੇ ਆ ਉਹਨੂੰ ਉਹਨਾਂ ਨੇ ਮਾਫ ਕਰ ਦੇਣਾ। ਠੀਕ ਹੈ। ਤੇ ਜੇ ਤੁਹਾਡੀ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਪਟੀਸ਼ਨ ਜਿਹੜੀ ਅਪਰੂਵ ਹੋ ਗਈ, ਤਾਂ ਫਿਰ ਇਹ ਹੈ ਕਿ ਐਮਬੈਸੀ ਤੁਹਾਨੂੰ ਜਿਹੜਾ ਪ੍ਰੋਸੈਸ ਦੇ। ਸਾਡਾ ਐਕਚੁਅਲੀ ਇਦਾਂ ਦਾ ਇੱਕ ਕੇਸ ਚੱਲਦਾ ਵੀ ਪਿਆ, ਬਾਹਲੀ ਮੈਂ ਇਨਫੋਰਮੇਸ਼ਨ ਨਹੀਂ ਦੇ ਸਕਦਾ ਕਿਉਂਕਿ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਆ, ਪਰ ਕਿਸੇ ਦੇ ਫਾਦਰ ਨੂੰ ਜਿੱਦਾਂ ਕੈਂਸਰ ਵਗੈਰਾ ਸੀਗਾ, ਬੰਦਾ ਪੇਰੋਲ ਹੋ ਕੇ ਆ ਗਿਆ ਉਰੇ, ਤੇ ਉਹਨੇ ਹਿਊਮੈਨਿਟੇਰੀਅਨ ਜਿਹੜਾ ਸੀਗਾ, ਆਪਾਂ ਟਰਾਈ ਕੀਤਾ 204L ਐਡਜਸਟਮੈਂਟ, USCIS ਨੇ ਉਹਦਾ ਸੀਗਾ ਕੇਸ ਜਿਹੜਾ ਡਿਨਾਈ ਕਰਤਾ, ਬੇਸਿਕਲੀ ਇਹੀ ਕਹਿ ਕੇ ਕਿ ਬੰਦੇ ਨੂੰ ਸਟੇਟਸ ਜਿਹੜਾ ਮੇਨਟੇਨ ਆ ਉਹ ਰੱਖਣਾ ਜਿਹੜਾ ਜ਼ਰੂਰੀ ਆ। ਤੇ ਹੁਣ ਜਿਹੜਾ ਉਹ ਬੰਦੇ ਦੀ ਕਾਰਵਾਈ ਆਪਾਂ 601A ਪ੍ਰੋਸੈਸ ਦੇ ਰਾਹੀਂ ਚੱਲ ਰਹੀ ਆ, ਜਿਹੜਾ ਕਿ ਰਾਈਟ ਸਟੈਪ ਇਹਦੇ ਵਿੱਚ ਇਹੀ ਹੈ। ਗ੍ਰੀਨ ਕਈ ਸਾਰੇ ਜਿਹੜੇ ਕੇਸ ਆ ਨਾ, ਜਿੱਦਾਂ ਹੁਣ ਸੋ ਇਹਦੇ ਵਿੱਚ ਇੱਕ ਐਕਸਪਲੇਨੇਸ਼ਨ ਦਿੰਦੇ ਆ ਕੀ ਹੈ ਕਿ ਜਿੱਦਾਂ ਹੁਣ ਮੰਨ ਲਓ ਕਿ ਗ੍ਰੀਨ ਕਾਰਡ ਹੋਲਡਰ ਆਪਣੀ ਘਰ ਵਾਲੀ ਲਈ ਕਰਦਾ ਵਾ, ਉਹਦੀ ਰਿਕੁਆਇਰਮੈਂਟ ਇਹ ਹੈ ਕਿ ਬੰਦਾ ਸਟੇਟਸ 'ਚ ਹੋਣਾ ਚਾਹੀਦਾ। ਪੈਰੈਂਟਸ ਵਾਲਾ ਕੇਸ ਆ, ਭੈਣ ਭਾਈ ਵਾਲਾ ਕੇਸ ਆ, ਬੰਦਾ ਸਟੇਟਸ 'ਚ ਹੋਣਾ ਚਾਹੀਦਾ। ਜਿਹੜਾ 204L ਆ ਉਹ ਸਿਰਫ ਇਹ ਕਰਦਾ ਕਿ ਜਦੋਂ ਬੰਦਾ ਮਰ ਜਾਂਦਾ ਤੇ ਜਿਹੜਾ ਰਿਲੇਟਿਵ ਉਹ ਜੇ ਅਮਰੀਕਾ 'ਚ ਆਲਰੇਡੀ ਸੀਗਾ, ਤਾਂ 204L ਉਹਦੀ ਜਿਹੜੀ ਪਟੀਸ਼ਨ ਆ ਉਹਨੂੰ ਪ੍ਰੀਜ਼ਰਵ ਕਰ ਲੈਂਦਾ। ਪਰ ਜਿਹੜੀਆਂ ਬਾਕੀ ਲਾਅ ਦੀਆਂ ਰਿਕੁਆਇਰਮੈਂਟ ਹੈਗੀਆਂ ਕਿ ਲੀਗਲ ਸਟੇਟਸ, ਉਹ ਸਾਰੀਆਂ ਉਹ ਕੋਈ ਲੀਗਲ ਰਿਕੁਆਇਰਮੈਂਟਾਂ ਤੁਹਾਡੀਆਂ ਚੱਕਦਾ ਨਹੀਂ ਹੈਗਾ, ਉਹ ਸਿਰਫ ਉਹਨਾਂ ਨੂੰ ਪ੍ਰੀਜ਼ਰਵ ਕਰਦਾ। ਤੇ ਮਤਲਬ ਕਿ ਅੰਡਰਲਾਈਨ ਰਿਕੁਆਇਰਮੈਂਟ ਇਹਨਾਂ ਦੀ ਇਹ ਸੀਗੀ ਕਿ ਤੁਹਾਨੂੰ ਸਟੇਟਸ ਜਿਹੜਾ ਆਪਣਾ ਇਹ ਵਾਲੀ ਪਟੀਸ਼ਨ ਲਈ ਮੇਨਟੇਨ ਕਰਕੇ ਰੱਖਣਾ ਚਾਹੀਦਾ। ਤੇ ਜਿਹੜਾ US ਸਿਟੀਜ਼ਨ ਦਾ ਹੁਣ ਜੇ ਕੇਸ ਹੁੰਦਾ ਤਾਂ ਫਿਰ ਤੁਹਾਡੇ ਕੋਲ ਹੋਰ ਆਪਸ਼ਨ ਹੁੰਦੀ, ਪਰ ਇਸ ਕੇਸ 'ਚ 601A ਜਿਹੜਾ ਹੈਗਾ ਉਹ ਤੁਹਾਡੇ ਲਈ ਬੈਟਰ ਆਪਸ਼ਨ ਆ। ਜੀ ਥੈਂਕ ਯੂ। ਮਨਦੀਪ हेलो जी।
ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਦੋ ਕੁਐਸਚਨ ਹੈ ਐਕਚੁਅਲੀ। ਮੈਂ ਗ੍ਰੀਨ ਕਾਰਡ ਤੇ ਆਪਣੇ ਹਸਬੈਂਡ ਲਈ I-130 ਲਗਾਇਆ ਹੋਇਆ, ਤੇ ਮੈਂ 2-3 ਮੰਥਸ ਲਈ ਫ੍ਰੀਕੁਐਂਟਲੀ ਟਰੈਵਲ ਕਰ ਸਕਦੀ ਹਾਂ, ਮਤਲਬ 2-3 ਮੰਥਸ ਇੱਥੇ 2-3 ਮੰਥਸ ਉੱਥੇ। ਮੇਰੇ ਕੋਲੇ USA 'ਚ ਜੌਬ ਹੈਗੀ ਆ, ਮੈਂ ਰਿਮੋਟ ਕੰਮ ਕਰ ਸਕਦੀ ਹਾਂ ਉੱਥੋਂ। ਹਾਂਜੀ, ਜੇ ਤੁਸੀਂ ਆਪਣਾ ਰੈਜ਼ੀਡੈਂਸ ਇੱਥੇ ਪ੍ਰੀਜ਼ਰਵ ਕਰੋ, ਘਰ, ਬਿੱਲ-ਬੁੱਲ, ਫੋਨ, ਬੈਂਕ ਅਕਾਊਂਟ, ਤਾਂ ਹਾਂਜੀ 2-3 ਮੰਥਸ ਕੋਈ ਪ੍ਰੋਬਲਮ ਨਹੀਂ। 2-3 ਮੰਥਸ ਇੱਥੇ ਮੈਂ ਫ੍ਰੀਕੁਐਂਟਲੀ ਏਦਾਂ ਕਰਨਾ ਟਰੈਵਲ, ਤੇ ਭਾਜੀ ਇਹ ਸਿਟੀਜ਼ਨਸ਼ਿਪ ਟਰੈਵਲ ਮੇਰੀ ਹਾਂ, process ਹੈਗੀ ਆ, ਐਜ਼ ਲੌਂਗ ਐਜ਼ ਟੈਂਪਰੇਰੀ ਟਰੈਵਲ ਆ, ਕੋਈ ਪ੍ਰੋਬਲਮ ਨਹੀਂ। ਜੀ ਥੈਂਕ ਤੇ ਯੂ। ਭਾਜੀ ਇਹ ਸਿਟੀਜ਼ਨਸ਼ਿਪ ਤੋਂ ਬਾਅਦ ਵੀ ਕਰ ਸਕਦੇ ਹਾਂ? ਵੀਜ਼ਾ ਸਿਟੀਜ਼ਨ ਲੈ ਕੇ ਨਹੀਂ, ਦੇਖੋ ਗ੍ਰੀਨ ਕਾਰਡ ਤੇ ਸਿਟੀਜ਼ਨ ਦਾ ਸਿਰਫ ਇਹੀ ਹੈ ਕਿ ਗ੍ਰੀਨ ਕਾਰਡ ਵਾਲਾ ਜੇ ਲੰਬੇ ਸਮੇਂ ਲਈ ਬਾਅਦ ਆਵੇ, ਗ੍ਰੀਨ ਕਾਰਡ ਪ੍ਰੋਬਲਮ 'ਚ ਆ ਜਾਂਦਾ। ਸਿਟੀਜ਼ਨ ਵਾਲਾ ਦੀ ਸਿਟੀਜ਼ਨਸ਼ਿਪ ਨਹੀਂ ਪ੍ਰੋਬਲਮ 'ਚ ਆ ਸਕਦੀ। ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਪਟੀਸ਼ਨ ਕੀਤੀ ਹੈ ਕਿਸੇ ਦੀ, ਉਹ ਹੋਰ ਚੀਜ਼ ਆ। ਉਹ ਇਹ ਕਹਿੰਦੀ ਹੈ ਕਿ ਆਪਾਂ ਉਹਦੀ ਪਟੀਸ਼ਨ ਅਪਰੂਵ ਕਰਨੀ ਹੈ ਜਿਹੜਾ ਅਮਰੀਕਾ 'ਚ ਰਹਿੰਦਾ। ਸੋ ਸਿਟੀਜ਼ਨ ਵਾਲਾ ਬੰਦਾ ਵੀ ਜੇ ਬਾਹਰ ਜਾ ਕੇ ਪੱਕਾ ਡੇਰਾ ਇੰਡੀਆ 'ਚ ਲਾ ਲਿਆ, ਤਾਂ ਉਹਦੇ ਘਰ ਵਾਲੇ ਦੀ ਪਟੀਸ਼ਨ ਉਹਨਾਂ ਨੇ ਅਪਰੂਵ ਨਹੀਂ ਕਰਨੀ। ਜੀ ਜੀ। ਸੋ ਉਹ ਵੀ ਜੇ ਇਦਾਂ ਟੈਂਪਰੇਰੀ ਬੇਸ ਦੇ ਉੱਤੇ ਆਉਂਦੇ ਜਾਂਦੇ ਰਹਿੰਦੇ ਫਿਰ ਠੀਕ ਆ ਮਤਲਬ। ਹਾਂਜੀ, ਮਤਲਬ ਆਪਣੀ ਰਿਹਾਇਸ਼ ਵਗੈਰਾ ਇੱਥੇ ਰੱਖਣੀ ਹੈ, ਬੈਂਕ ਬੁੰਕ ਸਾਰਾ ਕੁਝ। ਜੀ ਕੁਲਬੀਰ ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਹਾਂਜੀ, ਵਕੀਲ ਸਾਹਿਬ, ਮੇਰਾ ਕੁਐਸਚਨ ਇਹ ਹੈ ਕਿ ਸਾਡੇ ਪਿੰਡ ਦਾ ਮੁੰਡਾ ਭਾਜੀ ਕੈਂਪ ਦੇ ਵਿੱਚ ਹੈ, ਤੇ ਫਲੋਰੈਂਸ ਕੈਂਪ ਦੇ ਵਿੱਚ 6 ਜੂਨ ਦੀ ਭਾਜੀ ਤਰੀਕ ਪਈ ਆ ਕੋਰਟ ਦੇ ਵਿੱਚ, ਤੇ ਜੀ। ਭਾਜੀ ਸਾਨੂੰ ਵਕੀਲ ਹਾਇਰ ਕਰਨਾ ਪੈਣਾ ਹੈ ਕਿ ਨਹੀਂ? ਕੀ ਬਿਆਨ ਫੇਲ ਹੋ ਗਏ ਸੀਗੇ? ਬੌਂਡ ਦੀ ਤਰੀਕ ਪਈ ਹੈ? ਨਹੀਂ, ਬੌਂਡ ਦੀ ਤਰੀਕ ਆਈ ਥਿੰਕ ਹੈ ਭਾਜੀ, ਬਿਆਨ ਬੂਨ ਤਾਂ ਉਹਦੇ ਹੋਏ ਨਹੀਂ ਹੈਗੇ। ਬੌਂਡ ਦੇ ਜਿਹੜੇ ਪੇਪਰ ਪੂਪਰ ਆ ਕਰਨ ਨੂੰ ਤਾਂ ਬਿਨਾਂ ਵਕੀਲ ਦੇ ਵੀ ਉਹ ਕਰ ਦੋ, ਮੌਕਾ ਪਰ ਇੱਕੋ ਹੀ ਮਿਲਣਾ ਵਾ। ਜੇ ਵਕੀਲ ਕਰ ਲਓ ਤਾਂ ਵਧੀਆ, ਕਿਉਂਕਿ ਬੌਂਡ ਦੇ ਵਿੱਚ ਵੀ ਨਾ ਛੋਟੇ ਛੋਟੇ, ਹੁਣ ਜਿੱਦਾਂ ਕਿ ਟੈਕਸ ਨਹੀਂ ਦਿੱਤਾ, ਆਈਡੀ ਨਹੀਂ ਦਿੱਤੀ, ਤਾਂ ਜੱਜ ਨੇ ਉਹ ਗੇਮਾਂ ਨਹੀਂ ਉੱਥੇ ਖੇਡਦੇ ਕਿ ਫਿਰ ਦੁਬਾਰਾ ਵਾਪਸ ਆ ਜਾਓ। ਤਾਂ ਉਹਨਾਂ ਨੇ ਇਦਾਂ ਕਿ ਜੇ ਤਾਂ ਡਾਕੂਮੈਂਟ ਬੌਂਡ ਦਾ ਪੇਪਰ ਵਰਕ ਕਰ ਸਕਦੇ ਆ, ਫਿਰ ਬਿਨਾਂ ਵਕੀਲ ਦੇ ਵੀ ਤੁਸੀਂ ਕਰ ਸਕਦੇ ਆ। ਜੇ ਤੁਹਾਨੂੰ ਪਤਾ ਨਹੀਂ ਤਾਂ ਫਿਰ ਵਕੀਲ ਕਰ ਲਓ। ਥੈਂਕ ਯੂ ਜੀ। ਤੇ ਭਾਜੀ ਤੁਸੀਂ ਹੈਲਪ ਕਰ ਦਿੰਦੇ ਜੀ? ਹਾਂਜੀ, ਤੁਸੀਂ ਆਪਣਾ ਨਾ ਆ ਜਿਹੜਾ ਤੁਹਾਨੂੰ ਨੰਬਰ ਦੱਸਿਆ ਸੀਗਾ, ਇੱਥੇ ਮੇਰੀ ਈਮੇਲ ਲੈ ਲਓ, jay@immigration.global। ਇਸ ਈਮੇਲ ਤੇ ਮੈਨੂੰ ਆਪਣਾ ਨਾ ਮੈਸੇਜ ਛੱਡ ਦਿਓ ਸਾਰਾ, ਇਹ ਨੰਬਰ ਵਗੈਰਾ ਸਾਰਾ, ਤਾਂ ਮੈਂ ਤੁਹਾਨੂੰ ਕੰਟੈਕਟ ਕਰ ਲੂੰਗਾ। j@ ਜਿੱਦਾਂ ਇੰਡੀਆ 'ਚ ਕਹਿ ਦਿੰਦੇ @immigration.global, ਇਹਦੇ ਤੇ ਜਾ ਕੇ ਤੁਸੀਂ ਇਹਨਾਂ ਨੂੰ ਈਮੇਲ ਕਰ ਦਿਓ ਜੀ। ਥੈਂਕ ਯੂ। ਤੇ ਫੋਨ ਦੇ ਉੱਤੇ ਅਜੇ ਜਿੱਦਾਂ ਤੁਸੀਂ ਕਿਹਾ ਵੀ ਥੋੜਾ ਅਜੇ ਚੱਲ ਰਿਹਾ ਹੈ, ਸੋ ਫੋਨ ਤੇ ਕੰਟੈਕਟ ਕਰ ਸਕਦੇ ਆ ਕਿ ਨਹੀਂ? ਉੱਥੇ ਮੈਸੇਜ ਮੈਸੇਜ ਪਾ ਦਿਓ, ਥੋੜਾ ਜਿਹਾ ਔਖਾ ਹੋ ਜਾਣਾ, ਪਰ ਜੇ ਤੁਹਾਡਾ ਬੌਂਡ ਹੀਅਰਿੰਗ ਹੈ ਨਾ, ਬੰਦਾ ਜੇਲ੍ਹ ਦੇ ਵਿੱਚ ਆ, ਤਾਂ ਮੈਨੂੰ ਈਮੇਲ ਕਰ ਦਿਓ, ਮੈਂ ਖੁਦ ਕਰ ਲੂੰਗਾ। ਥੋੜੇ ਦਿਨ ਰਹਿ ਗਏ ਨਾਲੇ ਜੀ। ਰਣਬੀਰ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੇਰਾ ਕੁਐਸਚਨ ਇਹ ਸੀ ਵੀ ਮੈਂ ਪਹਿਲਾਂ ਆਪਣੇ ਕੇਸ ਮੂਵ ਕਰਾਉਣ ਦੀ ਐਪਲੀਕੇਸ਼ਨ ਪਾਈ ਸੀ, ਉਹਦੀ ਡਿਨਾਈ ਕਰਤੀ, ਤੇ ਹੁਣ ਮੇਰੇ ਜੱਜ ਚੇਂਜ ਹੋ ਗਏ ਨੇ, ਕੀ ਮੈਂ ਦੁਬਾਰਾ ਕਰ ਸਕਦਾ? ਕਿਹੜਾ ਕੋਰਟ ਹੈ ਤੁਹਾਡਾ? ਔਰੀਗਨ ਜੀ। ਭਾਜੀ ਉਹਨਾਂ ਨੇ ਕਰਨੀ ਨਹੀਂ, ਤੁਸੀਂ ਟਰਾਈ ਕਰ ਲਓ ਔਰੀਗਨ ਦੀ। ਤੇ ਕੋਈ ਨੁਕਸਾਨ ਤਾਂ ਨਹੀਂ ਉਹਨਾਂ ਦਾ, ਕੋਈ ਜਦੋਂ ਜੇ ਆਪਾਂ ਕਰੀਏ, ਕਿਉਂਕਿ ਹੁਣ ਨਵੇਂ ਜੱਜ ਨੇ? ਨੁਕਸਾਨ ਕੋਈ ਨਹੀਂ। ਹਾਂਜੀ, ਤੁਹਾਡਾ ਚਾਂਸ ਹੈਗਾ ਥੋੜਾ ਜਿਹਾ, ਨਵਾਂ ਜੱਜ ਸ਼ਾਇਦ ਤੁਹਾਨੂੰ ਦੇ ਦੇਵੇ। ਓਕੇ ਭਾਜੀ, ਠੀਕ ਹੈ ਭਾਜੀ, ਥੈਂਕ ਯੂ ਭਾਜੀ। ਜੀ ਓਕੇ ਜੀ। ਅਜੇ ਹਾਂਜੀ, ਅਜੇ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਇੱਕ ਚੀਜ਼ ਮੈਂ ਹੋਰ ਐਡ ਕਰ ਦੇਣਾ ਅਜੇ ਤੇ ਜਾਣ ਤੋਂ ਪਹਿਲਾਂ। ਜਿਹੜੇ ਔਰੀਗਨ ਵਾਲੇ ਕੇਸ ਆ ਨਾ, ਜੇ ਪੀਡੀ ਲੈ ਸਕਦੇ, ਜੇ ਨਾ ਕੀਤੀ ਨਾ ਪੀਡੀ ਲੈ ਸਕਦੇ ਆ, ਪੀਡੀ ਲੈ ਲਿਓ। ਤੇ ਉਹ ਔਰੀਗਨ ਵਾਲਾ ਜਿਹੜਾ ਕੋਰਟ ਆ ਨਾ, ਉਹ ਵੀ ਬੰਦੇ ਨੂੰ ਘੇਰ ਕੇ ਮਾਰਦਾ। ਤਾਂ ਜਿਹੜੇ ਪੰਜਾਬੀ ਉੱਥੇ ਰਹਿੰਦੇ ਆ, ਸੁਣਿਓ ਤਾਂ ਕਿਸੇ ਦਾ ਕੇਸ ਅਪਰੂਵ ਨਹੀਂ ਕੀਤਾ। ਇੱਕ ਬੰਦੇ ਦਾ ਕਹਿੰਦੇ ਗ੍ਰੀਨ ਕਾਰਡ ਆਇਆ ਸੀਗਾ, ਉਹਨੂੰ ਵੀ ਵਾਪਸ ਬੁਲਾ ਕੇ ਉਹਦਾ ਜਿਹੜਾ ਕੇਸ ਸੀਗਾ ਡਿਨਾਈ ਕੀਤਾ ਉਹਨਾਂ ਨੇ, ਆਪਣਾ ਅਸਾਈਲਮ ਅਪਰੂਵ ਹੋਏ ਦਾ ਵੀ। ਸੋ ਜਿਹੜੇ ਔਰੀਗਨ ਵਾਲੇ ਆ, ਪੀਡੀ ਲੈ ਲਓ ਮੇਰੇ ਹਿਸਾਬ ਨਾਲ। ਜੇ ਬਾਕੀ ਤੁਸੀਂ ਆਪੇ ਵੀ ਪਤਾ ਕਰ ਲਓ, ਤੁਹਾਨੂੰ ਬਾਕੀ ਕਮਿਊਨਿਟੀ ਜਿਹੜੀ ਦੱਸ ਦੂਗੀ ਕਿ ਕਿੰਨੇ ਕੁ ਅਪਰੂਵ ਹੁੰਦੇ ਉੱਥੇ। ਹਾਂਜੀ, ਅਜੇ ਤੇ ਵੱਲ ਵਧੀਆ। ਹਾਂਜੀ ਅਜੇ ਪੁੱਛੋ ਜੀ। ਹਾਂਜੀ ਭਾਜੀ, ਮੇਰੇ ਕੋਲ ਦੋ ਚੀਜ਼ਾਂ ਨੇ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬੀ ਰੇਡੀਓ USA ਦਾ। ਉਹ ਬਹੁਤ ਵਧੀਆ ਪਲੇਟਫਾਰਮ ਦਿੱਤਾ ਭਾਜੀ ਨੂੰ, ਜੇ ਭਾਜੀ ਨੂੰ, ਤੇ ਜੇ ਭਾਜੀ ਬਹੁਤ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਤੇ ਮੈਂ ਚਾਹਾਂਗਾ ਕਿ ਮਾਤਾ ਰਾਣੀ ਤੋਂ ਦੋਨਾਂ ਨੂੰ ਖੁਸ਼ ਰੱਖੇ, ਸਾਰੀ ਟੀਮ ਨੂੰ। ਤੇ ਮੇਰਾ ਕੁਐਸਚਨ ਹੈ ਭਾਜੀ ਕਿ ਥੈਂਕ ਯੂ ਜੀ। ਜਿਵੇਂ ਬੌਂਡ ਆਪਾਂ ਨੂੰ ਅੰਦਰੋਂ ਪੈਂਦਾ ਨਾ, ਜਦੋਂ ਆਪਾਂ ਬੌਂਡ ਪੈਂਦਾ, ਤੇ ਜਦੋਂ ਕੇਸ ਅਪਰੂਵ ਹੋਣ ਤੋਂ ਬਾਅਦ ਉਹ ਬੌਂਡ ਕਿੱਦਾਂ ਵਾਪਸ ਲੈ ਕੇ ਜਾ ਸਕਦੇ, ਮਤਲਬ ਲਿਆ ਜਾ ਸਕਦਾ? ਕਿਉਂਕਿ ਮੈਂ ਜਦੋਂ ਅੰਦਰੋਂ ਆਇਆ ਸੀਗਾ ਬਾਹਰ, ਤੇ ਗਿਆ ਸੀ ਨਾਰਥ ਕੈਰੋਲੀਨਾ, ਤੇ ਮੇਰੇ ਹੁਣ ਗ੍ਰੈਂਡਰ ਨਾਰਥ ਕੈਰੋਲੀਨਾ, ਤੇ ਮੈਂ ਹੁਣ ਡਰਾਈਵ ਕਰਦਾ ਕੈਲੀਫੋਰਨੀਆ ਟੂ, ਮਤਲਬ ਅਦਰ, ਉਹ ਕਿੱਦਾਂ ਹੋ ਸਕਦਾ ਭਾਜੀ? ਉਹ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜਾ DHS ਵਾਲਾ ਹੈਗਾ ਤੁਹਾਡਾ ਵਕੀਲ, ਉਹਨੂੰ ਕੰਟੈਕਟ ਕਰ ਸਕਦਾ। ਜਿਹੜਾ DHS ਅਟਰਨੀ ਹੈ ਕਿ ਉਹ ਨੋਟੀਫਾਈ ਕਰ ਦਿੰਦੇ ਉਹਨਾਂ ਨੂੰ। ਬੌਂਡ ਨਾਰਮਲੀ ਹੈਗਾ ਕਿ ਆਪੇ ਹੀ ਵਾਪਸ ਆ ਜਾਂਦਾ। ਅੱਜ ਕੱਲ੍ਹ ਥੋੜੀ ਜਿਹੜੀ ਦੇਰ ਲੱਗਦੀ ਆ,
ਤੇ ਦੂਜੀ ਰਿਕੁਆਇਰਮੈਂਟ ਇਹ ਕਿ ਜਿਹੜਾ ਤੁਹਾਡੇ ਜਿੱਥੇ ਬੌਂਡ ਉਹ ਭਰਿਆ ਸੀਗਾ ਉਹ ਵਾਲੇ ਆਫਿਸ ਨੂੰ ਤੁਸੀਂ ਜਾ ਕੇ ਕੰਟੈਕਟ ਕਰ ਸਕਦੇ ਆ, ਪਰਸਨਲੀ ਵੀ ਜਾ ਕੇ ਜਿਹੜਾ ਸੀਗਾ ਮਿਲ ਸਕਦੇ ਆ ਤੇ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇਊਗੇ। ਭਾਜੀ ਉਹਨਾਂ ਦਾ ਐਡਰੈਸ ਚੇਂਜ ਹੋ ਗਿਆ, ਹੁਣ ਕਿੱਦਾਂ ਮਤਲਬ ਕਰਨਗੇ? ਜੇ ਉਹਨਾਂ ਦਾ ਐਡਰੈਸ ਚੇਂਜ ਹੋ ਗਿਆ ਤਾਂ ਜਿਹੜੇ ਜੁਰਿਸਡਿਕਸ਼ਨ 'ਚੋਂ ਸੀਗੇ, ਮਤਲਬ ਕਿ ਜਿਹੜੀ ਸਟੇਟ ਦੇ ਵਿੱਚ ਤੁਸੀਂ ਸੀਗੇ, ਜਿਹੜੇ ਇਲਾਕੇ 'ਚ ਸੀਗੇ, ਉੱਥੇ ਜਿਹੜਾ ਵੀ ਐਡਰੈਸ ਹੈਗਾ ਉੱਥੇ ਚੱਲ ਜਾਓ, ਜਿਹੜਾ ਵੀ ਨਵਾਂ ਚੇਂਜ ਹੋਇਆ। ਤੇ ਐਡਰੈਸ ਚੇਂਜ ਹੋਇਆ ਦਾ ਮਤਲਬ ਕਿ ਪੇਪਰ ਵਰਕ ਉਹਨਾਂ ਦੇ ਕੋਲ ਹੀ ਹੋਣਾ, ਤਾਂ ਉੱਥੇ ਜਾ ਕੇ ਤੁਸੀਂ ਮੰਗ ਕਰ ਸਕਦੇ ਆ ਜੀ। ਥੈਂਕ ਯੂ ਜੀ, ਤੇ ਥੈਂਕ ਯੂ ਐਪਰੀਸ਼ੀਏਸ਼ਨ ਦੇ ਲਈ, ਗੁੱਡ ਵਰਡਸ ਦੇ ਲਈ। ਰਾਜਵੀਰ ਜੀ, ਇਹਦੇ ਪਹਿਲੀ ਗੱਲ ਇਹ ਕਿ ਮੈਂ ਹੁਣ ਰੇਡੀਓ ਵਾਲਿਆਂ ਨੂੰ ਮੈਂ ਕਿਹਾ ਬਹੁਤ ਧੰਨਵਾਦੀ ਆ। ਕਿ ਕਿਉਂ ਆ? ਕਿਉਂਕਿ ਜਿੱਦਾਂ ਦੱਸਿਆ ਕਿ ਹੋਰ ਬਥੇਰੇ ਟਿਕਟੌਕ ਤੇ ਹਰੇਕ ਬੰਦਾ ਜੋ ਮਰਜ਼ੀ ਹੈ ਨਾ ਆਪਣਾ, ਪਰ ਇਹ ਆ ਕਿ ਜਿਹੜਾ ਇਹ ਵਾਲਾ ਰੇਡੀਓ ਵਾਲਾ ਪਲੇਟਫਾਰਮ ਆ, ਇਹ ਇੱਕੋ ਹੀ ਰੇਡੀਓ ਆ। ਤਾਂ ਪਹਿਲਾਂ ਹੀ ਇਹਨਾਂ ਨੇ ਇੰਨੇ ਸਾਲ ਜਦੋਂ ਦਾ ਰੇਡੀਓ ਇਹ ਚੱਲਦਾ, ਆਲਰੇਡੀ ਇੱਕ ਕ੍ਰੈਡੀਬਲ ਆਡੀਅנס ਜਿਹੜੀ ਬਣਾਈ ਹੋਈ ਸੀਗੀ ਆਪਣੀ ਮਿਹਨਤ ਨਾਲ, ਆਲਰੇਡੀ ਇੱਕ ਮੀਡੀਅਮ ਜਿਹੜਾ ਸੀਗਾ ਐਗਜ਼ਿਸਟ ਕਰਦਾ ਸੀਗਾ। ਸੋ ਜਦੋਂ ਇਹਨਾਂ ਨੇ ਮੈਨੂੰ ਆਪਣੇ ਸ਼ੋਅ ਤੇ ਆਹ ਟਾਈਮ ਦਿੱਤਾ ਤੇ ਆ ਕੇ ਕੀ ਸੀਗਾ ਕਿ ਮੈਨੂੰ ਬਸ ਪਰਫਾਰਮ ਕਰਨਾ ਪਿਆ। ਆਡੀਅנס ਜਿਹੜੀ ਸੀਗੀ ਪਹਿਲਾਂ ਹੀ ਸੀਗੀ, ਤੇ ਜਿਹੜੀ ਆਡੀਅנס ਸੀਗੀ ਵੀ ਇਹਨਾਂ ਦੀ, ਉਹ ਆਡੀਅנס ਕਿਉਂਕਿ ਬਾਕੀ ਪ੍ਰੋਗਰਾਮ ਇਹਨਾਂ ਦੇ ਬੜੇ ਵਧੀਆ ਹੁੰਦੇ ਆ, ਕਮਿਊਨਿਟੀ ਦੀ ਬੜੀ ਸੇਵਾ ਕਰਦੇ ਆ, ਜਿਹੜੀ ਆਡੀਅנס ਉਹ ਆਲਰੇਡੀ ਸੀਗੀ, ਉਹ ਆਲਰੇਡੀ ਪੰਜਾਬੀ ਰੇਡੀਓ ਦੀ ਫੈਨ ਸੀਗੀ। ਤੇ ਉਹ ਜਿਹੜਾ ਆਡੀਅנס ਆ ਹੁਣ, ਜਿਹੜੀ ਪੰਜਾਬੀ ਰੇਡੀਓ ਦੀ ਜਿਹੜੀ ਆਡੀਅנס ਆ, ਕਦੀ ਕੋਈ ਪ੍ਰੋਬਲਮ ਨਹੀਂ ਹੋਈ। 2 ਸਾਲ ਬੜਾ ਵਧੀਆ ਲੱਗਿਆ ਕੰਮ ਕਰਕੇ। ਸੋ ਪੰਜਾਬੀ ਰੇਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪਹਿਲਾਂ ਤਾਂ ਇਦਾਂ ਦਾ ਮੌਕਾ ਦਿੱਤਾ, ਤੇ ਇਹ ਹਰੇਕ ਬੰਦੇ ਨੂੰ ਮੌਕਾ ਨਹੀਂ ਮਿਲ ਸਕਦਾ। ਸੋ ਇਹ ਮੌਕੇ ਦੇ ਨਾਲ ਮੇਰੇ ਕੈਰੀਅਰ 'ਚ ਬਹੁਤ ਜ਼ਿਆਦਾ ਫਰਕ ਪਊਗਾ। ਤੇ ਇਹ ਹੈ ਕਿ ਇਹ ਜਿਹੜਾ ਹੁਣ ਜੋ ਪੰਜਾਬੀ ਰੇਡੀਓ ਨੇ ਮੈਨੂੰ ਦਿੱਤਾ, ਮੈਂ ਵੀ ਹੁਣ ਕਮਿਊਨਿਟੀ ਨੂੰ ਵਾਪਸ ਜ਼ਰੂਰ ਦਊਂਗਾ। ਥੈਂਕ ਯੂ ਜੇ ਟਿਰਕੈਣਾ ਜੀ। ਸੋ ਅਜਿਹੀ ਸੇਵਾ ਵਾਲੇ, ਭਾਵਨਾ ਵਾਲੇ ਬੰਦੇ ਪ੍ਰਮਾਤਮਾ ਆਪ ਮਿਲਾ ਦਿੰਦਾ ਹੈ। ਸੋ ਅਸੀਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਵੀ ਤੁਸੀਂ ਜ਼ਰੀਆ ਬਣੇ ਲੋਕਾਂ ਦੇ ਵਿੱਚ ਇਮੀਗ੍ਰੇਸ਼ਨ ਦੀ ਗੁੱਡ ਤੇ ਪਾਏਦਾਰ ਇਨਫੋਰਮੇਸ਼ਨ ਜਿਹੜੀ ਉਹ। ਇਸ ਤੋਂ ਬਾਅਦ ਵੀ ਸਿਰਫ ਇਹ ਨਹੀਂ, ਜਦੋਂ ਇਹਨਾਂ ਦੇ ਜਾਓ, ਬੜੀ ਸੇਵਾ ਕੀਤੀ ਰੇਡੀਓ ਨੇ। ਜਿੰਨੀ ਵਾਰੀ ਵੀ ਇਹਨਾਂ ਦੇ ਗਏ, ਤਾਂ ਇੱਕ ਕਹਿ ਲਓ ਫੈਮਿਲੀ ਵਾਂਗੂ ਇਹਨਾਂ ਨੇ ਹਮੇਸ਼ਾ ਟਰੀਟ ਕੀਤਾ ਡੇ 1 ਤੋਂ। ਇਹ ਨਹੀਂ ਕਿ ਆ ਗਿਆ ਤਾਂ ਉਹ ਪਹਿਲੇ ਡੇ 1 ਤੋਂ ਹੀ ਜਿਹੜਾ ਸੀਗਾ ਬਿਲਕੁਲ ਫੈਮਿਲੀ ਵਾਂਗੂ ਟਰੀਟ ਕੀਤਾ। ਮਤਲਬ ਕਿ ਇਦਾਂ ਦਾ ਟਰੀਟਮੈਂਟ ਮੈਨੂੰ ਕਿਸੇ ਤੋਂ ਨਹੀਂ ਮਿਲਿਆ ਅਮਰੀਕਾ ਦੇ ਵਿੱਚ। ਤੇ ਕਈ ਜਗ੍ਹਾ ਕੰਮ ਕੀਤਾ, ਕਈ ਸੀਗਾ ਜਿਹੜਾ ਕਹਿ ਲਓ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਧ ਕੇ ਜਿਹੜਾ ਸੀਗਾ ਪੰਜਾਬੀ ਰੇਡੀਓ ਵਾਲਿਆਂ ਨੇ ਪਿਆਰ ਦਿੱਤਾ। ਤੇ ਇਹ ਸੱਚ ਗੱਲ ਆ, ਇਹ ਨਹੀਂ ਕਿ ਸਿਰਫ ਮੈਂ ਰੇਡੀਓ ਤੇ ਕਹਿ ਰਿਹਾ। ਤੇ ਬੜੇ ਬੰਦੇ ਵਧੀਆ, ਹਰਜੋਤ ਜੀ, ਰਾਜਕਰਨ ਜੀ, ਬੜਾ ਵਧੀਆ ਮਜ਼ਾ ਆਇਆ ਇਹਨਾਂ ਨਾਲ ਡੀਲ ਕਰਕੇ। ਤਾਂ ਇਹ ਹੈ ਕਿ ਕਿਉਂਕਿ ਵਧੀਆ ਬੰਦੇ ਆ, ਤਾਂ ਹੀ ਸੈਟਰਡੇ ਨੂੰ ਕੰਮ ਕਰਨ ਦਾ ਵੀ ਇੱਕ ਕਹਿ ਲਓ ਆਪਣਾ ਸਵਾਦ ਆ। ਕਦੀ ਇਦਾਂ ਲੱਗਦਾ ਨਹੀਂ ਕਿ ਕੰਮ ਇਦਾਂ ਲੱਗਦਾ ਕਿ ਆ ਕੇ ਹਾਸੇ ਖੇਡ ਰਹੇ ਆ, ਗੱਲਾਂ ਬਾਤਾਂ ਮਾਰ ਰਹੇ ਆ। ਥੈਂਕ ਯੂ ਅਟਾਰਨੀ ਟਿਰਕੈਣਾ ਜੀ। ਰਾਜਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੈਂ ਇੱਕ ਤਾਂ ਸੀਗਾ ਭਾਈ ਵੀ ਪੰਜਾਬੀ ਰੇਡੀਓ ਯੂਐਸਐਲ ਦੀ ਟੀਮ ਨੂੰ ਰਸਾਖਸ਼ੀਲ ਇੱਕ ਬੰਦਾ ਚਾਹੀਦਾ। ਇਹ ਪਿਛਲੀ ਵਾਰ ਹਾਰ ਕੇ ਗਿਆ ਫ੍ਰਿਜ਼ਨੋ ਤੋਂ। ਸੋ ਪਲੀਜ਼ ਨੈਕਸਟ ਟਾਈਮ ਜੋ ਪ੍ਰੋਗਰਾਮ ਹੈ ਤੁਸੀਂ ਆਇਓ ਜ਼ਰੂਰ ਨਾਲ। ਠੀਕ ਹੈ ਜੀ। ਸੈਕਿੰਡ ਥਿੰਗ ਭਾਈ, ਮੇਰੀ ਮੈਰਿਜ ਨੂੰ 4 ਸਾਲ ਹੋ ਗਏ ਭਾਜੀ, ਤੇ ਮੇਰਾ ਕੇਸ ਗ੍ਰਾਂਟ ਹੋ ਗਿਆ ਹੈ ਆਪਣਾ ਅਸਾਲਮ ਦਾ, ਤੇ ਮੈਨੂੰ ਹੁਣ ਇੰਡੀਆ ਵਾਪਸ ਜਾਣਾ ਪਊਗਾ ਗ੍ਰੀਨ ਕਾਰਡ ਲੈ ਲਈ। ਮੈਂ 601 ਵੇਵਰ ਫਾਈਲ ਕਰਦਾ, ਮੈਂ ਕੈਨੇਡਾ ਤੋਂ ਲੈ ਕੇ ਸਕਦਾ ਵਾਪਸ ਆ ਕੇ। ਤੁਹਾਡਾ ਅਸਾਲਮ ਦਾ ਕੇਸ ਗ੍ਰਾਂਟ ਹੋ ਗਿਆ? ਹਾਂਜੀ ਭਾਜੀ। ਤੇ ਤੁਸੀਂ ਕਹਿੰਦੇ ਤੁਸੀਂ ਮੈਰਿਡ ਹੈਗੇ ਆ, ਗ੍ਰੀਨ ਕਾਰਡ ਹੋਲਡਰ ਨਾ ਸਿਟੀਜ਼ਨ ਭਾਜੀ। ਸਿਟੀਜ਼ਨ ਆ। ਤਾਂ ਤੁਸੀਂ ਕੀ ਕਰਨਾ ਕਿ ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ ਲੈਣਾ ਤੇ ਕੰਟਰੀ ਆਊਟ ਕਰਨੀ ਆ, ਕੈਨੇਡਾ ਜਾਂ ਮੈਕਸੀਕੋ। ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਕੰਟਰੀ ਆਊਟ ਕਰਕੇ ਵਾਪਸ ਆਣਾ। ਤੁਹਾਨੂੰ ਜਿਹੜਾ ਫੇਰ I-94 ਮਿਲੂਗਾ, ਉਹਦੇ ਬੇਸ ਤੇ ਤੁਸੀਂ ਆਪਣਾ ਵਿਆਹ ਵਾਲਾ ਕੇਸ ਲਾ ਸਕਦੇ ਆ। ਇੱਥੇ 601 ਵੇਵਰ ਵਗੈਰਾ ਕੁਝ ਨਹੀਂ ਲੈਣਾ ਪੈਣਾ ਤੁਹਾਨੂੰ। ਕਿਸੇ ਭਾਜੀ ਮੈਨੂੰ 1 ਸਾਲ ਵੇਟ ਕਰਨੀ ਪਊਗੀ ਜਾਂ ਫਿਰ ਮੈਂ ਪਹਿਲਾਂ ਕਰ ਸਕਦਾ? ਨਹੀਂ, ਪਹਿਲਾਂ ਹੀ ਕਰ ਸਕਦੇ ਆ ਤੁਸੀਂ। ਕੇਸ ਹੋਣ ਤੋਂ ਬਾਅਦ ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ, ਮਤਲਬ ਤੁਹਾਨੂੰ ਆਪਣੀ ਸਿਰਫ ਐਂਟਰੀ ਕਿਉਰ ਕਰਨੀ ਪੈਣੀ ਆ, ਹੋਰ ਕੁਝ ਨਹੀਂ ਕਰਨਾ ਪੈਣਾ। I-130 ਦੀ ਲੋੜ ਹੈ ਭਾਈ ਜੀ? ਹਾਂਜੀ, I-130 ਤੇ 485 ਦੋਨੋਂ ਕਰਨੇ ਪੈਣੇ ਆ ਜੀ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ। ਸਨੀ। ਸਤਿ ਸ਼੍ਰੀ ਅਕਾਲ ਭਾਜੀ ਜੀ। ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ ਪਰਮਾਨੈਂਟ, ਤੇ ਮੇਰੀ ਵਾਈਫ ਸਿਟੀਜ਼ਨ ਹੈ। ਤੇ ਮੇਰੀ ਵਾਈਫ ਨੇ ਮੇਰੇ ਬੇਟੇ ਦਾ ਇੰਡੀਆ ਪਟੀਸ਼ਨ ਪਾਈ ਸੀਗੀ, ਤੇ ਉਹਦੀ ਇੰਟਰਵਿਊ ਆਈ ਸੀਗੀ ਬੰਬੇ ਕੌਂਸੂਲੇਟ ਕੋਲ। ਉਹਨਾਂ ਨੇ ਇੰਟਰਵਿਊ ਲੈ ਲਈ ਸੀ, ਤੇ ਉਹਨਾਂ ਨੇ ਇੱਕ 22 IG ਉਹਨੂੰ ਇਸ਼ੂ ਕਰਤਾ ਸੀਗਾ ਵੀ ਸਾਨੂੰ ਸਾਡੀ ਮੈਰਿਜ ਬੇਸ ਤੇ ਕੁਝ ਡਾਕੂਮੈਂਟ ਚਾਹੀਦੇ ਆ ਜੀ। ਇੰਟਰਵਿਊ ਦੇ ਤੁਹਾਨੂੰ ਦੁਬਾਰਾ ਆਉਣ ਦੀ ਲੋੜ ਨਹੀਂ ਕੀ, ਤੇ ਤੁਸੀਂ ਸਾਨੂੰ ਇਹ ਡਾਕੂਮੈਂਟ ਡਰੌਪ ਬਾਕਸ 'ਚ ਸਬਮਿਟ ਕਰ ਦਿਓ, ਤੇ ਅਸੀਂ ਫਿਰ ਦੱਸ ਦਾਂਗੇ ਵੀ ਤੁਹਾਡਾ ਰਿਪਲਾਈ ਦੇ ਦਾਂਗੇ।
ਉਹ ਡਾਕੂਮੈਂਟ ਸਬਮਿਟ ਕੀਤਿਆਂ ਨੂੰ ਵੀ ਮਤਲਬ ਆਪਾਂ ਨੂੰ 2 ਮਹੀਨੇ ਹੋ ਚੱਲੇ, ਤੇ ਉਹ ਕਿੰਨਾ ਕੁ ਟਾਈਮ ਲੈ ਲੈਂਦੇ ਨੇ ਜੀ ਉਹਦਾ ਰਿਵਿਊ ਦਾ? ਜੀ ਸੋ ਇਹ 221G ਕਹਿੰਦੇ ਇਹਨੂੰ, ਧਾਰਾ ਹੈਗੀ 221G, ਠੀਕ ਹੈ। ਸੋ 221G ਦੇ ਥੱਲੇ ਉਹ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ ਉਹਨਾਂ ਦੀ, ਕੋਈ ਟਾਈਮ ਲਿਮਿਟ ਨਹੀਂ ਹੈਗਾ ਉਹਨਾਂ ਕੋਲ, ਤੇ ਉਹਨਾਂ ਦੀ ਫੁੱਲ ਮਰਜ਼ੀ ਹੈ ਕਿ ਕਿੰਨੀ ਲੰਬੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਆ। ਜਿੱਦਾਂ ਕਈ ਲੋਕਾਂ ਦੇ ਕੇਸ 'ਚ ਕੀ ਕਰਦੇ ਆ, ਤੁਹਾਡੇ ਕੇਸ ਤਾਂ ਨਹੀਂ, ਜਿੱਦਾਂ ਵਿਆਹ ਵਾਲੇ ਕੇਸ ਆ, ਪਿੰਡ ਤੱਕ ਵੀ ਬੰਦੇ ਦੇ ਜਾ ਕੇ ਗੁਆਂਢੀਆਂ ਤੋਂ ਪੁੱਛ ਕੇ ਆਉਂਦੇ ਆ। ਸੋ ਉਹਨਾਂ ਨੂੰ ਖੁੱਲਾ ਟਾਈਮ ਜਿਹੜਾ ਉਹ ਹੈਗਾ, ਸੋ ਤੁਸੀਂ ਉਹਨਾਂ ਨੂੰ ਫੋਲੋ ਅਪ ਹੀ ਕਰ ਸਕਦੇ ਆ, ਤੇ ਕੋਈ ਉਹਨਾਂ ਦੀ ਐਸਾ ਟਾਈਮ ਲਿਮਿਟ ਨਹੀਂ ਹੈਗੀ ਕਿ ਉਹਨਾਂ ਨੇ ਕਦੋਂ ਫੈਸਲਾ ਕਰਨਾ। ਮੈਂ ਇੱਕ ਸੁਣਿਆ ਸੀ, ਇੱਕ ਦੇ ਕਿਸੇ ਨੇ ਕੋਈ ਵੀਜ਼ਾ ਅਪਲਾਈ ਕਰਨਾ ਸੀ ਇੱਥੇ ਅਮਰੀਕਾ ਦੇ ਲਈ, ਯੂਐਸ ਐਮਬੈਸੀ ਨੇ ਉਹ ਮਿੱਤਰ ਦਾ 3 ਸਾਲ ਦੇ ਲਈ ਲਟਕਾ ਕੇ ਰੱਖਿਆ, ਵੀਜ਼ਾ ਵੀ ਉਹਦੇ, ਪਾਸਪੋਰਟ ਵੀ ਉਹਨਾਂ ਦੇ ਕੋਲ ਰਿਹਾ। ਸੋ ਇਹ ਬਹੁਤ ਜ਼ਿਆਦਾ ਲੰਮਾ ਸਮਾਂ ਵੀ ਕਈ ਵਾਰੀ ਲੱਗ ਜਾਂਦਾ। ਤੁਹਾਨੂੰ ਡਰਾਉਣ ਦਾ ਮਕਸਦ ਨਹੀਂ ਆ ਮੇਰਾ ਇਹਦੇ ਵਿੱਚ, ਪਰ ਮੈਂ ਜਿਹੜੀ ਇੱਕ ਚੀਜ਼ ਜਿਹੜੀ ਉਹ ਸੁਣੀ ਆ ਇੱਕ ਜੀ। ਕੇਸ ਦੇ ਵਿੱਚ ਵੀ 3 ਸਾਲ ਇੰਤਜ਼ਾਰ ਕਰਨਾ ਪਿਆ। ਫਿਰ ਕਹਿੰਦੇ ਵੀ ਕਹਿ ਕੂ ਕੇ ਕੁਛ ਚਿੱਠੀਆਂ ਪਾ ਕੇ ਇਧਰੋਂ ਉਧਰੋਂ ਫਿਰ ਮੰਤਰ ਨੂੰ ਜਿਹੜਾ ਉਹ ਪਾਸਪੋਰਟ ਮਿਲਿਆ। ਕਹਿੰਦੇ ਇੰਨੇ ਚਿਰ ਨੂੰ ਤੁਸੀਂ ਵੀਜ਼ਾ ਨਾ ਵੀ ਦੇਣਾ ਹੁੰਦਾ ਤੇ ਉਹੀ ਚੰਗਾ ਸੀਗਾ, ਲਟਕਾ ਕੇ ਬੰਦੇ ਨੂੰ ਰੱਖਿਆ। ਸਾਡਾ ਇੱਕ ਕਲਾਇੰਟ ਸੀਗਾ, ਉਹਦਾ ਕਹਿੰਦੇ ਨਾਮ ਨਾ, ਉਹਦਾ ਵੀਜ਼ਾ ਹੀ ਨਾ ਦੇਣ, ਇਮੀਗ੍ਰੈਂਟ ਵੀਜ਼ਾ, ਤੇ ਬਾਅਦ ਚ ਮਤਲਬ 3-4 ਸਾਲ ਦੀ ਫਾਈਟ ਚੱਲੀ, ਤੇ ਪਤਾ ਲੱਗਾ ਕਿ ਉਹਦਾ ਨਾ ਨਾਮ ਕਿਸੇ ਹੋਰ ਬੰਦੇ ਨਾਲ ਮੈਚ ਹੁੰਦਾ ਸੀਗਾ, ਹੋ ਗਿਆ। ਟੈਰਰਿਸਟ ਡੇਟਾਬੇਸ ਤੇ ਪਾਇਆ ਸੀ, ਕਿਸੇ ਦਾ ਅਸਾਈਲਮ ਦਾ ਕੇਸ ਸੀਗਾ। ਉਹਨੇ ਇਦਾਂ ਦੀ ਸੰਸਥਾ ਕੀਤੀ ਸੀ ਜਿਹੜੀ ਟੀਅਰ 3 ਟੈਰਰਿਸਟ ਆਰਗੇਨਾਈਜੇਸ਼ਨ, ਸਾਡੇ ਕਲਾਇੰਟ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਆਫੀਸਰ ਕਹਿੰਦਾ ਕਹੀ ਜਾਵੇ ਕਿ ਮੈਨੂੰ ਪਤਾ ਕਿ ਇਹ ਬੰਦਾ ਉਹ ਨਹੀਂ ਹੈਗਾ, ਆਪਾਂ ਕਹਿੰਦੇ ਗਿਆ ਨਹੀਂ ਕਦੀ ਬਾਹਰ, ਹੈ ਨਾ, ਅਮਰੀਕਾ ਵੀ ਇਹਦਾ ਕਹਿੰਦਾ ਕਿ ਮੈਨੂੰ ਪਤਾ ਇਹ ਉਹ ਨਹੀਂ ਹੈਗਾ, ਪਰ ਕਿਉਂਕਿ ਇਹਦਾ ਨਾਮ ਜਿਹੜਾ ਮੈਚ ਹੁੰਦਾ ਡੇਟਾਬੇਸ ਦੇ ਵਿੱਚ, ਇਹਦੀ ਕਲੀਅਰੈਂਸ ਨਹੀਂ ਮੈਂ ਦੇ ਸਕਦਾ, ਇਹਦੀ ਕਲੀਅਰੈਂਸ ਪਿੱਛੋਂ ਹੀ FBI ਵਾਲੇ ਜਿਹੜੇ ਸਿਸਟਮ ਵਾਲੇ ਦਊਗੇ। ਤੇ ਉਹ ਵੀ ਨਹੀਂ, ਵੇਖੋ ਕਿੰਨਾ ਸਾਲ ਦੇਖੋ ਚੱਲਦਾ ਹੈ ਕੰਮ, ਹਨਾ ਵੀ। ਸੋ ਮੈਂ ਕਿਹਾ ਹੁਣ ਯਾਰ ਇਮੀਗ੍ਰੇਸ਼ਨ ਦਾ ਕੰਮ ਕਰੀਏ ਕਿ FBI ਦਾ ਡੇਟਾਬੇਸ ਕਲੀਨ ਕਰੀਏ, FBI ਨੂੰ ਕੰਟੈਕਟ ਕਰਨ, ਉਹਨਾਂ ਦੇ ਤੁਹਾਨੂੰ ਪਤਾ ਕਿਤੇ ਆਵਾਜ਼ ਨਹੀਂ, ਉਹ ਕਹਿੰਦੇ ਸਾਨੂੰ ਹੋਰ ਬਥੇਰੇ ਕੰਮ ਆ ਕਿ ਤੁਹਾਡਾ ਇਹ, ਤੇ ਉਹ 3-4 ਸਾਲ ਲਾਤੇ ਸੈਨੇਟਰ ਪਵਾ ਕੇ, ਫਿਰ ਉਹਨਾਂ ਨੇ ਦੇਣੀ ਇੱਕ ਲੈਟਰ ਹੀ ਸੀਗੀ ਉਹਨਾਂ ਨੇ ਕਿ ਨਹੀਂ ਇਹ ਉਹ ਬੰਦਾ ਨਹੀਂ ਹੈਗਾ, ਸਿਰਫ ਇੰਨਾ ਦੇਣਾ ਸੀ, ਤੇ ਉਹਨਾਂ ਨੇ ਉਹ ਜਿਹੜਾ ਸੀਗਾ ਚੱਕਤਾ, ਤੇ ਫਿਰ ਬੰਦੇ ਦਾ ਵੀਜ਼ਾ ਲੱਗ ਗਿਆ, ਤੇ ਕੰਮ ਤੇ 1 ਮਿੰਟ ਦਾ ਹੀ ਸੀਗਾ, ਪਰ ਸਿਸਟਮ ਜਿਹੜਾ ਐਡਾ ਕਿ ਸਲੋ ਕਿ ਇਨਕੁਆਇਰੀ ਨੂੰ 4 ਸਾਲ ਲਾਤੇ ਉਹਨਾਂ ਨੇ। ਡਸ ਦੈਟ ਕੁਆਲੀਫਾਈ ਫॉर ਵੀ ਕੋਈ ਇਦਾਂ ਦਾ ਕੇਸ ਕੂਸ ਉਹਨਾਂ ਦੇ ਉੱਤੇ ਕੋਈ ਬੰਦਾ ਚੀਜ਼ੇ ਕਰ ਸਕਦਾ ਵੀ ਯਾਰ ਤੁਸੀਂ ਇੰਨਾ ਚਿਰ ਕਿਉਂ ਲਟਕਾ ਕੇ ਰੱਖ ਰਹੇ? ਜਿਹੜੀ ਸਿਕਿਉਰਿਟੀ ਜਿੱਥੇ ਆ ਗਈ, ਟੈਰਰਿਜ਼ਮ ਡੇਟਾਬੇਸ ਉੱਥੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ 'ਚ ਕੋਈ। ਹਾਂ ਠੀਕ ਆ। ਅਮਨ, ਹਾਂਜੀ ਅਮਨ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਨਾ US ਸਿਟੀਜ਼ਨ ਹਾਂ ਵੀਰ ਜੀ, ਤੇ ਮੈਂ ਪੁੱਛਣਾ ਸੀਗਾ ਮੈਂ ਆਪਣੇ ਬੇਟੇ ਦਾ ਭਰਾ ਜੋ 17 ਸਾਲ ਦਾ ਹੈ, ਉਹਨੂੰ ਅਡਾਪਟ ਕਰ ਸਕਦਾ ਹੈ? ਨਹੀਂ, ਜਿਹੜੀ ਅਡਾਪਸ਼ਨ ਆ 14 ਸਾਲ ਤੋਂ ਪਹਿਲਾਂ ਹੀ ਹੁੰਦੀ ਹੈ ਇਮੀਗ੍ਰੇਸ਼ਨ ਪਰਪਸਿਸ ਦੇ ਲਈ, ਤੇ ਜੇ ਬੰਦਾ US 'ਚ ਆ ਉਹਦੀ ਹੋਰ ਰਿਕੁਆਇਰਮੈਂਟ ਆ, ਜੇ ਬੰਦਾ ਬਾਹਰ ਆ ਤਾਂ ਉਹਦੀਆਂ ਹੋਰ ਰਿਕੁਆਇਰਮੈਂਟ ਆ, ਹੇਗ ਜਾਂ ਇਮੀਡੀਏਟ ਰਿਲੇਟਿਵ ਦੀ। ਸੋ ਤੁਹਾਡੇ ਕੇਸ ਨਹੀਂ ਕਰ ਸਕਦੇ। ਨਹੀਂ ਹੋ ਨਹੀਂ ਸਕਦਾ। ਥੈਂਕ ਯੂ ਜੀ। ਜਸ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਕੁਛ ਪਹਿਲਾਂ ਵੀਰ ਦੀ ਗੱਲ ਕਹਿ ਗਏ, ਉਹ ਤੁਹਾਡਾ ਐਪਰੀਸ਼ੀਏਟ ਕਰ ਰਹੀ ਕਿ ਆਲਰੇਡੀ ਜਿਹੜੀ ਤੁਸੀਂ ਲੋਕਾਂ ਦੀ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ। ਮੈਂ ਥੋੜੀ ਜਿਹੀ ਗੱਲ ਉਹਦੇ ਵਿੱਚ ਹੋਰ 2 ਸ਼ਬਦ ਐਡ ਕਰੂੰਗਾ, ਹਨਾ ਜੀ। ਤੇ ਤੁਸੀਂ ਜੇ ਤੁਹਾਨੂੰ ਲੱਗਦਾ ਹੈਗਾ ਹਨਾ ਜੀ, ਤੁਸੀਂ ਇਹਦਾ ਥੋੜਾ ਜਿਹਾ ਸਮਾਂ ਵੀ ਵਧਾਓ, ਜੇ ਤੁਹਾਨੂੰ ਲੱਗਦਾ ਹੈਗਾ ਸਮਾਂ ਜਾਂ ਵਧਾਓ, ਜਾਂ ਤੁਸੀਂ 1 ਦਿਨ ਹੋਰ ਇਹਦੇ ਵਿੱਚ ਐਡ ਕਰੋ, ਹਨਾ ਜੀ। ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੋਰ ਕਹੂੰਗਾ, ਤੁਹਾਡੇ ਨਾਂ ਦੇ ਨਾਲ ਤੁਸੀਂ 3 ਜਣਿਆਂ ਦੇ ਨਾਂ ਲਈ ਬੈਠੇ ਆ ਨਾ ਜੀ, ਰਾਜ, ਕਰਨ ਤੇ ਵੀਰ, ਤੇ ਤੁਹਾਨੂੰ ਕੰਮ ਵੀ 3 ਜੋਗਾ ਕਰਨਾ ਚਾਹੀਦਾ, ਆਲਰੇਡੀ ਤੁਸੀਂ ਕਰ ਹੀ ਰਹੇ ਹੋ, ਹਨਾ ਜੀ। ਤੇ ਮੈਂ ਕਹੂੰਗਾ ਵੀ ਥੋੜੀ ਜਿਹੀ ਹੋਰ ਤੁਸੀਂ ਕੋਸ਼ਿਸ਼ ਕਰੋ, ਹਨਾ ਜੀ। ਸੇਵਾ ਤਾਂ ਜਿਵੇਂ ਕਹ ਲਈਏ ਜਿੰਨੀ ਹੋ ਜੇ ਉਨੀ ਹੋਈ ਥੋੜੀ ਹੁੰਦੀ, ਬਹੁਤ ਕਰ ਰਹੇ ਹੋ ਤੁਸੀਂ। 1.5 ਘੰਟੇ ਦਾ ਸ਼ੋਅ ਸੀ, ਹੁਣ 2-2.5 ਤੇ ਪਹੁੰਚ ਜਾਂਦਾ ਆ, ਸੋ ਟਾਈਮ ਤਾਂ ਵੱਧਦਾ ਹੀ ਜਾਂਦਾ ਆ ਜੀ। ਇਹ ਤਾਂ ਮੇਰੀ ਮੰਮੀ ਕਹਿੰਦੀ ਕਿ ਆਪਣਾ ਤੂੰ ਐਡੀ ਦੇਰ ਬੋਲ ਕਿੱਦਾਂ ਲੈਂਦਾ, ਹਨਾ ਤੇਰਾ। ਸੋ ਭਾਜੀ ਏਦਾਂ ਕਿ ਦੇਖੋ ਹੁਣ ਕੀ ਆ ਕਿ ਜਿਹੜੀ ਐਕਚੁਅਲ ਸੇਵਾ ਨਾ, ਐਕਚੁਅਲ ਸੇਵਾ ਠੀਕ ਹੈ, ਇਹ ਵੀ ਸੇਵਾ ਇੱਕ, ਪਰ ਜਿਹੜੀ ਐਕਚੁਅਲ ਸੇਵਾ ਜਿਹੜੀ ਪਹਿਲਾਂ ਸਾਡੀ ਕਲਮ ਵਾਲੀ ਸੇਵਾ, ਜਿਹੜੀ ਕੋਰਟ ਦੇ ਵਿੱਚ ਜਿਹੜਾ ਸਾਡਾ ਫਰਜ਼ ਬਣਦਾ ਕਲਾਇੰਟ ਨੂੰ, ਜਿਹਦਾ ਕੇਸ ਫੜਿਆ, ਉਤੋਂ ਉੱਤੇ ਕੁਛ ਨਹੀਂ ਹੈਗਾ, ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਹਨਾ। ਸੋ ਕੇਸ ਆ, ਉਹਦੇ ਵਿੱਚ ਬੈਲੈਂਸ ਰੱਖਣਾ ਪੈਂਦਾ, ਫਿਰ ਸਟਾਫ ਆ, ਕਈ ਚੀਜ਼ਾਂ ਹੋਰ ਆ ਜਾਂਦੀਆਂ। ਤੇ ਅਜੇ ਤੁਸੀਂ ਕਹਿ ਲਓ ਕਿ ਜੇ ਇਸ ਪਾਸੇ ਨੂੰ ਤੁਰੇ ਆ ਤਾਂ ਆਪਣੀ ਲਾਈਫ ਦਾ ਬਹੁਤ ਵੱਡਾ ਹਿੱਸਾ ਤੁਹਾਨੂੰ ਪਰਸਨਲ ਲਾਈਫ ਦਾ ਨਿਗਲੈਕਟ ਕਰਨਾ ਪੈਂਦਾ ਕਈ ਵਾਰੀ। ਜਿਹੜਾ ਬੋਡੀ ਤੇ ਤੁਹਾਨੂੰ ਪਤਾ ਲੱਗਦਾ ਫਿਜ਼ੀਕਲ ਟੂਲ ਜਾਂ ਮੈਂ ਵਰਕਆਊਟ ਵਗੈਰਾ ਬੜਾ ਕਰਦਾ, ਉਹ ਨਹੀਂ ਕਰ ਸਕਦਾ, ਟਾਈਮ ਨਹੀਂ ਮਿਲਦਾ। ਸੋ ਇਹ ਹੈ ਕਿ ਜਿਹੜਾ ਹੁਣ ਇੱਦਾਂ ਜੇ ਤੁਹਾਨੂੰ ਕਿਤੇ ਆਪਣਾ ਸਕੈਜੂਲ ਦਿਖਾਈਏ, ਤੁਸੀਂ ਕਹਿਣਾ ਯਾਰ ਇਹ ਤੁਰੇ ਫਿਰੇ ਵੀ ਕਿੱਦਾਂ ਪਏ, ਕਿਤੇ ਤੁਰੇ ਫਿਰੇ ਡਿੱਗ ਨਾ ਜਾਣ ਕਿਤੇ ਇਹ, ਕਿ ਜਿਸ ਹਿਸਾਬ ਨਾਲ ਇਹ ਉਹ ਆ। ਸੋ ਇਹ ਹੈ ਕਿ ਆ ਜਿਹੜਾ ਸ਼ੋਅ ਆ ਬੋਲਣਾ, ਇਹ
ਸਾਹਮਣੇ ਜਿਹੜਾ ਹੈਗਾ ਫਰੰਟ ਐਂਡ ਜਿਹੜਾ 1.5-2 ਘੰਟੇ ਦਾ, ਜਿਹੜਾ ਬੈਕ ਐਂਡ ਜਿਹੜਾ ਪਟੇਲ ਦਾ ਡਿਸੀਜਨ ਆ ਉਹ ਪੜ੍ਹਨਾ, ਹਰੇਕ ਜਿਹੜਾ ਸ਼ੋਅ ਆ 4-5 ਘੰਟੇ ਦੀ ਉਹਦੀ ਤਿਆਰੀ ਆ ਉਹ ਆ। ਤੇ ਸੈਟਰਡੇ ਆਪਣਾ ਜਿਹੜਾ ਇੱਕ ਗੱਲ ਛੁੱਟੀ ਦਾ ਦਿਨ ਆ, ਕਿਸੇ ਬੰਦੇ ਨੂੰ ਪੁੱਛੋ ਉਹ ਕਹਿੰਦਾ ਯਾਰ ਮੈਨੂੰ ਬੋਦਰ ਨਾ ਕਰ ਤੂੰ, ਮੈਨੂੰ ਇੱਕੋ ਦਿਨ ਮਿਲਦਾ। ਸੋ ਇਹ ਹੈ ਕਿ ਇਹ ਹੁਣ ਘਰ ਦੇ ਘੁੰਮਣ ਵੀ ਆਏ, ਉਹ ਵੀ ਬਿਠਾਏ ਹੋਏ ਆ ਕਿ ਤੁਸੀਂ ਬੈਠੋ ਕਮਰੇ ਦੇ ਅੰਦਰ, ਪਹਿਲਾਂ ਸ਼ੋਅ ਕਰਨਾ 12 ਵਜੇ ਤੱਕ ਤਾਂ ਫਿਰ ਆਪਾਂ ਅੱਗੇ ਕਰਨਾ। ਸੋ ਇਹ ਹੈ ਕਿ ਇਸ ਤੋਂ ਜ਼ਿਆਦਾ ਆਪਾਂ ਇਸ ਵੇਲੇ ਨਹੀਂ ਕਰ ਸਕਦੇ, ਸਿਰਫ ਗੱਲਾਂ ਨਹੀਂ ਨਾ ਕਰਨੀਆਂ ਲੋਕਾਂ। ਤੁਹਾਡਾ ਵੀ ਮੈਂ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਨਾਲ ਤੁਹਾਡੀ ਫੈਮਿਲੀ ਦਾ ਵੀ ਬਹੁਤ ਧੰਨਵਾਦ ਕਰਦਾ, ਜਿਹੜੇ ਤੁਹਾਨੂੰ ਫੈਮਿਲੀ ਤੋਂ ਬਿਨਾਂ ਇਨਸਾਨ ਜਾ ਨਹੀਂ ਸਕਦਾ, ਜਿਹੜੇ ਤੁਹਾਨੂੰ ਜਾਣ ਦੀ ਇਜਾਜ਼ਤ ਦਿੰਦੇ ਹੈਗੇ। ਜੀ ਹੁਣ ਆਪਣਾ ਸਵਾਲ ਪੁੱਛ ਲਿਓ ਜਸ ਜੀ ਤੇ ਆਪਾਂ ਫਿਰ ਅਗਲੇ ਕਾਲ ਲਾਈਏ ਜੀ। ਹਾਂਜੀ, ਮੇਰਾ ਸਵਾਲ ਇਹ ਸੀਗਾ ਜੀ, ਕੋਈ ਪੰਜਾਬ ਬੈਠਾ ਹੋਵੇ ਜੀ, ਉਹਨੇ ਇੱਥੇ ਆਉਣਾ ਹੋਵੇ, ਇੱਥੇ ਉਹਨੇ ਆਪਦੀ ਪ੍ਰਾਪਰਟੀ ਲੈਣੀ ਹੋਵੇ ਜਸਟ ਹਨਾ, ਜਿੱਥੇ ਰਹਿਣਾ ਉਹਨੇ ਪੰਜਾਬੀ ਹੋਵੇ, ਕੀ ਉਹ ਲੈ ਸਕਦਾ? ਹਾਂਜੀ, ਪ੍ਰਾਪਰਟੀ ਤੇ ਕੋਈ ਰੋਕ ਟੋਕ ਨਹੀਂ ਹੈਗੀ। ਕੋਈ ਵੀ ਬੰਦਾ ਜਿਹੜਾ ਪ੍ਰਾਪਰਟੀ ਲੈ ਸਕਦਾ, ਕੰਪਨੀਆਂ ਖੋਲ ਸਕਦਾ, ਬਿਜ਼ਨਸ ਖਰੀਦ ਸਕਦਾ, ਸ਼ੇਅਰ ਲੈ ਸਕਦਾ, ਕੰਮ ਨਹੀਂ ਬਸ ਇੱਥੇ ਕਰ ਸਕਦਾ। ਉਹਦੇ ਵਾਸਤੇ ਇਮੀਗ੍ਰੇਸ਼ਨ ਦੀ ਪਰਮਿਸ਼ਨ ਚਾਹੀਦੀ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਨਾਮ ਮਨਜਿੰਦਰ ਸਿੰਘ ਆ। ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ ਤੇ ਬਹੁਤ ਚੰਗਾ ਲੱਗਦਾ, ਤੁਸੀਂ ਹਰ ਕਿਸਮ ਦੀ ਇਨਫੋਰਮੇਸ਼ਨ ਦਿੰਦੇ ਆ ਇਹਦੇ ਉੱਪਰ, ਤੇ ਸੁਣ ਕੇ ਬਹੁਤ ਜਾਣੀ ਕਿ ਪਤਾ ਸਾਡੇ ਜਨਰਲ ਨੌਲੇਜ ਵਿੱਚ ਵਾਧਾ ਹੁੰਦਾ ਆ। ਹਾਂਜੀ, ਥੈਂਕ ਯੂ ਜੀ। ਹਾਂਜੀ ਵੀਰ ਜੀ, ਗੱਲ ਹੈਗੀ ਇਹ ਕਿ ਉਹ ਮੇਰਾ ਇੱਕ ਛੋਟਾ ਭਰਾ, ਉਹਨੇ 2014 ਦੇ ਵਿੱਚ ਅਸਾਲਮ ਅਪਲਾਈ ਕੀਤੀ ਸੀ ਜੀ। ਤਾਂ 2014 ਦੀ ਅਸਾਲਮ ਅਪਲਾਈ ਕੀਤੀ ਹੋਈ ਆ ਤੇ ਹੁਣ ਤੱਕ ਕੋਈ ਇੰਟਰਵਿਊ ਦੀ ਡੇਟ ਨਹੀਂ ਆਈ। ਤਾਂ ਇਹਦੇ ਬਾਰੇ ਪਤਾ ਕਰਨਾ ਸੀ ਕਿ 2014 ਦੇ ਵਿੱਚ ਜਿਨ੍ਹਾਂ ਨੇ ਅਸਾਲਮ ਅਪਲਾਈ ਕੀਤੀਆਂ ਸੀ, ਉਹਨਾਂ ਦੀ ਕਿਸੇ ਦੀ ਹੁਣ ਇੰਟਰਵਿਊ ਆ ਰਹੀ ਹੈ ਜਾਂ ਨਹੀਂ ਆ ਰਹੀ? ਹਾਂਜੀ, ਆ ਵੀ ਦੇਖੋ, ਆਟੋਮੈਟਿਕਲੀ ਇੰਟਰਵਿਊ ਨਹੀਂ ਆਣੀ। ਤੁਹਾਨੂੰ ਕੀ ਕਰਨਾ ਪੈਣਾ, ਤੁਹਾਨੂੰ ਆਪਣੀ ਫਾਈਲ ਕੰਪਲੀਟ ਕਰਨੀ ਪੈਣੀ, ਦੁਬਾਰਾ ਸਾਰੇ ਡਾਕੂਮੈਂਟ ਜਮ੍ਹਾਂ ਕਰਾ ਕੇ ਤੁਸੀਂ ਫਿਰ ਅਸਾਲਮ ਆਫਿਸਰ ਨੂੰ ਰਿਕੁਐਸਟ ਕਰ ਸਕਦੇ ਆ ਕਿ ਮੈਂ 2014 ਦਾ ਵੇਟ ਕਰ ਰਿਹਾ, ਮੇਰੀ ਇੰਟਰਵਿਊ ਦਿਓ, ਮੇਰਾ ਕੇਸ ਐਡਵਾਂਸ ਕਰੋ। ਤੇ ਕਿਉਂਕਿ ਤੁਹਾਡਾ ਕੇਸ ਪੁਰਾਣਾ, ਉਹ ਐਡਵਾਂਸ ਕਰ ਦੂਗੇ। ਆਪਣੇ ਆਪ ਨਹੀਂ ਇੰਟਰਵਿਊ ਆਣੀ, ਕਿਉਂਕਿ ਅਸਾਲਮ ਆਫਿਸ ਨੂੰ ਨਹੀਂ ਪਤਾ ਕਿ ਕੌਣ ਇੰਟਰਵਿਊ ਚਾਹੁੰਦਾ, ਕੌਣ ਨਹੀਂ ਚਾਹੁੰਦਾ। ਜੇ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਪੂਰੀ 100% ਫਾਈਲ ਅਪਗ੍ਰੇਡ ਕਰਕੇ ਫਿਰ ਉਹਨਾਂ ਨੂੰ ਸੰਪਰਕ ਕਰੋ ਕਿ ਮੇਰਾ ਕੇਸ ਐਡਵਾਂਸ ਕੀਤਾ ਜਾਵੇ, ਤੇ ਕਰ ਦਊਗੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨਵਤੇਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਈ, ਮੇਰੇ ਛੋਟੇ ਦੋ ਕੁਐਸਚਨ ਆ ਜੀ। ਇੱਕ, ਮੇਰੀ ਸਿਸਟਰ ਆ ਇੰਡੀਆ, ਉਹਦੇ 2005 ਦੇ ਮਾਰਚ ਦੇ ਆ, ਤੇ ਉਹਨਾਂ ਤੋਂ ਜਿੱਦਾਂ ਸਾਡੇ ਰਿਸ਼ਤੇਦਾਰ ਹੋਰ ਸੀਗੇ, ਉਹਨਾਂ ਦੇ 2 ਮਹੀਨੇ ਪਹਿਲਾਂ ਉਹਨਾਂ ਤੋਂ ਫੀਸਾਂ ਜਮ੍ਹਾਂ ਹੋਈਆਂ ਸੀਗੀਆਂ ਉਹਨਾਂ ਦੇ ਕੇਸ ਤੋਂ, ਤੇ ਉਹਨਾਂ ਦੀ ਇੰਟਰਵਿਊ ਆ ਗਈ ਸੀਗੀ ਫਰਵਰੀ ਦੇ ਵਿੱਚ, ਤੇ ਉਹਨਾਂ ਦੇ ਵੀਜ਼ੇ ਲੱਗ ਚੁੱਕੇ ਆ। ਪਰ ਇਹਨਾਂ ਦੀ ਭੈਣ ਹੋਣਾ ਦੀ ਹਾਲੇ ਤੱਕ ਇੰਟਰਵਿਊ ਕੋਈ ਨਹੀਂ ਆਈ। ਤੇ ਇੱਕ ਹੈਗਾ ਮੇਰੇ ਬ੍ਰਦਰ ਆ ਸਪੇਨ ਦੇ ਵਿੱਚ, ਉਹਨਾਂ ਦੇ ਭਰੇ ਹੋਏ 2009। ਤੇ ਮੈਂ ਅੱਗੇ ਵੀ ਤੁਹਾਨੂੰ ਫੋਨ ਕੀਤਾ ਸੀ, ਤੁਸੀਂ ਉਦੋਂ ਕਿਹਾ ਸੀ ਵੀ ਜੇ ਬਿਜ਼ਨਸ ਦੇ ਤੌਰ ਤੇ ਆ ਸਕਦੇ, ਕਿਉਂਕਿ ਉਹ ਸਿਟੀਜ਼ਨ ਸਪੇਨ ਦੇ ਆ। ਤੇ ਉਹ ਜਿੱਦਾਂ ਸਾਡੇ ਆਪ ਦੋਨਾਂ ਭਰਾਵਾਂ ਕੋਲ, ਸਾਡੇ ਕੋਲ ਨਹੀਂ ਹਾਲੇ ਬਿਜ਼ਨਸ ਕੋਈ ਵੀ, ਪਰ ਸਾਡੀ ਭਾਣਜੀ ਆ, ਉਹਦੇ ਬਿਜ਼ਨਸ ਹੈਗੇ ਆ, ਤੇ ਉਹਦੇ ਵਿੱਚ ਉਹ ਜਿੱਦਾਂ ਉਹ ਦੂਸਰਾ ਬਿਜ਼ਨਸ ਵਾਲਾ ਵੀਜ਼ਾ ਲੈ ਕੇ ਜਾਂ ਏਦਾਂ ਆ ਸਕਦੇ, ਉਹਨਾਂ ਨਾਲ ਮਿਲ ਕੇ ਇਨਵੈਸਟਮੈਂਟ ਬੇਸਿਕਲੀ ਕਰ ਸਕਦੇ ਆ। ਅੱਛਾ, ਸੋ ਇਦਾਂ ਕਿ ਸਪਟੰਬਰ 2005 ਚੱਲ ਰਿਹਾ। ਸੋ ਤੁਹਾਡੇ ਜਿੱਦਾਂ ਤੁਸੀਂ ਕੀ ਦੱਸਿਆ ਸੀਗਾ, ਤੁਹਾਡੀ ਕਦੋਂ, ਕਿਹੜੇ ਮਹੀਨੇ ਦੇ ਪੇਪਰ? 2005 ਮਾਰਚ 2005 ਦੇ। ਤੁਹਾਡੇ ਆਉਣ ਵਾਲੀ ਹੋਣੀ ਆ, ਉਹਨਾਂ ਨੂੰ ਤੁਸੀਂ ਸੰਪਰਕ ਕਰ ਲਓ। ਅੱਜ ਕੱਲ ਹੀ ਆ ਤੁਹਾਡਾ, ਤਾਂ ਆ ਜਾਊਗੀ ਤਰੀਕ ਤੁਹਾਡੀ, ਤੇ ਉਹਨਾਂ ਨੂੰ ਸੰਪਰਕ ਕਰ ਲਓ ਤੁਸੀਂ ਇੱਕ ਵਾਰੀ। ਤੇ ਜਿਹੜਾ ਤੁਸੀਂ ਦੱਸਿਆ ਕਿ ਸਿਟੀਜ਼ਨ ਹੈਗੇ ਆ, ਇਨਵੈਸਟਮੈਂਟ ਕਰਨੀ ਹੁੰਦੀ ਆ, ਐਗਜ਼ਿਸਟਿੰਗ ਬਿਜ਼ਨਸ 'ਚ ਵੀ ਕਰ ਸਕਦੇ ਆ, ਨਵੇਂ ਬਿਜ਼ਨਸ 'ਚ ਵੀ ਕਰ ਸਕਦੇ ਆ, ਰਿਸ਼ਤੇਦਾਰ ਦੇ 'ਚ ਵੀ ਕਰ ਸਕਦੇ ਆ, ਯਾਰ ਦੋਸਤ ਦੇ ਬਿਜ਼ਨਸ 'ਚ ਇਨਵੈਸਟ ਕਰ ਸਕਦੇ ਆ। ਤੇ ਇਨਵੈਸਟਮੈਂਟ ਕਰਨੀ ਆ ਤੇ ਨੌਕਰੀਆਂ ਕ੍ਰੀਏਟ ਕਰਨੀਆਂ, ਇਹ ਤੁਹਾਡੀ ਆਰਗੂਮੈਂਟ ਆ। ਸੋ ਹਾਂਜੀ, ਭਾਂਜੀ ਦੇ ਬਿਜ਼ਨਸ 'ਚ ਇਨਵੈਸਟ ਕਰਕੇ ਵੀ ਉਹ 51% ਜੇ ਹਿੱਸੇਦਾਰੀ ਲੈਂਦੇ ਆ, 50 ਜਾਂ 51% ਹਿੱਸੇਦਾਰੀ ਲੈਂਦੇ ਆ, ਤਾਂ ਆ ਸਕਦੇ ਆ ਜੀ। ਬਿਲਕੁਲ, ਥੈਂਕ ਯੂ ਜੀ। ਤੇ ਬਾਕੀ ਆਪਾਂ ਜਿਹੜੇ ਸਰੋਤੇ ਸੁਣ ਰਹੇ ਆ ਤੇ ਜਿਹੜੇ YouTube Facebook ਦੇ ਉੱਤੇ ਦੇਖ ਰਹੇ ਆ, ਉਹਨਾਂ ਨੂੰ ਇਹੀ ਬੇਨਤੀ ਹੈ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਲੱਗਦਾ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ, ਗਾਂ ਆਪ ਵੀ ਸਬਸਕ੍ਰਾਈਬ ਕਰੋ, ਤੇ ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਇਸ ਦੇ ਨਾਲ ਜਿਹੜਾ ਜੋੜੋ। ਹਰਜਿੰਦਰ ਸਿੰਘ ਹੁਣੀ ਕਹਿੰਦੇ ਵੀ ਇੱਕ ਕਿਸਮ ਦਾ ਲੰਗਰ ਹੀ ਤੁਸੀਂ ਲਾਇਆ ਆ, ਗਿਆਨ ਦਾ ਲੰਗਰ।
ਜਿਹੜਾ ਵੰਡਿਆ ਜਾ ਰਿਹਾ। ਸੋ ਧੰਨਵਾਦ ਆ ਜੀ ਤੁਹਾਡੇ ਇਹਨਾਂ ਕਮੈਂਟਸ ਦੇ ਲਈ, ਕਿਉਂਕਿ ਮੈਨੂੰ ਪਤਾ ਆਲਰੇਡੀ ਆਪਾਂ ਵਕਤ ਕਾਫੀ ਜ਼ਿਆਦਾ ਉੱਤੇ ਲੈ ਚੁੱਕੇ ਹਾਂ। ਜਿਹੜੇ ਸਰੋਤੇ ਇਸ ਟਾਈਮ ਹੋਲਡ ਤੇ ਹੈਗੇ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਵੱਧ ਤੋਂ ਵੱਧ ਕਾਲਸ ਜਿਹੜੀਆਂ ਅਸੀਂ ਲੈਣ ਦੀ ਜਿਹੜੀ ਕੋਸ਼ਿਸ਼ ਆ, ਸੋ ਸਪੀਡ ਅਪ ਕਰਨ ਦੀ ਅਸੀਂ ਇੱਥੇ ਕੋਸ਼ਿਸ਼ ਕਰਨ ਲੱਗੇ ਹਾਂ। ਹੁਣ ਰਵਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਲਾਸਟ ਵੀਕ ਕਾਲ ਕੀਤੀ ਸੀ ਤੇ ਮੇਰਾ ਕੁਐਸਚਨ ਸੀਗਾ ਕਿ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀ 2018 ਤੇ ਨਾਲ ਮੈਂ ਆਪਣੇ ਭਰਾ ਦੇ ਪੇਪਰ ਲਾਏ ਸੀ, ਉਹ ਅੰਡਰ 18 ਹੈ, ਕਿ ਉਹਦਾ ਨਾਲ ਬਣੂਗਾ ਕਿ ਨਹੀਂ। ਤੁਸੀਂ ਕਿਹਾ ਸੀ ਨੈਕਸਟ ਵੀਕ ਕਾਲ ਕਰਿਓ ਤੇ ਥੋੜੀ ਤੁਸੀਂ ਸਰਚ ਕਰਕੇ ਦੱਸੋਗੇ ਇਹਦੇ ਵਿਸ਼ੇ ਤੇ। ਮੈਂ ਤੁਹਾਡੇ ਕੋਲ ਬਾਕੀ ਚੱਲਾ, ਮੇਰੇ ਕੋਲ ਭੁੱਲ ਗਏ, ਮੇਰੇ ਜ਼ਿਹਨ ਚੋਂ ਨਿਕਲ ਗਿਆ। ਮੈਂ 100% ਤੁਹਾਨੂੰ ਅਗਲੇ ਵਾਰੀ ਜ਼ਰੂਰ ਦੱਸੂਗਾ। ਚਲੋ ਜੀ, ਹੁਣ ਚਲੋ ਥੈਂਕ ਯੂ ਜੀ ਪੇਸ਼ੈਂਸ ਦੇ ਲਈ। ਤੇ ਆਪਾਂ ਨੋਟ ਕਰ ਲੈਂਦੇ ਆ ਜੀ ਪੱਕਾ ਹੀ ਕਾਪੀ ਦੇ ਵਿੱਚ। ਅਗਲੀ ਮੈਨੂੰ ਪੁੱਛਣਾ ਪਹਿਲਾਂ ਸਵਾਲ। ਹਾਂਜੀ, ਅਗਲੇ ਵੀਕ ਤੁਹਾਨੂੰ ਪੱਕਾ ਜਿਹੜਾ ਜੀ ਪਤਾ ਕਰਕੇ ਬਗੈਰ ਤੁਹਾਡੇ ਕਾਲ ਕੀਤੇ ਅਸੀਂ ਤੁਹਾਨੂੰ ਦੱਸਣ ਦੀ ਇਸ ਦੇ ਵਿੱਚ ਕੋਸ਼ਿਸ਼ ਕਰਾਂਗੇ ਜੀ। ਜੀ ਥੈਂਕ ਯੂ ਜੀ। ਚੇਤਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਜੀ, ਆਪਣਾ ਅਸੀਂ 2016 ਦੇ ਵਿੱਚ ਆਏ ਸੀ ਭਾਜੀ US ਫੈਮਿਲੀ ਦੇ ਨਾਲ ਵੀਜ਼ੇ ਦੇ ਉੱਤੇ, ਤੇ ਅਸੀਂ ਇੱਥੇ ਆ ਕੇ ਆਪਣਾ ਅਸਾਈਲਮ ਲਾਤਾ ਸੀਗਾ ਜੀ 2017 ਦੇ ਵਿੱਚ। ਉਦੋਂ ਭਾਜੀ ਮੈਂ 18 ਸਾਲ ਦਾ ਉਹ ਘੱਟ ਸੀਗਾ ਜੀ, ਮਤਲਬ ਅੰਡਰ 18 ਸੀਗਾ। ਸੋ ਲਾਈਕ ਹਲੇ ਤੱਕ ਫਿਲਹਾਲ ਦੀ ਘੜੀ ਕੋਈ ਵੀ ਇੰਟਰਵਿਊ ਦੀ ਕੋਈ ਵੀ ਆਪਾਂ ਨੂੰ ਕੁਛ ਨਹੀਂ ਆਇਆ ਹੈਗਾ, ਚਿੱਠੀ ਆ ਹਨਾ। ਸੋ ਪੁੱਛਦੇ ਸੀਗੇ ਵੀ ਜੇ ਆਪਣਾ ਇਹਨਾਂ ਦਾ ਮਤਲਬ ਪੀਡੀ ਦਾ ਕੀ ਬੈਨੀਫਿਟ ਹੈ ਜੀ ਇਹਦੇ ਹਿਸਾਬ ਦੇ ਨਾਲ, ਜਾਂ ਫਿਰ ਪੀਡੀ ਤਾਂ ਸਿਰਫ ਇਮੀਗ੍ਰੇਸ਼ਨ ਕੋਰਟ ਵਾਲੇ ਸਿਨੈਰੀਓ ਤੇ ਲਾਗੂ ਹੁੰਦੀ ਆ, ਅਸਾਈਲਮ ਆਫਿਸ ਵਾਲੇ ਸਿਨੈਰੀਓ ਤੇ ਨਹੀਂ ਲਾਗੂ ਹੁੰਦੀ। ਅੱਛਾ ਜੀ। ਤੇ ਭਾਜੀ ਫਿਰ ਇਹ ਮਤਲਬ ਕਿ ਇੰਟਰਵਿਊ ਆ, ਜਿਵੇਂ ਅਸੀਂ ਆਏ ਸੀਗੇ ਵੀਜ਼ੇ ਥਰੂ ਆਏ ਸੀਗੇ, ਇੰਟਰਵਿਊ ਲੇਟ ਆਉਂਦੀਆਂ ਵੀ ਆ, ਇਹਦਾ ਕੀ ਹਿਸਾਬ ਕਿਤਾਬ ਬਈ? ਇੰਟਰਵਿਊ ਆਉਂਦੀ ਵੀ ਆਪਾਂ ਦੱਸ ਕੇ ਹਟੇ ਕਿ ਕਿਉਂਕਿ ਉਹਨਾਂ ਕੋਲ ਰਸ਼ ਬਹੁਤ ਆ, ਉਹਨਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈਗੀ ਕਿਸੇ ਨੂੰ ਵੀ ਉਹਨਾਂ ਨੇ ਇੰਟਰਵਿਊ ਦੇਣਾ ਵਾ, ਭਾਵੇਂ ਉਹ 20 ਸਾਲ ਪੈਂਡਿੰਗ ਰੱਖਣ। ਤੁਸੀਂ ਬਸ ਇਹ ਕਰ ਸਕਦੇ ਕਿ ਆਪਣਾ ਕੇਸ ਪੂਰਾ ਅਪਡੇਟ ਕਰਕੇ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਕਿ ਮੇਰੇ ਡਾਕੂਮੈਂਟ ਜਮ੍ਹਾਂ ਵਾ, ਮੈਨੂੰ ਹੁਣ ਇੰਟਰਵਿਊ ਦਿੱਤੀ ਜਾਵੇ, ਬਸ ਇਹ ਹੋ ਸਕਦਾ। ਥੈਂਕ ਯੂ ਜੀ। ਜਤਿੰਦਰ ਜੀ। ਹਾਂਜੀ ਵੀਰ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਬ੍ਰਦਰ ਵੀਰ ਜੀ ਐਸੇ ਮਹੀਨੇ ਆਇਆ ਇੱਥੇ ਤੇ ਉਹਨੂੰ ਕੜਾ ਲੱਗਾ ਤੇ 2 ਤਰੀਕ ਨੂੰ ਉਹਦੀ ਕੋਰਟ ਡੇਟ ਹੈ। ਤੇ ਇੱਕ ਜਾਣਕਾਰੀ ਚਾਹੁੰਦਾ ਵੀ ਮਤਲਬ ਵਕੀਲ ਲੈ ਕੇ ਜਾਣ ਦੀ ਨਾਲ ਲੋੜ ਹੈਗੀ ਆ ਜਾਂ ਨਹੀਂ। ਤੇ ਦੂਸਰਾ ਕੁਐਸਚਨ ਮੇਰਾ ਹੈਗਾ ਭਾਜੀ ਨੂੰ ਕਿ ਅਸੀਂ ਨਿਊਯਾਰਕ ਦੇ ਵਿੱਚ ਰਹਿੰਦੇ ਹਾਂ ਤੇ ਅਸੀਂ ਤੁਹਾਡੇ ਥਰੂ ਮੈਂ ਇਹ ਕੇਸ ਕਰਾਉਣਾ ਚਾਹੁੰਦਾ ਤੇ ਮੈਨੂੰ ਨਿਊਯਾਰਕ ਦਾ ਐਡਰੈਸ ਦਿੱਤਾ ਜਾਵੇ। ਜੀ ਆਪਾਂ ਉਹ ਅਨਾਉਂਸ ਕਰ ਦਿੰਦੇ ਹਾਂ। ਸੋ 1 ਸੈਕਿੰਡ ਹੋਲਡ ਕਰੋ ਜੀ। ਜੇ ਪਹਿਲਾਂ ਕੰਟੈਕਟ ਨੰਬਰ ਜੀ ਉਧਰ ਦਾ ਹੈਗਾ ਚਾਹੇ ਉਹ ਕਰ ਦੇਣ, ਫਿਰ ਐਡਰੈਸ ਕੰਟੈਕਟ ਨੰਬਰ ਸਾਡਾ ਸੇਮ ਹੀ ਹੈ ਇਹੀ। ਠੀਕ ਹੈ, ਓਕੇ ਜੀ। ਤੇ ਵਕੀਲ ਲਿਜਾਣ ਦੀ ਲੋੜ ਆ? ਹਾਂਜੀ ਬਿਲਕੁਲ, ਤੁਹਾਨੂੰ ਵਕੀਲ ਕਿਸੇ ਨਾ ਕਿਸੇ ਮੌਕੇ ਤੇ ਕਰਨਾ ਹੀ ਪੈਣਾ ਵਾ, ਤੇ ਕਿਉਂ ਨਾ ਹੁਣ ਤੁਸੀਂ ਕਰ ਲਓ। ਤੇ ਪਰ ਵੈਸੇ ਹਾਂਜੀ ਲੋੜ ਨਹੀਂ ਹੁੰਦੀ। ਤੁਸੀਂ ਜੇ ਨਹੀਂ ਵਕੀਲ ਕਰਨ ਦਾ ਟਾਈਮ ਆ ਤੇ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਸਕਦੇ ਆ ਕਿ ਮੈਂ ਵਕੀਲ ਕਰ ਲਿਆ, ਮੈਨੂੰ ਨਵੀਂ ਮਾਸਟਰ ਹੀਅਰਿੰਗ ਜਿਹੜੀ ਆ ਉਹ ਦਿੱਤੀ ਜਾਵੇ। ਤੇ ਐਡਰੈਸ ਹੈਗਾ ਜੀ 118-21 ਕੁਈਨਸ ਬੁਲੇਵਾਰਡ, ਫੋਰੈਸਟ ਹਿਲਸ, ਨਿਊਯਾਰਕ। ਜ਼ਿਪ ਕੋਡ ਹੈਗਾ 11375। ਸੋ ਪਰ ਇਹ ਹੈ ਕਿ ਜਿੱਦਾਂ ਮੈਂ ਦੱਸਿਆ ਕਿ ਮੈਂ ਇਨ ਪਰਸਨ ਅਜੇ ਮੈਂ ਮਿਲਣਾ ਨਹੀਂ ਤੁਹਾਨੂੰ ਨਿਊਯਾਰਕ, ਪਰ ਐਡਰੈਸ ਹੈਗਾ ਸਾਡਾ। ਅਟਰਨੀ ਉੱਥੇ ਬੈਠ ਗਿਆ ਵਾ, ਇੱਕ ਹੋਰ ਸਟਾਫ ਮੈਂਬਰ, 2 ਜਾਣੇ ਉੱਥੇ ਆਲਰੇਡੀ ਆਪਾਂ ਹਾਇਰ ਕਰ ਲਏ ਆ। ਜਾ ਸਕਦੇ ਆ, ਫਾਈਲ ਵਗੈਰਾ ਡ੍ਰੌਪ ਕਰ ਸਕਦੇ ਆ। ਪਰ ਜੇ ਤੁਹਾਨੂੰ ਮੇਰੇ ਤੋਂ ਕੋਈ ਟੈਕਨੀਕਲ ਸਲਾਹ ਚਾਹੀਦੀ ਹੈ, ਮੇਰੇ ਨਾਲ ਕਾਰਵਾਈ ਕਰਨੀ ਹੈ, ਤਾਂ ਮੇਰੇ ਨਾਲ ਹੀ ਕਰਨੀ ਪੈਣੀ ਹੈ ਨਾ ਜੀ। ਤੇ ਫਿਲਹਾਲ ਜਿਹੜੀ ਤੁਹਾਡੀ ਹੀਅਰਿੰਗ ਆ, ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਆਪਾਂ ਵਕੀਲ ਲੱਭ ਲਿਆ ਵਾ, ਤੇ ਉਹ ਤੁਹਾਨੂੰ ਨਵੀਂ ਹੀਅਰਿੰਗ ਦੇ ਦੂਗੇ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਸੁਖਵਿੰਦਰ। ਹਾਂਜੀ ਸੁਖਵਿੰਦਰ। ਹੈਲੋ। ਹਾਂਜੀ ਹਾਂਜੀ ਬੋਲੋ ਜੀ। 708 ਏਰੀਆ ਕੋਡ ਹੈ ਜੀ ਤੁਹਾਡਾ। ਹੈਲੋ ਸੁਰਿੰਦਰ ਜੀ, ਸੁਖਵਿੰਦਰ ਨਹੀਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪ੍ਰਗਿਆਨਾ ਭਾਜੀ। ਮੇਰੀ ਤੁਹਾਡੇ ਨਾਲ ਪਿਛਲੇ ਸਾਲ ਗੱਲ ਹੋਈ ਸੀ ਮੇਰੇ ਵੇਲੇ। ਮੈਨੂੰ ਡੈਪੂਟੇਸ਼ਨ ਲੱਗੀ ਹੈ 97 ਦੀ ਜੀ। ਤੇ ਮੇਰੀ ਵਾਈਫ ਗ੍ਰੀਨ ਕਾਰਡ ਹੋਲਡਰ ਹੈ ਤੇ ਬੇਟੀ ਸਿਟੀਜ਼ਨ ਹੈ, ਤੇ ਪੀਡੀ ਨਾਲ ਕੋਈ ਫਾਇਦਾ ਹੋ ਸਕਦਾ ਮੈਨੂੰ? ਤੁਸੀਂ 2 ਨੰਬਰ 'ਚ ਆਏ ਸੀਗੇ? ਹਾਂਜੀ ਪੀਡੀ ਨਾਲ ਬਿਲਕੁਲ ਫਾਇਦਾ ਹੋ ਸਕਦਾ। ਸੋ ਸਿੱਧੇ ਨਹੀਂ ਪੀਡੀ ਮਿਲਣੀ ਤੁਹਾਨੂੰ। ਜੇ ਤੁਹਾਡੇ ਕੇਸ ਹੈਗਾ ਕੋਈ ਨਵਾਂ ਕੇਸ ਹੈਗਾ ਅਸਾਈਲਮ ਦਾ,
ਪਹਿਲਾਂ ਤਾਂ ਮੋਸ਼ਨ ਟੂ ਰੀਓਪਨ ਤੁਹਾਨੂੰ ਫਾਈਲ ਕਰਨੀ ਪੈਣੀ ਹੈ। ਮੋਸ਼ਨ ਟੂ ਰੀਓਪਨ ਜਦੋਂ ਫਾਈਲ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਡਿਪੈਂਡਿੰਗ ਕਿੱਦਾਂ ਦਾ ਵਕੀਲ ਤੁਹਾਨੂੰ ਅੱਗੋਂ ਸਰਕਾਰੀ ਮਿਲਦਾ, ਪੀਡੀ ਦੀ ਤੁਸੀਂ ਮੰਗ ਕਰਨੀ ਹੈ। ਜੇ ਸਰਕਾਰੀ ਵਕੀਲ ਜੁਆਇਨ ਕਰ ਜਾਵੇ ਪੀਡੀ ਸੌਖੀ ਮਿਲ ਜਾਣੀ ਆ, ਨਹੀਂ ਤੇ ਫਿਰ ਉਹਨਾਂ ਦੀ ਮਰਜ਼ੀ ਹੈ ਕਿ ਦੇਣੀ ਹੈ ਕਿ ਨਹੀਂ ਦੇਣੀ ਆ। ਤੇ ਕੰਟਰੀ ਆਊਟ ਤੁਹਾਨੂੰ ਜਿਹੜਾ ਉਹ ਕਰਨਾ ਪੈਣਾ, ਵੇਵਰ ਲੈਣਾ ਪੈਣਾ 601। ਇੱਕ ਤਰੀਕਾ ਤੁਹਾਡਾ ਇਹ ਹੋ ਗਿਆ। ਦੂਜਾ ਤਰੀਕਾ, ਜੇ ਪੀਡੀ ਪੂਡੀ ਵਾਲੇ ਰਸਤੇ ਤੇ ਨਹੀਂ ਚੱਲਣਾ, ਤੁਹਾਨੂੰ ਡੀਪੋਟੇਸ਼ਨ ਤੁੜਾਉਣੀ ਪੈਣੀ ਆ। 212 ਵੇਵਰ ਕਹਿੰਦੇ, ਉਹਦੇ ਰਾਹੀਂ ਡੀਪੋਟੇਸ਼ਨ ਤੁੜਾ ਕੇ 601 ਲੈਣਾ ਪੈਣਾ। ਸੋ ਜਾਂ ਪੀਡੀ ਲੈ ਕੇ ਤੁਸੀਂ 601 ਲੈ ਸਕਦੇ ਆ, ਜਾਂ ਡੀਪੋਟੇਸ਼ਨ ਤੁੜਾ ਕੇ 601 ਲੈ ਸਕਦੇ ਆ। ਦੋਨੋਂ ਤਰੀਕੇ ਤੁਹਾਡੇ ਤੇ ਐਪਲੀਕੇਬਲ ਆ, ਤੇ ਪੀਡੀ ਲਈ ਤੁਸੀਂ ਜ਼ਰੂਰ ਟਰਾਈ ਕਰੋ ਜੀ। ਕਿਸੇ ਨੇ ਪੁੱਛਿਆ ਵੀ ਸਿਟੀਜ਼ਨ ਪੇਪਰ ਅਪਲਾਈ ਕਰਕੇ ਇੰਡੀਆ ਜਾ ਸਕਦੇ ਆ, ਤੇ ਆਈ ਥਿੰਕ ਨਾ ਹੀ ਜਾਓ। ਇੱਕ ਵਾਰੀ ਪੂਰਾ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਹੀ ਜਿਹੜਾ ਉਹ ਜਾਇਆ ਜਾਵੇ। ਕੀ ਤੁਹਾਡੀ ਟਰੈਵਲ ਕਰ ਸਕਦੇ ਆ, ਕੋਈ ਐਸਾ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਟਰੈਵਲ ਨਹੀਂ ਕਰ ਸਕਦੇ। ਪਰ ਇਹ ਨਹੀਂ ਕਿ ਤੁਸੀਂ ਇੰਡੀਆ ਜਾ ਕੇ ਡੇਰਾ ਲਾ ਲੈਣਾ। ਟੈਂਪਰੇਰੀ ਵਿਜ਼ਿਟ ਤੁਸੀਂ ਕਰ ਸਕਦੇ ਆ। ਟੈਂਪਰੇਰੀ ਵਿਜ਼ਿਟ ਆ, ਤੇ ਜੇ ਉਹ ਪਿੱਛੋਂ ਜੇ ਆ ਗਈ ਇੰਟਰਵਿਊ ਤੇ ਫਿਰ ਭੱਜ ਕੇ ਆਉਣਾ ਵੀ ਪੈਣਾ ਨਾਲ ਦੇ ਨਾਲ। ਉਦਿਤ। ਹਾਂਜੀ ਭਾਜੀ, ਨਮਸਤੇ ਜੀ। ਜੀ ਭਾਜੀ ਮੈਂ ਪੁੱਛਣਾ ਵੀ 2016 ਕੇ ਅੰਦਰ ਪੀਡੀ ਲਾਈ ਸੀ ਤੇ ਦੁਬਾਰਾ ਕੇਸ ਖਿਲਾਣਾ ਉਹਦੇ ਖੁੱਲ ਸਕਦਾ ਉਹ? ਜੇ ਤੁਹਾਡੀ ਪੀਡੀ ਸੀਗੀ ਜਿਹੜੀ 2016 ਦੀ ਪੀਡੀ ਸੀਗੀ ਨਾ, ਉਹ ਐਡਮਿਨ ਕਲੋਜ਼ ਕਰਦੇ ਸੀਗੇ ਕੇਸ। ਜੇ ਤੁਹਾਡਾ ਕੇਸ ਐਡਮਿਨ ਕਲੋਜ਼ ਹੋਇਆ ਵਾ ਤਾਂ ਤੁਸੀਂ ਉਹ ਕੇਸ ਨੂੰ ਖੋਲ ਸਕਦੇ ਆ। ਤੇ ਜਿਹੜੀ ਹੁਣ ਪੀਡੀ ਦੇ ਰਿਹਾ ਡਿਸਮਿਸ ਕਰ ਰਿਹਾ ਟੋਟਲ, ਇਹਦੇ ਵਿੱਚ ਨਹੀਂ ਖੋਲ ਸਕਦੇ। ਪੁਰਾਣੀ ਵਾਲੀ ਜਿਹੜੀ ਤੁਹਾਡੀ ਸੀਗੀ ਪੀਡੀ, ਜੇ ਐਡਮਿਨ ਕਲੋਜ਼ ਕੀਤਾ ਤਾਂ ਖੋਲ ਸਕਦੇ ਆ ਕੇਸ। ਜੀ ਹਾਂਜੀ, ਉਹ ਜਿਸ ਟਾਈਮ ਜਿਹੜੇ ਰਾਈਟ ਵੇ ਅਟਰਨੀ ਸੀ ਨਾ, ਹੈਲੋ ਹਾਂਜੀ ਹਾਂਜੀ, ਜਿਹੜੇ ਉਸ ਟਾਈਮ ਰਾਈਟ ਵੇ ਅਟਰਨੀ ਸੀ, ਉਹ ਕਹਿੰਦੇ ਸੀ ਵੀ ਇਨ ਫਿਊਚਰ ਤੁਸੀਂ ਕੇਸ ਖਲਵਾ ਸਕਦੇ ਹੋ। ਹਾਂਜੀ, ਮੋਸ਼ਨ ਟੂ ਰੀਕੈਲੰਡਰ ਕਰਾਉਣਾ ਪੈਣਾ ਤੁਹਾਨੂੰ, ਤੇ ਖੋਲ ਸਕਦੇ ਆ ਉਹ ਕੇਸ। ਪਰ ਅੱਜ ਦੀ ਡੇਟ 'ਚ ਪੰਗਾ ਨਾ ਲਿਓ, ਕਿਉਂਕਿ ਪੀਡੀ ਬਹੁਤ ਚੱਲ ਰਹੀ ਆ। ਉਹਨਾਂ ਨੇ ਖੋਲ ਕੇ ਤੁਹਾਡਾ ਰਾਈਟ ਵੇ, ਫਿਰ ਦੂਜਾ ਵਾਲਾ ਡਿਸਮਿਸ ਨਾ ਕਰ ਦੇਣ। ਸੋ ਤੁਸੀਂ ਖੜ ਜਾਓ ਥੋੜਾ ਜਿਹਾ, ਆਪਣਾ ਪੀਡੀ ਪੂਡੀ ਵਾਲਾ ਜਿਹੜਾ ਮੁੱਦਾ ਵਾ ਨਾ, ਥੋੜਾ ਜਿਹਾ ਸ਼ਾਂਤ ਹੋਣ ਦਿਓ, ਤੇ 6 ਮਹੀਨੇ ਬਾਅਦ ਦੇਖਿਓ ਕਿ ਕੀ ਚੱਲਦਾ ਪਿਆ। ਅੱਜ ਦੀ ਡੇਟ 'ਚ ਤੁਹਾਨੂੰ ਖੁਲਾ ਕੇ ਫਾਇਦਾ ਨਹੀਂ, ਮੇਰੇ ਹਿਸਾਬ ਨਾਲ ਉਹਨਾਂ ਨੇ ਡਿਸਮਿਸ ਕਰ ਦੇਣਾ ਜੀ। ਸੋ ਡਿਸਮਿਸ ਕਰਦੇ ਤੇ ਫਿਰ ਇਹਨਾਂ ਦਾ ਸਾਰਾ ਆਧਾਰ ਖਤਮ ਹੋ ਜਾਂਦਾ। ਇਹਦਾ ਮਤਲਬ ਇਹ ਹੁੰਦਾ ਜਿਹੜਾ ਨੂੰ ਅਸਾਈਲਮ ਆਫਿਸ 'ਚ ਜਾਣਾ ਪੈਣਾ ਥੱਲੇ, ਫਿਰ ਸ਼ੁਰੂ ਤੋਂ, ਮਤਲਬ ਹਾਂਜੀ। from step 1। ਠੀਕ ਹੈ। ਬਰਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਇਹ ਹੈ ਜੀ, ਅਸੀਂ ਸਾਡੀ ਬੇਟੀ ਦੇ ਜਿੱਦਾਂ ਪੇਪਰ ਲਾਏ ਸੀ, ਅੱਗੇ ਵੀ ਜਗੀਰ ਉਹਨਾਂ ਨਾਲ ਗੱਲ ਕੀਤੀ ਸੀ, ਕੈਲੀਫੋਰਨੀਆ ਰਹਿੰਦੇ ਸੀਗੇ, ਤੇ ਹੁਣ ਅਸੀਂ ਨਿਊ ਜਰਸੀ ਚਲੇ ਗਏ ਜੀ। ਤੇ ਉਹਨਾਂ ਦਾ ਸਾਡੇ ਤੋਂ ਡੀਐਨਏ ਮੰਗਿਆ ਸੀ, ਸਾਡੇ ਤੋਂ ਦੇ ਨਹੀਂ ਹੋਇਆ ਸੀ। ਉਦੋਂ ਸਾਨੂੰ ਵਕੀਲ ਨੇ ਦੱਸਿਆ ਨਹੀਂ ਸੀ ਸਹੀ ਤਰ੍ਹਾਂ, ਜੀ ਤੇ ਬਾਅਦ ਚ ਫਿਰ ਅਸੀਂ ਅਪੀਲ ਲਾਈ ਸੀਗੀ, ਤੇ ਅਪੀਲ ਸਾਡੇ ਹੱਕ ਚ ਹੋ ਗਈ। ਉਹਨਾਂ ਨੇ ਸਾਨੂੰ ਮਤਲਬ ਕਿ ਸਾਡੇ ਹੱਕ ਚ ਕੇਸ ਕਰਤਾ ਜੀ। ਤੇ ਫਿਰ ਉਹਨਾਂ ਨੇ ਕਿਹਾ ਸੀ ਤੁਹਾਨੂੰ ਚਿੱਠੀ ਆਊਗੀ, ਤੇ ਫਿਰ ਉਹ ਤੁਹਾਡੇ ਤੋਂ ਜੋ ਵੀ ਮੰਗਣਗੇ ਤੇ ਚਿੱਠੀ ਆਊਗੀ। ਫਿਰ ਸਾਨੂੰ ਉਹਨਾਂ ਨੇ ਚਿੱਠੀ ਪਾਈ ਭਾਜੀ, ਉਹਨਾਂ ਨੇ ਸਾਡੇ ਤੋਂ ਫਿਰ ਡੀਐਨਏ ਮੰਗਿਆ, ਪਰ ਉਹਨਾਂ ਨੇ ਚਿੱਠੀ ਸਾਡੀ ਪੁਰਾਣੇ ਪਤੇ ਤੇ ਪਾਤੀ, ਪੁਰਾਣੇ ਐਡਰੈਸ ਤੇ ਪਾਤੀ ਜੀ। ਤੇ ਜਦੋਂ ਫਿਰ ਉਹ ਚਿੱਠੀ ਉਹਨਾਂ ਨੇ ਡਾਕਖਾਨੇ ਵਾਲੇ ਨੇ ਬੈਗ ਚਿੱਠੀ ਭੇਜਤੀ ਉਹਨਾਂ ਨੂੰ, ਤੇ ਫਿਰ ਉਹਨਾਂ ਨੇ ਸਾਨੂੰ ਉਹੀ ਚਿੱਠੀ ਫਿਰ ਸਾਨੂੰ ਨਵੇਂ ਪਤੇ ਤੇ ਪਾਤੀ ਜੀ, ਨਵੇਂ ਐਡਰੈਸ ਤੇ ਪਾਤੀ। ਤੇ ਮਤਲਬ ਕਿ ਉਹਨਾਂ ਨੇ ਚਿੱਠੀ ਸਾਨੂੰ ਨਵੀਂ ਡੇਟ ਨਹੀਂ ਦਿੱਤੀ, ਸਾਨੂੰ ਉਹ ਪੁਰਾਣੀ ਡੇਟ ਦੀ ਹੀ ਚਿੱਠੀ ਪਾਤੀ। ਜਿੱਦਾਂ ਉਹਨਾਂ ਨੇ 4 ਮਾਰਚ ਤੱਕ ਮੰਗਿਆ ਸੀ, ਤੇ 4 ਮਾਰਚ ਤਾਂ ਆਲਰੇਡੀ ਲੰਘ ਚੁੱਕੀ ਸੀਗੀ। ਠੀਕ ਹੈ। ਤੇ ਫਿਰ ਅਸੀਂ ਉਹਨਾਂ ਨੂੰ ਈਮੇਲ ਵੀ ਕੀਤੀ ਆ, ਲੈਟਰ ਵੀ ਲਿਖਿਆ ਆ, ਕਿਉਂਕਿ ਅਸੀਂ ਐਡਰੈਸ ਆਲਰੇਡੀ 3 ਵਾਰੀ ਚੇਂਜ ਕਰ ਚੁੱਕੇ ਸੀਗੇ ਉਹਨਾਂ ਦੇ ਕੋਲੇ, ਤੇ ਪਰ ਉਹਨਾਂ ਨੇ ਸਾਡੇ ਪੁਰਾਣੇ ਐਡਰੈਸ ਤੇ ਚਿੱਠੀ ਭੇਜਤੀ। ਤੁਹਾਨੂੰ ਉਹਦੀ ਅਪੀਲ ਹੀ ਕਰਨੀ ਪੈਣੀ ਆ। 290B ਉਹਨੂੰ ਕਹਿੰਦੇ ਆ, ਤੇ ਉਹਦੇ ਵਿੱਚ ਤੁਹਾਨੂੰ ਸਾਰੇ ਜਿਹੜੇ ਐਡਰੈਸ ਚੇਂਜ ਦਾ ਪ੍ਰੂਫ ਜਿਹੜਾ ਸੀਗਾ ਉਹ ਦੇਣਾ ਪੈਣਾ ਉਹਨਾਂ ਨੂੰ ਕਿ ਆਪਾਂ ਕੀਤਾ ਸੀਗਾ, ਤੇ ਫਿਰ ਤੁਹਾਨੂੰ ਉਹ ਦੁਬਾਰਾ ਨਵੀਂ ਤਰੀਕ ਉਹ ਦਿਓਗੇ। ਸੋ ਬੇਸਿਕਲੀ ਜਿਹੜਾ AR11 ਫਾਰਮ ਹੁੰਦਾ ਹੈ ਨਾ, ਹਾਂਜੀ, ਉਹ ਤੁਹਾਨੂੰ ਦਿਖਾਉਣਾ ਪੈਣਾ ਵੀ ਤੁਸੀਂ ਕਿਹੜੇ ਦਿਨ ਭਰ ਦਿੱਤਾ ਸੀਗਾ। ਉਹ ਬੇਸਿਕਲੀ ਪ੍ਰੂਫ ਤੁਹਾਨੂੰ ਨਾਲ ਲਾਉਣਾ ਪੈਣਾ ਵੀ ਦੇਖੋ ਅਸੀਂ ਅਪਡੇਟ ਕੀਤਾ ਸੀ, ਪਰ ਤੁਹਾਡੇ ਵੱਲੋਂ ਇਹ ਗਲਤੀ ਹੋਈ ਆ। ਜੀ। ਜਸਵੀਰ। ਭਾਜੀ ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤਾਂ ਭਾਜੀ ਗੱਲ ਏਦਾਂ ਸੀ, ਥੋੜੀ ਗੱਲ 2 ਮਿੰਟ ਹੋ ਜਾਣੀ ਗੱਲ। ਉਹ ਅਸੀਂ ਭਾਜੀ ਪਹਿਲੋਂ ਟੈਕਸਸ ਅਲ ਪਾਸੋ ਐਂਟਰ ਹੋਏ ਸੀ, ਉਸ ਤੋਂ ਬਾਅਦ ਸਾਡਾ ਇਮੀਗ੍ਰੇਸ਼ਨ ਕੇਸ ਚੱਲ ਗਿਆ, ਉਹਨਾਂ ਨੇ ਡਿਨਾਈ ਕਰਤਾ। ਫਿਰ ਸਾਡਾ BI ਚੱਲ ਗਿਆ, ਉਹਨਾਂ ਨੇ ਵੀ ਡਿਨਾਈ ਕਰਤਾ। ਫਿਰ ਸਾਡਾ ਸਰਕਲ ਕਾਲਜ ਵੀ ਚੱਲ ਗਿਆ, ਉਹਨਾਂ ਨੇ ਵੀ ਡਿਨਾਈ ਕਰਤਾ। ਫਿਰ ਅਸੀਂ 25 ਸਾਡੇ ਕੋਲ ਕੋਈ ਹੱਲ ਨਹੀਂ ਸੀ, ਅਸੀਂ ਭੁੱਖ ਹੜਤਾਲ ਕੀਤੀ ਸੀ, 25 ਦਿਨ ਅਸੀਂ ਰੋਟੀ ਨਹੀਂ ਖਾਧੀ। ਤਾਂ ਸਾਡਾ ਯਾਨੀ ਕਿ ਉਹਨਾਂ ਨੇ ਇੰਡੀਅਨ ਗਵਰਨਮੈਂਟ ਦਾ ਬੰਦਾ ਬੁਲਾ ਕੇ ਯਾਨੀ ਕਿ ਉਹਨਾਂ ਨੇ ਸਾਰੀ ਗੱਲ ਸਾਡੀ ਲੀਕ ਕਰਤੀ। ਤਾਂ ਫਿਰ ਅਸੀਂ
ਕੇਸ ਬੀਏ ਚਲਾਇਆ, ਬੀਏ ਨੇ ਓਪਨ ਕਰਕੇ ਥੱਲੇ ਕੇਸ ਸਾਡਾ ਭੇਜਤਾ। ਤਾਂ ਜਦੋਂ ਵੀ ਆਪਾਂ ਐਂਟਰ ਹੁੰਦੇ ਬਾਰਡਰ ਤੇ ਉਹ ਕਹਿੰਦੇ ਵੀ ਤੁਹਾਡੀ ਕੋਈ ਵੀ ਗੱਲ ਅਸੀਂ ਲੀਕ ਨਹੀਂ ਕਰਾਂਗੇ, ਤਾਂ ਸਾਡੀ ਇਹਨੇ ਸਾਰੀ ਗੱਲ ਲੀਕ ਕਰਤੀ। ਤਾਂ ਉਹਦੇ ਕਰਕੇ ਸਾਡਾ ਕੇਸ ਓਪਨ ਕਰਤਾ ਬੀਏ ਨੇ ਓਪਨ ਕਰਕੇ ਸਾਡੇ ਥੱਲੇ ਭੇਜਤਾ। ਲਾਸ ਐਂਜਲਸ ਮੇਰਾ ਕੇਸ ਆ ਗਿਆ ਸੀ ਭਾਜੀ। ਲਾਸ ਐਂਜਲਸ ਤੁਹਾਨੂੰ ਪਤਾ ਕੇਸ ਬਹੁਤ ਘੱਟ ਪਾਸ ਹੁੰਦੇ ਆ। ਤਾਂ ਜੱਜ ਨੇ ਮੇਰਾ ਯਾਨੀ ਕਿ ਡਿਸੀਜਨ, ਮੇਰਾ 5 ਘੰਟੇ ਦੀ ਇੰਟਰਵਿਊ ਹੋਈ, ਤਾਂ ਉਸ ਤੋਂ ਬਾਅਦ ਉਹਨਾਂ ਨੇ ਡਿਸੀਜਨ 3 ਮਹੀਨੇ ਬਾਅਦ ਮੇਰਾ ਡਿਸੀਜਨ ਦਿੱਤਾ, ਰਿਵਿਊ ਲਾਤਾ ਉਹਨਾਂ ਨੇ, ਜਾਣੀ ਕਿ ਵੀ ਜੋ ਇੱਥੇ ਨਹੀਂ ਰਹਿ ਸਕਦਾ, ਜਾਣੀ ਕਿ ਮੇਰਾ ਡਿਨਾਈ ਕਰਤਾ ਕੇਸ। ਤਾਂ ਹੁਣ ਮੇਰਾ ਬੀਏ ਚ ਲੱਗਾ। ਤਾਂ ਭਾਜੀ ਹੁਣ ਬੀਏ ਚ ਕੀ ਜਾਣੀ ਕਿ ਪੂਰਾ ਹੈਗੇ ਚਾਂਸ? ਉਹਨਾਂ ਨੇ ਲੀਗੇਸ਼ਨ ਤਾਂ ਲਾਇਆ ਜਾਣੀ ਕਿ ਤੂੰ ਦੂਜੇ ਸਟੇਟ ਚ ਰਹਿ ਕੇ ਨਹੀਂ ਦੇ ਸਕਦਾ ਜੀ। ਸੋ ਕਾਹਦਾ ਲਾਇਆ ਹੁਣ? ਰੀਲੋਕੇਸ਼ਨ ਦਾ। ਸੋ ਇਦਾਂ ਕਿ ਦੋ ਮੁੱਦੇ ਆ ਗਏ। ਜਿਹੜੇ ਡਿਟੈਂਸ਼ਨ ਵਾਲੇ ਕੇਸ ਹੈਗੇ ਆ, ਇਹ ਕੀਤੇ ਵੀ ਹੋਏ। ਇਹਦੇ ਵਿੱਚ ਕੀ ਸੀਗਾ ਕਿ ਜਿਹੜੀ ਆਈਸ ਵਾਲੇ ਸੀਗੇ ਉਹ ਕੀ ਕਰਦੇ ਆ ਕਿ ਕਈ ਵਾਰੀ ਨਾ ਇੰਡੀਅਨ ਕੌਂਸੂਲੇਟ ਨੂੰ ਦੱਸ ਦਿੰਦੇ ਸੀਗੇ, ਤੇ ਇੰਡੀਅਨ ਕੌਂਸੂਲੇਟ ਦਾ ਜਿਹੜਾ ਬੰਦਾ ਉਹ ਆ ਕੇ ਬਹੁਤ ਗਾਲਾਂ ਗੂਲਾਂ ਲੋਕਾਂ ਨੂੰ ਕੱਢਦਾ ਸੀ, ਤੁਸੀਂ ਇਦਾਂ, ਤੁਸੀਂ ਫਰਾਡ ਆ, ਫਲਾਣਾ ਸਾਡੇ। ਸੋ ਉਹ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਜਾਂ ਹੋਰ ਕਈ ਲਾਅ ਦੀ ਵਾਇਲੇਸ਼ਨ ਹੋ ਜਾਂਦੀ ਆ। ਪਰ ਜਿਹੜੀ ਸਰਕਾਰ ਕੀ ਪਹਿਲੂ ਲੈਂਦੀ ਆ? ਸਰਕਾਰ ਉਹਦਾ ਇਹੀ ਕਹਿੰਦੀ ਆ ਕਿ ਉਹਨੂੰ ਕਿੱਦਾਂ ਪਤਾ ਕਿ ਤੂੰ ਕੌਣ ਆ? ਜਿਹੜੇ ਆਈਸ ਵਾਲੇ ਉਹਨਾਂ ਨੇ ਇਹ ਥੋੜ੍ਹਾ ਦੱਸਿਆ ਕਿ ਕਿਹਦਾ ਕੀ ਐਡਰੈਸ, ਉਹਨਾਂ ਨੂੰ ਤਾਂ ਇਹੀ ਪਤਾ ਇੰਡੀਅਨ, ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ? ਦੂਜੀ ਸਟੇਟ 'ਚ ਜਾ ਕੇ ਰਹੂੰਗਾ ਤਾਂ ਉੱਥੇ ਕਿੱਦਾਂ ਤੈਨੂੰ ਲੋਕੇਟ ਕਰੂਗੇ? ਸੋ ਇਹ ਫੈਕਟ ਪੈਟਰਨ 'ਚ ਆ ਜਾਂਦਾ। ਸੋ ਇਹ ਜਿਹੜੇ ਕੇਸ ਸੀਗੇ ਕੀ ਹੈ ਕਿ ਜੱਜ ਦੇ ਮੂਹਰੇ ਪਹਿਲਾਂ ਸਹੀ ਤਰੀਕੇ ਨਾਲ ਆਰਗੂ ਕਰਨੇ ਪੈਂਦੇ ਆ ਥੱਲੇ, ਕਿ ਫੈਕਟ ਪੈਟਰਨ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਰੀਲੋਕੇਸ਼ਨ ਤੁਸੀਂ ਸੈਟੀਸਫਾਈ ਕਰ ਸਕੋ। ਸੋ ਹੁਣ ਜਿਹੜਾ BIA ਦੇ ਵਿੱਚ ਕੀ ਬਣੂਗਾ? BIA ਦੇ ਵਿੱਚ ਮਤਲਬ ਤੁਸੀਂ ਇਹ ਹੈ ਕਿ ਤੁਸੀਂ ਬੈਟਰ ਜੂਰਿਸਡਿਕਸ਼ਨ 'ਚ 9th ਸਰਕਟ ਦੇ ਵਿੱਚ ਸਿੰਘ ਵਰਸਸ ਵਿਟੇਕਰ ਲੱਗੂਗਾ, ਤੁਹਾਡੇ ਚਾਂਸ ਹੈਗੇ ਆ। ਪਰ ਇਹ ਹੈ ਕਿ ਤੁਹਾਨੂੰ ਇਹ ਜਿਹੜਾ ਕੇਸ ਤੁਹਾਡਾ ਹੈਗਾ, ਇਹਨੂੰ ਤੁਹਾਨੂੰ ਪਾਰਟੀਕੂਲਰ ਸੋਸ਼ਲ ਗਰੁੱਪ ਬਣਾ ਕੇ ਆਰਗੂ ਕਰਨਾ ਪੈਣਾ ਕਿ ਮੈਂ ਉਹ ਵਾਲੇ ਡਿਟੇਨੀਆਂ ਚਾਹਨਾ ਜਿਹੜੇ ਇੰਡੀਅਨ ਕੌਂਸੂਲੇਟ ਨੇ ਅਮਰੀਕਾ ਦੀ ਧਰਤੀ ਤੇ ਆ ਕੇ ਧਮਕੀ ਦਿੱਤੀ ਸੀ। ਮੈਂ ਬਾਕੀ ਵਾਲੇ ਮੇਰੇ ਮਾਨ ਪਾਰਟੀ ਵਰਗੇ ਕੇਸ ਨਹੀਂ ਹੈਗੇ, ਮੇਰਾ ਅਲੱਗ ਕੇਸ ਆ। ਤੇ ਇਹ ਵਾਲੇ ਬੰਦੇ ਆ ਜਦੋਂ ਇਹ ਵਾਪਸ ਜਾਂਦੇ ਆ, ਅਮਰੀਕਾ ਤੋਂ ਵਾਪਸ ਜਾਂਦੇ ਆ, ਇਹਨਾਂ ਨੂੰ ਜਿਹੜੀ ਪ੍ਰੋਬਲਮ ਆ ਉਹਦਾ ਖਤਰਾ ਜਿਹੜਾ ਉਹ ਜ਼ਿਆਦਾ ਰਹਿੰਦਾ। ਸੋ ਇਹ ਕਹਿ ਕੇ ਉਹਨਾਂ ਨੂੰ ਜਿਹੜਾ ਆਪਣਾ ਉਹ ਆਰਗੂ ਕਰਨਾ ਪੈਣਾ। ਸੋ ਰੀਲੋਕੇਸ਼ਨ ਦਾ ਮੁੱਦਾ ਇਸ ਤਰੀਕੇ ਦੇ ਨਾਲ ਤੁਹਾਨੂੰ ਸੁਲਝਾਉਣਾ ਪੈਣਾ ਵੀ ਤੁਹਾਡਾ ਸੋਸ਼ਲ ਗਰੁੱਪ ਜਿਹੜਾ ਬੇਸਿਕਲੀ ਉਹ ਡਿਫਰੈਂਟ ਜਿਹੜਾ ਹੁਣ ਬਣ ਜਾ ਰਿਹਾ ਹੈ। ਹਾਂਜੀ। ਸਤਨਾਮ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂ ਭਾਜੀ, ਮੇਰਾ ਸਵਾਲ ਹੈ ਜੀ ਭਾਜੀ, ਮੇਰਾ ਨਾ ਯੂ ਵੀਜ਼ਾ ਲੱਗਾ ਸੀਗਾ 2017 ਦੇ ਐਂਡ 'ਚ ਜੀ, ਤੇ ਮੇਰਾ ਬੇਟਾ ਜੀ 19 ਸਾਲ ਦਾ, ਉਹ ਜੇ ਵੀਜ਼ਾ ਸਾਡਾ ਅਪਰੂਵ ਹੁੰਦਾ ਤੇ ਉਹ ਭਾਜੀ ਜੇ 22 ਸਾਲ ਦਾ ਵੀ ਹੁੰਦਾ ਆ ਸਕਦਾ ਜੀ। ਤੇ ਇੱਕ ਜੀ ਕਿ ਮੇਰਾ ਯਾਨੀ ਕਿ ਸੈਲਮ ਵੀ ਲੱਗਾ ਹੋਇਆ ਜੀ, ਪੀੜੀ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਕੇਸ ਲਾ ਸਕਦੇ ਹਾਂ? ਜੇ ਤੁਹਾਡਾ ਮੁੰਡਾ ਜਿਹੜਾ ਸੀਗਾ, ਹਾਂਜੀ ਉਹ ਆ ਸਕਦਾ, ਕਿਉਂਕਿ ਤੁਸੀਂ ਇੱਕ ਡੈਰੀਵੇਟਿਵ ਫਾਰਮ 5 ਕਰਾਂਦਾ 918A ਉਹਨੂੰ ਕਹਿੰਦੇ ਆ। ਜੇ ਨਹੀਂ ਕੀਤਾ ਤਾਂ ਉਹ ਕਰ ਦਿਓ ਜ਼ਰੂਰ ਫਾਈਲ, ਉਹ ਫਾਈਲ ਕਰੋਗੇ ਤਾਂ ਹੀ ਉਹ ਆਊਗਾ। ਤੇ ਪੀੜੀ ਲੈ ਕੇ ਤੁਸੀਂ ਗੁਰਦੁਆਰੇ ਵਾਲਾ ਕੇਸ ਨਹੀਂ ਲਾ ਸਕਦੇ। ਗੁਰਦੁਆਰੇ ਵਾਲੇ ਕੇਸ ਤੁਹਾਡੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਲੀਗਲ ਸਟੇਟਸ ਜਿਹੜੇ ਆ ਹੋਣੇ ਚਾਹੀਦੇ ਆ। ਠੀਕ ਹੈ ਜੀ, ਥੈਂਕ ਯੂ। ਓਕੇ, ਥੈਂਕ ਯੂ ਭਾਜੀ, ਥੈਂਕ ਯੂ ਜੀ। ਸੁਖਜਿੰਦਰ। ਭਾਜੀ ਮੇਰੀ ਵਾਈਫ ਤੇ ਬੇਟੇ ਦਾ ਕੇਸ ਲੱਗਾ ਹੋਇਆ ਜੀ ਕੋਰਟ ਦੇ ਵਿੱਚ, ਤੇ ਉਹਨਾਂ ਦੀ ਫਾਈਨਲ ਹੀਅਰਿੰਗ ਹੈ। ਜੇ ਉਹ ਧੱਕੇ ਨਾਲ ਪੀੜੀ ਦੇ ਦਿੰਦੇ, ਕੀ ਫਾਇਦਾ ਰਹੇਗਾ ਸਾਨੂੰ ਪੀੜੀ ਲੈਣ ਦਾ? ਕਿ ਮੇਰਾ ਕੇਸ ਇਮੀਗ੍ਰੇਸ਼ਨ ਆਫਿਸਰ ਕੋਲ। ਇੰਨਾ ਕੁਐਸਚਨ ਹੈ ਜੀ ਮੇਰਾ ਜੀ, ਬਸ। ਧੱਕੇ ਨਾਲ ਜੇ ਦੇ ਦਿੰਦੇ ਫਾਇਦਾ ਰਹੂਗਾ, ਫਿਰ ਤਾਂ ਤੁਹਾਡੀ ਚੋਇਸ ਹੀ ਨਹੀਂ ਕੋਈ ਆਈ, ਫਿਰ ਤਾਂ ਤੁਹਾਨੂੰ ਮਿਲ ਗਿਆ ਪ੍ਰਸ਼ਾਦ, ਹੈ ਨਾ। ਪਰ ਇਹ ਹੈ ਕਿ ਤੁਹਾਡਾ ਵਕੀਲ ਉਹਨੂੰ ਚੈਲੰਜ ਕਰ ਸਕਦਾ। ਸੋ ਜਿੰਨੇ ਵੀ ਜਾਣੇ ਸੁਣ ਰਹੇ ਆ, ਇੱਦਾਂ ਕਿ ਆਪਣੇ ਵਕੀਲਾਂ ਨੂੰ ਪਹਿਲਾਂ ਕਹਿ ਦਿਓ ਕਿ ਉਹਨਾਂ ਨੇ ਇੱਦਾਂ ਹੋ ਰਿਹਾ ਵਾ, ਤਾਂ ਪ੍ਰਿਪੇਅਰ ਹੋ ਕੇ ਜਾਈ, ਤੇ ਉਹਨਾਂ ਨੇ ਪੁੱਛਣਾ ਕੁਛ ਨਾ ਕੁਛ। ਤੇ ਭਾਜੀ ਤੇ ਜੇ ਪੀੜੀ ਦੇ ਵੀ ਦਿੰਦੇ ਨੇ, ਤੇ ਕੱਲ ਨੂੰ ਅਸੀਂ ਕੋਈ ਚਾਂਸ ਹੈਗਾ ਔਰ ਗ੍ਰੀਨ ਕਾਰਡ ਲੈਣ ਦਾ? ਹਾਂਜੀ, ਚਾਂਸ ਨਹੀਂ ਤੁਹਾਡੇ ਰੁਕਦੇ ਜੀ। ਠੀਕ ਹੈ ਜੀ। ਮਨਦੀਪ ਜੀ। ਹਾਂਜੀ ਭਾਜੀ ਜੀ, ਮੇਰਾ ਕੁਐਸਚਨ ਸੀਗਾ ਭਾਜੀ, ਪਹਿਲਾਂ ਮੇਰੀ ਕਾਲ ਕੱਟ ਹੋ ਗਈ ਸੀ। ਜਦੋਂ ਐਵਰੀ 3 ਮੰਥਸ ਆਪਾਂ ਟਰੈਵਲ ਕਰਦੇ ਹਾਂ, ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਲੱਗੀ ਹੋਵੇ ਤਾਂ ਇਹਦੇ ਤੇ ਕੋਈ ਇੰਪੈਕਟ ਹੁੰਦਾ ਆ? ਨਹੀਂ, ਤੁਸੀਂ ਟੈਂਪਰੇਰੀ ਟਰੈਵਲ ਕਰ ਸਕਦੇ ਆ, 3 ਮੰਥ ਵਾਲੇ ਤਾਂ ਨਹੀਂ ਕਰ ਸਕਦੇ। ਐਡੇ ਲੰਬੇ ਟਰੈਵਲ 'ਚ ਤੁਹਾਨੂੰ ਕੁਐਸਚਨ, ਪਰ ਐਸਾ ਕੋਈ ਲਾਅ ਨਹੀਂ ਹੈਗਾ ਕਿ ਕੋਈ ਇੰਪੈਕਟ ਹੋਣਾ। ਜਦੋਂ ਤੁਸੀਂ ਐਪਲੀਕੇਸ਼ਨ ਲਾਣੀ ਹੈ, ਉਸ ਤੋਂ ਪਹਿਲਾਂ ਤੁਸੀਂ 90 ਦਿਨ ਜ਼ਰੂਰ ਅਮਰੀਕਾ ਦੇ ਵਿੱਚ ਹੋਣੇ ਚਾਹੀਦੇ ਹੋ, ਤੁਸੀਂ ਟਰੈਵਲ ਕਰ ਸਕਦੇ ਹੋ। ਠੀਕ ਹੈ ਭਾਜੀ। ਇੱਕ ਦਿਨ ਤੁਹਾਨੂੰ ਕਾਲ ਕਰ ਰਿਹਾ ਲਾਸਟ ਵੀਕ, ਤੇ ਨੰਬਰ ਨਹੀਂ ਲੱਗ ਰਿਹਾ ਤੁਹਾਡਾ, ਕਿਹੜੇ ਨੰਬਰ ਤੇ ਕਾਲ ਕਰ ਸਕਦੇ ਆ ਕੰਸਲਟੇਸ਼ਨ ਲਈ? ਨੰਬਰ ਆਹੀ ਹੈ 4159090503। ਤੇ ਹੁਣ ਜਿਹੜਾ ਸੀਗਾ ਕਾਲ ਸੈੱਟ ਹੋ ਗਈਆਂ, ਹੁਣ ਤੁਹਾਨੂੰ ਇਸ ਹਫਤੇ ਤੋਂ ਆਉਣ ਵਾਲੇ ਤੋਂ ਪ੍ਰੋਬਲਮ ਨਹੀਂ ਆਊਗੀ। ਦੁਬਾਰਾ ਕਰ ਦਿਓ ਤੇ ਮੈਸੇਜ ਛੱਡ ਦਿਓ ਆਪਣਾ, ਤੇ ਦੇ ਵਿਲ ਕਾਲ ਯੂ।
ਠੀਕ ਹੈ ਜੀ, ਠੀਕ ਹੈ ਥੈਂਕ ਭਾਜੀ, ਥੈਂਕ ਯੂ ਜੀ। ਬਰਿੰਦਰ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਸਵਾਲ ਇਹ ਹੈ ਜੀ, E2 ਵੀਜ਼ਾ ਹੋਲਡਰ ਆ, 2 ਸਾਲ ਤੇ ਜਿਹੜੀ ਕੰਟਰੀ ਆਊਟ ਕਰਨੀ ਹੁੰਦੀ ਉਹ ਕੀਤੀ ਸੀਗੀ ਮਈ 10 ਨੂੰ, ਤੇ I-94 ਦੇ ਉੱਤੇ ਐਂਟਰੀ ਡੇਟ ਤਾਂ ਚੇਂਜ ਹੋ ਗਈ ਆ, ਪਰ ਜਿਹੜੀ ਹੁਣ ਅਗਲੀ ਐਗਜ਼ਿਟ ਡੇਟ ਆ 2 ਸਾਲ ਤਾਈਂ ਚਾਹੀਦੀ ਸੀ, ਪਰ ਉਹ ਸਟਿਲ ਐਂਡ ਆਫ ਜੂਨ 2022 ਆ ਰਹੀ ਆ ਆਨਲਾਈਨ ਦੇ ਵਿੱਚ। ਹਾਂਜੀ। ਉਹਦਾ ਤੁਹਾਨੂੰ ਜਾਂ ਤਾਂ ਇੱਥੇ ਐਕਸਟੈਂਸ਼ਨ ਫਾਈਲ ਕਰਨੀ ਪੈਣੀ ਆ ਅਮਰੀਕਾ ਦੇ ਵਿੱਚ, ਜਾਂ ਤੁਹਾਨੂੰ ਦੁਬਾਰਾ ਕੰਟਰੀ ਆਊਟ ਕਰਨਾ ਪੈਣਾ। ਤੇ ਦੁਬਾਰਾ ਕੰਟਰੀ ਆਊਟ ਕਰਕੇ ਜਦੋਂ ਫਿਰ ਮੈਂ ਇਨ ਕਰੂੰਗਾ ਤੇ ਉਦੋਂ ਉਹਨਾਂ ਨੂੰ ਇਹ ਮਤਲਬ ਸਪੈਸੀਫਿਕਲੀ ਉਹਨਾਂ ਨੂੰ ਰਿਮਾਈਂਡ ਕਰਵਾਉਣਾ ਪਊਗਾ ਕਿ ਆਹ ਸਿਚੁਏਸ਼ਨ ਹੈ ਤੇ ਡੇਟ ਹੋਰ ਪਾਓ ਜਾਂ ਕਿੱਦਾਂ? ਹਾਂਜੀ, ਮੈਕਸੀਕੋ ਕਰ ਸਕਦਾ, ਮੈਕਸੀਕੋ ਜਾ ਕੇ ਆ ਕੇ ਉੱਥੇ, ਕਿਉਂਕਿ ਬਾਈ ਰੋਡ ਕੋਸਟਾ ਰੀਕਾ ਵਗੈਰਾ ਕਰ ਸਕਦੇ ਆ। ਮੈਕਸੀਕੋ ਦਾ ਕੀ ਹੈ ਕਿ ਉਹ I-94 ਨਹੀਂ ਰੀਸੈਟ ਹੁੰਦਾ ਮੈਕਸੀਕੋ ਕੈਨੇਡਾ ਜਾ ਕੇ। ਠੀਕ ਹੈ, ਓਕੇ। ਯਾਨੀ ਕੈਨੇਡਾ ਜਾਂ ਕੋਸਟਾ ਰੀਕਾ। ਹਾਂਜੀ, ਤੁਸੀਂ ਕੈਨੇਡੀਅਨ ਸਿਟੀਜ਼ਨ ਆ? ਮੈਂ ਬ੍ਰਿਟਿਸ਼ ਸਿਟੀਜ਼ਨ ਹਾਂ ਭਾਜੀ, ਇੰਗਲੈਂਡ ਤੋਂ। ਜਦੋਂ ਤੁਸੀਂ ਐਂਟਰੀ ਰੀਸੈਟ ਕੀਤੀ ਸੀ ਕਿੱਥੇ ਗਏ ਸੀਗੇ ਭਾਜੀ? ਇੱਥੇ ਗਿਆ ਸੀ ਮੈਕਸੀਕੋ ਜੀ। ਤਾਂ ਹੀ ਨਹੀਂ ਹੋਈ ਨਾ ਫਿਰ ਉਹੀ ਤਾਂ ਹੀ ਨਹੀਂ ਤੁਹਾਡੀ ਰੀਸੈਟ ਹੋਈ। ਓਕੇ। ਤੁਹਾਨੂੰ ਲਾਅ ਇਹ ਹੈ ਕਿ ਕੰਟੀਜੀਅਸ ਟੈਰੀਟਰੀ ਚ ਨਹੀਂ ਰੀਸੈਟ ਹੁੰਦੀ, ਤੁਹਾਨੂੰ ਜਿਹੜਾ ਨਾਲ ਲੱਗਦੇ ਇਲਾਕੇ ਸਾਰੇ ਛੱਡ ਕੇ ਜਾਣਾ ਪੈਂਦਾ। ਸੋ ਉਹਨਾਂ ਨੇ ਸਹੀ ਕੀਤਾ, ਤੁਸੀਂ ਐਕਚੁਅਲੀ ਟਰੈਵਲ ਕੀਤੇ ਨਹੀਂ ਉਹਨਾਂ ਦੇ ਨਜ਼ਰੀਏ ਤੋਂ। ਸੋ ਕੋਸਟਾ ਰੀਕਾ ਵਗੈਰਾ ਥੋੜਾ ਦੂਰ ਜਾਓ ਫਿਰ ਵਾਪਸ ਆਓ। ਦੂਰ ਜਾਓ, ਜਾ ਕੇ ਚਿਲੀ ਦੇ ਵਿੱਚ ਜਾ ਕੇ ਦੇਖ ਕੇ ਆਓ, ਅਰਜਨਟੀਨਾ ਦੀਆਂ ਪਹਾੜੀਆਂ ਉੱਧਰ ਦੇਖ ਕੇ ਆਓ ਤੇ ਫਿਰ ਵਾਪਸ ਆਓ ਇੱਧਰ ਨੂੰ। ਹੁਣ ਇਹ ਆ ਵੀ ਸੈਰ ਸੂਰ ਕਰਨੀ ਪੈਣੀ ਹੈ ਹੁਣ, ਚਾਹੇ ਹਫਤਾ ਕਰੋ ਚਾਹੇ ਥੋੜਾ ਦਿਨ ਕਰੋ। ਹਰਦੀਪ ਜੀ, ਹਾਂਜੀ ਹਰਦੀਪ ਜੀ, ਇਹ 831 ਏਰੀਆ ਕੋਡ। ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੁਐਸਚਨ ਹੈ ਜੀ, ਮੇਰਾ ਭਾਜੀ ਸੈਲਮ ਲੱਗਿਆ ਸੀ 2015 ਦੇ ਵਿੱਚ ਜੀ। ਮੇਰੀ ਇੰਟਰਵਿਊ ਆ ਗਈ ਸੀ ਭਾਜੀ 2022 ਚ ਅਪ੍ਰੈਲ ਦੇ 18 ਨੂੰ। ਭਾਜੀ ਉਹਨੇ ਡਿਸੀਜਨ ਪੈਂਡਿੰਗ ਚ ਪਾਇਆ ਹੋਇਆ ਜੀ ਇਮੀਗ੍ਰੇਸ਼ਨ ਆਫਿਸਰ ਨੇ ਜੀ। ਪਤਾ ਲੱਗਦਾ ਹੋਰ ਕਿੰਨਾ ਟਾਈਮ ਲੱਗ ਸਕਦਾ ਜੀ? ਉਹਦਾ ਭਾਜੀ ਕੋਈ ਟਾਈਮ ਨਹੀਂ ਹੈਗਾ। ਕਦੋਂ ਤੋਂ ਪੈਂਡਿੰਗ ਚ ਪਾਇਆ, ਕਿਹੜੇ ਸਾਲ ਤੋਂ? ਆਪਣੇ ਆਹ ਭਾਜੀ 2022 ਚ ਹੋਈ ਸੀ, ਲਾਸਟ ਮੰਥ ਹੋਈ ਸੀ ਅਪ੍ਰੈਲ ਦੇ ਵਿੱਚ। 3 ਮਹੀਨੇ ਤੇ ਆਮ ਹੀ ਆ, 3 ਮਹੀਨੇ ਤੱਕ ਤੇ ਲਾ ਦਿੰਦੇ ਕਾਫੀ ਜੱਜ। 3 ਮਹੀਨੇ 3-4 ਮਹੀਨੇ ਲਾ ਦਿੰਦੇ ਆ। ਸੋ ਵੇਟ ਹੀ ਕਰਨਾ ਪੈਣਾ ਜੀ। ਸੋ ਸਮਾਂ ਕਾਫੀ ਹੋ ਗਿਆ, ਕਾਲਸ ਵੀ ਅਸੀਂ ਕਾਫੀ ਲੈਣ ਦੀਆਂ ਕੋਸ਼ਿਸ਼ ਕੀਤੀਆਂ, ਤੇ ਅੱਜ ਦਾ ਜਿਹੜਾ ਕੇਸ ਡਿਸਕਸ ਕੀਤਾ ਪਟੇਲ ਵਰਸਸ ਗਾਰਲੈਂਡ ਵਾਲਾ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਨਵਾਂ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਵੀ ਜੇ ਫੈਸਲਾ ਸੁਣਾ ਦਿੱਤਾ ਤੁਹਾਡੇ ਉਲਟ ਇਮੀਗ੍ਰੇਸ਼ਨ ਜੱਜ ਨੇ, BIA ਨੇ ਡਿਸਕ੍ਰੈਸ਼ਨ ਨੂੰ ਲੈ ਕੇ, ਉਹ ਸਰਕਟ ਕੋਰਟ ਹੁਣ ਨਹੀਂ ਸੁਣ ਸਕਦੀ, ਉਹ ਨਹੀਂ ਲਊਗੀ। ਉਹ ਇੱਕ ਥਾਂ ਤੇ ਨਹੀਂ, ਅਮਰੀਕਾ ਦੇ ਸਾਰੇ ਹੀ ਸਰਕਟ ਕੋਰਟਸ ਦੇ ਲਈ ਇਹ ਸੇਮ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਹੋ ਗਿਆ। ਸੋ ਜੇ ਮਿਸ ਕਰ ਗਏ ਹੋ, ਤੁਸੀਂ ਲੇਟ ਜੁਆਇਨ ਕੀਤਾ ਆ, ਤੇ ਪ੍ਰੋਗਰਾਮ ਦਾ ਪਹਿਲਾ ਹਿੱਸਾ ਬਹੁਤ ਇਤਮਾਨਾਨ ਦੇ ਨਾਲ, ਧਿਆਨ ਦੇ ਨਾਲ ਸੁਣਿਓ। ਬਹੁਤ ਸਾਰੇ ਲੋਕਾਂ ਦੇ ਕੇਸਾਂ ਦੇ ਉੱਤੇ ਇਸ ਦਾ ਅਸਰ ਪੈਣਾ ਆ ਤੇ ਪਊਗਾ। ਸੋ ਹੁਣ ਤੁਸੀਂ ਦੇਖਣਾ ਹੈ ਵੀ ਤੁਸੀਂ ਅੱਗੇ ਕੀ ਸਟ੍ਰੈਟਜੀ ਉਸ ਦੇ ਮੁਤਾਬਕ ਜਿਹੜੀ ਉਹ ਬਣਾ ਸਕਦੇ ਆ। ਸੋ ਇਹ ਬਹੁਤ ਅਹਿਮ ਫੈਸਲਾ ਮੈਂ ਕਹੂੰਗਾ ਵੀ, ਜਿਸ ਦਾ ਤਕਰੀਬਨ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਕੇਸਾਂ ਦੇ ਉੱਤੇ ਜਿਹੜਾ ਹੁਣ ਅਸਰ ਪੈਣ ਜਾ ਰਿਹਾ। ਸੋ ਸੁਣਿਓ ਜ਼ਰੂਰ ਉਸ ਨੂੰ ਧਿਆਨ ਦੇ ਨਾਲ। ਹੋ ਸਕਦਾ ਹੈ ਵੀ ਤੁਹਾਨੂੰ ਥੋੜ੍ਹਾ ਝਟਕਾ ਜਿਹੜਾ ਉਹ ਤੁਹਾਡੇ ਕੇਸ ਦੇ ਵਿੱਚ ਮਿਲੇ, ਪਰ ਇਹ ਆ ਵੀ ਤੁਹਾਨੂੰ ਸਮੇਂ ਰਹਿੰਦੇ ਹੋਏ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਤੁਸੀਂ ਆਪਣੀ ਸਟ੍ਰੈਟਜੀ ਨੂੰ ਫਿਰ ਦੇਖਣਾ ਆ ਵੀ ਕੀ ਜਿਹੜਾ ਉਹ ਚੇਂਜਿਸ ਉਸ ਦੇ ਵਿੱਚ ਕਰ ਸਕਦੇ ਹੈਗੇ ਆ। ਤੇ ਟਰਨੀ ਟਿਕਿਆਣਾ ਜੀ, ਫਿਰ ਲਈਏ ਜੀ ਇਜਾਜ਼ਤ। ਜੀ ਬਿਲਕੁਲ, ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋਤਿਓ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ